मान साहब की सरकार आ, आम आदमी पार्टी की सरकार है, वादे वफा होए है जां होण दी उम्मीद है? ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ। ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ, ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਸਰ ਸਰਕਾਰ ਜਦੋਂ ਆਣੀ ਸੀ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਤੇ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। सत श्री अकाल जी, तुसी देख रहे हो इंडोज टीवी आस्ट्रेलिया। मैं हाँ गुरकपाल सिंह। जो पंजाब की गल करते हैं तो पंजाब सरकार जदों होंद दे विच आउंदी आ, वड्डे वड्डे वादे पंजाब दे लोकां नाल, खास करके पंजाब दे नौजवानां नाल कीते गए, पर वो वादे किन्ने क वफा होए ये तुसी भी जाणदे हो ते पंजाब दा नौजवान भी जाणदा। भगवंत मान होरी कहिंदे आ कि पंजाब दे विचों नौजवान बाहर जा रहा है ते बाहर जाण दा कारण है बेरोज़गारी। पंजाब दा नौजवान एक बार फिर परतूगा पंजाब दे विच ते पंजाब दे विच फिर वास करूगा। विदेशों तो लोग नौकरी करन इत्थे आया करनगे। इस तरह के किस्से जां इस तरह दी गल्लां भगवंत मान होरां वल्लों, पंजाब दे मुख मंत्री वल्लों कईयां गईयां। पर दूजे पासे दूजा पक्ष की कहंदा? दूजा पक्ष है कि पंजाब दे विच आउटसोर्स मुलाजम ते कॉन्ट्रैक्ट मुलाजम दी जिहड़ी लुੱਟ हो रही है, उस नूं लुੱਟ नूं लैके ਵੱਖ-ਵੱਖ जथेबंदियां सरगर्म। पंजाब दा नौजवान इस बारे की कहंदा? साडे नाल मौजूद ने पंजाब प्रधान जिहड़े कि आउटसोर्स यूनियन की अगवाई करते हैं, विशाल मोंगा ਅਤੇ ਜਤਿੰਦਰ ਸਿੰਘ। ਇਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਧੰਨਵਾਦ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਗੁਰਕਪਾਲ ਜੀ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ। ਅਸੀਂ ਆਪਾਂ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਹੈ ਨਾ, ਸਰਕਾਰ ਹੋਂਦ ਵਿੱਚ ਆਉਂਦੀ ਹੈ। ਸਰਕਾਰਾਂ ਪਹਿਲਾਂ ਵੀ ਆਈਆਂ, ਕਾਂਗਰਸ ਰਹੀ ਆ, ਅਕਾਲੀ ਰਹੇ ਆ, ਵਾਅਦੇ ਉਹਨਾਂ ਨੇ ਵੀ ਕੀਤੇ ਸੀ, ਵਾਅਦੇ ਉਦੋਂ ਵੀ ਨਹੀਂ ਵਫਾ ਹੋਏ। मान साहब की सरकार आ, आम आदमी पार्टी की सरकार है, वादे वफा होए है जां होण दी उम्मीद है? ਅੱਜ ਦੀ ਜੇ ਗੱਲ ਕਰੀਏ ਸਮੇਂ ਦੀ, ਅੱਜ ਦੇ ਸਮੇਂ ਦੇ ਵਿੱਚ ਸਰਕਾਰ ਦੀ ਜੋ ਪ੍ਰੈਜ਼ੈਂਟ ਸਥਿਤੀ ਆ ਉਹਨੂੰ ਮੁੱਖ ਰੱਖ ਕੇ ਹੀ ਆਪਾਂ ਸਟੇਟਮੈਂਟ ਦਿੰਨੇ ਆ। ਫਿਲਹਾਲ ਸਰਕਾਰ ਨੇ ਜੋ ਲੋਕਾਂ ਨੇ ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਕਿਉਂਕਿ ਬਿਲਕੁਲ ਹੀ ਨਿਰਾਸ਼ਾ ਪੱਲੇ ਪਾਈ ਹੈ ਜੀ, ਖਾਸ ਤੌਰ ਤੇ ਕੱਚੇ ਕਰਮਚਾਰੀਆਂ ਦੇ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ, ਪਰ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਨਿਰਾਸ਼ਾ ਉਹਨਾਂ ਦੇ ਪੱਲੇ ਲਾਈ ਆ ਤੇ ਬਹੁਤ ਮਾਯੂਸੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ। ਕਰਮਚਾਰੀ ਆ ਜਿਹੜੇ ਖਾਸ ਤੌਰ ਤੇ ਸਾਡੇ ਆਊਟਸੋਰਸ ਕਰਮਚਾਰੀ ਆ, ਉਹਨਾਂ ਨੂੰ ਤਾਂ ਇਹਨਾਂ ਨੇ ਜਮਾਂ ਹੀ ਕਹਿ ਲਓ ਵੀ ਇੱਕ ਸਟੇਟਮੈਂਟ ਹੀ ਦਿੱਤੀ ਆ ਵੀ ਤੁਹਾਡੇ ਸੰਬੰਧ 'ਚ ਕੋਈ ਪਾਲਿਸੀ ਨਾ ਬਣ ਸਕਦੀ ਆ ਤੇ ਨਾ ਅਸੀਂ ਬਣਾਉਣ ਦੇ ਇੱਛਕ ਆ ਜੀ। ਨਹੀਂ, ਇੱਕ ਹੋਰ ਵੀ ਜਿਹੜਾ ਸਟੇਟਮੈਂਟ ਤਾਂ ਇੱਕ ਹੋਰ ਵੀ ਆਈ ਆ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਠੇਕੇਦਾਰ ਆ, ਠੇਕੇਦਾਰਾਂ ਨੂੰ ਕੱਢ ਕੇ ਸਿੱਧੇ ਤੌਰ ਤੇ ਉਹਨਾਂ ਦੇ ਕੰਟਰੈਕਟ ਦਿੱਤੇ ਜਾਣਗੇ ਜਾਂ ਡਿਪਾਰਟਮੈਂਟਸ ਨੂੰ ਜਿਹੜੇ ਕੰਟਰੈਕਟ ਦਿੱਤੇ ਜਾਣਗੇ, ਠੇਕੇਦਾਰਾਂ ਨੂੰ ਪਾਸੇ ਕੀਤਾ ਜਾਊਗਾ। ਕੀ ਉੱਦਾਂ ਦੀ ਕੋਈ ਪਾਲਿਸੀ ਆ ਰਹੀ ਹੈ? ਹਜੇ ਤੱਕ ਤਾਂ ਮੈਂ ਸੁਣੀ ਨਹੀਂ ਜੀ ਇਹੋ ਜਿਹੀ ਕੋਈ ਪਾਲਿਸੀ ਆ ਰਹੀ ਹੈ ਜੀ। ਇਹ ਸਰਕਾਰਾਂ ਹਜੇ ਬਿਲਕੁਲ ਕਮੀਆਂ ਹੀ ਨੇ ਜੀ। ਅਸੀਂ ਜਿਵੇਂ ਜਤਿੰਦਰ ਜੀ ਨੇ ਕਿਹਾ ਵੀ -2 ਦੇਵਾਂਗੇ, ਉਹੀ ਗੱਲ ਹੈ ਜੀ। ਹਜੇ ਤੱਕ ਕੋਈ ਪਾਲਿਸੀ ਨਹੀਂ ਹੈ ਨਾ, ਆਊਟਸੋਰਸ ਬਾਰੇ ਕੋਈ ਨੀਤੀ ਇਹਨਾਂ ਨੇ ਸੋਚੀ ਨਹੀਂ ਹਜੇ ਤੱਕ ਜੀ ਸਰਕਾਰ ਨੇ ਜੀ। ਗੱਲ ਤਾਂ ਇਹ ਹੈ ਨਾ ਕਿ ਜਦੋਂ ਮਾਨ ਸਾਹਿਬ ਹੋਰੀ ਇਹ ਬਿਆਨ ਦਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਲਗਾਤਾਰ ਜਾ ਰਿਹਾ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਸਤੇ, ਪੜ੍ਹਾਈ ਵਾਸਤੇ ਨੌਜਵਾਨ, ਪੰਜਾਬ ਦੀ ਕਰੀਮ ਬਾਹਰ ਜਾ ਰਹੀ ਆ, ਉਹਨਾਂ ਨੂੰ ਰੋਕਿਆ ਜਾਊਗਾ। ਜੇਕਰ ਇਸੇ ਤਰ੍ਹਾਂ ਦੀਆਂ ਨੀਤੀਆਂ ਰਹੀਆਂ, ਜਿਹੜੇ ਨੌਜਵਾਨ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲੂਗਾ, ਉਹਨਾਂ ਨੂੰ ਪੂਰੇ ਤਨਖਾਹ ਨਹੀਂ ਮਿਲਣਗੇ, ਮਾਣ ਭੱਤੇ ਨਹੀਂ ਮਿਲਣਗੇ, ਤਾਂ ਫਿਰ ਨੌਜਵਾਨ ਖੜੂਗਾ ਕਿਵੇਂ? ਸਭ ਤੋਂ ਵੱਡੀ ਆਪਾਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇੱਕ ਬੱਚੇ ਦਾ ਸੰਘਰਸ਼ ਜਦੋਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਲਾਉਣੇ ਆ ਉਦੋਂ ਸ਼ੁਰੂ ਹੋ ਜਾਂਦਾ। ਉਹ ਬੰਦਾ ਸੰਘਰਸ਼ ਇਸ ਉਮੀਦ ਨਾਲ ਕਰਦਾ ਵੀ ਇੱਕ ਦਿਨ ਉਹਦੀ ਜਿਹੜੀ ਵਿੱਦਿਅਕ ਯੋਗਤਾ ਉਹਨੂੰ ਕੁਛ ਦੇਊਗੀ। ਆਪਾਂ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਜਿਹਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। ਇਹ ਗੌਰਮੈਂਟ ਆ ਜਿਹੜੀ
ਇਹ ਇੱਥੋਂ ਦੀ ਫੈਡਰਲ ਸਿਸਟਮ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਾਂ ਸਟੇਟ ਦਾ ਇਹ ਮਾੜਾ। ਤਾਂ ਹੁਣ ਪੰਜਾਬ ਦੇ ਲੋਕ ਅੱਜ ਵੀ ਕੁਆਲੀਫਾਈਡ ਨੇ, ਸਾਡੇ ਜਿੰਨੇ ਮੁਲਾਜ਼ਮ ਨੇ ਜੀ ਯੋਗਤਾ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਹਿ ਲਓ ਵੀ ਇੰਨੇ ਕੁ ਨਿਪੁੰਨ ਤੇ ਇੰਨੇ ਕੁ ਆਪਦੇ ਅਧਾਰਿਆਂ ਨੂੰ ਲੈ ਕੇ ਚਿੰਤਤ ਨੇ ਵੀ ਉਹ ਆਪਦੇ ਅਧਾਰੇ ਬਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਨੇ ਜੀ। ਜੋ ਇੱਕ ਦਫ਼ਤਰ ਦੀ ਟਾਈਮਿੰਗ ਹੁੰਦੀ 9 ਤੋਂ 5 ਵਿਸ਼ਾਲ ਜੀ ਹੁੰਦੀ ਹੈ ਤੇ ਉਸ ਤੋਂ ਬਾਅਦ ਵੀ ਉੱਥੇ ਹੀ ਪੈ ਜਾਂਦੇ ਨੇ, ਉੱਥੇ ਹੀ ਕੰਮ ਕਰਦੇ ਨੇ। ਪਰ ਉਹਨਾਂ ਨੂੰ ਕਹਿ ਲਓ ਵੀ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦਾ ਇੱਕ ਚੰਗੀ ਸੋਚ ਦਾ ਸਟੇਟ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਜਿਹਦੀ ਸੋਚ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਜਾਣਾ, ਇੱਕ ਬੰਦੇ ਦੀ ਉਹਨੂੰ ਕਿਹਾ ਜਾਂਦਾ ਵੀ ਤੂੰ ਬੱਚਿਆਂ ਨੂੰ ਛੱਡ, ਤੇਰੀ ਰੋਟੀ ਅਸੀਂ ਖੋ ਕੇ ਤੇ ਤੈਨੂੰ ਮਾਰ ਦੇਣਾ, ਕਿਉਂਕਿ ਤੇਰੀ ਸੋਚ ਨਾਲ ਪੰਜਾਬ ਨੇ ਜਾਗ ਜਾਣਾ। ਤੇ ਜੇ ਪੰਜਾਬ ਜਾਗ ਗਿਆ ਤਾਂ ਕਹਿ ਲਓ ਵੀ ਫਿਰ ਸਾਡੀਆਂ ਰੋਟੀਆਂ ਨਹੀਂ ਸੇਕੀਆਂ ਜਾਣੀਆਂ, ਕਿਉਂਕਿ ਡਾਇਲੌਗਬਾਜ਼ੀ ਆ ਜੀ ਬਹੁਤ ਵੱਡੀ ਪੰਜਾਬ ਦੇ ਵਿੱਚ। ਡਾਇਲੌਗਬਾਜ਼ੀ ਦਾ ਦੌਰ ਆ ਜੀ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ ਜੀ ਦਿਮਾਗ ਨੂੰ ਵਿਸ਼ਾਲ ਜੀ। ਬਿਲਕੁਲ ਆ ਜਾਂਦਾ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ। ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਬਿਲਕੁਲ ਇੱਕ ਸੀਐਮ ਲੈਵਲ ਦਾ ਬੰਦਾ ਜੀ ਇਹ ਸਟੇਟਮੈਂਟ ਦੇ ਰਿਹਾ ਤੇ ਆਪਾਂ ਉਸ ਨੂੰ ਚੁਣਿਆ ਹੋਇਆ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਇਹ ਡਾਇਲੌਗ ਸੁਣ ਕੇ ਮੈਨੂੰ ਦੱਸੋ ਕਿਹੜਾ ਬੰਦਾ ਜਿਹਦੇ ਮੂੰਹ ਤੇ ਹਾਸਾ ਨਹੀਂ ਆਇਆ? ਅਨਪੜ੍ਹ ਬੰਦਾ ਜਿਹੜਾ ਕਦੇ ਸਕੂਲ ਦੇ ਵਿੱਚ ਵੀ ਨਹੀਂ ਗਿਆ ਉਹ ਵੀ ਹੱਸਿਆ ਹੈਗਾ ਇਸ ਡਾਇਲੌਗ ਦੇ ਉੱਤੇ। 4 ਗੁਣਾ ਜਦੋਂ ਦੀ ਸਰਕਾਰ ਆਈ ਹੈ ਨੇ ਜੀ, 4 ਗੁਣਾ ਬੱਚੇ ਬਾਹਰ ਜਾ ਰਹੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ। ਮੈਂ ਗੱਲ ਕਰਨਾ ਕਿ ਪੰਜਾਬ ਨੂੰ ਕਿਤੇ ਗੋਰੇ ਇੱਥੇ ਆਣਗੇ, ਬੱਚੇ ਸਗੋਂ 4 ਗੁਣਾ ਪੰਜਾਬ ਦਾ ਜਿਹੜਾ ਯੂਥ ਹੈ ਸਾਰਾ 4 ਗੁਣਾ ਬਾਹਰ ਹੈ ਤੇਜ਼ੀ ਨਾਲ ਜਦੋਂ ਦੀ ਸਰਕਾਰ ਆਈ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਇੱਕ ਮਿੰਟ ਬਾਅਦ ਉੱਥੇ ਪੰਜਾਬ ਦੀ ਐਡ ਆਉਂਦੀ ਹੈ ਕਿ ਮੁਲਾਜ਼ਮ ਅਸੀਂ ਪੱਕਾ ਕਰਤਾ, ਉੱਥੇ 36,000 ਮੁਲਾਜ਼ਮ ਇਹ ਕਰਤਾ। ਮੈਨੂੰ ਪੰਜਾਬ 'ਚ ਇੱਕ ਬੰਦਾ ਵੀ ਦਿਖਾ ਦਿਓ ਜਿਹੜਾ ਖੜਾ ਹੋ ਕੇ ਕਹਿ ਦੇ ਵੀ ਅਸੀਂ ਪੱਕੇ ਹੋ ਚੁੱਕੇ ਹਾਂ। ਗੁਜਰਾਤ 'ਚ ਇਹਨਾਂ ਨੇ ਝੂਠ ਦਾ ਇੱਕ ਫਰੇਮ ਬਣਾ ਕੇ ਉੱਥੇ ਪੇਸ਼ ਕਰ ਰਹੇ ਨੇ। ਮੈਂ ਤਾਂ ਤੇ ਤੁਹਾਡੇ ਚੈਨਲ ਦੇ ਰਾਹੀਂ ਕਹੂੰ ਗੁਜਰਾਤ ਵੱਲ ਭਾਈਓ, ਇਹਨਾਂ ਦੇ ਕਿਤੇ ਆ ਨਾ ਜਾਣਾ ਤੁਸੀਂ। ਅਸੀਂ ਪੰਜਾਬ ਵਾਲੇ ਇਹਨਾਂ ਨੂੰ ਪਛਤਾ ਰਹੇ ਹਾਂ ਲਿਆ ਕੇ ਅੱਜ ਦੀ ਡੇਟ ਦੇ ਵਿੱਚ ਹੀ। ਤੇ ਤੁਸੀਂ ਵੀ ਧਿਆਨ ਰੱਖੋ, ਇਹ ਬਹੁਤ ਝੂਠ ਦਾ ਫਰੇਮ ਬਣਾ ਕੇ ਇਹ ਝੂਠ ਵੇਚੀ ਜਾਂਦੇ ਨੇ ਜੀ। ਜੇ ਨੌਜਵਾਨਾਂ ਦੇ ਆਪਾਂ ਜਦੋਂ ਭਵਿੱਖ ਦੀ ਗੱਲ ਕਰਦੇ ਆ ਨਾ ਜੀ, ਸਾਰਿਆਂ ਨਾਲੋਂ ਵੱਡਾ ਤੁਸੀਂ ਅੱਜ ਮੈਂ ਕੱਲ ਟੀਵੀ ਤੇ ਇੱਕ ਵੇਖ ਰਿਹਾ ਸੀ ਨਿਊਜ਼, ਹਥਿਆਰਾਂ ਦੇ ਪਾਬੰਦੀ ਦੇ ਸੰਬੰਧ ਦੇ ਵਿੱਚ ਸੀ, ਤੇ ਇੱਕ ਛੋਟੇ ਬੱਚੇ ਦੇ ਉੱਤੇ ਉਹਦੀ ਕੋਈ ਸੋਸ਼ਲ ਮੀਡੀਆ ਤੇ ਹੋਣੀ ਹੈ ਜੀ ਪਾਈ ਹੋਈ ਆਪਣੀ ਪੋਸਟ, ਉਹਦੇ ਤੇ FIR ਦਰਜ ਕਰੀ ਗਈ ਹੈ। ਜਦੋਂ ਮੀਡੀਆ ਦੀ ਹੁਣ ਆਪਾਂ ਸੋਸ਼ਲ ਮੀਡੀਆ ਦੀ ਤਾਕਤ ਆ ਜਿਹੜੀ ਬਹੁਤ ਵੱਡੀ ਹੈ, ਜਦੋਂ ਇਹਦੇ ਕਿਉਂਕਿ ਬਾਕੀ ਮੀਡੀਆ ਵਿਕਾਊ ਹੋ ਚੁੱਕਿਆ ਜੀ, ਸੋਸ਼ਲ ਮੀਡੀਆ ਤੇ ਜਿਹੜੇ ਚੈਨਲ ਆ ਇਹ ਹਜੇ ਜਾਗਰਤ ਨੇ ਜੀ, ਗੱਲਾਂ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀਆਂ ਜਿਵੇਂ। ਤੇ ਉਹ ਜਦੋਂ ਸੋਸ਼ਲ ਮੀਡੀਆ ਨੇ ਚੀਜ਼ ਹਾਈਲਾਈਟ ਕੀਤੀ ਤਾਂ ਡਿਪਟੀ ਨੇ ਮਾਫੀ ਮੰਗੀ, ਪਰ ਉਹ ਹੁਣ ਬੱਚੇ ਦੇ ਮਾਪਿਓ ਆਪਦੇ ਬੱਚੇ ਨੂੰ ਪੰਜਾਬ ਦੇ ਵਿੱਚ ਨਹੀਂ ਜੀ ਰੱਖਣਗੇ, ਕਿਉਂਕਿ ਉਹ ਝਟਕਾ ਉਹਨਾਂ ਨੂੰ ਲਾ ਦਿੱਤਾ ਗਿਆ ਜੀ ਪਹਿਲਾਂ ਹੀ। ਇਹ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਚਾਹੁੰਦੀਆਂ ਇੱਥੇ ਲੋਕ ਆ ਜਿਹੜੇ ਬਸ ਇਕੱਲੇ ਹੱਥਾਂ ਪੈਰਾਂ ਵਾਲੇ ਰਹਿ ਜਾਣ, ਦਿਮਾਗ ਵਾਲਾ ਤਾਂ ਕੋਈ ਰਵੇ ਨਾ, ਤੇ ਜਿਨ੍ਹਾਂ ਨੂੰ ਅਸੀਂ ਆਪਦੇ ਮੁਤਾਬਕ ਵਰਤ ਸਕੀਏ। ਠੀਕ ਹੈ, ਪੰਜਾਬ ਦੀ ਗੱਲ ਕਰੀਏ, ਹੱਸਦੇ ਖੇਡਦੇ ਪੰਜਾਬ ਦੀ, ਤਾਂ ਇੱਥੇ ਮੇਰੀ ਗੱਲ ਸੁਣੋ, ਆਪਣੇ ਕਾਮੇਡੀ ਫਿਲਮਾਂ 'ਚ ਹੀ ਹਾਸਾ ਰਿਹਾ ਹੈਗਾ, ਹੋਰ ਤਾਂ ਕਿਸੇ ਪਾਸੇ ਕੋਈ ਖੁਸ਼ੀ ਦੀ ਕੋਈ ਲਹਿਰ ਭਗਵੰਤ ਮਾਨ ਹੋਰੀ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਨੂੰ ਫੇਰ ਉਹੀ ਰੰਗਲਾ ਪੰਜਾਬ ਬਣਾਉਣਾ। ਉਹ ਕਹਿੰਦੇ ਵੀ ਮੇਰੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਤੇ ਮੈਂ ਪੂਰੇ ਜ਼ੋਰ ਨਾਲ ਦਮ ਨਾਲ ਲੱਗਿਆ ਹੋਇਆ ਕਿ ਜਲਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਕੀ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਦੇ ਉੱਪਰ ਵਿਸ਼ਵਾਸ ਨਹੀਂ ਹੈ? ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਿਸ਼ਵਾਸ ਸੀਗਾ ਜੀ, ਤਾਂ ਹੀ ਆਪਾਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ। ਅਸੀਂ ਕੈਂਪੇਨ ਸ਼ੁਰੂ ਕਰਕੇ ਖੁਦ ਸਪੋਰਟ ਕੀਤੀ ਆ ਮੁਲਾਜ਼ਮਾਂ ਨੇ। ਭਗਵੰਤ ਮਾਨ ਨੂੰ ਸੀਐਮ ਬਣਨ ਲਈ ਕੇਜਰੀਵਾਲ ਤੱਕ ਅਪਰੋਚ ਕਰੀ ਆ ਵੀ ਸਾਨੂੰ ਸੀਐਮ ਦਾ ਚਿਹਰਾ ਭਗਵੰਤ ਮਾਨ ਚਾਹੀਦਾ, ਪਰ ਉਹ ਜਦੋਂ ਯੂਨੀਫਾਰਮ ਦੇ ਵਿੱਚ ਆਏ, ਜਦੋਂ ਇੱਕ ਪਾਰਟੀ ਦੀ ਉਹਦੇ 'ਚ ਆਏ, ਤਾਂ ਉਦੋਂ ਬਾਅਦ ਉਹ ਕਿਸੇ ਵੀ ਤਰ੍ਹਾਂ ਦੀ ਸਾਨੂੰ ਤਾਂ ਬੈਟਰਮੈਂਟ ਪੰਜਾਬ ਦੀ ਤਾਂ ਨਜ਼ਰ ਨਹੀਂ ਆਈ। ਉਹਨਾਂ ਦੀ ਮੇਰੇ ਹਿਸਾਬ ਨਾਲ ਖੁਦ ਦੀ ਜ਼ਰੂਰ ਹੋਈ ਹੈ, ਆਪਦੇ ਬਾਲ ਬੱਚਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਸ਼ੁਰੂ ਹੋਇਆ ਜੀ, ਵਿਆਹ ਕਰਾ ਲਿਆ। ਚਲੋ ਚੰਗੀ ਗੱਲ ਆ, ਚਲੋ ਕਿਸੇ ਵਿਅਕਤੀ ਦਾ ਆਪਾਂ ਨਹੀਂ ਚਾਹੁੰਦੇ, ਪਰਸਨਲ ਚੀਜ਼ਾਂ ਨੇ ਇਹ, ਪਰ ਇਹ ਪੰਜਾਬ ਦੇ ਲੋਕਾਂ ਦੇ ਬਾਰੇ ਵੀ ਸੋਚਣਾ ਉਹਨਾਂ ਲਈ ਪਹਿਲੀ ਲੋੜ ਸੀਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਵਾਅਦੇ ਕੀਤੇ ਸੀਗੇ। ਦੇਖੋ ਜਦੋਂ ਪੋਲੀਟੀਕਲ ਕੈਰੀਅਰ ਕਿਸੇ ਵੀ ਬੰਦੇ ਦਾ ਵਿਸ਼ਾਲ ਜੀ ਸ਼ੁਰੂ ਹੁੰਦਾ ਤਾਂ ਉਹ ਨਹੀਂ ਸੋਚਦਾ ਹੁੰਦਾ ਵੀ ਉਹ ਸੀਐਮ ਲੈਵਲ ਤੱਕ ਵੀ ਜਾਏਗਾ। ਐਡੀ ਵੱਡੀ ਸਗਾਤ ਜੇ ਕਿਸੇ ਇਨਸਾਨ ਦੀ ਝੋਲੀ ਪਈ ਆ ਤੇ ਉਹ ਇਕੱਲੀ ਸਰ ਉਹ ਨਹੀਂ ਹੈਗੀ, ਪਾਵਰ ਨਹੀਂ ਹੈਗੀ, ਪਾਵਰ ਦੇ ਨਾਲ ਰਿਸਪੌਂਸਿਬਿਲਟੀ ਵੀ ਆਉਂਦੀ ਹੈ। ਉਹ ਰਿਸਪੌਂਸਿਬਿਲਟੀ ਨੂੰ ਹਜੇ ਪਾਸੇ ਰੱਖਿਆ ਹੋਇਆ 5 ਸਾਲ। ਰਿਸਪੌਂਸਿਬਿਲਟੀ ਕਿੱਦਾਂ ਦੀ ਰਿਸਪੌਂਸਿਬਿਲਟੀ ਚਾਹੁੰਦੇ ਹੋ ਤੁਸੀਂ? ਪੰਜਾਬ ਦੇ ਵਿੱਚ ਇੱਕ ਸਿਸਟਮ ਕੰਮ ਕਰ ਰਿਹਾ, ਪੰਜਾਬ ਦੇ ਵਿੱਚ ਐਡਮਿਨਿਸਟ੍ਰੇਟਿਵ ਇੱਕ ਢਾਂਚਾ ਬਣਿਆ ਹੋਇਆ, ਉਹ ਢਾਂਚਾ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ, ਕਿੱਦਾਂ ਦੀ ਤੁਸੀਂ ਰਿਸਪੌਂਸਿਬਿਲਟੀ ਦੀ ਗੱਲ ਕਰਦੇ? ਦੇਖੋ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕਰਪਸ਼ਨ ਜ਼ੀਰੋ ਕਰਾਂਗੇ, ਤੇ ਜਦੋਂ ਹੁਣ ਅਸੀਂ ਕਿਤੇ ਵੀ ਪ੍ਰੋਟੈਸਟ ਕਰਨਾ ਜਾਂ ਮੁਜ਼ਾਹਰਾ ਕਰਨਾ ਵਾ ਤਾਂ ਸਰਕਾਰ ਦਾ ਕੰਮ ਆ ਸਾਨੂੰ ਸੁਣਵਾਈ ਕਰਨਾ, ਸਾਨੂੰ
ਸਾਡੀਆਂ ਗੱਲਾਂ ਨੂੰ ਸੁਣ, ਸਾਡੀਆਂ ਮੁਸੀਬਤਾਂ ਨੂੰ ਸੁਣ, ਉਹਦਾ ਸਾਨੂੰ ਸੋਲੂਸ਼ਨ ਦੇਣ। ਕਰਪਸ਼ਨ ਦੇ ਬਹੁਤ ਸਾਰੇ ਪਰਚੇ ਦਰਜ ਹੋਏ ਆ। ਕਰਪਸ਼ਨ ਦੇ ਵਿੱਚ ਜੇ ਆਪਾਂ ਵਿਜੀਲੈਂਸ ਦੀ ਕਾਰਵਾਈਆਂ ਦੀ ਗੱਲ ਕਰੀਏ ਤਾਂ ਮੰਤਰੀਆਂ ਦੇ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੋਈਆਂ। ਮੰਤਰੀ ਅੰਦਰ ਵੀ ਜੇਲ੍ਹਾਂ ਦੇ ਵਿੱਚ ਵੀ ਸੁੱਟੇ ਗਏ ਆ। ਜੀ ਨਹੀਂ, ਉਹ ਦੇਖੋ ਜੀ, ਇੱਕ ਸੁਰਖੀਆਂ ਲੈਣ ਲਈ ਖਬਰਾਂ ਦੀਆਂ ਇਹ ਗੱਲਾਂ ਵੱਡੀਆਂ ਲੱਗਦੀਆਂ ਵੀ ਆਹ ਮੰਤਰੀ ਦਾ ਪਰਚਾ ਹੋ ਗਿਆ, ਜਦੋਂ ਕੋਰਟ ਦੇ ਵਿੱਚ ਉਹ ਚੀਜ਼ ਸਾਬਤ ਨਹੀਂ ਹੋ ਰਹੀ। ਠੀਕ ਹੈ, ਇੱਕ ਵਾਰੀ ਲੋਕਾਂ ਦੀ ਵਾਹਵਾ ਲੈਣ ਲਈ ਇਹ ਸਟੰਟ ਕਰੇ ਜਾਂਦੇ ਨੇ ਜੀ। ਸਿੰਗਲਾ ਜੀ ਦੀ ਜਿਹੜੇ ਇਹਨਾਂ ਦੇ ਸੀਗੇ, ਕੋਰਟ 'ਚ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਪੇਸ਼ ਕੀਤਾ ਗਿਆ ਜੀ ਇਹਨਾਂ ਤੋਂ। ਠੀਕ ਹੈ ਜੀ, ਇਹੋ ਜਿਹੇ ਜਿਹੜੇ ਸਟੰਟ ਇੱਕ ਪੜ੍ਹਿਆ ਲਿਖਿਆ ਵਰਗ ਉਹ ਤੋਂ ਜਾਣੂ ਹੁੰਦਾ। ਠੀਕ ਹੈ, ਦੂਜੇ ਬੰਦੇ ਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਅਸਰ ਪੈਂਦਾ ਵੀ ਆਹ ਕਰਤਾ ਜੀ, ਕਿਉਂਕਿ ਐਂਟੀ ਜਿਹੜੇ ਬੰਦੇ ਹੁੰਦੇ ਹਮੇਸ਼ਾ ਟਾਰਗੇਟ ਕਰਦੀਆਂ ਨੇ ਸਰਕਾਰਾਂ ਜਦੋਂ ਬਦਲ ਫੇਰ ਹੁੰਦਾ ਹੈ ਜੀ। ਠੀਕ ਹੈ, ਹੁਣ ਆਪਾਂ ਜੇ ਗੱਲ ਕਰੀਏ ਭਗਵੰਤ ਮਾਨ ਹੋਣਾ ਦੀ, ਤਾਂ ਇਹਨਾਂ ਨੇ ਜਦੋਂ ਦੇ ਇਹ ਪਾਵਰ ਦੇ ਵਿੱਚ ਆਏ ਆ, ਇਹਨਾਂ ਦਾ ਜੋਸ਼ ਮੈਨੂੰ ਤਾਂ ਲੱਗਦਾ ਵੀ ਉਹ ਜਿਹੜਾ ਆਪਾਂ ਦੇਖਦੇ ਸੀ ਰਿਹਾ ਹੀ ਕੋਈ ਨਹੀਂ। ਹੁਣ ਤਾਂ ਜੇ ਆਪਾਂ ਗੱਲ ਕਰੀਏ ਸੀਐਮ ਦੀ, ਸੀਐਮ ਦਾ ਉਹਦਾ ਜਿਹੜਾ ਹੁੰਦਾ ਜੀ, ਉਹਦੇ ਕੋਲੇ ਬਹੁਤ ਇੱਕ ਕਹਿ ਲਓ ਵੀ ਪਾਵਰਸ ਹੁੰਦੀਆਂ ਨੇ, ਉਹ ਕੰਟਰੋਲ ਕਰ ਸਕਦਾ ਜੀ ਆਪਣੇ ਸਾਰੇ, ਇੱਕ ਤਰ੍ਹਾਂ ਦਾ ਸਟੇਟ ਦਾ ਉਹ ਰਾਜਾ ਹੋ ਜਾਂਦਾ ਜੀ। ਤੇ ਪਰ ਭਗਵੰਤ ਮਾਨ ਹੋਣੇ ਹੀ ਪਹਿਲਾਂ ਤਾਂ ਬੜੇ ਲਾਈਵ ਵੀ ਹੁੰਦੇ ਰਹੇ ਸੋਸ਼ਲ ਮੀਡੀਆ ਤੇ, ਇਹਨਾਂ ਦਾ ਆਪਦਾ ਚੈਨਲ ਵੀ ਆ, ਉੱਤੇ ਪੋਸਟਾਂ ਸ਼ੇਅਰ ਕਰਦੇ ਨੇ। ਪਰ ਜਦੋਂ ਦੇ ਹੁਣ ਆਹ ਕਹਿ ਲਓ ਵੀ ਇਲੈਕਸ਼ਨਾਂ ਦਾ ਦੌਰ ਤੇ ਲਿਆ ਹੋਇਆ ਗੁਜਰਾਤ ਤੇ ਹਿਮਾਚਲ ਤੇ ਪੰਜਾਬ 'ਚ ਦਿਸੇ ਨਹੀਂ ਉਹ। ਸਾਨੂੰ ਤਾਂ ਦੱਸੋ ਸਾਡਾ ਸੀਐਮ ਕਿੱਥੇ ਆ? ਸਾਨੂੰ ਤਾਂ ਸਾਡਾ ਸੀਐਮ ਨਹੀਂ ਲੱਭ ਰਿਹਾ ਜੀ। ਸਾਨੂੰ ਰੋਕਿਆ ਜਾਂਦਾ ਜਦੋਂ ਅਸੀਂ ਧਰਨਾ ਕਿਤੇ ਮੁਜ਼ਾਹਰਾ ਕਰਨਾ ਹੋਵੇ, ਸਾਨੂੰ ਇਹਨਾਂ ਦੇ ਸੀਐਮ ਹਾਊਸ 'ਚੋਂ ਫੋਨ ਆਉਂਦੇ ਨੇ ਵੀ ਤੁਸੀਂ ਸਰਕਾਰ ਤੇ ਭਰੋਸਾ ਰੱਖੋ। ਠੀਕ ਹੈ, ਸਰਕਾਰ ਤੁਹਾਡੇ ਬਾਬਤ ਸੋਚ ਰਹੀ ਹੈ। ਤੇ ਪਰ ਜੇ ਸਾਡੇ ਬਾਬਤ ਸਰਕਾਰ ਸੋਚ ਰਹੀ ਹੈ ਤੇ ਸਾਨੂੰ ਪਤਾ ਤਾਂ ਹੋਵੇ ਨਾ ਸਾਡੇ ਬਾਰੇ ਸੋਚ ਰਹੀ ਹੈ। ਇਹੀ ਤਾਂ ਕਿਸਾਨਾਂ ਨੇ ਮੁੱਦਾ ਚੱਕਿਆ ਸੀ ਉਦੋਂ ਸੈਂਟਰ ਗਵਰਨਮੈਂਟ ਵੇਲੇ ਵੀ ਤੁਸੀਂ ਸਾਡੇ ਬਾਬਤ ਜੇ ਕੋਈ ਪਾਲਿਸੀ ਲੈ ਕੇ ਆਏ, ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ। ਤੁਸੀਂ ਪਾਲਿਸੀ ਆਪ ਹੀ ਬਣਾ ਤੇ ਪਾਲਿਸੀ ਸਾਡੇ ਬਾਬਤ ਸਾਨੂੰ ਤਾਂ ਪਤਾ ਹੋਵੇ ਨਾ, ਸਾਡੇ ਬਾਬਤ ਜੇ ਕੋਈ ਸਰਕਾਰ ਸੋਚ ਰਹੀ ਹੈ ਸਾਨੂੰ ਪਤਾ ਹੀ ਨਹੀਂ ਹੈ ਜੀ ਉਹਦੇ ਸੰਬੰਧ ਦੇ ਵਿੱਚ। ਨਹੀਂ, ਤੁਸੀਂ ਚਾਹੁੰਦੇ ਕੀ ਹੋ? ਹੁਣ ਤੁਹਾਡਾ ਅਸਲ ਮੁੱਦਾ ਕੀ ਆ ਜਿਸ ਵਿਸ਼ੇ ਤੇ ਤੁਸੀਂ ਸਰਕਾਰ ਤੱਕ ਗੱਲ ਰੱਖਣਾ ਚਾਹੁੰਦੇ ਹੋ? ਕਿ ਇਹਨੂੰ ਅੰਡਰ ਲੈ ਲੈਣਾ, ਡਿਪਾਰਟਮੈਂਟ ਦੇ ਅੰਡਰ ਜੌਬ ਕਰ ਦੇਣੀ, ਇਹੀ ਵਿਸ਼ਾ? ਦੇਖੋ ਵਿਸ਼ਾਲ ਜੀ, ਤੇ ਅਸੀਂ ਇਹੀ ਸਾਡਾ ਏਮ ਆ ਜੀ। ਅਸੀਂ ਆਪਦੇ ਸਾਥੀਆਂ ਜਿਨ੍ਹਾਂ ਨੇ ਉਹਦਾ ਜੀਵਨ ਦੇਤਾ ਨਾ ਜੀ ਮਹਿਕਮੇ ਨੂੰ, ਉਹ ਡਿਜ਼ਰਵ ਕਰਦੇ ਆ। ਉਹਨਾਂ ਦੀ ਰੋਟੀ ਰੋਜੀ ਜਿਹੜੀ ਆ ਸਿਕਿਉਰ ਹੋਣੀ ਚਾਹੀਦੀ ਹੈ। ਮੁਲਾਜ਼ਮ ਪੱਕਾ ਹੋਣਾ ਡਿਜ਼ਰਵ ਕਰਦਾ ਹੈ ਜੀ। ਜੇ ਇਹ ਨਹੀਂ ਆਪਾਂ ਕੋਈ ਧੱਕਾ ਨਹੀਂ ਕਰ ਰਹੇ, ਉਹ ਮੁਲਾਜ਼ਮ ਦਾ ਹੱਕ ਬਣ ਜਾਂਦਾ। ਹੁਣ ਉਹ ਮੰਗਾਂ ਨਹੀਂ ਰਹਿ ਗਈਆਂ। ਜੇ ਆਪਾਂ ਗੱਲ ਕਰੀਏ ਵੀ ਮੁਲਾਜ਼ਮ ਦੀ ਮੰਗ ਆ, ਇਹ ਮੰਗ ਨਹੀਂ, ਉਹਦਾ ਹੱਕ ਬਣ ਚੁੱਕਿਆ ਜੀ। 8 ਸਾਲ ਤੋਂ ਉਹ ਨਿਮਾਣੇ ਵੇਤਨ ਤੇ ਇੱਕ ਮੁਲਾਜ਼ਮ ਕੰਮ ਕਰਕੇ ਉਹ ਅਦਾਰੇ ਨੂੰ ਚਲਾ ਰਿਹਾ, ਤੇ ਉਹ ਹੁਣ ਉਸ ਅਦਾਰੇ ਦੀ ਰਿਸਪੌਂਸਿਬਿਲਟੀ ਹੈਗਾ ਮੁਲਾਜ਼ਮ ਨੂੰ ਚਲਾਉਣਾ ਜੀ ਹੁਣ। ਤੇ ਇਹਦੇ ਸੰਬੰਧ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਵੀ ਇਹ ਅਸੀਂ ਕੋਈ ਮੰਗਣ ਨਹੀਂ ਆਏਗੇ, ਇਹ ਹੱਕ ਨੇ ਸਾਡੇ। ਤੇ ਪਰ ਸਾਨੂੰ ਮਿਲ ਕੀ ਰਿਹਾ ਉਹਦੇ ਬਦਲੇ ਜੀ? ਸਾਡੇ ਮੁਲਾਜ਼ਮਾਂ ਨੂੰ ਕੀ ਮਿਲ ਰਿਹਾ? ਸਾਡੇ ਮੁਲਾਜ਼ਮ ਕੱਢੇ ਜਾ ਰਹੇ ਆ। ਸਾਡੇ ਪਟਿਆਲਿਓਂ ਮੈਂ ਪੰਜਾਬ ਮੰਡੀ ਬੋਰਡ ਦੀ ਗੱਲ ਕਰਾਂ ਤਾਂ ਉੱਥੇ ਸਾਡੇ ਮੁਲਾਜ਼ਮ ਕੱਢੇ ਗਏ ਤੇ ਕੋਰਟ ਦੇ ਰਾਹੀਂ ਉਹਨਾਂ ਨੇ ਰਿਟ ਪਾ ਕੇ ਦੁਬਾਰਾ ਆਏ ਆ ਜੀ ਮਹਿਕਮੇ ਦੇ ਵਿੱਚ। ਇਹੋ ਜਿਹੀਆਂ ਨੀਤੀਆਂ ਆ ਰਹੀਆਂ ਜੀ। ਕਾਫੀ ਹੋਰ ਡਿਪਾਰਟਮੈਂਟ, ਟਰਾਂਸਪੋਰਟ ਡਿਪਾਰਟਮੈਂਟ 'ਚ ਬਹੁਤ ਬੰਦੇ ਕੱਢੇ ਗਏ ਆ ਸਾਡੇ। ਤੇ ਆਹ ਹੁਣ ਜਦੋਂ ਚੀਜ਼ਾਂ ਸਾਹਮਣੇ ਆਈਆਂ ਤਾਂ ਨਿਰਾਸ਼ਾ ਬਹੁਤ ਵੱਡੀ ਸਾਡੇ ਹੱਥ ਮਤਲਬ ਆਈ ਹੈ। ਮੁਲਾਜ਼ਮਾਂ ਦਾ ਇਹਨਾਂ ਨੇ ਸਾਥ ਦੇਣਾ ਸੀ ਤੇ ਕਿੱਥੇ ਪਟਿਆਲੇ ਦੇ ਵਿੱਚ ਇਹਨਾਂ ਨੇ ਮੁਲਾਜ਼ਮ ਕੱਢੇ ਨੇ ਜੀ ਆਊਟਸੋਰਸ ਤੇ, ਜਿਹੜੇ 5-5 6-6 ਸਾਲਾਂ ਤੋਂ ਕੰਮ ਕਰ ਰਹੇ ਸੀ। ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ, ਜਾਂ ਸਰਕਾਰ ਹੈ ਜਿਹੜੀ, ਸਰਕਾਰ ਨੂੰ ਕਿਸ ਤਰ੍ਹਾਂ ਦੀ ਤੁਸੀਂ ਗੱਲ ਆ ਉਹਨਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਹੋ? ਦੇਖੋ ਅਸੀਂ ਜਦੋਂ ਵੀ ਸਮਾਂ ਮੰਗਿਆ ਤੇ ਅਸੀਂ ਮਿਲਣਾ ਚਾਹੇ ਤੇ ਕੋਈ ਕਹਿੰਦਾ ਜੀ ਗੁਜਰਾਤ ਬੈਠੇ ਨੇ। ਅਸੀਂ ਜਿੰਨਾ ਤੱਕ ਵੀ ਪਹੁੰਚ ਕੀਤੀ ਹੈ ਮੰਤਰੀਆਂ ਤੱਕ, ਹਜੇ ਤੱਕ ਸਾਰੇ ਗੁਜਰਾਤ ਬੈਠੇ ਨੇ, ਆਪਦੀਆਂ ਡਿਊਟੀਆਂ ਉੱਧਰ ਨਿਭਾ ਰਹੇ ਨੇ। ਅਸੀਂ ਉੱਥੇ ਗੁਜਰਾਤ ਚੱਲੀਏ, ਹਜੇ ਤੱਕ ਉਹਨਾਂ ਕੋਲ ਸਾਨੂੰ ਸਮਾਂ ਨਹੀਂ ਮਿਲਿਆ। ਪਰ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਰਹੇ ਹਾਂ ਜੀ, ਸਾਡਾ ਹਫਤੇ ਦੇ ਵਿੱਚ ਕੋਈ ਨਾ ਕੋਈ ਸਾਡਾ ਇੱਕ ਨੀਤੀ ਬਣਾਈ ਜਾਵੇ। ਨਹੀਂ ਤਾਂ ਆਉਣ ਵਾਲੇ ਪਹਿਲੇ ਹਫਤੇ ਦੇ ਵਿੱਚ ਅਸੀਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਧੂਰੀ ਤੋਂ ਜਿੱਤੇ ਸੀਗੇ ਜੀ, ਅਸੀਂ ਆਪ ਦਾ ਇੱਕ ਮੋਰਚਾ ਉੱਥੇ ਵੱਡਾ ਲੈ ਕੇ ਉਹਨਾਂ ਦੇ ਦਫ਼ਤਰ ਮੂਹਰੇ ਅਸੀਂ ਖੜੇ ਹੋਵਾਂਗੇ, ਰੋਸ ਪ੍ਰਦਰਸ਼ਨ ਕਰਾਂਗੇ ਜੀ ਪਹਿਲੇ ਹਫਤੇ। ਅਸੀਂ ਤਾਂ ਜੀ ਆਪਣੇ ਹੱਕ ਲੈ ਕੇ ਹਟਣਾ ਜੀ। ਸਾਡਾ ਜੀਵਨ ਆ ਜਿਹੜਾ, ਸਾਡੇ ਤੇ ਭਰੋਸਾ ਕੀਤਾ ਸਾਡੇ ਸਾਥੀਆਂ ਨੇ, ਤੇ ਅਸੀਂ ਉਹ ਭਰੋਸੇ ਦੇ ਬਾਬਤ ਅਸੀਂ ਇਹਨਾਂ ਨੇ ਭਗਵੰਤ ਮਾਨ ਜੀ ਨੇ ਆਪਣਾ ਕੇਸਰੀ ਰੰਗ ਸਿਰਜਿਆ ਹੋਇਆ ਜੀ ਸਿਰ ਤੇ, ਭਗਤ ਸਿੰਘ ਜੀ ਨੂੰ ਯਾਦ ਕਰਦੇ ਨੇ ਹਮੇਸ਼ਾ। ਤੇ ਪਰ ਉਹ ਜੀਵਨ ਜਿਉਣਾ ਬਹੁਤ ਔਖਾ ਹੁੰਦਾ ਜੀ। ਸਾਡੇ ਸਿਰ ਵੀ ਉਹੀ ਜ਼ਿੰਮੇਵਾਰੀ ਆ, ਸਾਡੇ ਤੇ ਸਾਡੇ ਸਾਥੀਆਂ ਨੂੰ ਭਰੋਸਾ। ਅਸੀਂ ਆਪਦੇ ਸਾਥੀਆਂ ਦੇ ਬਾਬਤ ਅਸੀਂ ਆਪਦੇ ਸੰਘਰਸ਼ ਆ ਜਿਹੜੇ ਉਹ ਇਸ ਲੈਵਲ ਤੇ ਅਸੀਂ ਲੜਨੇ ਨੇ ਕਿ ਇਹ ਸਰਕਾਰ ਜੋ ਸੋਚ ਰਹੀ ਆ ਵੀ 1-2 ਦਿਨ ਦੇ ਮੁਜ਼ਾਹਰੇ, ਠੀਕ ਹੈ, ਉਦੋਂ ਬਾਅਦ ਲਾਲਾ ਹੋ ਗਈ ਹੈ ਘਰੋਂ ਘਰੀ, ਇਹ ਕੰਮ ਨਹੀਂ ਹੋਏਗਾ। ਜਦੋਂ ਸਾਡਾ ਸੰਘਰਸ਼ ਸ਼ੁਰੂ ਹੋਊਗਾ ਨਾ, ਉਹ ਪ੍ਰਾਪਤੀ ਤੋਂ ਬਾਅਦ ਹੀ ਸੰਪੂਰਨ ਕਰਿਆ ਜਾਏਗਾ। ਇਸੇ ਕਰਕੇ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ, ਸਾਡੀ ਜਿਹੜੀ ਆਰਗੇਨਾਈਜ਼ ਕਰ ਰਹੇ ਆ ਇਸ ਸਿਸਟਮ ਨੂੰ, ਇਸ ਤਰੀਕੇ ਨਾਲ ਕਰ ਰਹੇ ਆ ਵੀ ਇਹ ਜਿਹੜਾ ਕਦਮ ਅੱਗੇ ਵਧ ਗਿਆ ਇਹ ਪਿੱਛੇ ਨਹੀਂ ਮੁੜਿਆ ਜਾਏਗਾ। ਸੋ ਇਹ ਸਨ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਆਗੂ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਸਰਕਾਰ ਹਜੇ ਵੀ ਇਹਨਾਂ ਦੇ ਪ੍ਰਤੀ ਸੁਹਿਰਦ ਨਾ ਹੋਈ, ਕੋਈ ਵਧੀਆ ਨੀਤੀ ਇਹਨਾਂ ਦੀ ਸੈਟਲਮੈਂਟ ਵਾਸਤੇ ਨਾ ਲੈ ਕੇ ਆਈ, ਤਾਂ ਇਹਨਾਂ ਵੱਲੋਂ ਸੰਘਰਸ਼ ਦਾ ਰਾਹ ਫੜਿਆ ਜਾਵੇਗਾ। ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਜਿਹੜੀਆਂ ਗੱਲਾਂ
ਇਲੈਕਸ਼ਨ ਤੋਂ ਪਹਿਲਾਂ ਕਈਆਂ ਗਈਆਂ ਸਨ, ਉਹਨਾਂ ਗੱਲਾਂ ਦੇ ਉੱਪਰ ਅਗਰ ਪੂਰ ਨਾ ਚੜਾਇਆ ਗਿਆ ਤਾਂ ਸੰਘਰਸ਼ ਹੈ ਉਹ ਸ਼ੁਰੂ ਕੀਤਾ ਜਾਊਗਾ। ਧੰਨਵਾਦ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ। ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ, ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਬਾਲ ਸਿੰਘ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਉਂਦੀ ਆ, ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ, ਪਰ ਉਹ ਵਾਅਦੇ ਕਿੰਨੇ ਕੁ ਵਫਾ ਹੋਏ ਇਹ ਤੁਸੀਂ ਵੀ ਜਾਣਦੇ ਹੋ ਤੇ ਪੰਜਾਬ ਦਾ ਨੌਜਵਾਨ ਵੀ ਜਾਣਦਾ। ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਬਾਹਰ ਜਾ ਰਿਹਾ ਤੇ ਬਾਹਰ ਜਾਣ ਦਾ ਕਾਰਨ ਹੈ ਬੇਰੁਜ਼ਗਾਰੀ। ਪੰਜਾਬ ਦਾ ਨੌਜਵਾਨ ਇੱਕ ਵਾਰ ਫੇਰ ਪਰਤੂਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਫੇਰ ਵਾਸ ਕਰੂਗਾ। ਵਿਦੇਸ਼ਾਂ ਤੋਂ ਲੋਕ ਨੌਕਰੀ ਕਰਨ ਇੱਥੇ ਆਇਆ ਕਰਨਗੇ। ਇਸ ਤਰ੍ਹਾਂ ਦੇ ਕਿੱਸੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਭਗਵੰਤ ਮਾਨ ਹੋਰਾਂ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਹੀਆਂ ਗਈਆਂ। ਪਰ ਦੂਜੇ ਪਾਸੇ ਦੂਜਾ ਪੱਖ ਕੀ ਕਹਿੰਦਾ? ਦੂਜਾ ਪੱਖ ਹੈ ਕਿ ਪੰਜਾਬ ਦੇ ਵਿੱਚ ਆਊਟਸੋਰਸ ਮੁਲਾਜ਼ਮ ਤੇ ਕੰਟਰੈਕਟ ਮੁਲਾਜ਼ਮ ਦੀ ਜਿਹੜੀ ਲੁੱਟ ਹੋ ਰਹੀ ਆ, ਉਸ ਨੂੰ ਲੁੱਟ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਸਰਗਰਮ। ਪੰਜਾਬ ਦਾ ਨੌਜਵਾਨ ਇਸ ਬਾਰੇ ਕੀ ਕਹਿੰਦਾ? ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਜਿਹੜੇ ਕਿ ਆਊਟਸੋਰਸ ਯੂਨੀਅਨ ਦੀ ਅਗਵਾਈ ਕਰਦੇ ਆ, ਵਿਸ਼ਾਲ ਮੌਂਗਾ ਅਤੇ ਜਤਿੰਦਰ ਸਿੰਘ। ਇਹਨਾਂ ਦਾ ਸਵਾਗਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਧੰਨਵਾਦ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਗੁਰਕਪਾਲ ਜੀ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਧੰਨਵਾਦ ਕਰਦੇ ਆ ਜੀ ਸਾਰਿਆਂ ਦਾ। ਅਸੀਂ ਆਪਾਂ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਹਨਾ, ਸਰਕਾਰ ਹੋਂਦ ਵਿੱਚ ਆਉਂਦੀ ਆ, ਸਰਕਾਰਾਂ ਪਹਿਲਾਂ ਵੀ ਆਈਆਂ, ਕਾਂਗਰਸ ਰਹੀ ਆ, ਅਕਾਲੀ ਰਹੇ ਆ, ਵਾਅਦੇ ਉਹਨਾਂ ਨੇ ਵੀ ਕੀਤੇ ਸੀ, ਵਾਅਦੇ ਉਦੋਂ ਵੀ ਨਹੀਂ ਵਫਾ ਹੋਏ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਅੱਜ ਦੀ ਜੇ ਗੱਲ ਕਰੀਏ ਸਮੇਂ ਦੀ, ਅੱਜ ਦੇ ਸਮੇਂ ਦੇ ਵਿੱਚ ਸਰਕਾਰ ਦੀ ਜੋ ਪ੍ਰੈਜ਼ੈਂਟ ਸਥਿਤੀ ਆ ਉਹਨੂੰ ਮੁੱਖ ਰੱਖ ਕੇ ਹੀ ਆਪਾਂ ਸਟੇਟਮੈਂਟ ਦਿੰਨੇ ਆ। ਫਿਲਹਾਲ ਸਰਕਾਰ ਨੇ ਜੋ ਲੋਕਾਂ ਨੇ ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਕਿਉਂਕਿ ਬਿਲਕੁਲ ਹੀ ਨਿਰਾਸ਼ਾ ਪੱਲੇ ਪਾਈ ਹੈ ਜੀ, ਖਾਸ ਤੌਰ ਤੇ ਕੱਚੇ ਕਰਮਚਾਰੀਆਂ ਦੇ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ, ਪਰ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਨਿਰਾਸ਼ਾ ਉਹਨਾਂ ਦੇ ਪੱਲੇ ਲਾਈ ਆ ਤੇ ਬਹੁਤ ਮਾਯੂਸੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ। ਕਰਮਚਾਰੀ ਆ ਜਿਹੜੇ ਖਾਸ ਤੌਰ ਤੇ ਸਾਡੇ ਆਊਟਸੋਰਸ ਕਰਮਚਾਰੀ ਆ, ਉਹਨਾਂ ਨੂੰ ਤਾਂ ਇਹਨਾਂ ਨੇ ਜਮਾਂ ਹੀ ਕਹਿ ਲਓ ਵੀ ਇੱਕ ਸਟੇਟਮੈਂਟ ਹੀ ਦਿੱਤੀ ਆ ਵੀ ਤੁਹਾਡੇ ਸੰਬੰਧ 'ਚ ਕੋਈ ਪਾਲਿਸੀ ਨਾ ਬਣ ਸਕਦੀ ਆ ਤੇ ਨਾ ਅਸੀਂ ਬਣਾਉਣ ਦੇ ਇੱਛਕ ਆ ਜੀ। ਨਹੀਂ, ਇੱਕ ਹੋਰ ਵੀ ਜਿਹੜਾ ਸਟੇਟਮੈਂਟ ਤਾਂ ਇੱਕ ਹੋਰ ਵੀ ਆਈ ਆ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਠੇਕੇਦਾਰ ਆ, ਠੇਕੇਦਾਰਾਂ ਨੂੰ ਕੱਢ ਕੇ ਸਿੱਧੇ ਤੌਰ ਤੇ ਉਹਨਾਂ ਦੇ ਕੰਟਰੈਕਟ ਦਿੱਤੇ ਜਾਣਗੇ ਜਾਂ ਡਿਪਾਰਟਮੈਂਟਸ ਨੂੰ ਜਿਹੜੇ ਕੰਟਰੈਕਟ ਦਿੱਤੇ ਜਾਣਗੇ, ਠੇਕੇਦਾਰਾਂ ਨੂੰ ਪਾਸੇ ਕੀਤਾ ਜਾਊਗਾ। ਕੀ ਉੱਦਾਂ ਦੀ ਕੋਈ ਪਾਲਿਸੀ ਆ ਰਹੀ ਹੈ? ਹਾਲੇ ਤੱਕ ਤਾਂ ਮੈਂ ਸੁਣੀ ਨਹੀਂ ਜੀ ਇਹੋ ਜੀ ਕੋਈ ਪਾਲਿਸੀ ਆ ਰਹੀ ਹੈ ਜੀ। ਇਹ ਸਰਕਾਰਾਂ ਹਜੇ ਬਿਲਕੁਲ ਕਮੀਆਂ ਹੀ ਨੇ ਜੀ। ਅਸੀਂ ਜਿਵੇਂ ਜਤਿੰਦਰ ਜੀ ਨੇ ਕਿਹਾ ਵੀ -2 ਦੇਵਾਂਗੇ, ਉਹੀ ਗੱਲ ਹੈ ਜੀ। ਹਜੇ ਤੱਕ ਕੋਈ ਪਾਲਿਸੀ ਨਹੀਂ ਹੈ ਨਾ, ਆਊਟਸੋਰਸ ਬਾਰੇ ਕੋਈ ਨੀਤੀ ਇਹਨਾਂ ਨੇ ਸੋਚੀ ਨਹੀਂ ਹਜੇ ਤੱਕ ਸਰਕਾਰ ਨੇ ਜੀ। ਗੱਲ ਤਾਂ ਇਹ ਹੈ ਨਾ ਕਿ ਜਦੋਂ ਮਾਨ ਸਾਹਿਬ ਹੋਰੀ ਇਹ ਬਿਆਨ ਦਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਲਗਾਤਾਰ ਜਾ ਰਿਹਾ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਸਤੇ, ਪੜ੍ਹਾਈ ਵਾਸਤੇ ਨੌਜਵਾਨ, ਪੰਜਾਬ ਦੀ ਕਰੀਮ ਬਾਹਰ ਜਾ ਰਹੀ ਆ, ਉਹਨਾਂ ਨੂੰ ਰੋਕਿਆ ਜਾਊਗਾ। ਜੇਕਰ ਇਸੇ ਤਰ੍ਹਾਂ ਦੀਆਂ ਨੀਤੀਆਂ ਰਹੀਆਂ, ਜਿਹੜੇ ਨੌਜਵਾਨ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲੂਗਾ, ਉਹਨਾਂ ਨੂੰ ਪੂਰੇ ਤਨਖਾਹ ਨਹੀਂ ਮਿਲਣਗੇ, ਮਾਣ ਭੱਤੇ ਨਹੀਂ ਮਿਲਣਗੇ, ਤਾਂ ਫਿਰ ਨੌਜਵਾਨ ਖੜੂਗਾ ਕਿਵੇਂ? ਸਭ ਤੋਂ ਵੱਡੀ ਆਪਾਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇੱਕ ਬੱਚੇ ਦਾ ਸੰਘਰਸ਼ ਜਦੋਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਲਾਉਣੇ ਆ ਉਦੋਂ ਸ਼ੁਰੂ ਹੋ ਜਾਂਦਾ। ਉਹ ਬੰਦਾ ਸੰਘਰਸ਼ ਇਸ ਉਮੀਦ ਨਾਲ ਕਰਦਾ ਵੀ ਇੱਕ ਦਿਨ ਉਹਦੀ ਜਿਹੜੀ ਵਿਦਿਅਕ ਯੋਗਤਾ ਉਹਨੂੰ ਕੁਝ ਦੇਊਗੀ। ਆਪਾਂ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਜਿਹਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ
ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। ਇਹ ਗੌਰਮੈਂਟ ਆ ਜਿਹੜੀ ਇਹ ਇੱਥੋਂ ਦੀ ਫੈਡਰਲ ਸਿਸਟਮ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਾਂ ਸਟੇਟ ਦਾ ਇਹ ਮਾੜਾ। ਤਾਂ ਹੁਣ ਪੰਜਾਬ ਦੇ ਲੋਕ ਅੱਜ ਵੀ ਕੁਆਲੀਫਾਈਡ ਨੇ, ਸਾਡੇ ਜਿੰਨੇ ਮੁਲਾਜ਼ਮ ਨੇ ਜੀ ਯੋਗਤਾ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਹਿ ਲਓ ਵੀ ਇੰਨੇ ਕੁ ਨਿਪੁੰਨ ਤੇ ਇੰਨੇ ਕੁ ਆਪਦੇ ਅਧਾਰਿਆਂ ਨੂੰ ਲੈ ਕੇ ਚਿੰਤਤ ਨੇ ਵੀ ਉਹ ਆਪਦੇ ਅਧਾਰੇ ਬਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਨੇ ਜੀ। ਜੋ ਇੱਕ ਦਫ਼ਤਰ ਦੀ ਟਾਈਮਿੰਗ ਹੁੰਦੀ 9 ਤੋਂ 5 ਵਿਸ਼ਾਲ ਜੀ ਹੁੰਦੀ ਹੈ, ਤਾਂ ਉਸ ਤੋਂ ਬਾਅਦ ਵੀ ਉੱਥੇ ਹੀ ਪੈ ਜਾਂਦੇ ਨੇ, ਉੱਥੇ ਹੀ ਕੰਮ ਕਰਦੇ ਨੇ। ਪਰ ਉਹਨਾਂ ਨੂੰ ਕਹਿ ਲਓ ਵੀ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦਾ ਇੱਕ ਚੰਗੀ ਸੋਚ ਦਾ ਸਟੇਟ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਜਿਹਦੀ ਸੋਚ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਜਾਣਾ, ਇੱਕ ਬੰਦੇ ਦੀ ਉਹਨੂੰ ਕਿਹਾ ਜਾਂਦਾ ਵੀ ਤੂੰ ਬੱਚਿਆਂ ਨੂੰ ਛੱਡ, ਤੇਰੀ ਰੋਟੀ ਅਸੀਂ ਖੋ ਕੇ ਤੇ ਤੈਨੂੰ ਮਾਰ ਦੇਣਾ, ਕਿਉਂਕਿ ਤੇਰੀ ਸੋਚ ਨਾਲ ਪੰਜਾਬ ਨੇ ਜਾਗ ਜਾਣਾ। ਤੇ ਜੇ ਪੰਜਾਬ ਜਾਗ ਗਿਆ ਤਾਂ ਕਹਿ ਲਓ ਵੀ ਫਿਰ ਸਾਡੀਆਂ ਰੋਟੀਆਂ ਨਹੀਂ ਸੇਕੀਆਂ ਜਾਣੀਆਂ, ਕਿਉਂਕਿ ਡਾਇਲੌਗਬਾਜ਼ੀ ਆ ਜੀ ਬਹੁਤ ਵੱਡੀ ਪੰਜਾਬ ਦੇ ਵਿੱਚ। ਡਾਇਲੌਗਬਾਜ਼ੀ ਦਾ ਦੌਰ ਆ ਜੀ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ ਜੀ ਦਿਮਾਗ ਨੂੰ ਵਿਸ਼ਾਲ ਜੀ। ਬਿਲਕੁਲ ਆ ਜਾਂਦਾ 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ। ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਬਿਲਕੁਲ ਇੱਕ ਸੀਐਮ ਲੈਵਲ ਦਾ ਬੰਦਾ ਜੀ ਇਹ ਸਟੇਟਮੈਂਟ ਦੇ ਰਿਹਾ ਤੇ ਆਪਾਂ ਉਸ ਨੂੰ ਚੁਣਿਆ ਹੋਇਆ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਇਹ ਡਾਇਲੌਗ ਸੁਣ ਕੇ ਮੈਨੂੰ ਦੱਸੋ ਕਿਹੜਾ ਬੰਦਾ ਜਿਹਦੇ ਮੂੰਹ ਤੇ ਹਾਸਾ ਨਹੀਂ ਆਇਆ? ਅਨਪੜ੍ਹ ਬੰਦਾ ਜਿਹੜਾ ਕਦੇ ਸਕੂਲ ਦੇ ਵਿੱਚ ਵੀ ਨਹੀਂ ਗਿਆ ਉਹ ਵੀ ਹੱਸਿਆ ਹੈਗਾ ਇਸ ਡਾਇਲੌਗ ਦੇ ਉੱਤੇ। 4 ਗੁਣਾ ਜਦੋਂ ਦੀ ਸਰਕਾਰ ਆਈ ਹੈ ਨੇ ਜੀ, 4 ਗੁਣਾ ਬੱਚੇ ਬਾਹਰ ਜਾ ਰਹੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ। ਮੈਂ ਗੱਲ ਕਰਦਾ ਕਿ ਪੰਜਾਬ ਨੂੰ ਕਿਤੇ ਗੋਰੇ ਇੱਥੇ ਆਣਗੇ, ਬੱਚੇ ਸਗੋਂ 4 ਗੁਣਾ ਪੰਜਾਬ ਦਾ ਜਿਹੜਾ ਯੂਥ ਹੈ ਸਾਰਾ 4 ਗੁਣਾ ਬਾਹਰ ਹੈ ਤੇਜ਼ੀ ਨਾਲ ਜਦੋਂ ਦੀ ਸਰਕਾਰ ਆਈ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਇੱਕ ਮਿੰਟ ਬਾਅਦ ਉੱਥੇ ਪੰਜਾਬ ਦੀ ਐਡ ਆਉਂਦੀ ਹੈ ਕਿ ਮੁਲਾਜ਼ਮ ਅਸੀਂ ਪੱਕਾ ਕਰਤਾ, ਉੱਥੇ 36,000 ਮੁਲਾਜ਼ਮ ਇਹ ਕਰਤਾ। ਮੈਨੂੰ ਪੰਜਾਬ 'ਚ ਇੱਕ ਬੰਦਾ ਵੀ ਦਿਖਾ ਦਿਓ ਜਿਹੜਾ ਖੜਾ ਹੋ ਕੇ ਕਹਿ ਦੇ ਵੀ ਅਸੀਂ ਪੱਕੇ ਹੋ ਚੁੱਕੇ ਹਾਂ। ਗੁਜਰਾਤ 'ਚ ਇਹਨਾਂ ਨੇ ਝੂਠ ਦਾ ਇੱਕ ਫਰੇਮ ਬਣਾ ਕੇ ਉੱਥੇ ਪੇਸ਼ ਕਰ ਰਹੇ ਨੇ। ਮੈਂ ਤਾਂ ਤੇ ਤੁਹਾਡੇ ਚੈਨਲ ਦੇ ਰਾਹੀਂ ਕਹੂੰ ਗੁਜਰਾਤ ਵੱਲ ਭਾਈਓ, ਇਹਨਾਂ ਦੇ ਕਿਤੇ ਆ ਨਾ ਜਾਣਾ ਤੁਸੀਂ। ਅਸੀਂ ਪੰਜਾਬ ਵਾਲੇ ਇਹਨਾਂ ਨੂੰ ਪਛਤਾ ਰਹੇ ਹਾਂ ਲਿਆ ਕੇ ਅੱਜ ਦੀ ਡੇਟ ਦੇ ਵਿੱਚ ਜੀ। ਤੇ ਤੁਸੀਂ ਵੀ ਧਿਆਨ ਰੱਖੋ, ਇਹ ਬਹੁਤ ਝੂਠ ਦਾ ਫਰੇਮ ਬਣਾ ਕੇ ਇਹ ਝੂਠ ਵੇਚੀ ਜਾਂਦੇ ਨੇ ਜੀ। ਜੇ ਨੌਜਵਾਨਾਂ ਦੇ ਆਪਾਂ ਜਦੋਂ ਭਵਿੱਖ ਦੀ ਗੱਲ ਕਰਦੇ ਆ ਨਾ ਜੀ, ਸਾਰਿਆਂ ਨਾਲੋਂ ਵੱਡਾ ਤੁਸੀਂ ਅੱਜ ਮੈਂ ਕੱਲ ਟੀਵੀ ਤੇ ਇੱਕ ਵੇਖ ਰਿਹਾ ਸੀ ਨਿਊਜ਼, ਹਥਿਆਰਾਂ ਦੇ ਪਾਬੰਦੀ ਦੇ ਸੰਬੰਧ ਦੇ ਵਿੱਚ ਸੀ, ਤੇ ਇੱਕ ਛੋਟੇ ਬੱਚੇ ਦੇ ਉੱਤੇ ਉਹਦੀ ਕੋਈ ਸੋਸ਼ਲ ਮੀਡੀਆ ਤੇ ਹੋਣੀ ਹੈ ਜੀ ਪਾਈ ਹੋਈ ਆਪਣੀ ਪੋਸਟ, ਉਹਦੇ ਤੇ FIR ਦਰਜ ਕਰੀ ਗਈ ਹੈ। ਜਦੋਂ ਮੀਡੀਆ ਦੀ ਹੁਣ ਆਪਾਂ ਸੋਸ਼ਲ ਮੀਡੀਆ ਦੀ ਤਾਕਤ ਆ ਜਿਹੜੀ ਬਹੁਤ ਵੱਡੀ ਹੈ, ਜਦੋਂ ਇਹਦੇ ਕਿਉਂਕਿ ਬਾਕੀ ਮੀਡੀਆ ਵਿਕਾਊ ਹੋ ਚੁੱਕਿਆ ਜੀ, ਸੋਸ਼ਲ ਮੀਡੀਆ ਤੇ ਜਿਹੜੇ ਚੈਨਲ ਆ ਇਹ ਹਜੇ ਜਾਗਰਤ ਨੇ ਜੀ, ਗੱਲਾਂ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀਆਂ ਜਿਵੇਂ। ਤੇ ਉਹ ਜਦੋਂ ਸੋਸ਼ਲ ਮੀਡੀਆ ਨੇ ਚੀਜ਼ ਹਾਈਲਾਈਟ ਕੀਤੀ ਤਾਂ ਡਿਪਟੀ ਨੇ ਮਾਫੀ ਮੰਗੀ, ਪਰ ਉਹ ਹੁਣ ਬੱਚੇ ਦੇ ਮਾਪਿਓ ਆਪਦੇ ਬੱਚੇ ਨੂੰ ਪੰਜਾਬ ਦੇ ਵਿੱਚ ਨਹੀਂ ਜੀ ਰੱਖਣਗੇ, ਕਿਉਂਕਿ ਉਹ ਝਟਕਾ ਉਹਨਾਂ ਨੂੰ ਲਾ ਦਿੱਤਾ ਗਿਆ ਜੀ ਪਹਿਲਾਂ ਹੀ। ਇਹ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਚਾਹੁੰਦੀਆਂ ਇੱਥੇ ਲੋਕ ਆ ਜਿਹੜੇ ਬਸ ਇਕੱਲੇ ਹੱਥਾਂ ਪੈਰਾਂ ਵਾਲੇ ਰਹਿ ਜਾਣ, ਦਿਮਾਗ ਵਾਲਾ ਤਾਂ ਕੋਈ ਰਵੇ ਨਾ, ਤੇ ਜਿਨ੍ਹਾਂ ਨੂੰ ਅਸੀਂ ਆਪਦੇ ਮੁਤਾਬਕ ਵਰਤ ਸਕੀਏ। ਠੀਕ ਹੈ, ਪੰਜਾਬ ਦੀ ਗੱਲ ਕਰੀਏ ਹੱਸਦੇ ਖੇਡਦੇ ਪੰਜਾਬ ਦੀ, ਤਾਂ ਇੱਥੇ ਮੇਰੀ ਗੱਲ ਸੁਣੋ, ਆਪਣੇ ਕਾਮੇਡੀ ਫਿਲਮਾਂ 'ਚ ਹੀ ਹਾਸਾ ਰਿਹਾ ਹੈਗਾ, ਹੋਰ ਤਾਂ ਕਿਸੇ ਪਾਸੇ ਕੋਈ ਖੁਸ਼ੀ ਦੀ ਕੋਈ ਲਹਿਰ ਭਗਵੰਤ ਮਾਨ ਹੋਰੀ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਨੂੰ ਫੇਰ ਉਹੀ ਰੰਗਲਾ ਪੰਜਾਬ ਬਣਾਉਣਾ। ਉਹ ਕਹਿੰਦੇ ਵੀ ਮੇਰੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਤੇ ਮੈਂ ਪੂਰੇ ਜ਼ੋਰ ਨਾਲ ਦਮ ਨਾਲ ਲੱਗਿਆ ਹੋਇਆ ਕਿ ਜਲਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਕੀ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਦੇ ਉੱਪਰ ਵਿਸ਼ਵਾਸ ਨਹੀਂ ਹੈ? ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਿਸ਼ਵਾਸ ਸੀਗਾ ਜੀ, ਤਾਂ ਹੀ ਆਪਾਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ। ਅਸੀਂ ਕੈਂਪੇਨ ਸ਼ੁਰੂ ਕਰਕੇ ਖੁਦ ਸਪੋਰਟ ਕੀਤੀ ਆ ਮੁਲਾਜ਼ਮਾਂ ਨੇ। ਭਗਵੰਤ ਮਾਨ ਨੂੰ ਸੀਐਮ ਬਣਨ ਲਈ ਕੇਜਰੀਵਾਲ ਤੱਕ ਅਪਰੋਚ ਕਰੀ ਆ ਵੀ ਸਾਨੂੰ ਸੀਐਮ ਦਾ ਚਿਹਰਾ ਭਗਵੰਤ ਮਾਨ ਚਾਹੀਦਾ, ਪਰ ਉਹ ਜਦੋਂ ਯੂਨੀਫਾਰਮ ਦੇ ਵਿੱਚ ਆਏ, ਜਦੋਂ ਇੱਕ ਪਾਰਟੀ ਦੀ ਉਹਦੇ 'ਚ ਆਏ, ਤਾਂ ਉਦੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਾਨੂੰ ਤਾਂ ਬੈਟਰਮੈਂਟ ਪੰਜਾਬ ਦੀ ਤਾਂ ਨਜ਼ਰ ਨਹੀਂ ਆਈ। ਉਹਨਾਂ ਦੀ ਮੇਰੇ ਹਿਸਾਬ ਨਾਲ ਖੁਦ ਦੀ ਜ਼ਰੂਰ ਹੋਈ ਹੈ, ਆਪਦੇ ਬਾਲ ਬੱਚਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਸ਼ੁਰੂ ਹੋਇਆ ਜੀ, ਵਿਆਹ ਕਰਾ ਲਿਆ। ਚਲੋ ਚੰਗੀ ਗੱਲ ਆ, ਚਲੋ ਕਿਸੇ ਵਿਅਕਤੀ ਦਾ ਆਪਾਂ ਨਹੀਂ ਚਾਹੁੰਦੇ, ਪਰਸਨਲ ਚੀਜ਼ਾਂ ਨੇ ਇਹ, ਪਰ ਇਹ ਪੰਜਾਬ ਦੇ ਲੋਕਾਂ ਦੇ ਬਾਰੇ ਵੀ ਸੋਚਣਾ ਉਹਨਾਂ ਲਈ ਪਹਿਲੀ ਲੋੜ ਸੀਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਵਾਅਦੇ ਕੀਤੇ ਸੀਗੇ। ਦੇਖੋ ਜਦੋਂ ਪੋਲੀਟੀਕਲ ਕੈਰੀਅਰ ਕਿਸੇ ਵੀ ਬੰਦੇ ਦਾ ਵਿਸ਼ਾਲ ਜੀ ਸ਼ੁਰੂ ਹੁੰਦਾ ਤਾਂ ਉਹ ਨਹੀਂ ਸੋਚਦਾ ਹੁੰਦਾ ਵੀ ਉਹ ਸੀਐਮ ਲੈਵਲ ਤੱਕ ਵੀ ਜਾਏਗਾ। ਐਡੀ ਵੱਡੀ ਸਗਾਤ ਜੇ ਕਿਸੇ ਇਨਸਾਨ ਦੀ ਝੋਲੀ ਪਈ ਆ, ਤੇ ਉਹ ਇਕੱਲੀ ਸਰ ਉਹ ਨਹੀਂ ਹੈਗੀ, ਪਾਵਰ ਨਹੀਂ ਹੈਗੀ, ਪਾਵਰ ਦੇ ਨਾਲ ਰਿਸਪੌਂਸਿਬਿਲਟੀ ਵੀ ਆਉਂਦੀ ਹੈ। ਉਹ ਰਿਸਪੌਂਸਿਬਿਲਟੀ ਨੂੰ ਹਜੇ ਪਾਸੇ ਰੱਖਿਆ ਹੋਇਆ। 5 ਸਾਲ ਰਿਸਪੌਂਸਿਬਿਲਟੀ ਕਿੱਦਾਂ ਦੀ ਰਿਸਪੌਂਸਿਬਿਲਟੀ ਚਾਹੁੰਦੇ ਹੋ ਤੁਸੀਂ? ਪੰਜਾਬ ਦੇ ਵਿੱਚ ਇੱਕ ਸਿਸਟਮ ਕੰਮ ਕਰ ਰਿਹਾ, ਪੰਜਾਬ ਦੇ ਵਿੱਚ ਐਡਮਿਨਿਸਟ੍ਰੇਟਿਵ ਇੱਕ ਢਾਂਚਾ ਬਣਿਆ ਹੋਇਆ, ਉਹ ਢਾਂਚਾ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ। ਕਿੱਦਾਂ ਦੀ ਤੁਸੀਂ ਰਿਸਪੌਂਸਿਬਿਲਟੀ ਦੀ ਗੱਲ ਕਰਦੇ? ਦੇਖੋ, ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕਰਪਸ਼ਨ ਜ਼ੀਰੋ ਕਰਾਂਗੇ, ਤੇ ਜਦੋਂ ਹੁਣ ਅਸੀਂ ਕਿਤੇ ਵੀ ਪ੍ਰੋਟੈਸਟ ਕਰਨਾ ਜਾਂ ਮੁਹਾਰਾ ਕਰਨਾ ਵਾ, ਤਾਂ
ਸਰਕਾਰ ਦਾ ਕੰਮ ਆ ਸਾਨੂੰ ਸੁਣਵਾਈ ਕਰਨ, ਸਾਨੂੰ ਸਾਡੀਆਂ ਗੱਲਾਂ ਨੂੰ ਸੁਣ, ਸਾਡੀਆਂ ਮੁਸੀਬਤਾਂ ਨੂੰ ਸੁਣ, ਉਹਦਾ ਸਾਨੂੰ ਸੋਲੂਸ਼ਨ ਦੇਣ। ਕਰਪਸ਼ਨ ਦੇ ਬਹੁਤ ਸਾਰੇ ਪਰਚੇ ਦਰਜ ਹੋਏ ਆ। ਕਰਪਸ਼ਨ ਦੇ ਵਿੱਚ ਜੇ ਆਪਾਂ ਵਿਜੀਲੈਂਸ ਦੀ ਕਾਰਵਾਈਆਂ ਦੀ ਗੱਲ ਕਰੀਏ ਤਾਂ ਮੰਤਰੀਆਂ ਦੇ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੋਈਆਂ, ਮੰਤਰੀ ਅੰਦਰ ਵੀ ਜੇਲ੍ਹਾਂ ਦੇ ਵਿੱਚ ਵੀ ਸੁੱਟੇ ਗਏ ਆ। ਜੀ ਨਹੀਂ, ਉਹ ਦੇਖੋ ਜੀ, ਇੱਕ ਸੁਰਖੀਆਂ ਲੈਣ ਲਈ ਖਬਰਾਂ ਦੀਆਂ ਇਹ ਗੱਲਾਂ ਵੱਡੀਆਂ ਲੱਗਦੀਆਂ ਵੀ ਆਹ ਮੰਤਰੀ ਦਾ ਪਰਚਾ ਹੋ ਗਿਆ, ਜਦੋਂ ਕੋਰਟ ਦੇ ਵਿੱਚ ਉਹ ਚੀਜ਼ ਸਾਬਤ ਨਹੀਂ ਹੋ ਰਹੀ। ਠੀਕ ਹੈ, ਇੱਕ ਵਾਰੀ ਲੋਕਾਂ ਦੀ ਵਾਹਵਾ ਲੈਣ ਲਈ ਇਹ ਸਟੰਟ ਕਰੇ ਜਾਂਦੇ ਨੇ ਜੀ। ਸਿੰਗਲਾ ਜੀ ਦੀ ਜਿਹੜੇ ਇਹਨਾਂ ਦੇ ਸੀਗੇ, ਕੋਰਟ 'ਚ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਪੇਸ਼ ਕੀਤਾ ਗਿਆ ਜੀ ਇਹਨਾਂ ਤੋਂ। ਠੀਕ ਹੈ ਜੀ, ਇਹੋ ਜਿਹੇ ਜਿਹੜੇ ਸਟੰਟ ਇੱਕ ਪੜ੍ਹਿਆ ਲਿਖਿਆ ਵਰਗ ਉਹ ਤੋਂ ਜਾਣੂ ਹੁੰਦਾ। ਠੀਕ ਹੈ, ਦੂਜੇ ਬੰਦੇ ਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਅਸਰ ਪੈਂਦਾ ਵੀ ਆਹ ਕਰਤਾ ਜੀ, ਕਿਉਂਕਿ ਐਂਟੀ ਜਿਹੜੇ ਬੰਦੇ ਹੁੰਦੇ ਹਮੇਸ਼ਾ ਟਾਰਗੇਟ ਕਰਦੀਆਂ ਨੇ ਸਰਕਾਰਾਂ ਜਦੋਂ ਬਦਲ ਫੇਰ ਹੁੰਦਾ ਜੀ। ਠੀਕ ਹੈ, ਹੁਣ ਆਪਾਂ ਜੇ ਗੱਲ ਕਰੀਏ ਭਗਵੰਤ ਮਾਨ ਹੋਣਾ ਦੀ, ਤਾਂ ਇਹਨਾਂ ਨੇ ਜਦੋਂ ਦੇ ਇਹ ਪਾਵਰ ਦੇ ਵਿੱਚ ਆਏ ਆ, ਇਹਨਾਂ ਦਾ ਜੋਸ਼ ਮੈਨੂੰ ਤਾਂ ਲੱਗਦਾ ਵੀ ਉਹ ਜਿਹੜਾ ਆਪਾਂ ਦੇਖਦੇ ਸੀ ਰਿਹਾ ਹੀ ਕੋਈ ਨਹੀਂ। ਹੁਣ ਤਾਂ ਜੇ ਆਪਾਂ ਗੱਲ ਕਰੀਏ ਸੀਐਮ ਦੀ, ਸੀਐਮ ਦਾ ਉਹਦਾ ਜਿਹੜਾ ਹੁੰਦਾ ਜੀ, ਉਹਦੇ ਕੋਲੇ ਬਹੁਤ ਇੱਕ ਕਹਿ ਲਓ ਵੀ ਪਾਵਰਸ ਹੁੰਦੀਆਂ ਨੇ, ਉਹ ਕੰਟਰੋਲ ਕਰ ਸਕਦਾ ਜੀ ਆਪਣੇ ਸਾਰੇ, ਇੱਕ ਤਰ੍ਹਾਂ ਦਾ ਸਟੇਟ ਦਾ ਉਹ ਰਾਜਾ ਹੋ ਜਾਂਦਾ ਜੀ। ਤੇ ਪਰ ਭਗਵੰਤ ਮਾਨ ਹੋਣੇ ਹੀ ਪਹਿਲਾਂ ਤਾਂ ਬੜੇ ਲਾਈਵ ਵੀ ਹੁੰਦੇ ਰਹੇ ਸੋਸ਼ਲ ਮੀਡੀਆ 'ਤੇ, ਇਹਨਾਂ ਦਾ ਆਪਦਾ ਚੈਨਲ ਵੀ ਆ, ਉੱਤੇ ਪੋਸਟਾਂ ਸ਼ੇਅਰ ਕਰਦੇ ਨੇ। ਪਰ ਜਦੋਂ ਦੇ ਹੁਣ ਆਹ ਕਹਿ ਲਓ ਵੀ ਇਲੈਕਸ਼ਨਾਂ ਦਾ ਦੌਰ ਚੱਲਿਆ ਹੋਇਆ ਗੁਜਰਾਤ ਤੇ ਹਿਮਾਚਲ 'ਚ, ਪੰਜਾਬ 'ਚ ਦਿਸੇ ਨਹੀਂ ਉਹ। ਸਾਨੂੰ ਤਾਂ ਦੱਸੋ ਸਾਡਾ ਸੀਐਮ ਕਿੱਥੇ ਆ? ਸਾਨੂੰ ਤਾਂ ਸਾਡਾ ਸੀਐਮ ਨਹੀਂ ਲੱਭ ਰਿਹਾ ਜੀ। ਸਾਨੂੰ ਰੋਕਿਆ ਜਾਂਦਾ ਜਦੋਂ ਅਸੀਂ ਧਰਨਾ ਕਿਤੇ ਮੁਜ਼ਾਹਰਾ ਕਰਨਾ ਹੋਵੇ, ਸਾਨੂੰ ਇਹਨਾਂ ਦੇ ਸੀਐਮ ਹਾਊਸ 'ਚੋਂ ਫੋਨ ਆਉਂਦੇ ਨੇ ਵੀ ਤੁਸੀਂ ਸਰਕਾਰ ਤੇ ਭਰੋਸਾ ਰੱਖੋ। ਠੀਕ ਹੈ, ਸਰਕਾਰ ਤੁਹਾਡੇ ਬਾਬਤ ਸੋਚ ਰਹੀ ਹੈ। ਤੇ ਪਰ ਜੇ ਸਾਡੇ ਬਾਬਤ ਸਰਕਾਰ ਸੋਚ ਰਹੀ ਹੈ ਤੇ ਸਾਨੂੰ ਪਤਾ ਤਾਂ ਹੋਵੇ ਨਾ ਸਾਡੇ ਬਾਰੇ ਸੋਚ ਰਹੀ ਹੈ। ਇਹੀ ਤਾਂ ਕਿਸਾਨਾਂ ਨੇ ਮੁੱਦਾ ਚੱਕਿਆ ਸੀ ਉਦੋਂ ਸੈਂਟਰ ਗਵਰਨਮੈਂਟ ਵੇਲੇ ਵੀ ਤੁਸੀਂ ਸਾਡੇ ਬਾਬਤ ਜੇ ਕੋਈ ਪਾਲਿਸੀ ਲੈ ਕੇ ਆਏ, ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ। ਤੁਸੀਂ ਪਾਲਿਸੀ ਆਪ ਹੀ ਬਣਾ ਤੇ ਪਾਲਿਸੀ ਸਾਡੇ ਬਾਬਤ ਸਾਨੂੰ ਤਾਂ ਪਤਾ ਹੋਵੇ ਨਾ, ਸਾਡੇ ਬਾਬਤ ਜੇ ਕੋਈ ਸਰਕਾਰ ਸੋਚ ਰਹੀ ਹੈ ਸਾਨੂੰ ਪਤਾ ਹੀ ਨਹੀਂ ਹੈ ਜੀ ਉਹਦੇ ਸੰਬੰਧ ਦੇ ਵਿੱਚ। ਨਹੀਂ, ਤੁਸੀਂ ਚਾਹੁੰਦੇ ਕੀ ਹੋ? ਹੁਣ ਤੁਹਾਡਾ ਅਸਲ ਮੁੱਦਾ ਕੀ ਆ ਜਿਸ ਵਿਸ਼ੇ ਤੇ ਤੁਸੀਂ ਸਰਕਾਰ ਤੱਕ ਗੱਲ ਰੱਖਣਾ ਚਾਹੁੰਦੇ ਹੋ? ਕਿ ਇਹਨੂੰ ਅੰਡਰ ਲੈ ਲੈਣਾ, ਡਿਪਾਰਟਮੈਂਟ ਦੇ ਅੰਡਰ ਜੌਬ ਕਰ ਦੇਣੀ, ਇਹੀ ਵਿਸ਼ਾ? ਦੇਖੋ ਵਿਸ਼ਾਲ ਜੀ, ਤੇ ਅਸੀਂ ਇਹੀ ਸਾਡਾ ਏਮ ਆ ਜੀ। ਅਸੀਂ ਆਪਦੇ ਸਾਥੀਆਂ ਜਿਨ੍ਹਾਂ ਨੇ ਉਹਦਾ ਜੀਵਨ ਦੇਤਾ ਨਾ ਜੀ ਮਹਿਕਮੇ ਨੂੰ, ਉਹ ਡਿਜ਼ਰਵ ਕਰਦੇ ਆ, ਉਹਨਾਂ ਦੀ ਰੋਟੀ ਰੋਜੀ ਜਿਹੜੀ ਆ ਸਿਕਿਉਰ ਹੋਣੀ ਚਾਹੀਦੀ ਆ। ਮੁਲਾਜ਼ਮ ਪੱਕਾ ਹੋਣਾ ਡਿਜ਼ਰਵ ਕਰਦਾ ਹੈ ਜੀ। ਜੇ ਇਹ ਨਹੀਂ ਆਪਾਂ ਕੋਈ ਧੱਕਾ ਨਹੀਂ ਕਰ ਰਹੇ, ਉਹ ਮੁਲਾਜ਼ਮ ਦਾ ਹੱਕ ਬਣ ਜਾਂਦਾ। ਹੁਣ ਉਹ ਮੰਗਾਂ ਨਹੀਂ ਰਹਿ ਗਈਆਂ ਗੀਆਂ। ਜੇ ਆਪਾਂ ਗੱਲ ਕਰੀਏ ਵੀ ਮੁਲਾਜ਼ਮ ਦੀ ਮੰਗ ਆ, ਇਹ ਮੰਗ ਨਹੀਂ, ਉਹਦਾ ਹੱਕ ਬਣ ਚੁੱਕਿਆ ਜੀ। 8 ਸਾਲ ਤੋਂ ਉਹ ਨਿਮਾਣੇ ਵੇਤਨ ਤੇ ਇੱਕ ਮੁਲਾਜ਼ਮ ਕੰਮ ਕਰਕੇ ਉਹ ਅਦਾਰੇ ਨੂੰ ਚਲਾ ਰਿਹਾ, ਤੇ ਉਹ ਹੁਣ ਉਸ ਅਦਾਰੇ ਦੀ ਰਿਸਪੌਂਸਿਬਿਲਟੀ ਆ ਕਿ ਮੁਲਾਜ਼ਮ ਨੂੰ ਚਲਾਉਣਾ ਜੀ ਹੁਣ। ਤੇ ਇਹਦੇ ਸੰਬੰਧ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਵੀ ਇਹ ਅਸੀਂ ਕੋਈ ਮੰਗਣ ਨਹੀਂ ਆਏਗੇ, ਇਹ ਹੱਕ ਨੇ ਸਾਡੇ। ਤੇ ਪਰ ਸਾਨੂੰ ਮਿਲ ਕੀ ਰਿਹਾ ਉਹਦੇ ਬਦਲੇ ਜੀ? ਸਾਡੇ ਮੁਲਾਜ਼ਮਾਂ ਨੂੰ ਕੀ ਮਿਲ ਰਿਹਾ? ਸਾਡੇ ਮੁਲਾਜ਼ਮ ਕੱਢੇ ਜਾ ਰਹੇ ਆ। ਸਾਡੇ ਪਟਿਆਲਿਓਂ ਮੈਂ ਪੰਜਾਬ ਮੰਡੀ ਬੋਰਡ ਦੀ ਗੱਲ ਕਰਾਂ ਤਾਂ ਉੱਥੇ ਸਾਡੇ ਮੁਲਾਜ਼ਮ ਕੱਢੇ ਗਏ ਤੇ ਕੋਰਟ ਦੇ ਰਾਹੀਂ ਉਹਨਾਂ ਨੇ ਰਿਟ ਪਾ ਕੇ ਦੁਬਾਰਾ ਆਏ ਆ ਜੀ ਮਹਿਕਮੇ ਦੇ ਵਿੱਚ। ਇਹੋ ਜਿਹੀਆਂ ਨੀਤੀਆਂ ਆ ਰਹੀਆਂ ਜੀ। ਕਾਫੀ ਹੋਰ ਡਿਪਾਰਟਮੈਂਟ, ਟਰਾਂਸਪੋਰਟ ਡਿਪਾਰਟਮੈਂਟ 'ਚ ਬਹੁਤ ਬੰਦੇ ਕੱਢੇ ਗਏ ਆ ਸਾਡੇ। ਤੇ ਆਹ ਹੁਣ ਜਦੋਂ ਚੀਜ਼ਾਂ ਸਾਹਮਣੇ ਆਈਆਂ ਤਾਂ ਨਿਰਾਸ਼ਾ ਬਹੁਤ ਵੱਡੀ ਸਾਡੇ ਮਤਲਬ ਆਈ ਹੈ। ਮੁਲਾਜ਼ਮਾਂ ਦਾ ਇਹਨਾਂ ਨੇ ਸਾਥ ਦੇਣਾ ਸੀ ਤੇ ਕਿੱਥੇ ਪਟਿਆਲੇ ਦੇ ਵਿੱਚ ਇਹਨਾਂ ਨੇ ਮੁਲਾਜ਼ਮ ਕੱਢੇ ਨੇ ਜੀ ਆਊਟਸੋਰਸ ਤੇ, ਜਿਹੜੇ 5-5 6-6 ਸਾਲਾਂ ਤੋਂ ਕੰਮ ਕਰ ਰਹੇ ਸੀ। ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ, ਜਾਂ ਸਰਕਾਰ ਹੈ ਜਿਹੜੀ, ਸਰਕਾਰ ਨੂੰ ਕਿਸ ਤਰ੍ਹਾਂ ਦੀ ਤੁਸੀਂ ਗੱਲ ਆ ਉਹਨਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਹੋ? ਦੇਖੋ ਅਸੀਂ ਜਦੋਂ ਵੀ ਸਮਾਂ ਮੰਗਿਆ ਤੇ ਅਸੀਂ ਮਿਲਣਾ ਚਾਹੇ ਤੇ ਕੋਈ ਕਹਿੰਦਾ ਜੀ ਗੁਜਰਾਤ ਬੈਠੇ ਨੇ, ਅਸੀਂ ਜਿੰਨਾ ਤੱਕ ਵੀ ਪਹੁੰਚ ਕੀਤੀ ਹੈ ਮੰਤਰੀਆਂ ਤੱਕ, ਹਜੇ ਤੱਕ ਸਾਰੇ ਗੁਜਰਾਤ ਬੈਠੇ ਨੇ, ਆਪਦੀਆਂ ਡਿਊਟੀਆਂ ਉੱਧਰ ਨਿਭਾ ਰਹੇ ਨੇ। ਅਸੀਂ ਉੱਥੇ ਗੁਜਰਾਤ ਚੱਲੀਏ, ਹਜੇ ਤੱਕ ਉਹਨਾਂ ਕੋਲ ਸਾਨੂੰ ਸਮਾਂ ਨਹੀਂ ਮਿਲਿਆ। ਪਰ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਰਹੇ ਹਾਂ ਜੀ, ਸਾਡਾ ਹਫਤੇ ਦੇ ਵਿੱਚ ਕੋਈ ਨਾ ਕੋਈ ਸਾਡਾ ਇੱਕ ਨੀਤੀ ਬਣਾਈ ਜਾਵੇ। ਨਹੀਂ ਤਾਂ ਆਉਣ ਵਾਲੇ ਪਹਿਲੇ ਹਫਤੇ ਦੇ ਵਿੱਚ ਅਸੀਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਧੂਰੀ ਤੋਂ ਜਿੱਤੇ ਸੀਗੇ ਜੀ, ਅਸੀਂ ਆਪ ਦਾ ਇੱਕ ਮੋਰਚਾ ਉੱਥੇ ਵੱਡਾ ਲੈ ਕੇ ਉਹਨਾਂ ਦੇ ਦਫ਼ਤਰ ਮੂਹਰੇ ਅਸੀਂ ਖੜੇ ਹੋਵਾਂਗੇ, ਰੋਸ ਪ੍ਰਦਰਸ਼ਨ ਕਰਾਂਗੇ ਜੀ ਪਹਿਲੇ ਹਫਤੇ। ਅਸੀਂ ਤਾਂ ਜੀ ਆਪਣੇ ਹੱਕ ਲੈ ਕੇ ਹਟਣਾ ਜੀ। ਸਾਡਾ ਜੀਵਨ ਆ ਜਿਹੜਾ, ਸਾਡੇ ਤੇ ਭਰੋਸਾ ਕੀਤਾ ਸਾਡੇ ਸਾਥੀਆਂ ਨੇ, ਤੇ ਅਸੀਂ ਉਹ ਭਰੋਸੇ ਦੇ ਬਾਬਤ ਅਸੀਂ ਇਹਨਾਂ ਨੇ ਭਗਵੰਤ ਮਾਨ ਜੀ ਨੇ ਆਪਣਾ ਕੇਸਰੀ ਰੰਗ ਸਿਰਜਿਆ ਹੋਇਆ ਜੀ ਸਿਰ ਤੇ, ਭਗਤ ਸਿੰਘ ਜੀ ਨੂੰ ਯਾਦ ਕਰਦੇ ਨੇ ਹਮੇਸ਼ਾ। ਤੇ ਪਰ ਉਹ ਜੀਵਨ ਜਿਉਣਾ ਬਹੁਤ ਔਖਾ ਹੁੰਦਾ ਜੀ। ਸਾਡੇ ਸਿਰ ਵੀ ਉਹੀ ਜ਼ਿੰਮੇਵਾਰੀ ਆ, ਸਾਡੇ ਤੇ ਸਾਡੇ ਸਾਥੀਆਂ ਨੂੰ ਭਰੋਸਾ। ਅਸੀਂ ਆਪਦੇ ਸਾਥੀਆਂ ਦੇ ਬਾਬਤ ਅਸੀਂ ਆਪਦੇ ਸੰਘਰਸ਼ ਆ ਜਿਹੜੇ ਉਹ ਇਸ ਲੈਵਲ ਤੇ ਅਸੀਂ ਲੜਨੇ ਨੇ ਕਿ ਇਹ ਸਰਕਾਰ ਜੋ ਸੋਚ ਰਹੀ ਆ ਵੀ 1-2 ਦਿਨ ਦੇ ਮੁਜ਼ਾਹਰੇ, ਠੀਕ ਹੈ, ਉਦੋਂ ਬਾਅਦ ਲਾਲਾ ਹੋ ਗਈ ਹੈ ਘਰੋਂ ਘਰੀ, ਇਹ ਕੰਮ ਨਹੀਂ ਹੋਏਗਾ। ਜਦੋਂ ਸਾਡਾ ਸੰਘਰਸ਼ ਸ਼ੁਰੂ ਹੋਊਗਾ ਨਾ, ਉਹ ਪ੍ਰਾਪਤੀ ਤੋਂ ਬਾਅਦ ਹੀ ਸੰਪੂਰਨ ਕਰਿਆ ਜਾਏਗਾ। ਇਸੇ ਕਰਕੇ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ, ਸਾਡੀ ਜਿਹੜੀ ਆਰਗੇਨਾਈਜ਼ ਕਰ ਰਹੇ ਆ ਇਸ ਸਿਸਟਮ ਨੂੰ, ਇਸ ਤਰੀਕੇ ਨਾਲ ਕਰ ਰਹੇ ਆ ਵੀ ਇਹ ਜਿਹੜਾ ਕਦਮ ਅੱਗੇ ਵਧ ਗਿਆ ਇਹ ਪਿੱਛੇ ਨਹੀਂ ਮੁੜਿਆ ਜਾਏਗਾ। ਸੋ ਇਹ ਸਨ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਆਗੂ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਸਰਕਾਰ ਹਜੇ ਵੀ ਇਹਨਾਂ ਦੇ ਪ੍ਰਤੀ ਸੁਹਿਰਦ ਨਾ ਹੋਈ, ਕੋਈ ਵਧੀਆ ਨੀਤੀ ਇਹਨਾਂ ਦੀ ਸੈਟਲਮੈਂਟ ਵਾਸਤੇ ਨਾ ਲੈ ਕੇ ਆਈ, ਤਾਂ ਇਹਨਾਂ ਵੱਲੋਂ ਸੰਘਰਸ਼ ਦਾ ਰਾਹ ਫੜਿਆ ਜਾਵੇਗਾ।
ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਜਿਹੜੀਆਂ ਗੱਲਾਂ ਇਲੈਕਸ਼ਨ ਤੋਂ ਪਹਿਲਾਂ ਕਈਆਂ ਗਈਆਂ ਸਨ, ਉਹਨਾਂ ਗੱਲਾਂ ਦੇ ਉੱਪਰ ਅਗਰ ਪੂਰ ਨਾ ਚੜਾਇਆ ਗਿਆ ਤਾਂ ਸੰਘਰਸ਼ ਹੈ ਉਹ ਸ਼ੁਰੂ ਕੀਤਾ ਜਾਊਗਾ। ਧੰਨਵਾਦ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਜਦੋਂ ਟੈਂਕੀਆਂ ਦੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ। ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ, ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਬਾਲ ਸਿੰਘ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਉਂਦੀ ਆ, ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ, ਪਰ ਉਹ ਵਾਅਦੇ ਕਿੰਨੇ ਕੁ ਵਫਾ ਹੋਏ ਇਹ ਤੁਸੀਂ ਵੀ ਜਾਣਦੇ ਹੋ ਤੇ ਪੰਜਾਬ ਦਾ ਨੌਜਵਾਨ ਵੀ ਜਾਣਦਾ। ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਬਾਹਰ ਜਾ ਰਿਹਾ ਤੇ ਬਾਹਰ ਜਾਣ ਦਾ ਕਾਰਨ ਹੈ ਬੇਰੁਜ਼ਗਾਰੀ। ਪੰਜਾਬ ਦਾ ਨੌਜਵਾਨ ਇੱਕ ਵਾਰ ਫੇਰ ਪਰਤੂਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਫੇਰ ਵਾਸ ਕਰੂਗਾ। ਵਿਦੇਸ਼ਾਂ ਤੋਂ ਲੋਕ ਨੌਕਰੀ ਕਰਨ ਇੱਥੇ ਆਇਆ ਕਰਨਗੇ। ਇਸ ਤਰ੍ਹਾਂ ਦੇ ਕਿੱਸੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਭਗਵੰਤ ਮਾਨ ਹੋਰਾਂ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਹੀਆਂ ਗਈਆਂ। ਪਰ ਦੂਜੇ ਪਾਸੇ ਦੂਜਾ ਪੱਖ ਕੀ ਕਹਿੰਦਾ? ਦੂਜਾ ਪੱਖ ਹੈ ਕਿ ਪੰਜਾਬ ਦੇ ਵਿੱਚ ਆਊਟਸੋਰਸ ਮੁਲਾਜ਼ਮ ਤੇ ਕੰਟਰੈਕਟ ਮੁਲਾਜ਼ਮ ਦੀ ਜਿਹੜੀ ਲੁੱਟ ਹੋ ਰਹੀ ਆ, ਉਸ ਨੂੰ ਲੁੱਟ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਸਰਗਰਮ ਆ। ਪੰਜਾਬ ਦਾ ਨੌਜਵਾਨ ਇਸ ਬਾਰੇ ਕੀ ਕਹਿੰਦਾ? ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਜਿਹੜੇ ਕਿ ਆਊਟਸੋਰਸ ਯੂਨੀਅਨ ਦੀ ਅਗਵਾਈ ਕਰਦੇ ਆ, ਵਿਸ਼ਾਲ ਮੌਂਗਾ ਅਤੇ ਜਤਿੰਦਰ ਸਿੰਘ। ਇਹਨਾਂ ਦਾ ਸਵਾਗਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਧੰਨਵਾਦ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਗੁਰਕਪਾਲ ਜੀ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ। ਅਸੀਂ ਆਪਾਂ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਹਨਾ, ਸਰਕਾਰ ਹੋਂਦ ਵਿੱਚ ਆਉਂਦੀ ਆ, ਸਰਕਾਰਾਂ ਪਹਿਲਾਂ ਵੀ ਆਈਆਂ, ਕਾਂਗਰਸ ਰਹੀ ਆ, ਅਕਾਲੀ ਰਹੇ ਆ, ਵਾਅਦੇ ਉਹਨਾਂ ਨੇ ਵੀ ਕੀਤੇ ਸੀ, ਵਾਅਦੇ ਉਦੋਂ ਵੀ ਨਹੀਂ ਵਫਾ ਹੋਏ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਅੱਜ ਦੀ ਜੇ ਗੱਲ ਕਰੀਏ ਸਮੇਂ ਦੀ, ਅੱਜ ਦੇ ਸਮੇਂ ਦੇ ਵਿੱਚ ਸਰਕਾਰ ਦੀ ਜੋ ਪ੍ਰੈਜ਼ੈਂਟ ਸਥਿਤੀ ਆ ਉਹਨੂੰ ਮੁੱਖ ਰੱਖ ਕੇ ਹੀ ਆਪਾਂ ਸਟੇਟਮੈਂਟ ਦਿੰਨੇ ਆ। ਫਿਲਹਾਲ ਸਰਕਾਰ ਨੇ ਜੋ ਲੋਕਾਂ ਨੇ ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਕਿਉਂਕਿ ਬਿਲਕੁਲ ਹੀ ਨਿਰਾਸ਼ਾ ਪੱਲੇ ਪਾਈ ਹੈ ਜੀ, ਖਾਸ ਤੌਰ ਤੇ ਕੱਚੇ ਕਰਮਚਾਰੀਆਂ ਦੇ। ਜਦੋਂ ਟੈਂਕੀਆਂ ਦੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ, ਪਰ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਨਿਰਾਸ਼ਾ ਉਹਨਾਂ ਦੇ ਪੱਲੇ ਲਾਈ ਆ ਤੇ ਬਹੁਤ ਮਾਯੂਸੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ। ਕਰਮਚਾਰੀ ਆ ਜਿਹੜੇ ਖਾਸ ਤੌਰ ਤੇ ਸਾਡੇ ਆਊਟਸੋਰਸ ਕਰਮਚਾਰੀ ਆ, ਉਹਨਾਂ ਨੂੰ ਤਾਂ ਇਹਨਾਂ ਨੇ ਜਮਾਂ ਹੀ ਕਹਿ ਲਓ ਵੀ ਇੱਕ ਸਟੇਟਮੈਂਟ ਹੀ ਦਿੱਤੀ ਆ ਵੀ ਤੁਹਾਡੇ ਸੰਬੰਧ 'ਚ ਕੋਈ ਪਾਲਿਸੀ ਨਾ ਬਣ ਸਕਦੀ ਆ ਤੇ ਨਾ ਅਸੀਂ ਬਣਾਉਣ ਦੇ ਇੱਛਕ ਆ ਜੀ। ਨਹੀਂ, ਇੱਕ ਹੋਰ ਵੀ ਜਿਹੜਾ ਸਟੇਟਮੈਂਟ ਤਾਂ ਇੱਕ ਹੋਰ ਵੀ ਆਈ ਆ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਠੇਕੇਦਾਰ ਆ, ਠੇਕੇਦਾਰਾਂ ਨੂੰ ਕੱਢ ਕੇ ਸਿੱਧੇ ਤੌਰ ਤੇ ਉਹਨਾਂ ਦੇ ਕੰਟਰੈਕਟ ਦਿੱਤੇ ਜਾਣਗੇ ਜਾਂ ਡਿਪਾਰਟਮੈਂਟਸ ਨੂੰ ਜਿਹੜੇ ਕੰਟਰੈਕਟ ਦਿੱਤੇ ਜਾਣਗੇ, ਠੇਕੇਦਾਰਾਂ ਨੂੰ ਪਾਸੇ ਕੀਤਾ ਜਾਊਗਾ। ਕੀ ਉੱਦਾਂ ਦੀ ਕੋਈ ਪਾਲਿਸੀ ਆ ਰਹੀ ਹੈ? ਹਜੇ ਤੱਕ ਤਾਂ ਮੈਂ ਸੁਣੀ ਨਹੀਂ ਜੀ ਇਹੋ ਜੀ ਕੋਈ ਪਾਲਿਸੀ ਆ ਰਹੀ ਹੈ ਜੀ। ਇਹ ਸਰਕਾਰਾਂ ਹਜੇ ਬਿਲਕੁਲ ਕੰਮੀਆਂ ਹੀ ਨੇ ਜੀ। ਅਸੀਂ ਜਿਵੇਂ ਜਤਿੰਦਰ ਜੀ ਨੇ ਕਿਹਾ ਵੀ -2 ਦੇਵਾਂਗੇ, ਉਹੀ ਗੱਲ ਹੈ ਜੀ। ਹਜੇ ਤੱਕ ਕੋਈ ਪਾਲਿਸੀ ਨਹੀਂ ਹੈ ਨਾ, ਆਊਟਸੋਰਸ ਬਾਰੇ ਕੋਈ ਨੀਤੀ ਇਹਨਾਂ ਨੇ ਸੋਚੀ ਨਹੀਂ ਹਜੇ ਤੱਕ ਜੀ ਸਰਕਾਰ ਨੇ ਜੀ। ਗੱਲ ਤਾਂ ਇਹ ਹੈ ਨਾ ਕਿ ਜਦੋਂ ਮਾਨ ਸਾਹਿਬ ਹੋਰੀ ਇਹ ਬਿਆਨ ਦਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਲਗਾਤਾਰ ਜਾ ਰਿਹਾ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਸਤੇ, ਪੜ੍ਹਾਈ ਵਾਸਤੇ ਨੌਜਵਾਨ, ਪੰਜਾਬ ਦੀ ਕਰੀਮ ਬਾਹਰ ਜਾ ਰਹੀ ਆ, ਉਹਨਾਂ ਨੂੰ ਰੋਕਿਆ ਜਾਊਗਾ। ਜੇਕਰ ਇਸੇ ਤਰ੍ਹਾਂ ਦੀਆਂ ਨੀਤੀਆਂ ਰਹੀਆਂ, ਜਿਹੜੇ ਨੌਜਵਾਨ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲੂਗਾ, ਉਹਨਾਂ ਨੂੰ ਪੂਰੇ ਤਨਖਾਹ ਨਹੀਂ ਮਿਲਣਗੇ, ਮਾਣ ਭੱਤੇ ਨਹੀਂ ਮਿਲਣਗੇ, ਤਾਂ ਫਿਰ ਨੌਜਵਾਨ ਖੜੂਗਾ ਕਿਵੇਂ? ਸਭ ਤੋਂ ਵੱਡੀ ਆਪਾਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇੱਕ ਬੱਚੇ ਦਾ ਸੰਘਰਸ਼ ਜਦੋਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਲਾਉਣੇ ਆ ਉਦੋਂ ਸ਼ੁਰੂ ਹੋ ਜਾਂਦਾ। ਉਹ ਬੰਦਾ ਸੰਘਰਸ਼ ਇਸ ਉਮੀਦ ਨਾਲ ਕਰਦਾ ਵੀ ਇੱਕ ਦਿਨ ਉਹਦੀ ਜਿਹੜੀ ਵਿੱਦਿਅਕ ਯੋਗਤਾ ਉਹਨੂੰ ਕੁਝ ਦੇਊਗੀ। ਆਪਾਂ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਜਿਹਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ
ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। ਇਹ ਗਵਰਨਮੈਂਟ ਆ ਜਿਹੜੀ ਇਹ ਇੱਥੋਂ ਦੀ ਫੈਡਰਲ ਸਿਸਟਮ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਾਂ ਸਟੇਟ ਦਾ ਇਹ ਮਾੜਾ। ਤਾਂ ਹੁਣ ਪੰਜਾਬ ਦੇ ਲੋਕ ਅੱਜ ਵੀ ਕੁਆਲੀਫਾਈਡ ਨੇ, ਸਾਡੇ ਜਿੰਨੇ ਮੁਲਾਜ਼ਮ ਨੇ ਜੀ ਯੋਗਤਾ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਹਿ ਲਓ ਵੀ ਇੰਨੇ ਕੁ ਨਿਪੁੰਨ ਤੇ ਇੰਨੇ ਕੁ ਆਪਦੇ ਅਧਾਰਿਆਂ ਨੂੰ ਲੈ ਕੇ ਚਿੰਤਤ ਨੇ ਵੀ ਉਹ ਆਪਦੇ ਅਧਾਰੇ ਬਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਨੇ ਜੀ। ਜੋ ਇੱਕ ਦਫ਼ਤਰ ਦੀ ਟਾਈਮਿੰਗ ਹੁੰਦੀ 9 ਤੋਂ 5 ਵਿਸ਼ਾਲ ਜੀ ਹੁੰਦੀ ਹੈ ਤੇ ਉਸ ਤੋਂ ਬਾਅਦ ਵੀ ਉੱਥੇ ਹੀ ਪੈ ਜਾਂਦੇ ਨੇ, ਉੱਥੇ ਹੀ ਕੰਮ ਕਰਦੇ ਨੇ। ਪਰ ਉਹਨਾਂ ਨੂੰ ਕਹਿ ਲਓ ਵੀ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦਾ ਇੱਕ ਚੰਗੀ ਸੋਚ ਦਾ ਸਟੇਟ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਜਿਹਦੀ ਸੋਚ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਜਾਣਾ, ਇੱਕ ਬੰਦੇ ਦੀ ਉਹਨੂੰ ਕਿਹਾ ਜਾਂਦਾ ਵੀ ਤੂੰ ਬੱਚਿਆਂ ਨੂੰ ਛੱਡ, ਤੇਰੀ ਰੋਟੀ ਅਸੀਂ ਖੋ ਕੇ ਤੇ ਤੈਨੂੰ ਮਾਰ ਦੇਣਾ, ਕਿਉਂਕਿ ਤੇਰੀ ਸੋਚ ਨਾਲ ਪੰਜਾਬ ਨੇ ਜਾਗ ਜਾਣਾ। ਤੇ ਜੇ ਪੰਜਾਬ ਜਾਗ ਗਿਆ ਤਾਂ ਕਹਿ ਲਓ ਵੀ ਫਿਰ ਸਾਡੀਆਂ ਰੋਟੀਆਂ ਨਹੀਂ ਸਿੱਕੀਆਂ ਜਾਣੀਆਂ, ਕਿਉਂਕਿ ਡਾਇਲੌਗਬਾਜ਼ੀ ਆ ਜੀ ਬਹੁਤ ਵੱਡੀ ਪੰਜਾਬ ਦੇ ਵਿੱਚ। ਡਾਇਲੌਗਬਾਜ਼ੀ ਦਾ ਦੌਰ ਆ ਜੀ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ ਜੀ ਦਿਮਾਗ ਨੂੰ ਵਿਸ਼ਾਲ ਜੀ। ਬਿਲਕੁਲ ਆ ਜਾਂਦਾ 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ। ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਬਿਲਕੁਲ ਇੱਕ ਸੀਐਮ ਲੈਵਲ ਦਾ ਬੰਦਾ ਜੀ ਇਹ ਸਟੇਟਮੈਂਟ ਦੇ ਰਿਹਾ ਤੇ ਆਪਾਂ ਉਸ ਨੂੰ ਚੁਣਿਆ ਹੋਇਆ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਇਹ ਡਾਇਲੌਗ ਸੁਣ ਕੇ ਮੈਨੂੰ ਦੱਸੋ ਕਿਹੜਾ ਬੰਦਾ ਜਿਹਦੇ ਮੂੰਹ ਤੇ ਹਾਸਾ ਨਹੀਂ ਆਇਆ? ਅਨਪੜ੍ਹ ਬੰਦਾ ਜਿਹੜਾ ਕਦੇ ਸਕੂਲ ਦੇ ਵਿੱਚ ਵੀ ਨਹੀਂ ਗਿਆ ਉਹ ਵੀ ਹੱਸਿਆ ਹੈਗਾ ਇਸ ਡਾਇਲੌਗ ਦੇ ਉੱਤੇ। 4 ਗੁਣਾ ਜਦੋਂ ਦੀ ਸਰਕਾਰ ਆਈ ਹੈ ਨੇ ਜੀ 4 ਗੁਣਾ ਬੱਚੇ ਬਾਹਰ ਜਾ ਰਹੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ। ਮੈਂ ਗੱਲ ਕਰਨਾ ਕਿ ਪੰਜਾਬ ਨੂੰ ਕਿਤੇ ਗੋਰੇ ਇੱਥੇ ਆਣਗੇ, ਬੱਚੇ ਸਗੋਂ 4 ਗੁਣਾ ਪੰਜਾਬ ਦਾ ਜਿਹੜਾ ਯੂਥ ਹੈ ਸਾਰਾ 4 ਗੁਣਾ ਬਾਹਰ ਹੈ ਤੇਜ਼ੀ ਨਾਲ ਜਦੋਂ ਦੀ ਸਰਕਾਰ ਆਈ ਹੈ। ਸਰ ਸਰਕਾਰ ਜਦੋਂ ਆਣੀ ਸੀ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਇੱਕ ਮਿੰਟ ਬਾਅਦ ਉੱਥੇ ਪੰਜਾਬ ਦੀ ਐਡ ਆਉਂਦੀ ਹੈ ਕਿ ਮੁਲਾਜ਼ਮ ਅਸੀਂ ਪੱਕਾ ਕਰਤਾ, ਉੱਥੇ 36,000 ਮੁਲਾਜ਼ਮ ਇਹ ਕਰਤਾ। ਮੈਨੂੰ ਪੰਜਾਬ 'ਚ ਇੱਕ ਬੰਦਾ ਵੀ ਦਿਖਾ ਦਿਓ ਜਿਹੜਾ ਖੜਾ ਹੋ ਕੇ ਕਹਿ ਦੇ ਵੀ ਅਸੀਂ ਪੱਕੇ ਹੋ ਚੁੱਕੇ ਹਾਂ। ਗੁਜਰਾਤ 'ਚ ਇਹਨਾਂ ਨੇ ਝੂਠ ਦਾ ਇੱਕ ਫਰੇਮ ਬਣਾ ਕੇ ਉੱਥੇ ਪੇਸ਼ ਕਰ ਰਹੇ ਨੇ। ਮੈਂ ਤਾਂ ਤੇ ਤੁਹਾਡੇ ਚੈਨਲ ਦੇ ਰਾਹੀਂ ਕਹੂੰ ਗੁਜਰਾਤ ਵੱਲ ਭਾਈਓ, ਇਹਨਾਂ ਦੇ ਕਿਤੇ ਆ ਨਾ ਜਾਣਾ ਤੁਸੀਂ। ਅਸੀਂ ਪੰਜਾਬ ਵਾਲੇ ਇਹਨਾਂ ਨੂੰ ਪਛਤਾ ਰਹੇ ਹਾਂ ਲਿਆ ਕੇ ਅੱਜ ਦੀ ਡੇਟ ਦੇ ਵਿੱਚ ਜੀ। ਤੇ ਤੁਸੀਂ ਵੀ ਧਿਆਨ ਰੱਖੋ, ਇਹ ਬਹੁਤ ਝੂਠ ਦਾ ਫਰੇਮ ਬਣਾ ਕੇ ਇਹ ਝੂਠ ਵੇਚੀ ਜਾਂਦੇ ਨੇ ਜੀ। ਜੇ ਨੌਜਵਾਨਾਂ ਦੇ ਆਪਾਂ ਜਦੋਂ ਭਵਿੱਖ ਦੀ ਗੱਲ ਕਰਦੇ ਆ ਨਾ ਜੀ, ਸਾਰਿਆਂ ਨਾਲੋਂ ਵੱਡਾ ਤੁਸੀਂ ਅੱਜ ਮੈਂ ਕੱਲ ਟੀਵੀ ਤੇ ਇੱਕ ਵੇਖ ਰਿਹਾ ਸੀ ਨਿਊਜ਼, ਹਥਿਆਰਾਂ ਦੇ ਪਾਬੰਦੀ ਦੇ ਸੰਬੰਧ ਦੇ ਵਿੱਚ ਸੀ, ਤੇ ਇੱਕ ਛੋਟੇ ਬੱਚੇ ਦੇ ਉੱਤੇ ਉਹਦੀ ਕੋਈ ਸੋਸ਼ਲ ਮੀਡੀਆ ਤੇ ਹੋਣੀ ਹੈ ਜੀ ਪਾਈ ਹੋਈ ਆਪਣੀ ਪੋਸਟ, ਉਹਦੇ ਤੇ FIR ਦਰਜ ਕਰੀ ਗਈ ਹੈ। ਜਦੋਂ ਮੀਡੀਆ ਦੀ ਹੁਣ ਆਪਾਂ ਸੋਸ਼ਲ ਮੀਡੀਆ ਦੀ ਤਾਕਤ ਆ ਜਿਹੜੀ ਬਹੁਤ ਵੱਡੀ ਹੈ, ਜਦੋਂ ਇਹਦੇ ਕਿਉਂਕਿ ਬਾਕੀ ਮੀਡੀਆ ਵਿਕਾਊ ਹੋ ਚੁੱਕਿਆ ਜੀ, ਸੋਸ਼ਲ ਮੀਡੀਆ ਤੇ ਜਿਹੜੇ ਚੈਨਲ ਆ ਇਹ ਹਜੇ ਜਾਗਰੂਕ ਨੇ ਜੀ, ਗੱਲਾਂ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀਆਂ ਜਿਵੇਂ। ਤੇ ਉਹ ਜਦੋਂ ਸੋਸ਼ਲ ਮੀਡੀਆ ਨੇ ਚੀਜ਼ ਹਾਈਲਾਈਟ ਕੀਤੀ ਤਾਂ ਡਿਪਟੀ ਨੇ ਮਾਫੀ ਮੰਗੀ, ਪਰ ਉਹ ਹੁਣ ਬੱਚੇ ਦੇ ਮਾਪਿਓ ਆਪਦੇ ਬੱਚੇ ਨੂੰ ਪੰਜਾਬ ਦੇ ਵਿੱਚ ਨਹੀਂ ਜੀ ਰੱਖਣਗੇ, ਕਿਉਂਕਿ ਉਹ ਝਟਕਾ ਉਹਨਾਂ ਨੂੰ ਲਾ ਦਿੱਤਾ ਗਿਆ ਜੀ ਪਹਿਲਾਂ ਹੀ। ਇਹ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਚਾਹੁੰਦੀਆਂ ਇੱਥੇ ਲੋਕ ਜਿਹੜੇ ਬਸ ਇਕੱਲੇ ਹੱਥਾਂ ਪੈਰਾਂ ਵਾਲੇ ਰਹਿ ਜਾਣ, ਦਿਮਾਗ ਵਾਲਾ ਤਾਂ ਕੋਈ ਰਵੇ ਨਾ, ਤੇ ਜਿਨ੍ਹਾਂ ਨੂੰ ਅਸੀਂ ਆਪਦੇ ਮੁਤਾਬਕ ਵਰਤ ਸਕੀਏ। ਠੀਕ ਹੈ, ਪੰਜਾਬ ਦੀ ਗੱਲ ਕਰੀਏ ਹੱਸਦੇ ਖੇਡਦੇ ਪੰਜਾਬ ਦੀ, ਤਾਂ ਇੱਥੇ ਮੇਰੀ ਗੱਲ ਸੁਣੋ, ਆਪਣੇ ਕਾਮੇਡੀ ਫਿਲਮਾਂ 'ਚ ਹੀ ਹਾਸਾ ਰਿਹਾ ਹੈਗਾ, ਹੋਰ ਤਾਂ ਕਿਸੇ ਪਾਸੇ ਕੋਈ ਖੁਸ਼ੀ ਦੀ ਕੋਈ ਲਹਿਰ ਭਗਵੰਤ ਮਾਨ ਹੋਰੀ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਨੂੰ ਫੇਰ ਉਹੀ ਰੰਗਲਾ ਪੰਜਾਬ ਬਣਾਉਣਾ। ਉਹ ਕਹਿੰਦੇ ਵੀ ਮੇਰੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਤੇ ਮੈਂ ਪੂਰੇ ਜ਼ੋਰ ਨਾਲ ਦਮ ਨਾਲ ਲੱਗਿਆ ਹੋਇਆ ਕਿ ਜਲਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਕੀ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਦੇ ਉੱਪਰ ਵਿਸ਼ਵਾਸ ਨਹੀਂ ਹੈ? ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਿਸ਼ਵਾਸ ਸੀਗਾ ਜੀ, ਤਾਂ ਹੀ ਆਪਾਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ। ਅਸੀਂ ਕੈਂਪੇਨ ਸ਼ੁਰੂ ਕਰਕੇ ਖੁਦ ਸਪੋਰਟ ਕੀਤੀ ਆ ਮੁਲਾਜ਼ਮਾਂ ਨੇ। ਭਗਵੰਤ ਮਾਨ ਨੂੰ ਸੀਐਮ ਬਣਨ ਲਈ ਕੇਜਰੀਵਾਲ ਤੱਕ ਅਪਰੋਚ ਕਰੀ ਆ ਵੀ ਸਾਨੂੰ ਸੀਐਮ ਦਾ ਚਿਹਰਾ ਭਗਵੰਤ ਮਾਨ ਚਾਹੀਦਾ, ਪਰ ਉਹ ਜਦੋਂ ਯੂਨੀਫਾਰਮ ਦੇ ਵਿੱਚ ਆਏ, ਜਦੋਂ ਇੱਕ ਪਾਰਟੀ ਦੀ ਉਹਦੇ 'ਚ ਆਏ, ਤਾਂ ਉਦੋਂ ਬਾਅਦ ਉਹ ਕਿਸੇ ਵੀ ਤਰ੍ਹਾਂ ਦੀ ਸਾਨੂੰ ਤਾਂ ਬੈਟਰਮੈਂਟ ਪੰਜਾਬ ਦੀ ਤਾਂ ਨਜ਼ਰ ਨਹੀਂ ਆਈ। ਉਹਨਾਂ ਦੀ ਮੇਰੇ ਹਿਸਾਬ ਨਾਲ ਖੁਦ ਦੀ ਜ਼ਰੂਰ ਹੋਈ ਹੈ, ਆਪਦੇ ਬਾਲ ਬੱਚਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਸ਼ੁਰੂ ਹੋਇਆ ਜੀ, ਵਿਆਹ ਕਰਾ ਲਿਆ। ਚਲੋ ਚੰਗੀ ਗੱਲ ਆ, ਚਲੋ ਕਿਸੇ ਵਿਅਕਤੀ ਦਾ ਆਪਾਂ ਨਹੀਂ ਚਾਹੁੰਦੇ, ਪਰਸਨਲ ਚੀਜ਼ਾਂ ਨੇ ਇਹ, ਪਰ ਇਹ ਪੰਜਾਬ ਦੇ ਲੋਕਾਂ ਦੇ ਬਾਰੇ ਵੀ ਸੋਚਣਾ ਉਹਨਾਂ ਲਈ ਪਹਿਲੀ ਲੋੜ ਸੀਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਵਾਅਦੇ ਕੀਤੇ ਸੀਗੇ। ਦੇਖੋ ਜਦੋਂ ਪੋਲੀਟੀਕਲ ਕੈਰੀਅਰ ਕਿਸੇ ਵੀ ਬੰਦੇ ਦਾ ਵਿਸ਼ਾਲ ਜੀ ਸ਼ੁਰੂ ਹੁੰਦਾ ਤਾਂ ਉਹ ਨਹੀਂ ਸੋਚਦਾ ਹੁੰਦਾ ਵੀ ਉਹ ਸੀਐਮ ਲੈਵਲ ਤੱਕ ਵੀ ਜਾਏਗਾ। ਐਡੀ ਵੱਡੀ ਸਗਾਤ ਜੇ ਕਿਸੇ ਇਨਸਾਨ ਦੀ ਝੋਲੀ ਪਈ ਆ, ਤੇ ਉਹ ਇਕੱਲੀ ਸਰ ਉਹ ਨਹੀਂ ਹੈਗੀ, ਪਾਵਰ ਨਹੀਂ ਹੈਗੀ, ਪਾਵਰ ਦੇ ਨਾਲ ਰਿਸਪੌਂਸਿਬਿਲਟੀ ਵੀ ਆਉਂਦੀ ਹੈ। ਉਹ ਰਿਸਪੌਂਸਿਬਿਲਟੀ ਨੂੰ ਹਜੇ ਪਾਸੇ ਰੱਖਿਆ ਹੋਇਆ 5 ਸਾਲ। ਰਿਸਪੌਂਸਿਬਿਲਟੀ ਕਿੱਦਾਂ ਦੀ ਰਿਸਪੌਂਸਿਬਿਲਟੀ ਚਾਹੁੰਦੇ ਹੋ ਤੁਸੀਂ? ਪੰਜਾਬ ਦੇ ਵਿੱਚ ਇੱਕ ਸਿਸਟਮ ਕੰਮ ਕਰ ਰਿਹਾ, ਪੰਜਾਬ ਦੇ ਵਿੱਚ ਐਡਮਿਨਿਸਟ੍ਰੇਟਿਵ ਇੱਕ ਢਾਂਚਾ ਬਣਿਆ ਹੋਇਆ, ਉਹ ਢਾਂਚਾ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ, ਕਿੱਦਾਂ ਦੀ ਤੁਸੀਂ ਰਿਸਪੌਂਸਿਬਿਲਟੀ ਦੀ ਗੱਲ ਕਰਦੇ? ਦੇਖੋ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕਰਪਸ਼ਨ ਜ਼ੀਰੋ ਕਰਾਂਗੇ, ਤੇ ਜਦੋਂ ਹੁਣ ਅਸੀਂ ਕਿਤੇ ਵੀ ਪ੍ਰੋਟੈਸਟ ਕਰਨਾ ਜਾਂ ਮੁਹਾਰਾ ਕਰਨਾ ਵਾ, ਤਾਂ
ਸਰਕਾਰ ਦਾ ਕੰਮ ਆ ਸਾਨੂੰ ਸੁਣਵਾਈ ਕਰਨ, ਸਾਡੀਆਂ ਗੱਲਾਂ ਨੂੰ ਸੁਣਨ, ਸਾਡੀਆਂ ਮੁਸੀਬਤਾਂ ਨੂੰ ਸੁਣਨ, ਉਹਦਾ ਸਾਨੂੰ ਸੋਲੂਸ਼ਨ ਦੇਣ। ਕਰਪਸ਼ਨ ਦੇ ਬਹੁਤ ਸਾਰੇ ਪਰਚੇ ਦਰਜ ਹੋਏ ਆ। ਕਰਪਸ਼ਨ ਦੇ ਵਿੱਚ ਜੇ ਆਪਾਂ ਵਿਜੀਲੈਂਸ ਦੀ ਕਾਰਵਾਈਆਂ ਦੀ ਗੱਲ ਕਰੀਏ ਤਾਂ ਮੰਤਰੀਆਂ ਦੇ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੋਈਆਂ। ਮੰਤਰੀ ਅੰਦਰ ਵੀ ਜੇਲ੍ਹਾਂ ਦੇ ਵਿੱਚ ਵੀ ਸੁੱਟੇ ਗਏ ਆ। ਜੀ ਨਹੀਂ, ਉਹ ਦੇਖੋ ਜੀ, ਇੱਕ ਸੁਰਖੀਆਂ ਲੈਣ ਲਈ ਖਬਰਾਂ ਦੀਆਂ ਇਹ ਗੱਲਾਂ ਵੱਡੀਆਂ ਲੱਗਦੀਆਂ ਵੀ ਆਹ ਮੰਤਰੀ ਦਾ ਪਰਚਾ ਹੋ ਗਿਆ, ਜਦੋਂ ਕੋਰਟ ਦੇ ਵਿੱਚ ਉਹ ਚੀਜ਼ ਸਾਬਤ ਨਹੀਂ ਹੋ ਰਹੀ। ਠੀਕ ਹੈ, ਇੱਕ ਵਾਰੀ ਲੋਕਾਂ ਦੀ ਵਾਹਵਾ ਲੈਣ ਲਈ ਇਹ ਸਟੰਟ ਕਰੇ ਜਾਂਦੇ ਨੇ ਜੀ। ਸਿੰਗਲਾ ਜੀ ਦੀ ਜਿਹੜੇ ਇਹਨਾਂ ਦੇ ਸੀਗੇ, ਕੋਰਟ 'ਚ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਪੇਸ਼ ਕੀਤਾ ਗਿਆ ਜੀ ਇਹਨਾਂ ਤੋਂ। ਠੀਕ ਹੈ ਜੀ, ਇਹੋ ਜਿਹੇ ਜਿਹੜੇ ਸਟੰਟ ਇੱਕ ਪੜ੍ਹਿਆ ਲਿਖਿਆ ਵਰਗ ਉਹ ਤੋਂ ਜਾਣੂ ਹੁੰਦਾ। ਠੀਕ ਹੈ, ਦੂਜੇ ਬੰਦੇ ਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਅਸਰ ਪੈਂਦਾ ਵੀ ਆਹ ਕਰਤਾ ਜੀ, ਕਿਉਂਕਿ ਐਂਟੀ ਜਿਹੜੇ ਬੰਦੇ ਹੁੰਦੇ ਹਮੇਸ਼ਾ ਟਾਰਗੇਟ ਕਰਦੀਆਂ ਨੇ ਸਰਕਾਰਾਂ ਜਦੋਂ ਬਦਲ ਫੇਰ ਹੁੰਦਾ ਜੀ। ਠੀਕ ਹੈ, ਹੁਣ ਆਪਾਂ ਜੇ ਗੱਲ ਕਰੀਏ ਭਗਵੰਤ ਮਾਨ ਹੋਣਾ ਦੀ, ਤਾਂ ਇਹਨਾਂ ਨੇ ਜਦੋਂ ਦੇ ਇਹ ਪਾਵਰ ਦੇ ਵਿੱਚ ਆਏ ਆ, ਇਹਨਾਂ ਦਾ ਜੋਸ਼ ਮੈਨੂੰ ਤਾਂ ਲੱਗਦਾ ਵੀ ਉਹ ਜਿਹੜਾ ਆਪਾਂ ਦੇਖਦੇ ਸੀ ਰਿਹਾ ਹੀ ਕੋਈ ਨਹੀਂ। ਹੁਣ ਤਾਂ ਜੇ ਆਪਾਂ ਗੱਲ ਕਰੀਏ ਸੀਐਮ ਦੀ, ਸੀਐਮ ਦਾ ਉਹਦਾ ਜਿਹੜਾ ਹੁੰਦਾ ਜੀ, ਉਹਦੇ ਕੋਲੇ ਬਹੁਤ ਇੱਕ ਕਹਿ ਲਓ ਵੀ ਪਾਵਰਸ ਹੁੰਦੀਆਂ ਨੇ, ਉਹ ਕੰਟਰੋਲ ਕਰ ਸਕਦਾ ਜੀ ਆਪਣੇ ਸਾਰੇ, ਇੱਕ ਤਰ੍ਹਾਂ ਦਾ ਸਟੇਟ ਦਾ ਉਹ ਰਾਜਾ ਹੋ ਜਾਂਦਾ ਜੀ। ਤੇ ਪਰ ਭਗਵੰਤ ਮਾਨ ਹੋਣੇ ਹੀ ਪਹਿਲਾਂ ਤਾਂ ਬੜੇ ਲਾਈਵ ਵੀ ਹੁੰਦੇ ਰਹੇ ਸੋਸ਼ਲ ਮੀਡੀਆ ਤੇ, ਇਹਨਾਂ ਦਾ ਆਪਦਾ ਚੈਨਲ ਵੀ ਆ, ਉੱਤੇ ਪੋਸਟਾਂ ਸ਼ੇਅਰ ਕਰਦੇ ਨੇ। ਪਰ ਜਦੋਂ ਦੇ ਹੁਣ ਆਹ ਕਹਿ ਲਓ ਵੀ ਇਲੈਕਸ਼ਨਾਂ ਦਾ ਦੌਰ ਚੱਲਿਆ ਹੋਇਆ ਗੁਜਰਾਤ ਤੇ ਹਿਮਾਚਲ 'ਚ, ਪੰਜਾਬ 'ਚ ਦਿਸੇ ਨਹੀਂ ਉਹ। ਸਾਨੂੰ ਤਾਂ ਦੱਸੋ ਸਾਡਾ ਸੀਐਮ ਕਿੱਥੇ ਆ? ਸਾਨੂੰ ਤਾਂ ਸਾਡਾ ਸੀਐਮ ਨਹੀਂ ਲੱਭ ਰਿਹਾ ਜੀ। ਸਾਨੂੰ ਰੋਕਿਆ ਜਾਂਦਾ ਜਦੋਂ ਅਸੀਂ ਧਰਨਾ ਕਿਤੇ ਮੁਜ਼ਾਹਰਾ ਕਰਨਾ ਹੋਵੇ, ਸਾਨੂੰ ਇਹਨਾਂ ਦੇ ਸੀਐਮ ਹਾਊਸ 'ਚੋਂ ਫੋਨ ਆਉਂਦੇ ਨੇ ਵੀ ਤੁਸੀਂ ਸਰਕਾਰ ਤੇ ਭਰੋਸਾ ਰੱਖੋ। ਠੀਕ ਹੈ, ਸਰਕਾਰ ਤੁਹਾਡੇ ਬਾਬਤ ਸੋਚ ਰਹੀ ਹੈ। ਤੇ ਪਰ ਜੇ ਸਾਡੇ ਬਾਬਤ ਸਰਕਾਰ ਸੋਚ ਰਹੀ ਹੈ ਤੇ ਸਾਨੂੰ ਪਤਾ ਤਾਂ ਹੋਵੇ ਨਾ ਸਾਡੇ ਬਾਰੇ ਸੋਚ ਰਹੀ ਹੈ। ਇਹੀ ਤਾਂ ਕਿਸਾਨਾਂ ਨੇ ਮੁੱਦਾ ਚੱਕਿਆ ਸੀ ਉਦੋਂ ਸੈਂਟਰ ਗਵਰਨਮੈਂਟ ਵੇਲੇ ਵੀ ਤੁਸੀਂ ਸਾਡੇ ਬਾਬਤ ਜੇ ਕੋਈ ਪਾਲਿਸੀ ਲੈ ਕੇ ਆਏ, ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ। ਤੁਸੀਂ ਪਾਲਿਸੀ ਆਪ ਹੀ ਤੇ ਪਾਲਿਸੀ ਸਾਡੇ ਬਾਬਤ ਸਾਨੂੰ ਤਾਂ ਪਤਾ ਹੋਵੇ ਨਾ, ਸਾਡੇ ਬਾਬਤ ਜੇ ਕੋਈ ਸਰਕਾਰ ਸੋਚ ਰਹੀ ਹੈ ਸਾਨੂੰ ਪਤਾ ਹੀ ਨਹੀਂ ਹੈ ਜੀ ਉਹਦੇ ਸੰਬੰਧ ਦੇ ਵਿੱਚ। ਨਹੀਂ, ਤੁਸੀਂ ਚਾਹੁੰਦੇ ਕੀ ਹੋ? ਹੁਣ ਤੁਹਾਡਾ ਅਸਲ ਮੁੱਦਾ ਕੀ ਆ ਜਿਸ ਵਿਸ਼ੇ ਤੇ ਤੁਸੀਂ ਸਰਕਾਰ ਤੱਕ ਗੱਲ ਰੱਖਣਾ ਚਾਹੁੰਦੇ ਹੋ? ਕਿ ਇਹਨੂੰ ਅੰਡਰ ਲੈ ਲੈਣਾ, ਡਿਪਾਰਟਮੈਂਟ ਦੇ ਅੰਡਰ ਜੌਬ ਕਰ ਦੇਣੀ, ਇਹੀ ਵਿਸ਼ਾ? ਦੇਖੋ ਵਿਸ਼ਾਲ ਜੀ, ਤੇ ਅਸੀਂ ਇਹੀ ਸਾਡਾ ਏਮ ਆ ਜੀ। ਅਸੀਂ ਆਪਦੇ ਸਾਥੀਆਂ ਜਿਨ੍ਹਾਂ ਨੇ ਉਹਦਾ ਜੀਵਨ ਦੇਤਾ ਨਾ ਜੀ ਮਹਿਕਮੇ ਨੂੰ, ਉਹ ਡਿਜ਼ਰਵ ਕਰਦੇ ਆ, ਉਹਨਾਂ ਦੀ ਰੋਟੀ ਰੋਜੀ ਜਿਹੜੀ ਆ ਸਿਕਿਉਰ ਹੋਣੀ ਚਾਹੀਦੀ ਆ। ਮੁਲਾਜ਼ਮ ਪੱਕਾ ਹੋਣਾ ਡਿਜ਼ਰਵ ਕਰਦਾ ਹੈ ਜੀ। ਜੇ ਇਹ ਨਹੀਂ ਆਪਾਂ ਕੋਈ ਧੱਕਾ ਨਹੀਂ ਕਰ ਰਹੇ, ਉਹ ਮੁਲਾਜ਼ਮ ਦਾ ਹੱਕ ਬਣ ਜਾਂਦਾ। ਹੁਣ ਉਹ ਮੰਗਾਂ ਨਹੀਂ ਰਹਿ ਗਈਆਂ ਗੀਆਂ। ਜੇ ਆਪਾਂ ਗੱਲ ਕਰੀਏ ਵੀ ਮੁਲਾਜ਼ਮ ਦੀ ਮੰਗ ਆ, ਇਹ ਮੰਗ ਨਹੀਂ, ਉਹਦਾ ਹੱਕ ਬਣ ਚੁੱਕਿਆ ਜੀ। 8 ਸਾਲ ਤੋਂ ਉਹ ਨਿਮਾਣੇ ਵੇਤਨ ਤੇ ਇੱਕ ਮੁਲਾਜ਼ਮ ਕੰਮ ਕਰਕੇ ਉਹ ਅਦਾਰੇ ਨੂੰ ਚਲਾ ਰਿਹਾ, ਤੇ ਉਹ ਹੁਣ ਉਸ ਅਦਾਰੇ ਦੀ ਰਿਸਪੌਂਸਿਬਿਲਟੀ ਆ ਕਿ ਮੁਲਾਜ਼ਮ ਨੂੰ ਚਲਾਉਣਾ ਜੀ ਹੁਣ। ਤੇ ਇਹਦੇ ਸੰਬੰਧ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਵੀ ਇਹ ਅਸੀਂ ਕੋਈ ਮੰਗਣ ਨਹੀਂ ਆਏਗੇ, ਇਹ ਹੱਕ ਨੇ ਸਾਡੇ। ਤੇ ਪਰ ਸਾਨੂੰ ਮਿਲ ਕੀ ਰਿਹਾ ਉਹਦੇ ਬਦਲੇ ਜੀ? ਸਾਡੇ ਮੁਲਾਜ਼ਮਾਂ ਨੂੰ ਕੀ ਮਿਲ ਰਿਹਾ? ਸਾਡੇ ਮੁਲਾਜ਼ਮ ਕੱਢੇ ਜਾ ਰਹੇ ਆ। ਸਾਡੇ ਪਟਿਆਲਿਓਂ, ਮੈਂ ਪੰਜਾਬ ਮੰਡੀ ਬੋਰਡ ਦੀ ਗੱਲ ਕਰਾਂ ਤਾਂ ਉੱਥੇ ਸਾਡੇ ਮੁਲਾਜ਼ਮ ਕੱਢੇ ਗਏ ਤੇ ਕੋਰਟ ਦੇ ਰਾਹੀਂ ਉਹਨਾਂ ਨੇ ਰਿਟ ਪਾ ਕੇ ਦੁਬਾਰਾ ਆਏ ਆ ਜੀ ਮਹਿਕਮੇ ਦੇ ਵਿੱਚ। ਇਹੋ ਜਿਹੀਆਂ ਨੀਤੀਆਂ ਆ ਰਹੀਆਂ ਜੀ। ਕਾਫੀ ਹੋਰ ਡਿਪਾਰਟਮੈਂਟ ਆ, ਟਰਾਂਸਪੋਰਟ ਡਿਪਾਰਟਮੈਂਟ 'ਚ ਬਹੁਤ ਬੰਦੇ ਕੱਢੇ ਗਏ ਆ ਸਾਡੇ। ਤੇ ਆਹ ਹੁਣ ਜਦੋਂ ਚੀਜ਼ਾਂ ਸਾਹਮਣੇ ਆਈਆਂ ਤਾਂ ਨਿਰਾਸ਼ਾ ਬਹੁਤ ਵੱਡੀ ਸਾਡੇ ਹੱਥ ਮਤਲਬ ਆਈ ਹੈ। ਮੁਲਾਜ਼ਮਾਂ ਦਾ ਇਹਨਾਂ ਨੇ ਸਾਥ ਦੇਣਾ ਸੀ ਤੇ ਕਿੱਥੇ ਪਟਿਆਲੇ ਦੇ ਵਿੱਚ ਇਹਨਾਂ ਨੇ ਮੁਲਾਜ਼ਮ ਕੱਢੇ ਨੇ ਜੀ ਆਊਟਸੋਰਸ ਤੇ, ਜਿਹੜੇ 5-5 6-6 ਸਾਲਾਂ ਤੋਂ ਕੰਮ ਕਰ ਰਹੇ ਸੀ। ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ, ਜਾਂ ਸਰਕਾਰ ਹੈ ਜਿਹੜੀ, ਸਰਕਾਰ ਨੂੰ ਕਿਸ ਤਰ੍ਹਾਂ ਦੀ ਤੁਸੀਂ ਗੱਲ ਆ ਉਹਨਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਹੋ? ਦੇਖੋ ਅਸੀਂ ਜਦੋਂ ਵੀ ਸਮਾਂ ਮੰਗਿਆ ਤੇ ਅਸੀਂ ਮਿਲਣਾ ਚਾਹੇ ਤੇ ਕੋਈ ਕਹਿੰਦਾ ਜੀ ਗੁਜਰਾਤ ਬੈਠੇ ਨੇ। ਅਸੀਂ ਜਿੰਨਾ ਤੱਕ ਵੀ ਪਹੁੰਚ ਕੀਤੀ ਹੈ ਮੰਤਰੀਆਂ ਤੱਕ, ਹਜੇ ਤੱਕ ਸਾਰੇ ਗੁਜਰਾਤ ਬੈਠੇ ਨੇ, ਆਪਦੀਆਂ ਡਿਊਟੀਆਂ ਉੱਧਰ ਨਿਭਾ ਰਹੇ ਨੇ। ਅਸੀਂ ਉੱਥੇ ਗੁਜਰਾਤ ਚੱਲੀਏ, ਹਜੇ ਤੱਕ ਉਹਨਾਂ ਕੋਲ ਸਾਨੂੰ ਸਮਾਂ ਨਹੀਂ ਮਿਲਿਆ। ਪਰ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਰਹੇ ਹਾਂ ਜੀ, ਸਾਡਾ ਹਫਤੇ ਦੇ ਵਿੱਚ ਕੋਈ ਨਾ ਕੋਈ ਸਾਡਾ ਇੱਕ ਨੀਤੀ ਬਣਾਈ ਜਾਵੇ। ਨਹੀਂ ਤਾਂ ਆਉਣ ਵਾਲੇ ਪਹਿਲੇ ਹਫਤੇ ਦੇ ਵਿੱਚ ਅਸੀਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਧੂਰੀ ਤੋਂ ਜਿੱਤੇ ਸੀਗੇ ਜੀ, ਅਸੀਂ ਆਪ ਦਾ ਇੱਕ ਮੋਰਚਾ ਉੱਥੇ ਵੱਡਾ ਲੈ ਕੇ ਉਹਨਾਂ ਦੇ ਦਫ਼ਤਰ ਮੂਹਰੇ ਅਸੀਂ ਖੜੇ ਹੋਵਾਂਗੇ, ਰੋਸ ਪ੍ਰਦਰਸ਼ਨ ਕਰਾਂਗੇ ਜੀ ਪਹਿਲੇ ਹਫਤੇ। ਅਸੀਂ ਤਾਂ ਜੀ ਆਪਣੇ ਹੱਕ ਲੈ ਕੇ ਹਟਣਾ ਜੀ। ਸਾਡਾ ਜੀਵਨ ਆ ਜਿਹੜਾ, ਸਾਡੇ ਤੇ ਭਰੋਸਾ ਕੀਤਾ ਸਾਡੇ ਸਾਥੀਆਂ ਨੇ, ਤੇ ਅਸੀਂ ਉਹ ਭਰੋਸੇ ਦੇ ਬਾਬਤ ਅਸੀਂ ਇਹਨਾਂ ਨੇ ਭਗਵੰਤ ਮਾਨ ਜੀ ਨੇ ਆਪਣਾ ਕੇਸਰੀ ਰੰਗ ਸਿਰਜਿਆ ਹੋਇਆ ਜੀ ਸਿਰ ਤੇ, ਭਗਤ ਸਿੰਘ ਜੀ ਨੂੰ ਯਾਦ ਕਰਦੇ ਨੇ ਹਮੇਸ਼ਾ। ਤੇ ਪਰ ਉਹ ਜੀਵਨ ਜਿਉਣਾ ਬਹੁਤ ਔਖਾ ਹੁੰਦਾ ਜੀ। ਸਾਡੇ ਸਿਰ ਵੀ ਉਹੀ ਜ਼ਿੰਮੇਵਾਰੀ ਆ, ਸਾਡੇ ਤੇ ਸਾਡੇ ਸਾਥੀਆਂ ਨੂੰ ਭਰੋਸਾ। ਅਸੀਂ ਆਪਦੇ ਸਾਥੀਆਂ ਦੇ ਬਾਬਤ ਅਸੀਂ ਆਪਦੇ ਸੰਘਰਸ਼ ਆ ਜਿਹੜੇ ਉਹ ਇਸ ਲੈਵਲ ਤੇ ਅਸੀਂ ਲੜਨੇ ਨੇ ਕਿ ਇਹ ਸਰਕਾਰ ਜੋ ਸੋਚ ਰਹੀ ਆ ਵੀ 1-2 ਦਿਨ ਦੇ ਮੁਜ਼ਾਹਰੇ, ਠੀਕ ਆ, ਉਦੋਂ ਬਾਅਦ ਲਾਲਾ ਹੋ ਗਈ, ਇਹ ਘਰੋਂ ਘਰੀ, ਇਹ ਕੰਮ ਨਹੀਂ ਹੋਏਗਾ। ਜਦੋਂ ਸਾਡਾ ਸੰਘਰਸ਼ ਸ਼ੁਰੂ ਹੋਊਗਾ ਨਾ, ਉਹ ਪ੍ਰਾਪਤੀ ਤੋਂ ਬਾਅਦ ਹੀ ਸੰਪੂਰਨ ਕਰਿਆ ਜਾਏਗਾ। ਇਸੇ ਕਰਕੇ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ, ਸਾਡੀ ਜਿਹੜੀ ਆਰਗੇਨਾਈਜ਼ ਕਰ ਰਹੇ ਆ ਇਸ ਸਿਸਟਮ ਨੂੰ, ਇਸ ਤਰੀਕੇ ਨਾਲ ਕਰ ਰਹੇ ਆ ਵੀ ਇਹ ਜਿਹੜਾ ਕਦਮ ਅੱਗੇ ਵਧ ਗਿਆ ਇਹ ਪਿੱਛੇ ਨਹੀਂ ਮੁੜਿਆ ਜਾਏਗਾ। ਸੋ ਇਹ ਸਨ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਆਗੂ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਸਰਕਾਰ ਹਜੇ ਵੀ ਇਹਨਾਂ ਦੇ ਪ੍ਰਤੀ ਸੁਹਿਰਦ ਨਾ ਹੋਈ, ਕੋਈ ਵਧੀਆ ਨੀਤੀ ਇਹਨਾਂ ਦੀ ਸੈਟਲਮੈਂਟ ਵਾਸਤੇ ਨਾ ਲੈ ਕੇ ਆਈ, ਤਾਂ ਇਹਨਾਂ ਵੱਲੋਂ ਸੰਘਰਸ਼ ਦਾ ਰਾਹ ਫੜਿਆ ਜਾਵੇਗਾ।
ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਜਿਹੜੀਆਂ ਗੱਲਾਂ ਇਲੈਕਸ਼ਨ ਤੋਂ ਪਹਿਲਾਂ ਕਈਆਂ ਗਈਆਂ ਸਨ, ਉਹਨਾਂ ਗੱਲਾਂ ਦੇ ਉੱਪਰ ਅਗਰ ਪੂਰ ਨਾ ਚੜਾਇਆ ਗਿਆ ਤਾਂ ਸੰਘਰਸ਼ ਹੈ ਉਹ ਸ਼ੁਰੂ ਕੀਤਾ ਜਾਊਗਾ। ਧੰਨਵਾਦ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਏ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ। ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ, ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਬਾਲ ਸਿੰਘ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਉਂਦੀ ਆ, ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ, ਪਰ ਉਹ ਵਾਅਦੇ ਕਿੰਨੇ ਕੁ ਵਫਾ ਹੋਏ ਇਹ ਤੁਸੀਂ ਵੀ ਜਾਣਦੇ ਹੋ ਤੇ ਪੰਜਾਬ ਦਾ ਨੌਜਵਾਨ ਵੀ ਜਾਣਦਾ। ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਬਾਹਰ ਜਾ ਰਿਹਾ ਤੇ ਬਾਹਰ ਜਾਣ ਦਾ ਕਾਰਨ ਹੈ ਬੇਰੁਜ਼ਗਾਰੀ। ਪੰਜਾਬ ਦਾ ਨੌਜਵਾਨ ਇੱਕ ਵਾਰ ਫੇਰ ਪਰਤੂਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਫੇਰ ਵਾਸ ਕਰੂਗਾ। ਵਿਦੇਸ਼ਾਂ ਤੋਂ ਲੋਕ ਨੌਕਰੀ ਕਰਨ ਇੱਥੇ ਆਇਆ ਕਰਨਗੇ। ਇਸ ਤਰ੍ਹਾਂ ਦੇ ਕਿੱਸੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਭਗਵੰਤ ਮਾਨ ਹੋਰਾਂ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਹੀਆਂ ਗਈਆਂ। ਪਰ ਦੂਜੇ ਪਾਸੇ ਦੂਜਾ ਪੱਖ ਕੀ ਕਹਿੰਦਾ? ਦੂਜਾ ਪੱਖ ਹੈ ਕਿ ਪੰਜਾਬ ਦੇ ਵਿੱਚ ਆਊਟਸੋਰਸ ਮੁਲਾਜ਼ਮ ਤੇ ਕੰਟਰੈਕਟ ਮੁਲਾਜ਼ਮ ਦੀ ਜਿਹੜੀ ਲੁੱਟ ਹੋ ਰਹੀ ਆ, ਉਸ ਨੂੰ ਲੁੱਟ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਸਰਗਰਮ। ਪੰਜਾਬ ਦਾ ਨੌਜਵਾਨ ਇਸ ਬਾਰੇ ਕੀ ਕਹਿੰਦਾ? ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਜਿਹੜੇ ਕਿ ਆਊਟਸੋਰਸ ਯੂਨੀਅਨ ਦੀ ਅਗਵਾਈ ਕਰਦੇ ਆ, ਵਿਸ਼ਾਲ ਮੌਂਗਾ ਅਤੇ ਜਤਿੰਦਰ ਸਿੰਘ। ਇਹਨਾਂ ਦਾ ਸਵਾਗਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਧੰਨਵਾਦ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਗੁਰਕਪਾਲ ਜੀ ਦਾ, ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ। ਅਸੀਂ ਆਪਾਂ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਹਨਾ, ਸਰਕਾਰ ਹੋਂਦ ਵਿੱਚ ਆਉਂਦੀ ਆ। ਸਰਕਾਰਾਂ ਪਹਿਲਾਂ ਵੀ ਆਈਆਂ, ਕਾਂਗਰਸ ਰਹੀ ਆ, ਅਕਾਲੀ ਰਹੇ ਆ, ਵਾਅਦੇ ਉਹਨਾਂ ਨੇ ਵੀ ਕੀਤੇ ਸੀ, ਵਾਅਦੇ ਉਦੋਂ ਵੀ ਨਹੀਂ ਵਫਾ ਹੋਏ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਅੱਜ ਦੀ ਜੇ ਗੱਲ ਕਰੀਏ ਸਮੇਂ ਦੀ, ਅੱਜ ਦੇ ਸਮੇਂ ਦੇ ਵਿੱਚ ਸਰਕਾਰ ਦੀ ਜੋ ਪ੍ਰੈਜ਼ੈਂਟ ਸਥਿਤੀ ਆ ਉਹਨੂੰ ਮੁੱਖ ਰੱਖ ਕੇ ਹੀ ਆਪਾਂ ਸਟੇਟਮੈਂਟ ਦਿੰਨੇ ਆ। ਫਿਲਹਾਲ ਸਰਕਾਰ ਨੇ ਜੋ ਲੋਕਾਂ ਨੇ ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਕਿਉਂਕਿ ਬਿਲਕੁਲ ਹੀ ਨਿਰਾਸ਼ਾ ਪੱਲੇ ਪਾਈ ਹੈ ਜੀ, ਖਾਸ ਤੌਰ ਤੇ ਕੱਚੇ ਕਰਮਚਾਰੀਆਂ ਦੇ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਏ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ, ਪਰ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਨਿਰਾਸ਼ਾ ਉਹਨਾਂ ਦੇ ਪੱਲੇ ਲਾਈ ਆ ਤੇ ਬਹੁਤ ਮਾਯੂਸੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ। ਕਰਮਚਾਰੀ ਆ ਜਿਹੜੇ ਖਾਸ ਤੌਰ ਤੇ ਸਾਡੇ ਆਊਟਸੋਰਸ ਕਰਮਚਾਰੀ ਆ, ਉਹਨਾਂ ਨੂੰ ਤਾਂ ਇਹਨਾਂ ਨੇ ਜਮਾਂ ਹੀ ਕਹਿ ਲਓ ਵੀ ਇੱਕ ਸਟੇਟਮੈਂਟ ਹੀ ਦਿੱਤੀ ਆ ਵੀ ਤੁਹਾਡੇ ਸੰਬੰਧ 'ਚ ਕੋਈ ਪਾਲਿਸੀ ਨਾ ਬਣ ਸਕਦੀ ਆ ਤੇ ਨਾ ਅਸੀਂ ਬਣਾਉਣ ਦੇ ਇੱਛਕ ਆ ਜੀ। ਨਹੀਂ, ਇੱਕ ਹੋਰ ਵੀ ਜਿਹੜਾ ਸਟੇਟਮੈਂਟ ਤਾਂ ਇੱਕ ਹੋਰ ਵੀ ਆਈ ਆ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਠੇਕੇਦਾਰ ਆ, ਠੇਕੇਦਾਰਾਂ ਨੂੰ ਕੱਢ ਕੇ ਸਿੱਧੇ ਤੌਰ ਤੇ ਉਹਨਾਂ ਦੇ ਕੰਟਰੈਕਟ ਦਿੱਤੇ ਜਾਣਗੇ ਜਾਂ ਡਿਪਾਰਟਮੈਂਟਸ ਨੂੰ ਜਿਹੜੇ ਕੰਟਰੈਕਟ ਦਿੱਤੇ ਜਾਣਗੇ, ਠੇਕੇਦਾਰਾਂ ਨੂੰ ਪਾਸੇ ਕੀਤਾ ਜਾਊਗਾ। ਕੀ ਉੱਦਾਂ ਦੀ ਕੋਈ ਪਾਲਿਸੀ ਆ ਰਹੀ ਹੈ? ਹਾਲੇ ਤੱਕ ਤਾਂ ਮੈਂ ਸੁਣੀ ਨਹੀਂ ਜੀ ਇਹੋ ਜੀ ਕੋਈ ਪਾਲਿਸੀ ਆ ਰਹੀ ਹੈ ਜੀ। ਇਹ ਸਰਕਾਰਾਂ ਹਜੇ ਬਿਲਕੁਲ ਕੰਮੀਆਂ ਹੀ ਨੇ ਜੀ। ਅਸੀਂ ਜਿਵੇਂ ਜਤਿੰਦਰ ਜੀ ਨੇ ਕਿਹਾ ਵੀ -2 ਦੇਵਾਂਗੇ, ਉਹੀ ਗੱਲ ਹੈ ਜੀ। ਹਜੇ ਤੱਕ ਕੋਈ ਪਾਲਿਸੀ ਨਹੀਂ ਹੈ ਨਾ, ਆਊਟਸੋਰਸ ਬਾਰੇ ਕੋਈ ਨੀਤੀ ਇਹਨਾਂ ਨੇ ਸੋਚੀ ਨਹੀਂ ਹਜੇ ਤੱਕ ਸਰਕਾਰ ਨੇ ਜੀ। ਗੱਲ ਤਾਂ ਇਹ ਹੈ ਨਾ ਕਿ ਜਦੋਂ ਮਾਨ ਸਾਹਿਬ ਹੋਰੀ ਇਹ ਬਿਆਨ ਦਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਲਗਾਤਾਰ ਜਾ ਰਿਹਾ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਸਤੇ, ਪੜ੍ਹਾਈ ਵਾਸਤੇ ਨੌਜਵਾਨ, ਪੰਜਾਬ ਦੀ ਕਰੀਮ ਬਾਹਰ ਜਾ ਰਹੀ ਆ, ਉਹਨਾਂ ਨੂੰ ਰੋਕਿਆ ਜਾਊਗਾ। ਜੇਕਰ ਇਸੇ ਤਰ੍ਹਾਂ ਦੀਆਂ ਨੀਤੀਆਂ ਰਹੀਆਂ, ਜਿਹੜੇ ਨੌਜਵਾਨ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲੂਗਾ, ਉਹਨਾਂ ਨੂੰ ਪੂਰੇ ਤਨਖਾਹ ਨਹੀਂ ਮਿਲਣਗੇ, ਮਾਣ ਭੱਤੇ ਨਹੀਂ ਮਿਲਣਗੇ, ਤਾਂ ਫਿਰ ਨੌਜਵਾਨ ਖੜੂਗਾ ਕਿਵੇਂ? ਸਭ ਤੋਂ ਵੱਡੀ ਆਪਾਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇੱਕ ਬੱਚੇ ਦਾ ਸੰਘਰਸ਼ ਜਦੋਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਲਾਉਣੇ ਆ ਉਦੋਂ ਸ਼ੁਰੂ ਹੋ ਜਾਂਦਾ। ਉਹ ਬੰਦਾ ਸੰਘਰਸ਼ ਇਸ ਉਮੀਦ ਨਾਲ ਕਰਦਾ ਵੀ ਇੱਕ ਦਿਨ ਉਹਦੀ ਜਿਹੜੀ ਵਿਦਿਅਕ ਯੋਗਤਾ ਉਹਨੂੰ ਕੁਝ ਦੇਊਗੀ। ਆਪਾਂ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਜਿਹਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ
ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। ਇਹ ਗਵਰਨਮੈਂਟ ਆ ਜਿਹੜੀ ਇਹ ਇੱਥੋਂ ਦੀ ਫੈਡਰਲ ਸਿਸਟਮ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਾਂ ਸਟੇਟ ਦਾ ਇਹ ਮਾੜਾ। ਤਾਂ ਹੁਣ ਪੰਜਾਬ ਦੇ ਲੋਕ ਅੱਜ ਵੀ ਕੁਆਲੀਫਾਈਡ ਨੇ, ਸਾਡੇ ਜਿੰਨੇ ਮੁਲਾਜ਼ਮ ਨੇ ਜੀ ਯੋਗਤਾ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਹਿ ਲਓ ਵੀ ਇੰਨੇ ਕੁ ਨਿਪੁੰਨ ਤੇ ਇੰਨੇ ਕੁ ਆਪਦੇ ਅਧਾਰਿਆਂ ਨੂੰ ਲੈ ਕੇ ਚਿੰਤਤ ਨੇ ਵੀ ਉਹ ਆਪਦੇ ਅਧਾਰੇ ਬਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਨੇ ਜੀ। ਜੋ ਇੱਕ ਦਫ਼ਤਰ ਦੀ ਟਾਈਮਿੰਗ ਹੁੰਦੀ 9 ਤੋਂ 5 ਵਿਸ਼ਾਲ ਜੀ ਹੁੰਦੀ ਹੈ, ਤਾਂ ਉਸ ਤੋਂ ਬਾਅਦ ਵੀ ਉੱਥੇ ਹੀ ਪੈ ਜਾਂਦੇ ਨੇ, ਉੱਥੇ ਹੀ ਕੰਮ ਕਰਦੇ ਨੇ। ਪਰ ਉਹਨਾਂ ਨੂੰ ਕਹਿ ਲਓ ਵੀ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦਾ ਇੱਕ ਚੰਗੀ ਸੋਚ ਦਾ ਸਟੇਟ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਜਿਹਦੀ ਸੋਚ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਜਾਣਾ, ਇੱਕ ਬੰਦੇ ਦੀ ਉਹਨੂੰ ਕਿਹਾ ਜਾਂਦਾ ਵੀ ਤੂੰ ਬੱਚਿਆਂ ਨੂੰ ਛੱਡ, ਤੇਰੀ ਰੋਟੀ ਅਸੀਂ ਖੋ ਕੇ ਤੇ ਤੈਨੂੰ ਮਾਰ ਦੇਣਾ, ਕਿਉਂਕਿ ਤੇਰੀ ਸੋਚ ਨਾਲ ਪੰਜਾਬ ਨੇ ਜਾਗ ਜਾਣਾ। ਤੇ ਜੇ ਪੰਜਾਬ ਜਾਗ ਗਿਆ ਤਾਂ ਕਹਿ ਲਓ ਵੀ ਫਿਰ ਸਾਡੀਆਂ ਰੋਟੀਆਂ ਨਹੀਂ ਸੇਕੀਆਂ ਜਾਣੀਆਂ, ਕਿਉਂਕਿ ਡਾਇਲੌਗਬਾਜ਼ੀ ਆ ਜੀ ਬਹੁਤ ਵੱਡੀ ਪੰਜਾਬ ਦੇ ਵਿੱਚ। ਡਾਇਲੌਗਬਾਜ਼ੀ ਦਾ ਦੌਰ ਆ ਜੀ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ ਜੀ ਦਿਮਾਗ ਨੂੰ ਵਿਸ਼ਾਲ ਜੀ। ਬਿਲਕੁਲ ਆ ਜਾਂਦਾ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ। ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਬਿਲਕੁਲ ਇੱਕ ਸੀਐਮ ਲੈਵਲ ਦਾ ਬੰਦਾ ਜੀ ਇਹ ਸਟੇਟਮੈਂਟ ਦੇ ਰਿਹਾ ਤੇ ਆਪਾਂ ਉਸ ਨੂੰ ਚੁਣਿਆ ਹੋਇਆ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਇਹ ਡਾਇਲੌਗ ਸੁਣ ਕੇ ਮੈਨੂੰ ਦੱਸੋ ਕਿਹੜਾ ਬੰਦਾ ਜਿਹਦੇ ਮੂੰਹ ਤੇ ਹਾਸਾ ਨਹੀਂ ਆਇਆ? ਅਨਪੜ੍ਹ ਬੰਦਾ ਜਿਹੜਾ ਕਦੇ ਸਕੂਲ ਦੇ ਵਿੱਚ ਵੀ ਨਹੀਂ ਗਿਆ ਉਹ ਵੀ ਹੱਸਿਆ ਹੈਗਾ ਇਸ ਡਾਇਲੌਗ ਦੇ ਉੱਤੇ। 4 ਗੁਣਾ ਜਦੋਂ ਦੀ ਸਰਕਾਰ ਆਈ ਹੈ ਨੇ ਜੀ, 4 ਗੁਣਾ ਬੱਚੇ ਬਾਹਰ ਜਾ ਰਹੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ। ਮੈਂ ਗੱਲ ਕਰਦਾ ਕਿ ਪੰਜਾਬ ਨੂੰ ਕਿਤੇ ਗੋਰੇ ਇੱਥੇ ਆਣਗੇ, ਬੱਚੇ ਸਗੋਂ 4 ਗੁਣਾ, ਪੰਜਾਬ ਦਾ ਜਿਹੜਾ ਯੂਥ ਹੈ ਸਾਰਾ 4 ਗੁਣਾ ਬਾਹਰ ਹੈ ਤੇਜ਼ੀ ਨਾਲ ਜਦੋਂ ਦੀ ਸਰਕਾਰ ਆਈ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਇੱਕ ਮਿੰਟ ਬਾਅਦ ਉੱਥੇ ਪੰਜਾਬ ਦੀ ਐਡ ਆਉਂਦੀ ਹੈ ਕਿ ਮੁਲਾਜ਼ਮ ਅਸੀਂ ਪੱਕਾ ਕਰਤਾ, ਉੱਥੇ 36,000 ਮੁਲਾਜ਼ਮ ਇਹ ਕਰਤਾ। ਮੈਨੂੰ ਪੰਜਾਬ 'ਚ ਇੱਕ ਬੰਦਾ ਵੀ ਦਿਖਾ ਦਿਓ ਜਿਹੜਾ ਖੜਾ ਹੋ ਕੇ ਕਹਿ ਦੇ ਵੀ ਅਸੀਂ ਪੱਕੇ ਹੋ ਚੁੱਕੇ ਹਾਂ। ਗੁਜਰਾਤ 'ਚ ਇਹਨਾਂ ਨੇ ਝੂਠ ਦਾ ਇੱਕ ਫਰੇਮ ਬਣਾ ਕੇ ਉੱਥੇ ਪੇਸ਼ ਕਰ ਰਹੇ ਨੇ। ਮੈਂ ਤਾਂ ਤੇ ਤੁਹਾਡੇ ਚੈਨਲ ਦੇ ਰਾਹੀਂ ਕਹੂੰ ਗੁਜਰਾਤ ਵੱਲ ਭਾਈਓ, ਇਹਨਾਂ ਦੇ ਕਿਤੇ ਆ ਨਾ ਜਾਣਾ ਤੁਸੀਂ। ਅਸੀਂ ਪੰਜਾਬ ਵਾਲੇ ਇਹਨਾਂ ਨੂੰ ਪਛਤਾ ਰਹੇ ਹਾਂ ਲਿਆ ਕੇ ਅੱਜ ਦੀ ਡੇਟ ਦੇ ਵਿੱਚ ਹੀ। ਤੇ ਤੁਸੀਂ ਵੀ ਧਿਆਨ ਰੱਖੋ, ਇਹ ਬਹੁਤ ਝੂਠ ਦਾ ਫਰੇਮ ਬਣਾ ਕੇ ਇਹ ਝੂਠ ਵੇਚੀ ਜਾਂਦੇ ਨੇ ਜੀ। ਜੇ ਨੌਜਵਾਨਾਂ ਦੇ ਆਪਾਂ ਜਦੋਂ ਭਵਿੱਖ ਦੀ ਗੱਲ ਕਰਦੇ ਆ ਨਾ ਜੀ, ਸਾਰਿਆਂ ਨਾਲੋਂ ਵੱਡਾ ਤੁਸੀਂ ਅੱਜ ਮੈਂ ਕੱਲ ਟੀਵੀ ਤੇ ਇੱਕ ਵੇਖ ਰਿਹਾ ਸੀ ਨਿਊਜ਼, ਹਥਿਆਰਾਂ ਦੇ ਪਾਬੰਦੀ ਦੇ ਸੰਬੰਧ ਦੇ ਵਿੱਚ ਸੀ, ਤੇ ਇੱਕ ਛੋਟੇ ਬੱਚੇ ਦੇ ਉੱਤੇ ਉਹਦੀ ਕੋਈ ਸੋਸ਼ਲ ਮੀਡੀਆ ਤੇ ਹੋਣੀ ਹੈ ਜੀ ਪਾਈ ਹੋਈ ਆਪਣੀ ਪੋਸਟ, ਉਹਦੇ ਤੇ FIR ਦਰਜ ਕਰੀ ਗਈ ਹੈ। ਜਦੋਂ ਮੀਡੀਆ ਦੀ ਹੁਣ ਆਪਾਂ ਸੋਸ਼ਲ ਮੀਡੀਆ ਦੀ ਤਾਕਤ ਆ ਜਿਹੜੀ ਬਹੁਤ ਵੱਡੀ ਹੈ, ਜਦੋਂ ਇਹਦੇ ਕਿਉਂਕਿ ਬਾਕੀ ਮੀਡੀਆ ਵਿਕਾਊ ਹੋ ਚੁੱਕਿਆ ਜੀ, ਸੋਸ਼ਲ ਮੀਡੀਆ ਤੇ ਜਿਹੜੇ ਚੈਨਲ ਆ ਇਹ ਹਜੇ ਜਾਗਰੂਕ ਨੇ ਜੀ, ਗੱਲਾਂ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀਆਂ ਜਿਵੇਂ। ਤੇ ਉਹ ਜਦੋਂ ਸੋਸ਼ਲ ਮੀਡੀਆ ਨੇ ਚੀਜ਼ ਹਾਈਲਾਈਟ ਕੀਤੀ ਤਾਂ ਡਿਪਟੀ ਨੇ ਮਾਫੀ ਮੰਗੀ, ਪਰ ਉਹ ਹੁਣ ਬੱਚੇ ਦੇ ਮਾਪਿਓ ਆਪਦੇ ਬੱਚੇ ਨੂੰ ਪੰਜਾਬ ਦੇ ਵਿੱਚ ਨਹੀਂ ਜੀ ਰੱਖਣਗੇ, ਕਿਉਂਕਿ ਉਹ ਝਟਕਾ ਉਹਨਾਂ ਨੂੰ ਲਾ ਦਿੱਤਾ ਗਿਆ ਜੀ ਪਹਿਲਾਂ ਹੀ। ਇਹ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਚਾਹੁੰਦੀਆਂ ਇੱਥੇ ਲੋਕ ਆ ਜਿਹੜੇ ਬਸ ਇਕੱਲੇ ਹੱਥਾਂ ਪੈਰਾਂ ਵਾਲੇ ਰਹਿ ਜਾਣ, ਦਿਮਾਗ ਵਾਲਾ ਤਾਂ ਕੋਈ ਰਵੇ ਨਾ, ਤੇ ਜਿਨ੍ਹਾਂ ਨੂੰ ਅਸੀਂ ਆਪਦੇ ਮੁਤਾਬਕ ਵਰਤ ਸਕੀਏ। ਠੀਕ ਹੈ, ਪੰਜਾਬ ਦੀ ਗੱਲ ਕਰੀਏ ਹੱਸਦੇ ਖੇਡਦੇ ਪੰਜਾਬ ਦੀ, ਤਾਂ ਇੱਥੇ ਮੇਰੀ ਗੱਲ ਸੁਣੋ, ਆਪਣੇ ਕਾਮੇਡੀ ਫਿਲਮਾਂ 'ਚ ਹੀ ਹਾਸਾ ਰਿਹਾ ਹੈਗਾ, ਹੋਰ ਤਾਂ ਕਿਸੇ ਪਾਸੇ ਕੋਈ ਖੁਸ਼ੀ ਦੀ ਕੋਈ ਲਹਿਰ ਭਗਵੰਤ ਮਾਨ ਹੋਰੀ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਨੂੰ ਫੇਰ ਉਹੀ ਰੰਗਲਾ ਪੰਜਾਬ ਬਣਾਉਣਾ। ਉਹ ਕਹਿੰਦੇ ਵੀ ਮੇਰੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਤੇ ਮੈਂ ਪੂਰੇ ਜ਼ੋਰ ਨਾਲ ਦਮ ਨਾਲ ਲੱਗਿਆ ਹੋਇਆ ਕਿ ਜਲਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਕੀ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਦੇ ਉੱਪਰ ਵਿਸ਼ਵਾਸ ਨਹੀਂ ਹੈ? ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਿਸ਼ਵਾਸ ਸੀਗਾ ਜੀ, ਤਾਂ ਹੀ ਆਪਾਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ। ਅਸੀਂ ਕੈਂਪੇਨ ਸ਼ੁਰੂ ਕਰਕੇ ਖੁਦ ਸਪੋਰਟ ਕੀਤੀ ਆ ਮੁਲਾਜ਼ਮਾਂ ਨੇ। ਭਗਵੰਤ ਮਾਨ ਨੂੰ CM ਬਣਨ ਲਈ ਕੇਜਰੀਵਾਲ ਤੱਕ ਅਪਰੋਚ ਕਰੀ ਆ ਵੀ ਸਾਨੂੰ CM ਦਾ ਚਿਹਰਾ ਭਗਵੰਤ ਮਾਨ ਚਾਹੀਦਾ, ਪਰ ਉਹ ਜਦੋਂ ਯੂਨੀਫਾਰਮ ਦੇ ਵਿੱਚ ਆਏ, ਜਦੋਂ ਇੱਕ ਪਾਰਟੀ ਦੀ ਉਹਦੇ 'ਚ ਆਏ, ਤਾਂ ਉਦੋਂ ਬਾਅਦ ਉਹ ਕਿਸੇ ਵੀ ਤਰ੍ਹਾਂ ਦੀ ਸਾਨੂੰ ਤਾਂ ਬੈਟਰਮੈਂਟ ਪੰਜਾਬ ਦੀ ਤਾਂ ਨਜ਼ਰ ਨਹੀਂ ਆਈ। ਉਹਨਾਂ ਦੀ ਮੇਰੇ ਹਿਸਾਬ ਨਾਲ ਖੁਦ ਦੀ ਜ਼ਰੂਰ ਹੋਈ ਹੈ, ਆਪਦੇ ਬਾਲ ਬੱਚਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਸ਼ੁਰੂ ਹੋਇਆ ਜੀ, ਵਿਆਹ ਕਰਾ ਲਿਆ। ਚਲੋ ਚੰਗੀ ਗੱਲ ਆ, ਚਲੋ ਕਿਸੇ ਵਿਅਕਤੀ ਦਾ ਆਪਾਂ ਨਹੀਂ ਚਾਹੁੰਦੇ, ਪਰਸਨਲ ਚੀਜ਼ਾਂ ਨੇ ਇਹ, ਪਰ ਇਹ ਪੰਜਾਬ ਦੇ ਲੋਕਾਂ ਦੇ ਬਾਰੇ ਵੀ ਸੋਚਣਾ ਉਹਨਾਂ ਲਈ ਪਹਿਲੀ ਲੋੜ ਸੀਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਵਾਅਦੇ ਕੀਤੇ ਸੀਗੇ। ਦੇਖੋ ਜਦੋਂ ਪੋਲੀਟੀਕਲ ਕੈਰੀਅਰ ਕਿਸੇ ਵੀ ਬੰਦੇ ਦਾ ਵਿਸ਼ਾਲ ਜੀ ਸ਼ੁਰੂ ਹੁੰਦਾ ਤਾਂ ਉਹ ਨਹੀਂ ਸੋਚਦਾ ਹੁੰਦਾ ਵੀ ਉਹ CM ਲੈਵਲ ਤੱਕ ਵੀ ਜਾਏਗਾ। ਐਡੀ ਵੱਡੀ ਸਗਾਤ ਜੇ ਕਿਸੇ ਇਨਸਾਨ ਦੀ ਝੋਲੀ ਪਈ ਆ, ਤੇ ਉਹ ਇਕੱਲੀ ਸਰ ਉਹ ਨਹੀਂ ਹੈਗੀ, ਪਾਵਰ ਨਹੀਂ ਹੈਗੀ, ਪਾਵਰ ਦੇ ਨਾਲ ਰਿਸਪੌਂਸਿਬਿਲਟੀ ਵੀ ਆਉਂਦੀ ਹੈ। ਉਹ ਰਿਸਪੌਂਸਿਬਿਲਟੀ ਨੂੰ ਹਜੇ ਪਾਸੇ ਰੱਖਿਆ ਹੋਇਆ 5 ਸਾਲ। ਰਿਸਪੌਂਸਿਬਿਲਟੀ ਕਿੱਦਾਂ ਦੀ ਰਿਸਪੌਂਸਿਬਿਲਟੀ ਚਾਹੁੰਦੇ ਹੋ ਤੁਸੀਂ? ਪੰਜਾਬ ਦੇ ਵਿੱਚ ਇੱਕ ਸਿਸਟਮ ਕੰਮ ਕਰ ਰਿਹਾ, ਪੰਜਾਬ ਦੇ ਵਿੱਚ ਐਡਮਿਨਿਸਟ੍ਰੇਟਿਵ ਇੱਕ ਢਾਂਚਾ ਬਣਿਆ ਹੋਇਆ, ਉਹ ਢਾਂਚਾ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ। ਕਿੱਦਾਂ ਦੀ ਤੁਸੀਂ ਰਿਸਪੌਂਸਿਬਿਲਟੀ ਦੀ ਗੱਲ ਕਰਦੇ? ਦੇਖੋ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕਰਪਸ਼ਨ ਜ਼ੀਰੋ ਕਰਾਂਗੇ, ਤੇ ਜਦੋਂ ਹੁਣ ਅਸੀਂ ਕਿਤੇ ਵੀ ਪ੍ਰੋਟੈਸਟ ਕਰਨਾ ਜਾਂ ਮੁਜ਼ਾਹਰਾ ਕਰਨਾ ਵਾ, ਤਾਂ
ਸਰਕਾਰ ਦਾ ਕੰਮ ਆ ਸਾਨੂੰ ਸੁਣਵਾਈ ਕਰਨ, ਸਾਡੀਆਂ ਗੱਲਾਂ ਨੂੰ ਸੁਣਨ, ਸਾਡੀਆਂ ਮੁਸੀਬਤਾਂ ਨੂੰ ਸੁਣਨ, ਉਹਦਾ ਸਾਨੂੰ ਸੋਲੂਸ਼ਨ ਦੇਣ। ਕਰਪਸ਼ਨ ਦੇ ਬਹੁਤ ਸਾਰੇ ਪਰਚੇ ਦਰਜ ਹੋਏ ਆ। ਕਰਪਸ਼ਨ ਦੇ ਵਿੱਚ ਜੇ ਆਪਾਂ ਵਿਜੀਲੈਂਸ ਦੀ ਕਾਰਵਾਈਆਂ ਦੀ ਗੱਲ ਕਰੀਏ ਤਾਂ ਮੰਤਰੀਆਂ ਦੇ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੋਈਆਂ। ਮੰਤਰੀ ਅੰਦਰ ਵੀ ਜੇਲ੍ਹਾਂ ਦੇ ਵਿੱਚ ਵੀ ਸੁੱਟੇ ਗਏ ਆ। ਜੀ ਨਹੀਂ, ਉਹ ਦੇਖੋ ਜੀ, ਇੱਕ ਸੁਰਖੀਆਂ ਲੈਣ ਲਈ ਖਬਰਾਂ ਦੀਆਂ ਇਹ ਗੱਲਾਂ ਵੱਡੀਆਂ ਲੱਗਦੀਆਂ ਵੀ ਆਹ ਮੰਤਰੀ ਦਾ ਪਰਚਾ ਹੋ ਗਿਆ, ਜਦੋਂ ਕੋਰਟ ਦੇ ਵਿੱਚ ਉਹ ਚੀਜ਼ ਸਾਬਤ ਨਹੀਂ ਹੋ ਰਹੀ। ਠੀਕ ਹੈ, ਇੱਕ ਵਾਰੀ ਲੋਕਾਂ ਦੀ ਵਾਹਵਾ ਲੈਣ ਲਈ ਇਹ ਸਟੰਟ ਕਰੇ ਜਾਂਦੇ ਨੇ ਜੀ। ਸਿੰਗਲਾ ਜੀ ਦੀ ਜਿਹੜੇ ਇਹਨਾਂ ਦੇ ਸੀਗੇ, ਕੋਰਟ 'ਚ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਪੇਸ਼ ਕੀਤਾ ਗਿਆ ਜੀ ਇਹਨਾਂ ਤੋਂ। ਠੀਕ ਹੈ ਜੀ, ਇਹੋ ਜਿਹੇ ਜਿਹੜੇ ਸਟੰਟ ਇੱਕ ਪੜ੍ਹਿਆ ਲਿਖਿਆ ਵਰਗ ਉਹ ਤੋਂ ਜਾਣੂ ਹੁੰਦਾ। ਠੀਕ ਹੈ, ਦੂਜੇ ਬੰਦੇ ਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਅਸਰ ਪੈਂਦਾ ਵੀ ਆਹ ਕਰਤਾ ਜੀ, ਕਿਉਂਕਿ ਐਂਟੀ ਜਿਹੜੇ ਬੰਦੇ ਹੁੰਦੇ ਹਮੇਸ਼ਾ ਟਾਰਗੇਟ ਕਰਦੀਆਂ ਨੇ ਸਰਕਾਰਾਂ ਜਦੋਂ ਬਦਲ ਫੇਰ ਹੁੰਦਾ ਜੀ। ਠੀਕ ਹੈ, ਹੁਣ ਆਪਾਂ ਜੇ ਗੱਲ ਕਰੀਏ ਭਗਵੰਤ ਮਾਨ ਹੋਣਾ ਦੀ, ਤਾਂ ਇਹਨਾਂ ਨੇ ਜਦੋਂ ਦੇ ਇਹ ਪਾਵਰ ਦੇ ਵਿੱਚ ਆਏ ਆ, ਇਹਨਾਂ ਦਾ ਜੋਸ਼ ਮੈਨੂੰ ਤਾਂ ਲੱਗਦਾ ਵੀ ਉਹ ਜਿਹੜਾ ਆਪਾਂ ਦੇਖਦੇ ਸੀ ਰਿਹਾ ਹੀ ਕੋਈ ਨਹੀਂ। ਹੁਣ ਤਾਂ ਜੇ ਆਪਾਂ ਗੱਲ ਕਰੀਏ ਸੀਐਮ ਦੀ, ਸੀਐਮ ਦਾ ਉਹਦਾ ਜਿਹੜਾ ਹੁੰਦਾ ਜੀ, ਉਹਦੇ ਕੋਲੇ ਬਹੁਤ ਇੱਕ ਕਹਿ ਲਓ ਵੀ ਪਾਵਰਸ ਹੁੰਦੀਆਂ ਨੇ, ਉਹ ਕੰਟਰੋਲ ਕਰ ਸਕਦਾ ਜੀ ਆਪਣੇ ਸਾਰੇ, ਇੱਕ ਤਰ੍ਹਾਂ ਦਾ ਸਟੇਟ ਦਾ ਉਹ ਰਾਜਾ ਹੋ ਜਾਂਦਾ ਜੀ। ਤੇ ਪਰ ਭਗਵੰਤ ਮਾਨ ਹੋਣੇ ਹੀ ਪਹਿਲਾਂ ਤਾਂ ਬੜੇ ਲਾਈਵ ਵੀ ਹੁੰਦੇ ਰਹੇ ਸੋਸ਼ਲ ਮੀਡੀਆ ਤੇ, ਇਹਨਾਂ ਦਾ ਆਪਦਾ ਚੈਨਲ ਵੀ ਆ, ਮੈਂ ਉੱਤੇ ਪੋਸਟਾਂ ਸ਼ੇਅਰ ਕਰਦੇ ਨੇ। ਪਰ ਜਦੋਂ ਦੇ ਹੁਣ ਆਹ ਕਹਿ ਲਓ ਵੀ ਇਲੈਕਸ਼ਨਾਂ ਦਾ ਦੌਰ ਤੇ ਲਿਆ ਹੋਇਆ ਗੁਜਰਾਤ ਤੇ ਹਿਮਾਚਲ 'ਚ, ਪੰਜਾਬ 'ਚ ਦਿਸੇ ਨਹੀਂ ਉਹ। ਸਾਨੂੰ ਤਾਂ ਦੱਸੋ ਸਾਡਾ ਸੀਐਮ ਕਿੱਥੇ ਆ? ਸਾਨੂੰ ਤਾਂ ਸਾਡਾ ਸੀਐਮ ਨਹੀਂ ਲੱਭ ਰਿਹਾ ਜੀ। ਸਾਨੂੰ ਰੋਕਿਆ ਜਾਂਦਾ ਜਦੋਂ ਅਸੀਂ ਧਰਨਾ ਕਿਤੇ ਮੁਜ਼ਾਹਰਾ ਕਰਨਾ ਹੋਵੇ, ਸਾਨੂੰ ਇਹਨਾਂ ਦੇ ਸੀਐਮ ਹਾਊਸ 'ਚੋਂ ਫੋਨ ਆਉਂਦੇ ਨੇ ਵੀ ਤੁਸੀਂ ਸਰਕਾਰ ਤੇ ਭਰੋਸਾ ਰੱਖੋ। ਠੀਕ ਹੈ, ਸਰਕਾਰ ਤੁਹਾਡੇ ਬਾਬਤ ਸੋਚ ਰਹੀ ਹੈ। ਤੇ ਪਰ ਜੇ ਸਾਡੇ ਬਾਬਤ ਸਰਕਾਰ ਸੋਚ ਰਹੀ ਹੈ ਤੇ ਸਾਨੂੰ ਪਤਾ ਤਾਂ ਹੋਵੇ ਨਾ ਸਾਡੇ ਬਾਰੇ ਸੋਚ ਰਹੀ ਹੈ। ਇਹੀ ਤਾਂ ਕਿਸਾਨਾਂ ਨੇ ਮੁੱਦਾ ਚੱਕਿਆ ਸੀ ਉਦੋਂ ਸੈਂਟਰ ਗਵਰਨਮੈਂਟ ਵੇਲੇ ਵੀ ਤੁਸੀਂ ਸਾਡੇ ਬਾਬਤ ਜੇ ਕੋਈ ਪਾਲਿਸੀ ਲੈ ਕੇ ਆਏ, ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ। ਤੁਸੀਂ ਪਾਲਿਸੀ ਆਪ ਹੀ ਤੇ ਪਾਲਿਸੀ ਸਾਡੇ ਬਾਬਤ ਸਾਨੂੰ ਤਾਂ ਪਤਾ ਹੋਵੇ ਨਾ, ਸਾਡੇ ਬਾਬਤ ਜੇ ਕੋਈ ਸਰਕਾਰ ਸੋਚ ਰਹੀ ਹੈ ਸਾਨੂੰ ਪਤਾ ਹੀ ਨਹੀਂ ਹੈ ਜੀ ਉਹਦੇ ਸੰਬੰਧ ਦੇ ਵਿੱਚ। ਨਹੀਂ, ਤੁਸੀਂ ਚਾਹੁੰਦੇ ਕੀ ਹੋ? ਹੁਣ ਤੁਹਾਡਾ ਅਸਲ ਮੁੱਦਾ ਕੀ ਆ ਜਿਸ ਵਿਸ਼ੇ ਤੇ ਤੁਸੀਂ ਸਰਕਾਰ ਤੱਕ ਗੱਲ ਰੱਖਣਾ ਚਾਹੁੰਦੇ ਹੋ? ਕਿ ਇਹਨੂੰ ਅੰਡਰ ਲੈ ਲੈਣਾ, ਡਿਪਾਰਟਮੈਂਟ ਦੇ ਅੰਡਰ ਜੌਬ ਕਰ ਦੇਣੀ, ਇਹੀ ਵਿਸ਼ਾ? ਦੇਖੋ ਵਿਸ਼ਾਲ ਜੀ, ਤੇ ਅਸੀਂ ਇਹੀ ਸਾਡਾ ਏਮ ਆ ਜੀ। ਅਸੀਂ ਆਪਦੇ ਸਾਥੀਆਂ ਜਿਨ੍ਹਾਂ ਨੇ ਉਹਦਾ ਜੀਵਨ ਦੇਤਾ ਨਾ ਜੀ ਮਹਿਕਮੇ ਨੂੰ, ਉਹ ਡਿਜ਼ਰਵ ਕਰਦੇ ਆ। ਉਹਨਾਂ ਦੀ ਰੋਟੀ ਰੋਜੀ ਜਿਹੜੀ ਆ ਸਿਕਿਉਰ ਹੋਣੀ ਚਾਹੀਦੀ ਹੈ। ਮੁਲਾਜ਼ਮ ਪੱਕਾ ਹੋਣਾ ਡਿਜ਼ਰਵ ਕਰਦਾ ਹੈ ਜੀ। ਜੇ ਇਹ ਨਹੀਂ ਆਪਾਂ ਕੋਈ ਧੱਕਾ ਨਹੀਂ ਕਰ ਰਹੇ, ਉਹ ਮੁਲਾਜ਼ਮ ਦਾ ਹੱਕ ਬਣ ਜਾਂਦਾ। ਹੁਣ ਉਹ ਮੰਗਾਂ ਨਹੀਂ ਰਹਿ ਗਈਆਂ ਗੀਆਂ। ਜੇ ਆਪਾਂ ਗੱਲ ਕਰੀਏ ਵੀ ਮੁਲਾਜ਼ਮ ਦੀ ਮੰਗ ਆ, ਇਹ ਮੰਗ ਨਹੀਂ, ਉਹਦਾ ਹੱਕ ਬਣ ਚੁੱਕਿਆ ਜੀ। 8 ਸਾਲ ਤੋਂ ਉਹ ਨਿਮਾਣੇ ਵੇਤਨ ਤੇ ਇੱਕ ਮੁਲਾਜ਼ਮ ਕੰਮ ਕਰਕੇ ਉਹ ਅਦਾਰੇ ਨੂੰ ਚਲਾ ਰਿਹਾ, ਤੇ ਉਹ ਹੁਣ ਉਸ ਅਦਾਰੇ ਦੀ ਰਿਸਪੌਂਸਿਬਿਲਟੀ ਹੈਗਾ ਮੁਲਾਜ਼ਮ ਨੂੰ ਚਲਾਉਣਾ ਜੀ ਹੁਣ। ਤੇ ਇਹਦੇ ਸੰਬੰਧ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਵੀ ਇਹ ਅਸੀਂ ਕੋਈ ਮੰਗਣ ਨਹੀਂ ਆਏਗੇ, ਇਹ ਹੱਕ ਨੇ ਸਾਡੇ। ਤੇ ਪਰ ਸਾਨੂੰ ਮਿਲ ਕੀ ਰਿਹਾ ਉਹਦੇ ਬਦਲੇ ਜੀ? ਸਾਡੇ ਮੁਲਾਜ਼ਮਾਂ ਨੂੰ ਕੀ ਮਿਲ ਰਿਹਾ? ਸਾਡੇ ਮੁਲਾਜ਼ਮ ਕੱਢੇ ਜਾ ਰਹੇ ਆ। ਸਾਡੇ ਪਟਿਆਲਿਓਂ ਮੈਂ ਪੰਜਾਬ ਮੰਡੀ ਬੋਰਡ ਦੀ ਗੱਲ ਕਰਾਂ ਤਾਂ ਉੱਥੇ ਸਾਡੇ ਮੁਲਾਜ਼ਮ ਕੱਢੇ ਗਏ ਤੇ ਕੋਰਟ ਦੇ ਰਾਹੀਂ ਉਹਨਾਂ ਨੇ ਰਿਟ ਪਾ ਕੇ ਦੁਬਾਰਾ ਆਏ ਆ ਜੀ ਮਹਿਕਮੇ ਦੇ ਵਿੱਚ। ਇਹੋ ਜਿਹੀਆਂ ਨੀਤੀਆਂ ਆ ਰਹੀਆਂ ਜੀ। ਕਾਫੀ ਹੋਰ ਡਿਪਾਰਟਮੈਂਟ, ਟਰਾਂਸਪੋਰਟ ਡਿਪਾਰਟਮੈਂਟ 'ਚ ਬਹੁਤ ਬੰਦੇ ਕੱਢੇ ਗਏ ਆ ਸਾਡੇ। ਤੇ ਆਹ ਹੁਣ ਜਦੋਂ ਚੀਜ਼ਾਂ ਸਾਹਮਣੇ ਆਈਆਂ ਤਾਂ ਨਿਰਾਸ਼ਾ ਬਹੁਤ ਵੱਡੀ ਸਾਡੇ ਮਤਲਬ ਆਈ ਹੈ। ਮੁਲਾਜ਼ਮਾਂ ਦਾ ਇਹਨਾਂ ਨੇ ਸਾਥ ਦੇਣਾ ਸੀ ਤੇ ਕਿੱਥੇ ਪਟਿਆਲੇ ਦੇ ਵਿੱਚ ਇਹਨਾਂ ਨੇ ਮੁਲਾਜ਼ਮ ਕੱਢੇ ਨੇ ਜੀ ਆਊਟਸੋਰਸ ਤੇ, ਜਿਹੜੇ 5-5 6-6 ਸਾਲਾਂ ਤੋਂ ਕੰਮ ਕਰ ਰਹੇ ਸੀ। ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ, ਜਾਂ ਸਰਕਾਰ ਹੈ ਜਿਹੜੀ, ਸਰਕਾਰ ਨੂੰ ਕਿਸ ਤਰ੍ਹਾਂ ਦੀ ਤੁਸੀਂ ਗੱਲ ਆ ਉਹਨਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਹੋ? ਦੇਖੋ ਅਸੀਂ ਜਦੋਂ ਵੀ ਸਮਾਂ ਮੰਗਿਆ ਤੇ ਅਸੀਂ ਮਿਲਣਾ ਚਾਹੇ ਤੇ ਕੋਈ ਕਹਿੰਦਾ ਜੀ ਗੁਜਰਾਤ ਬੈਠੇ ਨੇ। ਅਸੀਂ ਜਿੰਨਾ ਤੱਕ ਵੀ ਪਹੁੰਚ ਕੀਤੀ ਹੈ ਮੰਤਰੀਆਂ ਤੱਕ, ਹਜੇ ਤੱਕ ਸਾਰੇ ਗੁਜਰਾਤ ਬੈਠੇ ਨੇ, ਆਪਦੀਆਂ ਡਿਊਟੀਆਂ ਉੱਧਰ ਨਿਭਾ ਰਹੇ ਨੇ। ਅਸੀਂ ਉੱਥੇ ਗੁਜਰਾਤ ਦੇ ਲਈ ਹਜੇ ਤੱਕ ਉਹਨਾਂ ਕੋਲ ਸਾਨੂੰ ਸਮਾਂ ਨਹੀਂ ਮਿਲਿਆ। ਪਰ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਰਹੇ ਹਾਂ ਜੀ, ਸਾਡਾ ਹਫਤੇ ਦੇ ਵਿੱਚ ਕੋਈ ਨਾ ਕੋਈ ਸਾਡਾ ਇੱਕ ਨੀਤੀ ਬਣਾਈ ਜਾਵੇ। ਨਹੀਂ ਤਾਂ ਆਉਣ ਵਾਲੇ ਪਹਿਲੇ ਹਫਤੇ ਦੇ ਵਿੱਚ ਅਸੀਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਧੂਰੀ ਤੋਂ ਜਿੱਤੇ ਸੀਗੇ ਜੀ, ਅਸੀਂ ਆਪਦਾ ਇੱਕ ਮੋਰਚਾ ਉੱਥੇ ਵੱਡਾ ਲੈ ਕੇ ਉਹਨਾਂ ਦੇ ਦਫ਼ਤਰ ਮੂਹਰੇ ਅਸੀਂ ਖੜੇ ਹੋਵਾਂਗੇ, ਰੋਸ ਪ੍ਰਦਰਸ਼ਨ ਕਰਾਂਗੇ ਜੀ ਪਹਿਲੇ ਹਫਤੇ। ਅਸੀਂ ਤਾਂ ਜੀ ਆਪਣੇ ਹੱਕ ਲੈ ਕੇ ਹਟਣਾ ਜੀ। ਸਾਡਾ ਜੀਵਨ ਆ ਜਿਹੜਾ, ਸਾਡੇ ਤੇ ਭਰੋਸਾ ਕੀਤਾ ਸਾਡੇ ਸਾਥੀਆਂ ਨੇ, ਤੇ ਅਸੀਂ ਉਹ ਭਰੋਸੇ ਦੇ ਬਾਬਤ ਅਸੀਂ ਇਹਨਾਂ ਨੇ ਭਗਵੰਤ ਮਾਨ ਜੀ ਨੇ ਆਪਣਾ ਕੇਸਰੀ ਰੰਗ ਸਿਰਜਿਆ ਹੋਇਆ ਜੀ ਸਿਰ ਤੇ, ਭਗਤ ਸਿੰਘ ਜੀ ਨੂੰ ਯਾਦ ਕਰਦੇ ਨੇ ਹਮੇਸ਼ਾ। ਤੇ ਪਰ ਉਹ ਜੀਵਨ ਜਿਉਣਾ ਬਹੁਤ ਔਖਾ ਹੁੰਦਾ ਜੀ। ਸਾਡੇ ਸਿਰ ਵੀ ਉਹੀ ਜ਼ਿੰਮੇਵਾਰੀ ਆ, ਸਾਡੇ ਤੇ ਸਾਡੇ ਸਾਥੀਆਂ ਨੂੰ ਭਰੋਸਾ। ਅਸੀਂ ਆਪਦੇ ਸਾਥੀਆਂ ਦੇ ਬਾਬਤ ਅਸੀਂ ਆਪਦੇ ਸੰਘਰਸ਼ ਆ ਜਿਹੜੇ ਉਹ ਇਸ ਲੈਵਲ ਤੇ ਅਸੀਂ ਲੜਨੇ ਨੇ ਕਿ ਇਹ ਸਰਕਾਰ ਜੋ ਸੋਚ ਰਹੀ ਆ ਵੀ 1-2 ਦਿਨ ਦੇ ਮੁਜ਼ਾਹਰੇ, ਠੀਕ ਹੈ, ਉਦੋਂ ਬਾਅਦ ਲਾਲਾ ਹੋ ਗਈ ਹੈ ਘਰੋਂ ਘਰੀ, ਇਹ ਕੰਮ ਨਹੀਂ ਹੋਏਗਾ। ਜਦੋਂ ਸਾਡਾ ਸੰਘਰਸ਼ ਸ਼ੁਰੂ ਹੋਊਗਾ ਨਾ, ਉਹ ਪ੍ਰਾਪਤੀ ਤੋਂ ਬਾਅਦ ਹੀ ਸੰਪੂਰਨ ਕਰਿਆ ਜਾਏਗਾ। ਇਸੇ ਕਰਕੇ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ, ਸਾਡੀ ਜਿਹੜੀ ਆਰਗੇਨਾਈਜ਼ ਕਰ ਰਹੇ ਆ ਇਸ ਸਿਸਟਮ ਨੂੰ, ਇਸ ਤਰੀਕੇ ਨਾਲ ਕਰ ਰਹੇ ਆ ਵੀ ਇਹ ਜਿਹੜਾ ਕਦਮ ਅੱਗੇ ਵਧ ਗਿਆ ਇਹ ਪਿੱਛੇ ਨਹੀਂ ਮੁੜਿਆ ਜਾਏਗਾ। ਸੋ ਇਹ ਸਨ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਆਗੂ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਸਰਕਾਰ ਹਜੇ ਵੀ ਇਹਨਾਂ ਦੇ ਪ੍ਰਤੀ ਸੁਹਿਰਦ ਨਾ ਹੋਈ, ਕੋਈ ਵਧੀਆ ਨੀਤੀ ਇਹਨਾਂ ਦੀ ਸੈਟਲਮੈਂਟ ਵਾਸਤੇ ਨਾ ਲੈ ਕੇ ਆਈ, ਤਾਂ ਇਹਨਾਂ ਵੱਲੋਂ ਸੰਘਰਸ਼ ਦਾ ਰਾਹ ਫੜਿਆ ਜਾਵੇਗਾ।
ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਜਿਹੜੀਆਂ ਗੱਲਾਂ ਇਲੈਕਸ਼ਨ ਤੋਂ ਪਹਿਲਾਂ ਕਈਆਂ ਗਈਆਂ ਸਨ, ਉਹਨਾਂ ਗੱਲਾਂ ਦੇ ਉੱਪਰ ਅਗਰ ਪੂਰ ਨਾ ਚੜਾਇਆ ਗਿਆ ਤਾਂ ਸੰਘਰਸ਼ ਹੈ ਉਹ ਸ਼ੁਰੂ ਕੀਤਾ ਜਾਊਗਾ। ਧੰਨਵਾਦ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਿਹਨਤ ਦੇ ਵਿੱਚ ਦੇਵਾਂਗਾ ਜੀ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ। ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ, ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਬਾਲ ਸਿੰਘ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਉਂਦੀ ਆ, ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ, ਪਰ ਉਹ ਵਾਅਦੇ ਕਿੰਨੇ ਕੁ ਵਫਾ ਹੋਏ ਇਹ ਤੁਸੀਂ ਵੀ ਜਾਣਦੇ ਹੋ ਤੇ ਪੰਜਾਬ ਦਾ ਨੌਜਵਾਨ ਵੀ ਜਾਣਦਾ। ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਬਾਹਰ ਜਾ ਰਿਹਾ ਤੇ ਬਾਹਰ ਜਾਣ ਦਾ ਕਾਰਨ ਹੈ ਬੇਰੁਜ਼ਗਾਰੀ। ਪੰਜਾਬ ਦਾ ਨੌਜਵਾਨ ਇੱਕ ਵਾਰ ਫੇਰ ਪਰਤੂਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਫੇਰ ਵਾਸ ਕਰੂਗਾ। ਵਿਦੇਸ਼ਾਂ ਤੋਂ ਲੋਕ ਨੌਕਰੀ ਕਰਨ ਇੱਥੇ ਆਇਆ ਕਰਨਗੇ। ਇਸ ਤਰ੍ਹਾਂ ਦੇ ਕਿੱਸੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਭਗਵੰਤ ਮਾਨ ਹੋਰਾਂ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਹੀਆਂ ਗਈਆਂ। ਪਰ ਦੂਜੇ ਪਾਸੇ ਦੂਜਾ ਪੱਖ ਕੀ ਕਹਿੰਦਾ? ਦੂਜਾ ਪੱਖ ਹੈ ਕਿ ਪੰਜਾਬ ਦੇ ਵਿੱਚ ਆਊਟਸੋਰਸ ਮੁਲਾਜ਼ਮ ਤੇ ਕੰਟਰੈਕਟ ਮੁਲਾਜ਼ਮ ਦੀ ਜਿਹੜੀ ਲੁੱਟ ਹੋ ਰਹੀ ਆ, ਉਸ ਨੂੰ ਲੁੱਟ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਸਰਗਰਮ। ਪੰਜਾਬ ਦਾ ਨੌਜਵਾਨ ਇਸ ਬਾਰੇ ਕੀ ਕਹਿੰਦਾ? ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਜਿਹੜੇ ਕਿ ਆਊਟਸੋਰਸ ਯੂਨੀਅਨ ਦੀ ਅਗਵਾਈ ਕਰਦੇ ਆ, ਵਿਸ਼ਾਲ ਮੌਂਗਾ ਅਤੇ ਜਤਿੰਦਰ ਸਿੰਘ। ਇਹਨਾਂ ਦਾ ਸਵਾਗਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਧੰਨਵਾਦ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਗੁਰਕਪਾਲ ਜੀ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ। ਅਸੀਂ ਆਪਾਂ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਹਨਾ, ਸਰਕਾਰ ਹੋਂਦ ਵਿੱਚ ਆਉਂਦੀ ਹੈ। ਸਰਕਾਰਾਂ ਪਹਿਲਾਂ ਵੀ ਆਈਆਂ, ਕਾਂਗਰਸ ਰਹੀ ਆ, ਅਕਾਲੀ ਰਹੇ ਆ, ਵਾਅਦੇ ਉਹਨਾਂ ਨੇ ਵੀ ਕੀਤੇ ਸੀ, ਵਾਅਦੇ ਉਦੋਂ ਵੀ ਨਹੀਂ ਵਫਾ ਹੋਏ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਅੱਜ ਦੀ ਜੇ ਗੱਲ ਕਰੀਏ ਸਮੇਂ ਦੀ, ਅੱਜ ਦੇ ਸਮੇਂ ਦੇ ਵਿੱਚ ਸਰਕਾਰ ਦੀ ਜੋ ਪ੍ਰੈਜ਼ੈਂਟ ਸਥਿਤੀ ਆ ਉਹਨੂੰ ਮੁੱਖ ਰੱਖ ਕੇ ਹੀ ਆਪਾਂ ਸਟੇਟਮੈਂਟ ਦਿੰਨੇ ਆ। ਫਿਲਹਾਲ ਸਰਕਾਰ ਨੇ ਜੋ ਲੋਕਾਂ ਨੇ ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਿਹਨਤ ਦੇ ਵਿੱਚ ਦੇਵਾਂਗਾ ਜੀ। ਕਿਉਂਕਿ ਬਿਲਕੁਲ ਹੀ ਨਿਰਾਸ਼ਾ ਪੱਲੇ ਪਾਈ ਹੈ ਜੀ, ਖਾਸ ਤੌਰ ਤੇ ਕੱਚੇ ਕਰਮਚਾਰੀਆਂ ਦੇ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ, ਪਰ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਨਿਰਾਸ਼ਾ ਉਹਨਾਂ ਦੇ ਪੱਲੇ ਲਾਈ ਆ ਤੇ ਬਹੁਤ ਮਾਯੂਸੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ। ਕਰਮਚਾਰੀ ਆ ਜਿਹੜੇ ਖਾਸ ਤੌਰ ਤੇ ਸਾਡੇ ਆਊਟਸੋਰਸ ਕਰਮਚਾਰੀ ਆ, ਉਹਨਾਂ ਨੂੰ ਤਾਂ ਇਹਨਾਂ ਨੇ ਜਮਾਂ ਹੀ ਕਹਿ ਲਓ ਵੀ ਇੱਕ ਸਟੇਟਮੈਂਟ ਹੀ ਦਿੱਤੀ ਆ ਵੀ ਤੁਹਾਡੇ ਸੰਬੰਧ 'ਚ ਕੋਈ ਪਾਲਿਸੀ ਨਾ ਬਣ ਸਕਦੀ ਆ ਤੇ ਨਾ ਅਸੀਂ ਬਣਾਉਣ ਦੇ ਇੱਛਕ ਆ ਜੀ। ਨਹੀਂ, ਇੱਕ ਹੋਰ ਵੀ ਜਿਹੜਾ ਸਟੇਟਮੈਂਟ ਤਾਂ ਇੱਕ ਹੋਰ ਵੀ ਆਈ ਆ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਠੇਕੇਦਾਰ ਆ, ਠੇਕੇਦਾਰਾਂ ਨੂੰ ਕੱਢ ਕੇ ਸਿੱਧੇ ਤੌਰ ਤੇ ਉਹਨਾਂ ਦੇ ਕੰਟਰੈਕਟ ਦਿੱਤੇ ਜਾਣਗੇ ਜਾਂ ਡਿਪਾਰਟਮੈਂਟਸ ਨੂੰ ਜਿਹੜੇ ਕੰਟਰੈਕਟ ਦਿੱਤੇ ਜਾਣਗੇ, ਠੇਕੇਦਾਰਾਂ ਨੂੰ ਪਾਸੇ ਕੀਤਾ ਜਾਊਗਾ। ਕੀ ਉੱਦਾਂ ਦੀ ਕੋਈ ਪਾਲਿਸੀ ਆ ਰਹੀ ਹੈ? ਹਾਲੇ ਤੱਕ ਤਾਂ ਮੈਂ ਸੁਣੀ ਨਹੀਂ ਜੀ ਇਹੋ ਜੀ ਕੋਈ ਪਾਲਿਸੀ ਆ ਰਹੀ ਹੈ ਜੀ। ਇਹ ਸਰਕਾਰਾਂ ਹਜੇ ਬਿਲਕੁਲ ਕਮੀਆਂ ਹੀ ਨੇ ਜੀ। ਅਸੀਂ ਜਿਵੇਂ ਜਤਿੰਦਰ ਜੀ ਨੇ ਕਿਹਾ ਵੀ -2 ਦੇਵਾਂਗੇ, ਉਹੀ ਗੱਲ ਹੈ ਜੀ। ਹਜੇ ਤੱਕ ਕੋਈ ਪਾਲਿਸੀ ਨਹੀਂ ਹੈ ਨਾ, ਆਊਟਸੋਰਸ ਬਾਰੇ ਕੋਈ ਨੀਤੀ ਇਹਨਾਂ ਨੇ ਸੋਚੀ ਨਹੀਂ ਹਜੇ ਤੱਕ ਸਰਕਾਰ ਨੇ ਜੀ। ਗੱਲ ਤਾਂ ਇਹ ਹੈ ਨਾ ਕਿ ਜਦੋਂ ਮਾਨ ਸਾਹਿਬ ਹੋਰੀ ਇਹ ਬਿਆਨ ਦਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਲਗਾਤਾਰ ਜਾ ਰਿਹਾ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਸਤੇ, ਪੜ੍ਹਾਈ ਵਾਸਤੇ ਨੌਜਵਾਨ, ਪੰਜਾਬ ਦੀ ਕਰੀਮ ਬਾਹਰ ਜਾ ਰਹੀ ਆ, ਉਹਨਾਂ ਨੂੰ ਰੋਕਿਆ ਜਾਊਗਾ। ਜੇਕਰ ਇਸੇ ਤਰ੍ਹਾਂ ਦੀਆਂ ਨੀਤੀਆਂ ਰਹੀਆਂ, ਜਿਹੜੇ ਨੌਜਵਾਨ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲੂਗਾ, ਉਹਨਾਂ ਨੂੰ ਪੂਰੇ ਤਨਖਾਹ ਨਹੀਂ ਮਿਲਣਗੇ, ਮਾਣ ਭੱਤੇ ਨਹੀਂ ਮਿਲਣਗੇ, ਤਾਂ ਫਿਰ ਨੌਜਵਾਨ ਖੜੂਗਾ ਕਿਵੇਂ? ਸਭ ਤੋਂ ਵੱਡੀ ਆਪਾਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇੱਕ ਬੱਚੇ ਦਾ ਸੰਘਰਸ਼ ਜਦੋਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਲਾਉਣੇ ਆ ਉਦੋਂ ਸ਼ੁਰੂ ਹੋ ਜਾਂਦਾ। ਉਹ ਬੰਦਾ ਸੰਘਰਸ਼ ਇਸ ਉਮੀਦ ਨਾਲ ਕਰਦਾ ਵੀ ਇੱਕ ਦਿਨ ਉਹਦੀ ਜਿਹੜੀ ਵਿਦਿਅਕ ਯੋਗਤਾ ਉਹਨੂੰ ਕੁਝ ਦੇਊਗੀ। ਆਪਾਂ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਜਿਹਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ
ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। ਇਹ ਗੌਰਮੈਂਟ ਆ ਜਿਹੜੀ ਇਹ ਇੱਥੋਂ ਦੀ ਫੈਡਰਲ ਸਿਸਟਮ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਾਂ ਸਟੇਟ ਦਾ ਇਹ ਮਾੜਾ। ਤਾਂ ਹੁਣ ਪੰਜਾਬ ਦੇ ਲੋਕ ਅੱਜ ਵੀ ਕੁਆਲੀਫਾਈਡ ਨੇ, ਸਾਡੇ ਜਿੰਨੇ ਮੁਲਾਜ਼ਮ ਨੇ ਜੀ ਯੋਗਤਾ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਹਿ ਲਓ ਵੀ ਇੰਨੇ ਕੁ ਨਿਪੁੰਨ ਤੇ ਇੰਨੇ ਕੁ ਆਪਦੇ ਅਧਾਰਿਆਂ ਨੂੰ ਲੈ ਕੇ ਚਿੰਤਤ ਨੇ ਵੀ ਉਹ ਆਪਦੇ ਅਧਾਰੇ ਬਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਨੇ ਜੀ। ਜੋ ਇੱਕ ਦਫ਼ਤਰ ਦੀ ਟਾਈਮਿੰਗ ਹੁੰਦੀ 9 ਤੋਂ 5 ਵਿਸ਼ਾਲ ਜੀ ਹੁੰਦੀ ਹੈ, ਤਾਂ ਉਸ ਤੋਂ ਬਾਅਦ ਵੀ ਉੱਥੇ ਹੀ ਪੈ ਜਾਂਦੇ ਨੇ, ਉੱਥੇ ਹੀ ਕੰਮ ਕਰਦੇ ਨੇ। ਪਰ ਉਹਨਾਂ ਨੂੰ ਕਹਿ ਲਓ ਵੀ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦਾ ਇੱਕ ਚੰਗੀ ਸੋਚ ਦਾ ਸਟੇਟ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਜਿਹਦੀ ਸੋਚ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਜਾਣਾ, ਇੱਕ ਬੰਦੇ ਦੀ ਉਹਨੂੰ ਕਿਹਾ ਜਾਂਦਾ ਵੀ ਤੂੰ ਬੱਚਿਆਂ ਨੂੰ ਛੱਡ, ਤੇਰੀ ਰੋਟੀ ਅਸੀਂ ਖੋ ਕੇ ਤੇ ਤੈਨੂੰ ਮਾਰ ਦੇਣਾ, ਕਿਉਂਕਿ ਤੇਰੀ ਸੋਚ ਨਾਲ ਪੰਜਾਬ ਨੇ ਜਾਗ ਜਾਣਾ। ਤੇ ਜੇ ਪੰਜਾਬ ਜਾਗ ਗਿਆ ਤਾਂ ਕਹਿ ਲਓ ਵੀ ਫਿਰ ਸਾਡੀਆਂ ਰੋਟੀਆਂ ਨਹੀਂ ਸੇਕੀਆਂ ਜਾਣੀਆਂ, ਕਿਉਂਕਿ ਡਾਇਲੌਗਬਾਜ਼ੀ ਆ ਜੀ ਬਹੁਤ ਵੱਡੀ ਪੰਜਾਬ ਦੇ ਵਿੱਚ। ਡਾਇਲੌਗਬਾਜ਼ੀ ਦਾ ਦੌਰ ਆ ਜੀ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ ਜੀ ਦਿਮਾਗ ਨੂੰ ਵਿਸ਼ਾਲ ਜੀ। ਬਿਲਕੁਲ ਆ ਜਾਂਦਾ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ। ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਬਿਲਕੁਲ ਇੱਕ ਸੀਐਮ ਲੈਵਲ ਦਾ ਬੰਦਾ ਜੀ ਇਹ ਸਟੇਟਮੈਂਟ ਦੇ ਰਿਹਾ ਤੇ ਆਪਾਂ ਉਸ ਨੂੰ ਚੁਣਿਆ ਹੋਇਆ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ। ਤੇ ਇਹ ਡਾਇਲੌਗ ਸੁਣ ਕੇ ਮੈਨੂੰ ਦੱਸੋ ਕਿਹੜਾ ਬੰਦਾ ਜਿਹਦੇ ਮੂੰਹ ਤੇ ਹਾਸਾ ਨਹੀਂ ਆਇਆ? ਅਨਪੜ੍ਹ ਬੰਦਾ ਜਿਹੜਾ ਕਦੇ ਸਕੂਲ ਦੇ ਵਿੱਚ ਵੀ ਨਹੀਂ ਗਿਆ ਉਹ ਵੀ ਹੱਸਿਆ ਹੈਗਾ ਇਸ ਡਾਇਲੌਗ ਦੇ ਉੱਤੇ। 4 ਗੁਣਾ ਜਦੋਂ ਦੀ ਸਰਕਾਰ ਆਈ ਹੈ ਨੇ ਜੀ, 4 ਗੁਣਾ ਬੱਚੇ ਬਾਹਰ ਜਾ ਰਹੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ। ਮੈਂ ਗੱਲ ਕਰਦਾ ਕਿ ਪੰਜਾਬ ਨੂੰ ਕਿਤੇ ਗੋਰੇ ਇੱਥੇ ਆਣਗੇ, ਬੱਚੇ ਸਗੋਂ 4 ਗੁਣਾ ਪੰਜਾਬ ਦਾ ਜਿਹੜਾ ਯੂਥ ਹੈ ਸਾਰਾ 4 ਗੁਣਾ ਬਾਹਰ ਹੈ ਤੇਜ਼ੀ ਨਾਲ ਜਦੋਂ ਦੀ ਸਰਕਾਰ ਆਈ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ। ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਇੱਕ ਮਿੰਟ ਬਾਅਦ ਉੱਥੇ ਪੰਜਾਬ ਦੀ ਐਡ ਆਉਂਦੀ ਹੈ ਕਿ ਮੁਲਾਜ਼ਮ ਅਸੀਂ ਪੱਕਾ ਕਰਤਾ, ਉੱਥੇ 36,000 ਮੁਲਾਜ਼ਮ ਇਹ ਕਰਤਾ। ਮੈਨੂੰ ਪੰਜਾਬ 'ਚ ਇੱਕ ਬੰਦਾ ਵੀ ਦਿਖਾ ਦਿਓ ਜਿਹੜਾ ਖੜਾ ਹੋ ਕੇ ਕਹਿ ਦੇ ਵੀ ਅਸੀਂ ਪੱਕੇ ਹੋ ਚੁੱਕੇ ਹਾਂ। ਗੁਜਰਾਤ 'ਚ ਇਹਨਾਂ ਨੇ ਝੂਠ ਦਾ ਇੱਕ ਫਰੇਮ ਬਣਾ ਕੇ ਉੱਥੇ ਪੇਸ਼ ਕਰ ਰਹੇ ਨੇ। ਮੈਂ ਤਾਂ ਤੇ ਤੁਹਾਡੇ ਚੈਨਲ ਦੇ ਰਾਹੀਂ ਕਹੂੰ ਗੁਜਰਾਤ ਵੱਲ ਭਾਈਓ, ਇਹਨਾਂ ਦੇ ਕਿਤੇ ਆ ਨਾ ਜਾਣਾ ਤੁਸੀਂ। ਅਸੀਂ ਪੰਜਾਬ ਵਾਲੇ ਇਹਨਾਂ ਨੂੰ ਪਛਤਾ ਰਹੇ ਹਾਂ ਲਿਆ ਕੇ ਅੱਜ ਦੀ ਡੇਟ ਦੇ ਵਿੱਚ ਹੀ। ਤੇ ਤੁਸੀਂ ਵੀ ਧਿਆਨ ਰੱਖੋ, ਇਹ ਬਹੁਤ ਝੂਠ ਦਾ ਫਰੇਮ ਬਣਾ ਕੇ ਇਹ ਝੂਠ ਵੇਚੀ ਜਾਂਦੇ ਨੇ ਜੀ। ਜੇ ਨੌਜਵਾਨਾਂ ਦੇ ਆਪਾਂ ਜਦੋਂ ਭਵਿੱਖ ਦੀ ਗੱਲ ਕਰਦੇ ਆ ਨਾ ਜੀ, ਸਾਰਿਆਂ ਨਾਲੋਂ ਵੱਡਾ ਤੁਸੀਂ ਅੱਜ ਮੈਂ ਕੱਲ ਟੀਵੀ ਤੇ ਇੱਕ ਵੇਖ ਰਿਹਾ ਸੀ ਨਿਊਜ਼, ਹਥਿਆਰਾਂ ਦੇ ਪਾਬੰਦੀ ਦੇ ਸੰਬੰਧ ਦੇ ਵਿੱਚ ਸੀ। ਤੇ ਇੱਕ ਛੋਟੇ ਬੱਚੇ ਦੇ ਉੱਤੇ ਉਹਦੀ ਕੋਈ ਸੋਸ਼ਲ ਮੀਡੀਆ ਤੇ ਹੋਣੀ ਹੈ ਜੀ ਪਾਈ ਹੋਈ ਆਪਣੀ ਪੋਸਟ, ਉਹਦੇ ਤੇ FIR ਦਰਜ ਕਰੀ ਗਈ ਹੈ। ਜਦੋਂ ਮੀਡੀਆ ਦੀ ਹੁਣ ਆਪਾਂ ਸੋਸ਼ਲ ਮੀਡੀਆ ਦੀ ਤਾਕਤ ਆ ਜਿਹੜੀ ਬਹੁਤ ਵੱਡੀ ਹੈ, ਜਦੋਂ ਇਹਦੇ ਕਿਉਂਕਿ ਬਾਕੀ ਮੀਡੀਆ ਵਿਕਾਊ ਹੋ ਚੁੱਕਿਆ ਜੀ, ਸੋਸ਼ਲ ਮੀਡੀਆ ਤੇ ਜਿਹੜੇ ਚੈਨਲ ਆ ਇਹ ਹਜੇ ਜਾਗਰਤ ਨੇ ਜੀ, ਗੱਲਾਂ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀਆਂ ਜਿਵੇਂ। ਤੇ ਉਹ ਜਦੋਂ ਸੋਸ਼ਲ ਮੀਡੀਆ ਨੇ ਚੀਜ਼ ਹਾਈਲਾਈਟ ਕੀਤੀ ਤਾਂ ਡਿਪਟੀ ਨੇ ਮਾਫੀ ਮੰਗੀ। ਪਰ ਉਹ ਹੁਣ ਬੱਚੇ ਦੇ ਮਾਪਿਓ ਆਪਦੇ ਬੱਚੇ ਨੂੰ ਪੰਜਾਬ ਦੇ ਵਿੱਚ ਨਹੀਂ ਜੀ ਰੱਖਣਗੇ, ਕਿਉਂਕਿ ਉਹ ਝਟਕਾ ਉਹਨਾਂ ਨੂੰ ਲਾ ਦਿੱਤਾ ਗਿਆ ਜੀ ਪਹਿਲਾਂ ਹੀ। ਇਹ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਚਾਹੁੰਦੀਆਂ ਇੱਥੇ ਲੋਕ ਆ ਜਿਹੜੇ ਬਸ ਇਕੱਲੇ ਹੱਥਾਂ ਪੈਰਾਂ ਵਾਲੇ ਰਹਿ ਜਾਣ, ਦਿਮਾਗ ਵਾਲਾ ਤਾਂ ਕੋਈ ਰਵੇ ਨਾ, ਤੇ ਜਿਨ੍ਹਾਂ ਨੂੰ ਅਸੀਂ ਆਪਦੇ ਮੁਤਾਬਕ ਵਰਤ ਸਕੀਏ। ਠੀਕ ਹੈ, ਪੰਜਾਬ ਦੀ ਗੱਲ ਕਰੀਏ ਹੱਸਦੇ ਖੇਡਦੇ ਪੰਜਾਬ ਦੀ, ਤਾਂ ਇੱਥੇ ਮੇਰੀ ਗੱਲ ਸੁਣੋ, ਆਪਣੇ ਕਾਮੇਡੀ ਫਿਲਮਾਂ 'ਚ ਹੀ ਹਾਸਾ ਰਿਹਾ ਹੈਗਾ, ਹੋਰ ਤਾਂ ਕਿਸੇ ਪਾਸੇ ਕੋਈ ਖੁਸ਼ੀ ਦੀ ਕੋਈ ਲਹਿਰ ਭਗਵੰਤ ਮਾਨ ਹੋਰੀ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਨੂੰ ਫੇਰ ਉਹੀ ਰੰਗਲਾ ਪੰਜਾਬ ਬਣਾਉਣਾ। ਉਹ ਕਹਿੰਦੇ ਵੀ ਮੇਰੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਤੇ ਮੈਂ ਪੂਰੇ ਜ਼ੋਰ ਨਾਲ ਦਮ ਨਾਲ ਲੱਗਿਆ ਹੋਇਆ ਕਿ ਜਲਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਕੀ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਦੇ ਉੱਪਰ ਵਿਸ਼ਵਾਸ ਨਹੀਂ ਹੈ? ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਿਸ਼ਵਾਸ ਸੀਗਾ ਜੀ, ਤਾਂ ਹੀ ਆਪਾਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ। ਅਸੀਂ ਕੈਂਪੇਨ ਸ਼ੁਰੂ ਕਰਕੇ ਖੁਦ ਸਪੋਰਟ ਕੀਤੀ ਆ ਮੁਲਾਜ਼ਮਾਂ ਨੇ। ਭਗਵੰਤ ਮਾਨ ਨੂੰ ਸੀਐਮ ਬਣਨ ਲਈ ਕੇਜਰੀਵਾਲ ਤੱਕ ਅਪਰੋਚ ਕਰੀ ਆ ਵੀ ਸਾਨੂੰ ਸੀਐਮ ਦਾ ਚਿਹਰਾ ਭਗਵੰਤ ਮਾਨ ਚਾਹੀਦਾ। ਪਰ ਉਹ ਜਦੋਂ ਯੂਨੀਫਾਰਮ ਦੇ ਵਿੱਚ ਆਏ, ਜਦੋਂ ਇੱਕ ਪਾਰਟੀ ਦੀ ਉਹਦੇ 'ਚ ਆਏ, ਤਾਂ ਉਦੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਾਨੂੰ ਤਾਂ ਬੈਟਰਮੈਂਟ ਪੰਜਾਬ ਦੀ ਤਾਂ ਨਜ਼ਰ ਨਹੀਂ ਆਈ। ਉਹਨਾਂ ਦੀ ਮੇਰੇ ਹਿਸਾਬ ਨਾਲ ਖੁਦ ਦੀ ਜ਼ਰੂਰ ਹੋਈ ਹੈ, ਆਪਦੇ ਬਾਲ ਬੱਚਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਸ਼ੁਰੂ ਹੋਇਆ ਜੀ, ਵਿਆਹ ਕਰਾ ਲਿਆ। ਚਲੋ ਚੰਗੀ ਗੱਲ ਆ, ਚਲੋ ਕਿਸੇ ਵਿਅਕਤੀ ਦਾ ਆਪਾਂ ਨਹੀਂ ਚਾਹੁੰਦੇ, ਪਰਸਨਲ ਚੀਜ਼ਾਂ ਨੇ ਇਹ। ਪਰ ਇਹ ਪੰਜਾਬ ਦੇ ਲੋਕਾਂ ਦੇ ਬਾਰੇ ਵੀ ਸੋਚਣਾ ਉਹਨਾਂ ਲਈ ਪਹਿਲੀ ਲੋੜ ਸੀਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਵਾਅਦੇ ਕੀਤੇ ਸੀਗੇ। ਦੇਖੋ ਜਦੋਂ ਪੋਲੀਟੀਕਲ ਕੈਰੀਅਰ ਕਿਸੇ ਵੀ ਬੰਦੇ ਦਾ ਵਿਸ਼ਾਲ ਜੀ ਸ਼ੁਰੂ ਹੁੰਦਾ ਤਾਂ ਉਹ ਨਹੀਂ ਸੋਚਦਾ ਹੁੰਦਾ ਵੀ ਉਹ ਸੀਐਮ ਲੈਵਲ ਤੱਕ ਵੀ ਜਾਏਗਾ। ਐਡੀ ਵੱਡੀ ਸਗਾਤ ਜੇ ਕਿਸੇ ਇਨਸਾਨ ਦੀ ਝੋਲੀ ਪਈ ਆ ਤੇ ਉਹ ਇਕੱਲੀ ਸਰ ਉਹ ਨਹੀਂ ਹੈਗੀ, ਪਾਵਰ ਨਹੀਂ ਹੈਗੀ, ਪਾਵਰ ਦੇ ਨਾਲ ਰਿਸਪੌਂਸਿਬਿਲਟੀ ਵੀ ਆਉਂਦੀ ਹੈ। ਉਹ ਰਿਸਪੌਂਸਿਬਿਲਟੀ ਨੂੰ ਹਜੇ ਪਾਸੇ ਰੱਖਿਆ ਹੋਇਆ 5 ਸਾਲ। ਰਿਸਪੌਂਸਿਬਿਲਟੀ ਕਿੱਦਾਂ ਦੀ ਰਿਸਪੌਂਸਿਬਿਲਟੀ ਚਾਹੁੰਦੇ ਹੋ ਤੁਸੀਂ? ਪੰਜਾਬ ਦੇ ਵਿੱਚ ਇੱਕ ਸਿਸਟਮ ਕੰਮ ਕਰ ਰਿਹਾ, ਪੰਜਾਬ ਦੇ ਵਿੱਚ ਐਡਮਿਨਿਸਟ੍ਰੇਟਿਵ ਇੱਕ ਢਾਂਚਾ ਬਣਿਆ ਹੋਇਆ, ਉਹ ਢਾਂਚਾ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ। ਕਿੱਦਾਂ ਦੀ ਤੁਸੀਂ ਰਿਸਪੌਂਸਿਬਿਲਟੀ ਦੀ ਗੱਲ ਕਰਦੇ? ਦੇਖੋ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕਰਪਸ਼ਨ ਜ਼ੀਰੋ ਕਰਾਂਗੇ, ਤੇ ਜਦੋਂ ਹੁਣ ਅਸੀਂ ਕਿਤੇ ਵੀ ਪ੍ਰੋਟੈਸਟ ਕਰਨਾ ਜਾਂ ਮੁਹਾਰਾ ਕਰਨਾ ਵਾ ਤਾਂ
ਸਰਕਾਰ ਦਾ ਕੰਮ ਆ ਸਾਨੂੰ ਸੁਣਵਾਈ ਕਰਨ, ਸਾਨੂੰ ਸਾਡੀਆਂ ਗੱਲਾਂ ਨੂੰ ਸੁਣਨ, ਸਾਡੀਆਂ ਮੁਸੀਬਤਾਂ ਨੂੰ ਸੁਣਨ, ਉਹਦਾ ਸਾਨੂੰ ਸੋਲੂਸ਼ਨ ਦੇਣ। ਕਰਪਸ਼ਨ ਦੇ ਬਹੁਤ ਸਾਰੇ ਪਰਚੇ ਦਰਜ ਹੋਏ ਆ। ਕਰਪਸ਼ਨ ਦੇ ਵਿੱਚ ਜੇ ਆਪਾਂ ਵਿਜੀਲੈਂਸ ਦੀ ਕਾਰਵਾਈਆਂ ਦੀ ਗੱਲ ਕਰੀਏ ਤਾਂ ਮੰਤਰੀਆਂ ਦੇ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੋਈਆਂ। ਮੰਤਰੀ ਅੰਦਰ ਵੀ ਜੇਲ੍ਹਾਂ ਦੇ ਵਿੱਚ ਵੀ ਸੁੱਟੇ ਗਏ ਆ। ਜੀ ਨਹੀਂ, ਉਹ ਦੇਖੋ ਜੀ, ਇੱਕ ਸੁਰਖੀਆਂ ਲੈਣ ਲਈ ਖਬਰਾਂ ਦੀਆਂ ਇਹ ਗੱਲਾਂ ਵੱਡੀਆਂ ਲੱਗਦੀਆਂ ਵੀ ਆਹ ਮੰਤਰੀ ਦਾ ਪਰਚਾ ਹੋ ਗਿਆ, ਜਦੋਂ ਕੋਰਟ ਦੇ ਵਿੱਚ ਉਹ ਚੀਜ਼ ਸਾਬਤ ਨਹੀਂ ਹੋ ਰਹੀ। ਠੀਕ ਹੈ, ਇੱਕ ਵਾਰੀ ਲੋਕਾਂ ਦੀ ਵਾਹਵਾ ਲੈਣ ਲਈ ਇਹ ਸਟੰਟ ਕਰੇ ਜਾਂਦੇ ਨੇ ਜੀ। ਸਿੰਗਲਾ ਜੀ ਦੀ ਜਿਹੜੇ ਇਹਨਾਂ ਦੇ ਸੀਗੇ, ਕੋਰਟ 'ਚ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਪੇਸ਼ ਕੀਤਾ ਗਿਆ ਜੀ ਇਹਨਾਂ ਤੋਂ। ਠੀਕ ਹੈ ਜੀ, ਇਹੋ ਜਿਹੇ ਜਿਹੜੇ ਸਟੰਟ ਇੱਕ ਪੜ੍ਹਿਆ ਲਿਖਿਆ ਵਰਗ ਉਹ ਤੋਂ ਜਾਣੂ ਹੁੰਦਾ। ਠੀਕ ਹੈ, ਦੂਜੇ ਬੰਦੇ ਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਅਸਰ ਪੈਂਦਾ ਵੀ ਆਹ ਕਰਤਾ ਜੀ, ਕਿਉਂਕਿ ਐਂਟੀ ਜਿਹੜੇ ਬੰਦੇ ਹੁੰਦੇ ਹਮੇਸ਼ਾ ਟਾਰਗੇਟ ਕਰਦੀਆਂ ਨੇ ਸਰਕਾਰਾਂ ਜਦੋਂ ਬਦਲ ਫੇਰ ਹੁੰਦਾ ਜੀ। ਠੀਕ ਹੈ, ਹੁਣ ਆਪਾਂ ਜੇ ਗੱਲ ਕਰੀਏ ਭਗਵੰਤ ਮਾਨ ਹੋਣਾ ਦੀ, ਤਾਂ ਇਹਨਾਂ ਨੇ ਜਦੋਂ ਦੇ ਇਹ ਪਾਵਰ ਦੇ ਵਿੱਚ ਆਏ ਆ, ਇਹਨਾਂ ਦਾ ਜੋਸ਼ ਮੈਨੂੰ ਤਾਂ ਲੱਗਦਾ ਵੀ ਉਹ ਜਿਹੜਾ ਆਪਾਂ ਦੇਖਦੇ ਸੀ ਰਿਹਾ ਹੀ ਕੋਈ ਨਹੀਂ। ਹੁਣ ਤਾਂ ਜੇ ਆਪਾਂ ਗੱਲ ਕਰੀਏ ਸੀਐਮ ਦੀ, ਸੀਐਮ ਦਾ ਉਹਦਾ ਜਿਹੜਾ ਹੁੰਦਾ ਜੀ, ਉਹਦੇ ਕੋਲੇ ਬਹੁਤ ਇੱਕ ਕਹਿ ਲਓ ਵੀ ਪਾਵਰਸ ਹੁੰਦੀਆਂ ਨੇ, ਉਹ ਕੰਟਰੋਲ ਕਰ ਸਕਦਾ ਜੀ ਆਪਣੇ ਸਾਰੇ, ਇੱਕ ਤਰ੍ਹਾਂ ਦਾ ਸਟੇਟ ਦਾ ਉਹ ਰਾਜਾ ਹੋ ਜਾਂਦਾ ਜੀ। ਤੇ ਪਰ ਭਗਵੰਤ ਮਾਨ ਹੋਣੇ ਹੀ ਪਹਿਲਾਂ ਤਾਂ ਬੜੇ ਲਾਈਵ ਵੀ ਹੁੰਦੇ ਰਹੇ ਸੋਸ਼ਲ ਮੀਡੀਆ ਤੇ, ਇਹਨਾਂ ਦਾ ਆਪਦਾ ਚੈਨਲ ਵੀ ਆ, ਉੱਤੇ ਪੋਸਟਾਂ ਸ਼ੇਅਰ ਕਰਦੇ ਨੇ। ਪਰ ਜਦੋਂ ਦੇ ਹੁਣ ਆਹ ਕਹਿ ਲਓ ਵੀ ਇਲੈਕਸ਼ਨਾਂ ਦਾ ਦੌਰ ਚੱਲਿਆ ਹੋਇਆ ਗੁਜਰਾਤ ਤੇ ਹਿਮਾਚਲ 'ਚ, ਪੰਜਾਬ 'ਚ ਦਿਸੇ ਨਹੀਂ ਉਹ। ਸਾਨੂੰ ਤਾਂ ਦੱਸੋ ਸਾਡਾ ਸੀਐਮ ਕਿੱਥੇ ਆ? ਸਾਨੂੰ ਤਾਂ ਸਾਡਾ ਸੀਐਮ ਨਹੀਂ ਲੱਭ ਰਿਹਾ ਜੀ। ਸਾਨੂੰ ਰੋਕਿਆ ਜਾਂਦਾ ਜਦੋਂ ਅਸੀਂ ਧਰਨਾ ਕਿਤੇ ਮੁਜ਼ਾਹਰਾ ਕਰਨਾ ਹੋਵੇ, ਸਾਨੂੰ ਇਹਨਾਂ ਦੇ ਸੀਐਮ ਹਾਊਸ 'ਚੋਂ ਫੋਨ ਆਉਂਦੇ ਨੇ ਵੀ ਤੁਸੀਂ ਸਰਕਾਰ ਤੇ ਭਰੋਸਾ ਰੱਖੋ। ਠੀਕ ਹੈ, ਸਰਕਾਰ ਤੁਹਾਡੇ ਬਾਬਤ ਸੋਚ ਰਹੀ ਹੈ। ਤੇ ਪਰ ਜੇ ਸਾਡੇ ਬਾਬਤ ਸਰਕਾਰ ਸੋਚ ਰਹੀ ਹੈ ਤੇ ਸਾਨੂੰ ਪਤਾ ਤਾਂ ਹੋਵੇ ਨਾ ਸਾਡੇ ਬਾਰੇ ਸੋਚ ਰਹੀ ਹੈ। ਇਹੀ ਤਾਂ ਕਿਸਾਨਾਂ ਨੇ ਮੁੱਦਾ ਚੱਕਿਆ ਸੀ ਉਦੋਂ ਸੈਂਟਰ ਗਵਰਨਮੈਂਟ ਵੇਲੇ ਵੀ ਤੁਸੀਂ ਸਾਡੇ ਬਾਬਤ ਜੇ ਕੋਈ ਪਾਲਿਸੀ ਲੈ ਕੇ ਆਏ, ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ। ਤੁਸੀਂ ਪਾਲਿਸੀ ਆਪ ਹੀ ਬਣਾ ਤੇ ਪਾਲਿਸੀ ਸਾਡੇ ਬਾਬਤ ਸਾਨੂੰ ਤਾਂ ਪਤਾ ਹੋਵੇ ਨਾ, ਸਾਡੇ ਬਾਬਤ ਜੇ ਕੋਈ ਸਰਕਾਰ ਸੋਚ ਰਹੀ ਹੈ ਸਾਨੂੰ ਪਤਾ ਹੀ ਨਹੀਂ ਹੈ ਜੀ ਉਹਦੇ ਸੰਬੰਧ ਦੇ ਵਿੱਚ। ਜੀ ਤੁਸੀਂ ਚਾਹੁੰਦੇ ਕੀ ਹੋ? ਹੁਣ ਤੁਹਾਡਾ ਅਸਲ ਮੁੱਦਾ ਕੀ ਆ ਜਿਸ ਵਿਸ਼ੇ ਤੇ ਤੁਸੀਂ ਸਰਕਾਰ ਤੱਕ ਗੱਲ ਰੱਖਣਾ ਚਾਹੁੰਦੇ ਹੋ? ਕਿ ਇਹਨੂੰ ਅੰਡਰ ਲੈ ਲੈਣਾ, ਡਿਪਾਰਟਮੈਂਟ ਦੇ ਅੰਡਰ ਜੌਬ ਕਰ ਦੇਣੀ, ਇਹੀ ਵਿਸ਼ਾ? ਦੇਖੋ ਵਿਸ਼ਾਲ ਜੀ, ਤੇ ਅਸੀਂ ਇਹੀ ਸਾਡਾ ਏਮ ਆ ਜੀ। ਅਸੀਂ ਆਪਦੇ ਸਾਥੀਆਂ ਜਿਨ੍ਹਾਂ ਨੇ ਉਹਦਾ ਜੀਵਨ ਦੇਤਾ ਨਾ ਜੀ ਮਹਿਕਮੇ ਨੂੰ, ਉਹ ਡਿਜ਼ਰਵ ਕਰਦੇ ਆ। ਉਹਨਾਂ ਦੀ ਰੋਟੀ ਰੋਜੀ ਜਿਹੜੀ ਆ ਸਿਕਿਉਰ ਹੋਣੀ ਚਾਹੀਦੀ ਹੈ। ਮੁਲਾਜ਼ਮ ਪੱਕਾ ਹੋਣਾ ਡਿਜ਼ਰਵ ਕਰਦਾ ਹੈ ਜੀ। ਜੇ ਇਹ ਨਹੀਂ ਆਪਾਂ ਕੋਈ ਧੱਕਾ ਨਹੀਂ ਕਰ ਰਹੇ, ਉਹ ਮੁਲਾਜ਼ਮ ਦਾ ਹੱਕ ਬਣ ਜਾਂਦਾ। ਹੁਣ ਉਹ ਮੰਗਾਂ ਨਹੀਂ ਰਹਿ ਗਈਆਂ ਗੀਆਂ। ਜੇ ਆਪਾਂ ਗੱਲ ਕਰੀਏ ਵੀ ਮੁਲਾਜ਼ਮ ਦੀ ਮੰਗ ਆ, ਇਹ ਮੰਗ ਨਹੀਂ, ਉਹਦਾ ਹੱਕ ਬਣ ਚੁੱਕਿਆ ਜੀ। 8 ਸਾਲ ਤੋਂ ਉਹ ਨਿਮਾਣੇ ਵੇਤਨ ਤੇ ਇੱਕ ਮੁਲਾਜ਼ਮ ਕੰਮ ਕਰਕੇ ਉਹ ਅਦਾਰੇ ਨੂੰ ਚਲਾ ਰਿਹਾ, ਤੇ ਉਹ ਹੁਣ ਉਸ ਅਦਾਰੇ ਦੀ ਰਿਸਪੌਂਸਿਬਿਲਟੀ ਆ ਕਿ ਮੁਲਾਜ਼ਮ ਨੂੰ ਚਲਾਉਣਾ ਜੀ ਹੁਣ। ਤੇ ਇਹਦੇ ਸੰਬੰਧ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਵੀ ਇਹ ਅਸੀਂ ਕੋਈ ਮੰਗਣ ਨਹੀਂ ਆਏਗੇ, ਇਹ ਹੱਕ ਨੇ ਸਾਡੇ। ਤੇ ਪਰ ਸਾਨੂੰ ਮਿਲ ਕੀ ਰਿਹਾ ਉਹਦੇ ਬਦਲੇ ਜੀ? ਸਾਡੇ ਮੁਲਾਜ਼ਮਾਂ ਨੂੰ ਕੀ ਮਿਲ ਰਿਹਾ? ਸਾਡੇ ਮੁਲਾਜ਼ਮ ਕੱਢੇ ਜਾ ਰਹੇ ਆ। ਸਾਡੇ ਪਟਿਆਲਿਓਂ ਮੈਂ ਪੰਜਾਬ ਮੰਡੀ ਬੋਰਡ ਦੀ ਗੱਲ ਕਰਾਂ ਤਾਂ ਉੱਥੇ ਸਾਡੇ ਮੁਲਾਜ਼ਮ ਕੱਢੇ ਗਏ ਤੇ ਕੋਰਟ ਦੇ ਰਾਹੀਂ ਉਹਨਾਂ ਨੇ ਰਿਟ ਪਾ ਕੇ ਦੁਬਾਰਾ ਆਏ ਆ ਜੀ ਮਹਿਕਮੇ ਦੇ ਵਿੱਚ। ਇਹੋ ਜਿਹੀਆਂ ਨੀਤੀਆਂ ਆ ਰਹੀਆਂ ਜੀ। ਕਾਫੀ ਹੋਰ ਡਿਪਾਰਟਮੈਂਟ, ਟਰਾਂਸਪੋਰਟ ਡਿਪਾਰਟਮੈਂਟ 'ਚ ਬਹੁਤ ਬੰਦੇ ਕੱਢੇ ਗਏ ਆ ਸਾਡੇ। ਤੇ ਆਹ ਹੁਣ ਜਦੋਂ ਚੀਜ਼ਾਂ ਸਾਹਮਣੇ ਆਈਆਂ ਤਾਂ ਨਿਰਾਸ਼ਾ ਬਹੁਤ ਵੱਡੀ ਸਾਡੇ ਹੱਥ ਮਤਲਬ ਆਈ ਹੈ। ਮੁਲਾਜ਼ਮਾਂ ਦਾ ਇਹਨਾਂ ਨੇ ਸਾਥ ਦੇਣਾ ਸੀ ਤੇ ਕਿੱਥੇ ਪਟਿਆਲੇ ਦੇ ਵਿੱਚ ਇਹਨਾਂ ਨੇ ਮੁਲਾਜ਼ਮ ਕੱਢੇ ਨੇ ਜੀ ਆਊਟਸੋਰਸ ਤੇ, ਜਿਹੜੇ 5-5 6-6 ਸਾਲਾਂ ਤੋਂ ਕੰਮ ਕਰ ਰਹੇ ਸੀ। ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ, ਜਾਂ ਸਰਕਾਰ ਹੈ ਜਿਹੜੀ, ਸਰਕਾਰ ਨੂੰ ਕਿਸ ਤਰ੍ਹਾਂ ਦੀ ਤੁਸੀਂ ਗੱਲ ਆ ਉਹਨਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਹੋ? ਦੇਖੋ ਅਸੀਂ ਜਦੋਂ ਵੀ ਸਮਾਂ ਮੰਗਿਆ ਤੇ ਅਸੀਂ ਮਿਲਣਾ ਚਾਹੇ ਤੇ ਕੋਈ ਕਹਿੰਦਾ ਜੀ ਗੁਜਰਾਤ ਬੈਠੇ ਨੇ। ਅਸੀਂ ਜਿੰਨਾ ਤੱਕ ਵੀ ਪਹੁੰਚ ਕੀਤੀ ਹੈ ਮੰਤਰੀਆਂ ਤੱਕ, ਹਜੇ ਤੱਕ ਸਾਰੇ ਗੁਜਰਾਤ ਬੈਠੇ ਨੇ, ਆਪਦੀਆਂ ਡਿਊਟੀਆਂ ਉੱਧਰ ਨਿਭਾ ਰਹੇ ਨੇ। ਅਸੀਂ ਉੱਥੇ ਗੁਜਰਾਤ ਚੱਲੀਏ, ਹਜੇ ਤੱਕ ਉਹਨਾਂ ਕੋਲ ਸਾਨੂੰ ਸਮਾਂ ਨਹੀਂ ਮਿਲਿਆ। ਪਰ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਰਹੇ ਹਾਂ ਜੀ, ਸਾਡਾ ਹਫਤੇ ਦੇ ਵਿੱਚ ਕੋਈ ਨਾ ਕੋਈ ਸਾਡਾ ਇੱਕ ਨੀਤੀ ਬਣਾਈ ਜਾਵੇ। ਨਹੀਂ ਤਾਂ ਆਉਣ ਵਾਲੇ ਪਹਿਲੇ ਹਫਤੇ ਦੇ ਵਿੱਚ ਅਸੀਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਧੂਰੀ ਤੋਂ ਜਿੱਤੇ ਸੀਗੇ ਜੀ, ਅਸੀਂ ਆਪ ਦਾ ਇੱਕ ਮੋਰਚਾ ਉੱਥੇ ਵੱਡਾ ਲੈ ਕੇ ਉਹਨਾਂ ਦੇ ਦਫ਼ਤਰ ਮੂਹਰੇ ਅਸੀਂ ਖੜੇ ਹੋਵਾਂਗੇ, ਰੋਸ ਪ੍ਰਦਰਸ਼ਨ ਕਰਾਂਗੇ ਜੀ ਪਹਿਲੇ ਹਫਤੇ। ਅਸੀਂ ਤਾਂ ਜੀ ਆਪਣੇ ਹੱਕ ਲੈ ਕੇ ਹਟਣਾ ਜੀ। ਸਾਡਾ ਜੀਵਨ ਆ ਜਿਹੜਾ, ਸਾਡੇ ਤੇ ਭਰੋਸਾ ਕੀਤਾ ਸਾਡੇ ਸਾਥੀਆਂ ਨੇ, ਤੇ ਅਸੀਂ ਉਹ ਭਰੋਸੇ ਦੇ ਬਾਬਤ ਅਸੀਂ ਇਹਨਾਂ ਨੇ ਭਗਵੰਤ ਮਾਨ ਜੀ ਨੇ ਆਪਣਾ ਕੇਸਰੀ ਰੰਗ ਸਿਰਜਿਆ ਹੋਇਆ ਜੀ ਸਿਰ ਤੇ, ਭਗਤ ਸਿੰਘ ਜੀ ਨੂੰ ਯਾਦ ਕਰਦੇ ਨੇ ਹਮੇਸ਼ਾ। ਤੇ ਪਰ ਉਹ ਜੀਵਨ ਜਿਉਣਾ ਬਹੁਤ ਔਖਾ ਹੁੰਦਾ ਜੀ। ਸਾਡੇ ਸਿਰ ਵੀ ਉਹੀ ਜ਼ਿੰਮੇਵਾਰੀ ਆ, ਸਾਡੇ ਤੇ ਸਾਡੇ ਸਾਥੀਆਂ ਨੂੰ ਭਰੋਸਾ। ਅਸੀਂ ਆਪਦੇ ਸਾਥੀਆਂ ਦੇ ਬਾਬਤ ਅਸੀਂ ਆਪਦੇ ਸੰਘਰਸ਼ ਆ ਜਿਹੜੇ ਉਹ ਇਸ ਲੈਵਲ ਤੇ ਅਸੀਂ ਲੜਨੇ ਨੇ ਕਿ ਇਹ ਸਰਕਾਰ ਜੋ ਸੋਚ ਰਹੀ ਆ ਵੀ 1-2 ਦਿਨ ਦੇ ਮੁਜ਼ਾਹਰੇ, ਠੀਕ ਆ, ਉਦੋਂ ਬਾਅਦ ਲਾਲਾ ਹੋ ਗਈ, ਇਹ ਘਰੋਂ ਘਰੀ, ਇਹ ਕੰਮ ਨਹੀਂ ਹੋਏਗਾ। ਜਦੋਂ ਸਾਡਾ ਸੰਘਰਸ਼ ਸ਼ੁਰੂ ਹੋਊਗਾ ਨਾ, ਉਹ ਪ੍ਰਾਪਤੀ ਤੋਂ ਬਾਅਦ ਹੀ ਸੰਪੂਰਨ ਕਰਿਆ ਜਾਏਗਾ। ਇਸੇ ਕਰਕੇ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ, ਸਾਡੀ ਜਿਹੜੀ ਆਰਗੇਨਾਈਜ਼ ਕਰ ਰਹੇ ਆ ਇਸ ਸਿਸਟਮ ਨੂੰ, ਇਸ ਤਰੀਕੇ ਨਾਲ ਕਰ ਰਹੇ ਆ ਵੀ ਇਹ ਜਿਹੜਾ ਕਦਮ ਅੱਗੇ ਵਧ ਗਿਆ ਇਹ ਪਿੱਛੇ ਨਹੀਂ ਮੁੜਿਆ ਜਾਏਗਾ। ਸੋ ਇਹ ਸਨ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਆਗੂ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਸਰਕਾਰ ਹਜੇ ਵੀ ਇਹਨਾਂ ਦੇ ਪ੍ਰਤੀ ਸੁਹਿਰਦ ਨਾ ਹੋਈ, ਕੋਈ ਵਧੀਆ ਨੀਤੀ ਇਹਨਾਂ ਦੀ ਸੈਟਲਮੈਂਟ ਵਾਸਤੇ ਨਾ ਲੈ ਕੇ ਆਈ, ਤਾਂ ਇਹਨਾਂ ਵੱਲੋਂ ਸੰਘਰਸ਼ ਦਾ ਰਾਹ ਫੜਿਆ ਜਾਵੇਗਾ।
ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਜਿਹੜੀਆਂ ਗੱਲਾਂ ਇਲੈਕਸ਼ਨ ਤੋਂ ਪਹਿਲਾਂ ਕਈਆਂ ਗਈਆਂ ਸਨ, ਉਹਨਾਂ ਗੱਲਾਂ ਦੇ ਉੱਪਰ ਅਗਰ ਪੂਰ ਨਾ ਚੜਾਇਆ ਗਿਆ ਤਾਂ ਸੰਘਰਸ਼ ਹੈ ਉਹ ਸ਼ੁਰੂ ਕੀਤਾ ਜਾਊਗਾ। ਧੰਨਵਾਦ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਏ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ। ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ, ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਬਾਲ ਸਿੰਘ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਉਂਦੀ ਆ, ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ, ਪਰ ਉਹ ਵਾਅਦੇ ਕਿੰਨੇ ਕੁ ਵਫਾ ਹੋਏ ਇਹ ਤੁਸੀਂ ਵੀ ਜਾਣਦੇ ਹੋ ਤੇ ਪੰਜਾਬ ਦਾ ਨੌਜਵਾਨ ਵੀ ਜਾਣਦਾ। ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਬਾਹਰ ਜਾ ਰਿਹਾ ਤੇ ਬਾਹਰ ਜਾਣ ਦਾ ਕਾਰਨ ਹੈ ਬੇਰੁਜ਼ਗਾਰੀ। ਪੰਜਾਬ ਦਾ ਨੌਜਵਾਨ ਇੱਕ ਵਾਰ ਫੇਰ ਪਰਤੂਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਫੇਰ ਵਾਸ ਕਰੂਗਾ। ਵਿਦੇਸ਼ਾਂ ਤੋਂ ਲੋਕ ਨੌਕਰੀ ਕਰਨ ਇੱਥੇ ਆਇਆ ਕਰਨਗੇ। ਇਸ ਤਰ੍ਹਾਂ ਦੇ ਕਿੱਸੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਭਗਵੰਤ ਮਾਨ ਹੋਰਾਂ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਹੀਆਂ ਗਈਆਂ। ਪਰ ਦੂਜੇ ਪਾਸੇ ਦੂਜਾ ਪੱਖ ਕੀ ਕਹਿੰਦਾ? ਦੂਜਾ ਪੱਖ ਹੈ ਕਿ ਪੰਜਾਬ ਦੇ ਵਿੱਚ ਆਊਟਸੋਰਸ ਮੁਲਾਜ਼ਮ ਤੇ ਕੰਟਰੈਕਟ ਮੁਲਾਜ਼ਮ ਦੀ ਜਿਹੜੀ ਲੁੱਟ ਹੋ ਰਹੀ ਆ, ਉਸ ਨੂੰ ਲੁੱਟ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਸਰਗਰਮ। ਪੰਜਾਬ ਦਾ ਨੌਜਵਾਨ ਇਸ ਬਾਰੇ ਕੀ ਕਹਿੰਦਾ? ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਜਿਹੜੇ ਕਿ ਆਊਟਸੋਰਸ ਯੂਨੀਅਨ ਦੀ ਅਗਵਾਈ ਕਰਦੇ ਆ, ਵਿਸ਼ਾਲ ਮੌਂਗਾ ਅਤੇ ਜਤਿੰਦਰ ਸਿੰਘ। ਇਹਨਾਂ ਦਾ ਸਵਾਗਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਧੰਨਵਾਦ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਗੁਰਕਪਾਲ ਜੀ ਦਾ, ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ। ਅਸੀਂ ਆਪਾਂ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਹਨਾ, ਸਰਕਾਰ ਹੋਂਦ ਵਿੱਚ ਆਉਂਦੀ ਹੈ। ਸਰਕਾਰਾਂ ਪਹਿਲਾਂ ਵੀ ਆਈਆਂ, ਕਾਂਗਰਸ ਰਹੀ ਆ, ਅਕਾਲੀ ਰਹੇ ਆ, ਵਾਅਦੇ ਉਹਨਾਂ ਨੇ ਵੀ ਕੀਤੇ ਸੀ, ਵਾਅਦੇ ਉਦੋਂ ਵੀ ਨਹੀਂ ਵਫਾ ਹੋਏ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਅੱਜ ਦੀ ਜੇ ਗੱਲ ਕਰੀਏ ਸਮੇਂ ਦੀ, ਅੱਜ ਦੇ ਸਮੇਂ ਦੇ ਵਿੱਚ ਸਰਕਾਰ ਦੀ ਜੋ ਪ੍ਰੈਜ਼ੈਂਟ ਸਥਿਤੀ ਆ ਉਹਨੂੰ ਮੁੱਖ ਰੱਖ ਕੇ ਹੀ ਆਪਾਂ ਸਟੇਟਮੈਂਟ ਦਿੰਨੇ ਆ। ਫਿਲਹਾਲ ਸਰਕਾਰ ਨੇ ਜੋ ਲੋਕਾਂ ਨੇ ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਕਿਉਂਕਿ ਬਿਲਕੁਲ ਹੀ ਨਿਰਾਸ਼ਾ ਪੱਲੇ ਪਾਈ ਹੈ ਜੀ, ਖਾਸ ਤੌਰ ਤੇ ਕੱਚੇ ਕਰਮਚਾਰੀਆਂ ਦੇ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਏ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ, ਪਰ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਨਿਰਾਸ਼ਾ ਉਹਨਾਂ ਦੇ ਪੱਲੇ ਲਾਈ ਆ ਤੇ ਬਹੁਤ ਮਾਯੂਸੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ। ਕਰਮਚਾਰੀ ਆ ਜਿਹੜੇ ਖਾਸ ਤੌਰ ਤੇ ਸਾਡੇ ਆਊਟਸੋਰਸ ਕਰਮਚਾਰੀ ਆ, ਉਹਨਾਂ ਨੂੰ ਤਾਂ ਇਹਨਾਂ ਨੇ ਜਮਾਂ ਹੀ ਕਹਿ ਲਓ ਵੀ ਇੱਕ ਸਟੇਟਮੈਂਟ ਹੀ ਦਿੱਤੀ ਆ ਵੀ ਤੁਹਾਡੇ ਸੰਬੰਧ 'ਚ ਕੋਈ ਪਾਲਿਸੀ ਨਾ ਬਣ ਸਕਦੀ ਆ ਤੇ ਨਾ ਅਸੀਂ ਬਣਾਉਣ ਦੇ ਇੱਛਕ ਆ ਜੀ। ਨਹੀਂ, ਇੱਕ ਹੋਰ ਵੀ ਜਿਹੜਾ ਸਟੇਟਮੈਂਟ ਤਾਂ ਇੱਕ ਹੋਰ ਵੀ ਆਈ ਆ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਠੇਕੇਦਾਰ ਆ, ਠੇਕੇਦਾਰਾਂ ਨੂੰ ਕੱਢ ਕੇ ਸਿੱਧੇ ਤੌਰ ਤੇ ਉਹਨਾਂ ਦੇ ਕੰਟਰੈਕਟ ਦਿੱਤੇ ਜਾਣਗੇ ਜਾਂ ਡਿਪਾਰਟਮੈਂਟਸ ਨੂੰ ਜਿਹੜੇ ਕੰਟਰੈਕਟ ਦਿੱਤੇ ਜਾਣਗੇ, ਠੇਕੇਦਾਰਾਂ ਨੂੰ ਪਾਸੇ ਕੀਤਾ ਜਾਊਗਾ। ਕੀ ਉੱਦਾਂ ਦੀ ਕੋਈ ਪਾਲਿਸੀ ਆ ਰਹੀ ਹੈ? ਹਾਲੇ ਤੱਕ ਤਾਂ ਮੈਂ ਸੁਣੀ ਨਹੀਂ ਜੀ ਇਹੋ ਜੀ ਕੋਈ ਪਾਲਿਸੀ ਆ ਰਹੀ ਹੈ ਜੀ। ਇਹ ਸਰਕਾਰਾਂ ਹਜੇ ਬਿਲਕੁਲ ਕੰਮੀਆਂ ਹੀ ਨੇ ਜੀ। ਅਸੀਂ ਜਿਵੇਂ ਜਤਿੰਦਰ ਜੀ ਨੇ ਕਿਹਾ ਵੀ -2 ਦੇਵਾਂਗੇ, ਉਹੀ ਗੱਲ ਹੈ ਜੀ। ਹਜੇ ਤੱਕ ਕੋਈ ਪਾਲਿਸੀ ਨਹੀਂ ਹੈ ਨਾ, ਆਊਟਸੋਰਸ ਬਾਰੇ ਕੋਈ ਨੀਤੀ ਇਹਨਾਂ ਨੇ ਸੋਚੀ ਨਹੀਂ ਹਜੇ ਤੱਕ ਸਰਕਾਰ ਨੇ ਜੀ। ਗੱਲ ਤਾਂ ਇਹ ਹੈ ਨਾ ਕਿ ਜਦੋਂ ਮਾਨ ਸਾਹਿਬ ਹੋਰੀ ਇਹ ਬਿਆਨ ਦਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਲਗਾਤਾਰ ਜਾ ਰਿਹਾ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਸਤੇ, ਪੜ੍ਹਾਈ ਵਾਸਤੇ ਨੌਜਵਾਨ, ਪੰਜਾਬ ਦੀ ਕਰੀਮ ਬਾਹਰ ਜਾ ਰਹੀ ਆ, ਉਹਨਾਂ ਨੂੰ ਰੋਕਿਆ ਜਾਊਗਾ। ਜੇਕਰ ਇਸੇ ਤਰ੍ਹਾਂ ਦੀਆਂ ਨੀਤੀਆਂ ਰਹੀਆਂ, ਜਿਹੜੇ ਨੌਜਵਾਨ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲੂਗਾ, ਉਹਨਾਂ ਨੂੰ ਪੂਰੇ ਤਨਖਾਹ ਨਹੀਂ ਮਿਲਣਗੇ, ਮਾਣ ਭੱਤੇ ਨਹੀਂ ਮਿਲਣਗੇ, ਤਾਂ ਫਿਰ ਨੌਜਵਾਨ ਖੜੂਗਾ ਕਿਵੇਂ? ਸਭ ਤੋਂ ਵੱਡੀ ਆਪਾਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇੱਕ ਬੱਚੇ ਦਾ ਸੰਘਰਸ਼ ਜਦੋਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਲਾਉਣੇ ਆ ਉਦੋਂ ਸ਼ੁਰੂ ਹੋ ਜਾਂਦਾ। ਉਹ ਬੰਦਾ ਸੰਘਰਸ਼ ਇਸ ਉਮੀਦ ਨਾਲ ਕਰਦਾ ਵੀ ਇੱਕ ਦਿਨ ਉਹਦੀ ਜਿਹੜੀ ਵਿਦਿਅਕ ਯੋਗਤਾ ਉਹਨੂੰ ਕੁਝ ਦੇਊਗੀ। ਆਪਾਂ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਜਿਹਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ
ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। ਇਹ ਗਵਰਨਮੈਂਟ ਆ ਜਿਹੜੀ ਇਹ ਇੱਥੋਂ ਦੀ ਫੈਡਰਲ ਸਿਸਟਮ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਾਂ ਸਟੇਟ ਦਾ ਇਹ ਮਾੜਾ। ਤਾਂ ਹੁਣ ਪੰਜਾਬ ਦੇ ਲੋਕ ਅੱਜ ਵੀ ਕੁਆਲੀਫਾਈਡ ਨੇ, ਸਾਡੇ ਜਿੰਨੇ ਮੁਲਾਜ਼ਮ ਨੇ ਜੀ ਯੋਗਤਾ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਹਿ ਲਓ ਵੀ ਇੰਨੇ ਕੁ ਨਿਪੁੰਨ ਤੇ ਇੰਨੇ ਕੁ ਆਪਦੇ ਅਧਾਰਿਆਂ ਨੂੰ ਲੈ ਕੇ ਚਿੰਤਤ ਨੇ ਵੀ ਉਹ ਆਪਦੇ ਅਧਾਰੇ ਬਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਨੇ ਜੀ। ਜੋ ਇੱਕ ਦਫ਼ਤਰ ਦੀ ਟਾਈਮਿੰਗ ਹੁੰਦੀ 9 ਤੋਂ 5 ਵਿਸ਼ਾਲ ਜੀ ਹੁੰਦੀ ਆ, ਤਾਂ ਉਸ ਤੋਂ ਬਾਅਦ ਵੀ ਉੱਥੇ ਹੀ ਪੈ ਜਾਂਦੇ ਨੇ, ਉੱਥੇ ਹੀ ਕੰਮ ਕਰਦੇ ਨੇ। ਪਰ ਉਹਨਾਂ ਨੂੰ ਕਹਿ ਲਓ ਵੀ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦਾ ਇੱਕ ਚੰਗੀ ਸੋਚ ਦਾ ਸਟੇਟ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਜਿਹਦੀ ਸੋਚ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਜਾਣਾ, ਇੱਕ ਬੰਦੇ ਦੀ ਉਹਨੂੰ ਕਿਹਾ ਜਾਂਦਾ ਵੀ ਤੂੰ ਬੱਚਿਆਂ ਨੂੰ ਛੱਡ, ਤੇਰੀ ਰੋਟੀ ਅਸੀਂ ਖੋ ਕੇ ਤੇ ਤੈਨੂੰ ਮਾਰ ਦੇਣਾ, ਕਿਉਂਕਿ ਤੇਰੀ ਸੋਚ ਨਾਲ ਪੰਜਾਬ ਨੇ ਜਾਗ ਜਾਣਾ। ਤੇ ਜੇ ਪੰਜਾਬ ਜਾਗ ਗਿਆ ਤਾਂ ਕਹਿ ਲਓ ਵੀ ਫਿਰ ਸਾਡੀਆਂ ਰੋਟੀਆਂ ਨਹੀਂ ਸੇਕੀਆਂ ਜਾਣੀਆਂ, ਕਿਉਂਕਿ ਡਾਇਲੌਗਬਾਜ਼ੀ ਆ ਜੀ ਬਹੁਤ ਵੱਡੀ ਪੰਜਾਬ ਦੇ ਵਿੱਚ। ਡਾਇਲੌਗਬਾਜ਼ੀ ਦਾ ਦੌਰ ਆ ਜੀ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ ਜੀ ਦਿਮਾਗ ਨੂੰ ਵਿਸ਼ਾਲ ਜੀ। ਬਿਲਕੁਲ ਆ ਜਾਂਦਾ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ। ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਬਿਲਕੁਲ ਇੱਕ ਸੀਐਮ ਲੈਵਲ ਦਾ ਬੰਦਾ ਜੀ ਇਹ ਸਟੇਟਮੈਂਟ ਦੇ ਰਿਹਾ ਤੇ ਆਪਾਂ ਉਸ ਨੂੰ ਚੁਣਿਆ ਹੋਇਆ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਇਹ ਡਾਇਲੌਗ ਸੁਣ ਕੇ ਮੈਨੂੰ ਦੱਸੋ ਕਿਹੜਾ ਬੰਦਾ ਜਿਹਦੇ ਮੂੰਹ ਤੇ ਹਾਸਾ ਨਹੀਂ ਆਇਆ? ਅਨਪੜ੍ਹ ਬੰਦਾ ਜਿਹੜਾ ਕਦੇ ਸਕੂਲ ਦੇ ਵਿੱਚ ਵੀ ਨਹੀਂ ਗਿਆ ਉਹ ਵੀ ਹੱਸਿਆ ਹੈਗਾ ਇਸ ਡਾਇਲੌਗ ਦੇ ਉੱਤੇ। 4 ਗੁਣਾ ਜਦੋਂ ਦੀ ਸਰਕਾਰ ਆਈ ਹੈ ਨੇ ਜੀ, 4 ਗੁਣਾ ਬੱਚੇ ਬਾਹਰ ਜਾ ਰਹੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ। ਮੈਂ ਗੱਲ ਕਰਦਾ ਕਿ ਪੰਜਾਬ ਨੂੰ ਕਿਤੇ ਗੋਰੇ ਇੱਥੇ ਆਣਗੇ, ਬੱਚੇ ਸਗੋਂ 4 ਗੁਣਾ, ਪੰਜਾਬ ਦਾ ਜਿਹੜਾ ਯੂਥ ਹੈ ਸਾਰਾ 4 ਗੁਣਾ ਬਾਹਰ ਹੈ ਤੇਜ਼ੀ ਨਾਲ ਜਦੋਂ ਦੀ ਸਰਕਾਰ ਆਈ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਇੱਕ ਮਿੰਟ ਬਾਅਦ ਉੱਥੇ ਪੰਜਾਬ ਦੀ ਐਡ ਆਉਂਦੀ ਹੈ ਕਿ ਮੁਲਾਜ਼ਮ ਅਸੀਂ ਪੱਕਾ ਕਰਤਾ, ਉੱਥੇ 36,000 ਮੁਲਾਜ਼ਮ ਇਹ ਕਰਤਾ। ਮੈਨੂੰ ਪੰਜਾਬ 'ਚ ਇੱਕ ਬੰਦਾ ਵੀ ਦਿਖਾ ਦਿਓ ਜਿਹੜਾ ਖੜਾ ਹੋ ਕੇ ਕਹਿ ਦੇ ਵੀ ਅਸੀਂ ਪੱਕੇ ਹੋ ਚੁੱਕੇ ਹਾਂ। ਗੁਜਰਾਤ 'ਚ ਇਹਨਾਂ ਨੇ ਝੂਠ ਦਾ ਇੱਕ ਫਰੇਮ ਬਣਾ ਕੇ ਉੱਥੇ ਪੇਸ਼ ਕਰ ਰਹੇ ਨੇ। ਮੈਂ ਤਾਂ ਤੇ ਤੁਹਾਡੇ ਚੈਨਲ ਦੇ ਰਾਹੀਂ ਕਹੂੰ ਗੁਜਰਾਤ ਵੱਲ ਭਾਈਓ, ਇਹਨਾਂ ਦੇ ਕਿਤੇ ਆ ਨਾ ਜਾਣਾ ਤੁਸੀਂ। ਅਸੀਂ ਪੰਜਾਬ ਵਾਲੇ ਇਹਨਾਂ ਨੂੰ ਪਛਤਾ ਰਹੇ ਹਾਂ ਲਿਆ ਕੇ ਅੱਜ ਦੀ ਡੇਟ ਦੇ ਵਿੱਚ ਹੀ। ਤੇ ਤੁਸੀਂ ਵੀ ਧਿਆਨ ਰੱਖੋ, ਇਹ ਬਹੁਤ ਝੂਠ ਦਾ ਫਰੇਮ ਬਣਾ ਕੇ ਇਹ ਝੂਠ ਵੇਚੀ ਜਾਂਦੇ ਨੇ ਜੀ। ਜੇ ਨੌਜਵਾਨਾਂ ਦੇ ਆਪਾਂ ਜਦੋਂ ਭਵਿੱਖ ਦੀ ਗੱਲ ਕਰਦੇ ਆ ਨਾ ਜੀ, ਸਾਰਿਆਂ ਨਾਲੋਂ ਵੱਡਾ ਤੁਸੀਂ ਅੱਜ ਮੈਂ ਕੱਲ ਟੀਵੀ ਤੇ ਇੱਕ ਵੇਖ ਰਿਹਾ ਸੀ ਨਿਊਜ਼, ਹਥਿਆਰਾਂ ਦੇ ਪਾਬੰਦੀ ਦੇ ਸੰਬੰਧ ਦੇ ਵਿੱਚ ਸੀ, ਤੇ ਇੱਕ ਛੋਟੇ ਬੱਚੇ ਦੇ ਉੱਤੇ ਉਹਦੀ ਕੋਈ ਸੋਸ਼ਲ ਮੀਡੀਆ ਤੇ ਹੋਣੀ ਹੈ ਜੀ ਪਾਈ ਹੋਈ ਆਪਣੀ ਪੋਸਟ, ਉਹਦੇ ਤੇ FIR ਦਰਜ ਕਰੀ ਗਈ ਹੈ। ਜਦੋਂ ਮੀਡੀਆ ਦੀ ਹੁਣ ਆਪਾਂ ਸੋਸ਼ਲ ਮੀਡੀਆ ਦੀ ਤਾਕਤ ਆ ਜਿਹੜੀ ਬਹੁਤ ਵੱਡੀ ਹੈ, ਜਦੋਂ ਇਹਦੇ ਕਿਉਂਕਿ ਬਾਕੀ ਮੀਡੀਆ ਵਿਕਾਊ ਹੋ ਚੁੱਕਿਆ ਜੀ, ਸੋਸ਼ਲ ਮੀਡੀਆ ਤੇ ਜਿਹੜੇ ਚੈਨਲ ਆ ਇਹ ਹਜੇ ਜਾਗਰਤ ਨੇ ਜੀ, ਗੱਲਾਂ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀਆਂ ਜਿਵੇਂ। ਤੇ ਉਹ ਜਦੋਂ ਸੋਸ਼ਲ ਮੀਡੀਆ ਨੇ ਚੀਜ਼ ਹਾਈਲਾਈਟ ਕੀਤੀ ਤਾਂ ਡਿਪਟੀ ਨੇ ਮਾਫੀ ਮੰਗੀ, ਪਰ ਉਹ ਹੁਣ ਬੱਚੇ ਦੇ ਮਾਪਿਓ ਆਪਦੇ ਬੱਚੇ ਨੂੰ ਪੰਜਾਬ ਦੇ ਵਿੱਚ ਨਹੀਂ ਜੀ ਰੱਖਣਗੇ, ਕਿਉਂਕਿ ਉਹ ਝਟਕਾ ਉਹਨਾਂ ਨੂੰ ਲਾ ਦਿੱਤਾ ਗਿਆ ਜੀ ਪਹਿਲਾਂ ਹੀ। ਇਹ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਚਾਹੁੰਦੀਆਂ ਇੱਥੇ ਲੋਕ ਆ ਜਿਹੜੇ ਬਸ ਇਕੱਲੇ ਹੱਥਾਂ ਪੈਰਾਂ ਵਾਲੇ ਰਹਿ ਜਾਣ, ਦਿਮਾਗ ਵਾਲਾ ਤਾਂ ਕੋਈ ਰਵੇ ਨਾ, ਤੇ ਜਿਨ੍ਹਾਂ ਨੂੰ ਅਸੀਂ ਆਪਦੇ ਮੁਤਾਬਕ ਵਰਤ ਸਕੀਏ। ਠੀਕ ਹੈ, ਪੰਜਾਬ ਦੀ ਗੱਲ ਕਰੀਏ ਹੱਸਦੇ ਖੇਡਦੇ ਪੰਜਾਬ ਦੀ, ਤਾਂ ਇੱਥੇ ਮੇਰੀ ਗੱਲ ਸੁਣੋ, ਆਪਣੇ ਕਾਮੇਡੀ ਫਿਲਮਾਂ 'ਚ ਹੀ ਹਾਸਾ ਰਿਹਾ ਹੈਗਾ, ਹੋਰ ਤਾਂ ਕਿਸੇ ਪਾਸੇ ਕੋਈ ਖੁਸ਼ੀ ਦੀ ਕੋਈ ਲਹਿਰ ਭਗਵੰਤ ਮਾਨ ਹੋਰੀ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਨੂੰ ਫੇਰ ਉਹੀ ਰੰਗਲਾ ਪੰਜਾਬ ਬਣਾਉਣਾ। ਉਹ ਕਹਿੰਦੇ ਵੀ ਮੇਰੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਤੇ ਮੈਂ ਪੂਰੇ ਜ਼ੋਰ ਨਾਲ ਦਮ ਨਾਲ ਲੱਗਿਆ ਹੋਇਆ ਕਿ ਜਲਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਕੀ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਦੇ ਉੱਪਰ ਵਿਸ਼ਵਾਸ ਨਹੀਂ ਹੈ? ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਿਸ਼ਵਾਸ ਸੀਗਾ ਜੀ, ਤਾਂ ਹੀ ਆਪਾਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ। ਅਸੀਂ ਕੈਂਪੇਨ ਸ਼ੁਰੂ ਕਰਕੇ ਖੁਦ ਸਪੋਰਟ ਕੀਤੀ ਆ ਮੁਲਾਜ਼ਮਾਂ ਨੇ। ਭਗਵੰਤ ਮਾਨ ਨੂੰ CM ਬਣਨ ਲਈ ਕੇਜਰੀਵਾਲ ਤੱਕ ਅਪਰੋਚ ਕਰੀ ਆ ਵੀ ਸਾਨੂੰ CM ਦਾ ਚਿਹਰਾ ਭਗਵੰਤ ਮਾਨ ਚਾਹੀਦਾ, ਪਰ ਉਹ ਜਦੋਂ ਯੂਨੀਫਾਰਮ ਦੇ ਵਿੱਚ ਆਏ, ਜਦੋਂ ਇੱਕ ਪਾਰਟੀ ਦੀ ਉਹਦੇ 'ਚ ਆਏ, ਤਾਂ ਉਦੋਂ ਬਾਅਦ ਉਹ ਕਿਸੇ ਵੀ ਤਰ੍ਹਾਂ ਦੀ ਸਾਨੂੰ ਤਾਂ ਬੈਟਰਮੈਂਟ ਪੰਜਾਬ ਦੀ ਤਾਂ ਨਜ਼ਰ ਨਹੀਂ ਆਈ। ਉਹਨਾਂ ਦੀ ਮੇਰੇ ਹਿਸਾਬ ਨਾਲ ਖੁਦ ਦੀ ਜ਼ਰੂਰ ਹੋਈ ਹੈ, ਆਪਦੇ ਬਾਲ ਬੱਚਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਸ਼ੁਰੂ ਹੋਇਆ ਜੀ, ਵਿਆਹ ਕਰਾ ਲਿਆ। ਚਲੋ ਚੰਗੀ ਗੱਲ ਆ, ਚਲੋ ਕਿਸੇ ਵਿਅਕਤੀ ਦਾ ਆਪਾਂ ਨਹੀਂ ਚਾਹੁੰਦੇ, ਪਰਸਨਲ ਚੀਜ਼ਾਂ ਨੇ ਇਹ, ਪਰ ਇਹ ਪੰਜਾਬ ਦੇ ਲੋਕਾਂ ਦੇ ਬਾਰੇ ਵੀ ਸੋਚਣਾ ਉਹਨਾਂ ਲਈ ਪਹਿਲੀ ਲੋੜ ਸੀਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਵਾਅਦੇ ਕੀਤੇ ਸੀਗੇ। ਦੇਖੋ ਜਦੋਂ ਪੋਲੀਟੀਕਲ ਕੈਰੀਅਰ ਕਿਸੇ ਵੀ ਬੰਦੇ ਦਾ ਵਿਸ਼ਾਲ ਜੀ ਸ਼ੁਰੂ ਹੁੰਦਾ ਤਾਂ ਉਹ ਨਹੀਂ ਸੋਚਦਾ ਹੁੰਦਾ ਵੀ ਉਹ CM ਲੈਵਲ ਤੱਕ ਵੀ ਜਾਏਗਾ। ਐਡੀ ਵੱਡੀ ਸਗਾਤ ਜੇ ਕਿਸੇ ਇਨਸਾਨ ਦੀ ਝੋਲੀ ਪਈ ਆ ਤੇ ਉਹ ਇਕੱਲੀ ਸਰ ਉਹ ਨਹੀਂ ਹੈਗੀ, ਪਾਵਰ ਨਹੀਂ ਹੈਗੀ, ਪਾਵਰ ਦੇ ਨਾਲ ਰਿਸਪੌਂਸਿਬਿਲਟੀ ਵੀ ਆਉਂਦੀ ਹੈ। ਉਹ ਰਿਸਪੌਂਸਿਬਿਲਟੀ ਨੂੰ ਹਜੇ ਪਾਸੇ ਰੱਖਿਆ ਹੋਇਆ 5 ਸਾਲ। ਰਿਸਪੌਂਸਿਬਿਲਟੀ ਕਿੱਦਾਂ ਦੀ ਰਿਸਪੌਂਸਿਬਿਲਟੀ ਚਾਹੁੰਦੇ ਹੋ ਤੁਸੀਂ? ਪੰਜਾਬ ਦੇ ਵਿੱਚ ਇੱਕ ਸਿਸਟਮ ਕੰਮ ਕਰ ਰਿਹਾ, ਪੰਜਾਬ ਦੇ ਵਿੱਚ ਐਡਮਿਨਿਸਟ੍ਰੇਟਿਵ ਇੱਕ ਢਾਂਚਾ ਬਣਿਆ ਹੋਇਆ, ਉਹ ਢਾਂਚਾ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ। ਕਿੱਦਾਂ ਦੀ ਤੁਸੀਂ ਰਿਸਪੌਂਸਿਬਿਲਟੀ ਦੀ ਗੱਲ ਕਰਦੇ? ਦੇਖੋ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕਰਪਸ਼ਨ ਜ਼ੀਰੋ ਕਰਾਂਗੇ, ਤੇ ਜਦੋਂ ਹੁਣ ਅਸੀਂ ਕਿਤੇ ਵੀ ਪ੍ਰੋਟੈਸਟ ਕਰਨਾ ਜਾਂ ਮੁਜ਼ਾਹਰਾ ਕਰਨਾ ਵਾ ਤਾਂ
ਸਰਕਾਰ ਦਾ ਕੰਮ ਆ ਸਾਨੂੰ ਸੁਣਵਾਈ ਕਰਨ, ਸਾਡੀਆਂ ਗੱਲਾਂ ਨੂੰ ਸੁਣਨ, ਸਾਡੀਆਂ ਮੁਸੀਬਤਾਂ ਨੂੰ ਸੁਣਨ, ਉਹਦਾ ਸਾਨੂੰ ਸੋਲੂਸ਼ਨ ਦੇਣ। ਕਰਪਸ਼ਨ ਦੇ ਬਹੁਤ ਸਾਰੇ ਪਰਚੇ ਦਰਜ ਹੋਏ ਆ। ਕਰਪਸ਼ਨ ਦੇ ਵਿੱਚ ਜੇ ਆਪਾਂ ਵਿਜੀਲੈਂਸ ਦੀ ਕਾਰਵਾਈਆਂ ਦੀ ਗੱਲ ਕਰੀਏ ਤਾਂ ਮੰਤਰੀਆਂ ਦੇ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੋਈਆਂ। ਮੰਤਰੀ ਅੰਦਰ ਵੀ ਜੇਲ੍ਹਾਂ ਦੇ ਵਿੱਚ ਵੀ ਸੁੱਟੇ ਗਏ ਆ। ਜੀ ਨਹੀਂ, ਉਹ ਦੇਖੋ ਜੀ, ਇੱਕ ਸੁਰਖੀਆਂ ਲੈਣ ਲਈ ਖਬਰਾਂ ਦੀਆਂ ਇਹ ਗੱਲਾਂ ਵੱਡੀਆਂ ਲੱਗਦੀਆਂ ਵੀ ਆਹ ਮੰਤਰੀ ਦਾ ਪਰਚਾ ਹੋ ਗਿਆ, ਜਦੋਂ ਕੋਰਟ ਦੇ ਵਿੱਚ ਉਹ ਚੀਜ਼ ਸਾਬਤ ਨਹੀਂ ਹੋ ਰਹੀ। ਠੀਕ ਹੈ, ਇੱਕ ਵਾਰੀ ਲੋਕਾਂ ਦੀ ਵਾਹਵਾ ਲੈਣ ਲਈ ਇਹ ਸਟੰਟ ਕਰੇ ਜਾਂਦੇ ਨੇ ਜੀ। ਸਿੰਗਲਾ ਜੀ ਦੀ ਜਿਹੜੇ ਇਹਨਾਂ ਦੇ ਸੀਗੇ, ਕੋਰਟ 'ਚ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਪੇਸ਼ ਕੀਤਾ ਗਿਆ ਜੀ ਇਹਨਾਂ ਤੋਂ। ਠੀਕ ਹੈ ਜੀ, ਇਹੋ ਜਿਹੇ ਜਿਹੜੇ ਸਟੰਟ ਇੱਕ ਪੜ੍ਹਿਆ ਲਿਖਿਆ ਵਰਗ ਉਹ ਤੋਂ ਜਾਣੂ ਹੁੰਦਾ। ਠੀਕ ਹੈ, ਦੂਜੇ ਬੰਦੇ ਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਅਸਰ ਪੈਂਦਾ ਵੀ ਆਹ ਕਰਤਾ ਜੀ, ਕਿਉਂਕਿ ਐਂਟੀ ਜਿਹੜੇ ਬੰਦੇ ਹੁੰਦੇ ਹਮੇਸ਼ਾ ਟਾਰਗੇਟ ਕਰਦੀਆਂ ਨੇ ਸਰਕਾਰਾਂ ਜਦੋਂ ਬਦਲ ਫੇਰ ਹੁੰਦਾ ਜੀ। ਠੀਕ ਹੈ, ਹੁਣ ਆਪਾਂ ਜੇ ਗੱਲ ਕਰੀਏ ਭਗਵੰਤ ਮਾਨ ਹੋਣਾ ਦੀ, ਤਾਂ ਇਹਨਾਂ ਨੇ ਜਦੋਂ ਦੇ ਇਹ ਪਾਵਰ ਦੇ ਵਿੱਚ ਆਏ ਆ, ਇਹਨਾਂ ਦਾ ਜੋਸ਼ ਮੈਨੂੰ ਤਾਂ ਲੱਗਦਾ ਵੀ ਉਹ ਜਿਹੜਾ ਆਪਾਂ ਦੇਖਦੇ ਸੀ ਰਿਹਾ ਹੀ ਕੋਈ ਨਹੀਂ। ਹੁਣ ਤਾਂ ਜੇ ਆਪਾਂ ਗੱਲ ਕਰੀਏ ਸੀਐਮ ਦੀ, ਸੀਐਮ ਦਾ ਉਹਦਾ ਜਿਹੜਾ ਹੁੰਦਾ ਜੀ, ਉਹਦੇ ਕੋਲੇ ਬਹੁਤ ਇੱਕ ਕਹਿ ਲਓ ਵੀ ਪਾਵਰਸ ਹੁੰਦੀਆਂ ਨੇ, ਉਹ ਕੰਟਰੋਲ ਕਰ ਸਕਦਾ ਜੀ ਆਪਣੇ ਸਾਰੇ, ਇੱਕ ਤਰ੍ਹਾਂ ਦਾ ਸਟੇਟ ਦਾ ਉਹ ਰਾਜਾ ਹੋ ਜਾਂਦਾ ਜੀ। ਤੇ ਪਰ ਭਗਵੰਤ ਮਾਨ ਹੋਣੇ ਹੀ ਪਹਿਲਾਂ ਤਾਂ ਬੜੇ ਲਾਈਵ ਵੀ ਹੁੰਦੇ ਰਹੇ ਸੋਸ਼ਲ ਮੀਡੀਆ ਤੇ, ਇਹਨਾਂ ਦਾ ਆਪਦਾ ਚੈਨਲ ਵੀ ਆ, ਉੱਤੇ ਪੋਸਟਾਂ ਸ਼ੇਅਰ ਕਰਦੇ ਨੇ। ਪਰ ਜਦੋਂ ਦੇ ਹੁਣ ਆਹ ਕਹਿ ਲਓ ਵੀ ਇਲੈਕਸ਼ਨਾਂ ਦਾ ਦੌਰ ਤੇ ਲਿਆ ਹੋਇਆ ਗੁਜਰਾਤ ਤੇ ਹਿਮਾਚਲ 'ਚ, ਪੰਜਾਬ 'ਚ ਦਿਸੇ ਨਹੀਂ ਉਹ। ਸਾਨੂੰ ਤਾਂ ਦੱਸੋ ਸਾਡਾ ਸੀਐਮ ਕਿੱਥੇ ਆ? ਸਾਨੂੰ ਤਾਂ ਸਾਡਾ ਸੀਐਮ ਨਹੀਂ ਲੱਭ ਰਿਹਾ ਜੀ। ਸਾਨੂੰ ਰੋਕਿਆ ਜਾਂਦਾ ਜਦੋਂ ਅਸੀਂ ਧਰਨਾ ਕਿਤੇ ਮੁਜ਼ਾਹਰਾ ਕਰਨਾ ਹੋਵੇ, ਸਾਨੂੰ ਇਹਨਾਂ ਦੇ ਸੀਐਮ ਹਾਊਸ 'ਚੋਂ ਫੋਨ ਆਉਂਦੇ ਨੇ ਵੀ ਤੁਸੀਂ ਸਰਕਾਰ ਤੇ ਭਰੋਸਾ ਰੱਖੋ। ਠੀਕ ਹੈ, ਸਰਕਾਰ ਤੁਹਾਡੇ ਬਾਬਤ ਸੋਚ ਰਹੀ ਹੈ। ਤੇ ਪਰ ਜੇ ਸਾਡੇ ਬਾਬਤ ਸਰਕਾਰ ਸੋਚ ਰਹੀ ਹੈ ਤੇ ਸਾਨੂੰ ਪਤਾ ਤਾਂ ਹੋਵੇ ਨਾ ਸਾਡੇ ਬਾਰੇ ਸੋਚ ਰਹੀ ਹੈ। ਇਹੀ ਤਾਂ ਕਿਸਾਨਾਂ ਨੇ ਮੁੱਦਾ ਚੱਕਿਆ ਸੀ ਉਦੋਂ ਸੈਂਟਰ ਗਵਰਨਮੈਂਟ ਵੇਲੇ ਵੀ ਤੁਸੀਂ ਸਾਡੇ ਬਾਬਤ ਜੇ ਕੋਈ ਪਾਲਿਸੀ ਲੈ ਕੇ ਆਏ, ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ। ਤੁਸੀਂ ਪਾਲਿਸੀ ਆਪ ਹੀ ਤੇ ਪਾਲਿਸੀ ਸਾਡੇ ਬਾਬਤ ਸਾਨੂੰ ਤਾਂ ਪਤਾ ਹੋਵੇ ਨਾ, ਸਾਡੇ ਬਾਬਤ ਜੇ ਕੋਈ ਸਰਕਾਰ ਸੋਚ ਰਹੀ ਹੈ ਸਾਨੂੰ ਪਤਾ ਹੀ ਨਹੀਂ ਹੈ ਜੀ ਉਹਦੇ ਸੰਬੰਧ ਦੇ ਵਿੱਚ। ਨਹੀਂ, ਤੁਸੀਂ ਚਾਹੁੰਦੇ ਕੀ ਹੋ? ਹੁਣ ਤੁਹਾਡਾ ਅਸਲ ਮੁੱਦਾ ਕੀ ਆ ਜਿਸ ਵਿਸ਼ੇ ਤੇ ਤੁਸੀਂ ਸਰਕਾਰ ਤੱਕ ਗੱਲ ਰੱਖਣਾ ਚਾਹੁੰਦੇ ਹੋ? ਕਿ ਇਹਨੂੰ ਅੰਡਰ ਲੈ ਲੈਣਾ, ਡਿਪਾਰਟਮੈਂਟ ਦੇ ਅੰਡਰ ਜੌਬ ਕਰ ਦੇਣੀ, ਇਹੀ ਵਿਸ਼ਾ? ਦੇਖੋ ਵਿਸ਼ਾਲ ਜੀ, ਤੇ ਅਸੀਂ ਇਹੀ ਸਾਡਾ ਏਮ ਆ ਜੀ। ਅਸੀਂ ਆਪਦੇ ਸਾਥੀਆਂ ਜਿਨ੍ਹਾਂ ਨੇ ਉਹਦਾ ਜੀਵਨ ਦੇਤਾ ਨਾ ਜੀ ਮਹਿਕਮੇ ਨੂੰ, ਉਹ ਡਿਜ਼ਰਵ ਕਰਦੇ ਆ। ਉਹਨਾਂ ਦੀ ਰੋਟੀ ਰੋਜੀ ਜਿਹੜੀ ਆ ਸਿਕਿਉਰ ਹੋਣੀ ਚਾਹੀਦੀ ਹੈ। ਮੁਲਾਜ਼ਮ ਪੱਕਾ ਹੋਣਾ ਡਿਜ਼ਰਵ ਕਰਦਾ ਹੈ ਜੀ। ਜੇ ਇਹ ਨਹੀਂ ਆਪਾਂ ਕੋਈ ਧੱਕਾ ਨਹੀਂ ਕਰ ਰਹੇ, ਉਹ ਮੁਲਾਜ਼ਮ ਦਾ ਹੱਕ ਬਣ ਜਾਂਦਾ। ਹੁਣ ਉਹ ਮੰਗਾਂ ਨਹੀਂ ਰਹਿ ਗਈਆਂ ਗੀਆਂ। ਜੇ ਆਪਾਂ ਗੱਲ ਕਰੀਏ ਵੀ ਮੁਲਾਜ਼ਮ ਦੀ ਮੰਗ ਆ, ਇਹ ਮੰਗ ਨਹੀਂ, ਉਹਦਾ ਹੱਕ ਬਣ ਚੁੱਕਿਆ ਜੀ। 8 ਸਾਲ ਤੋਂ ਉਹ ਨਿਮਾਣੇ ਵੇਤਨ ਤੇ ਇੱਕ ਮੁਲਾਜ਼ਮ ਕੰਮ ਕਰਕੇ ਉਹ ਅਦਾਰੇ ਨੂੰ ਚਲਾ ਰਿਹਾ, ਤੇ ਉਹ ਹੁਣ ਉਸ ਅਦਾਰੇ ਦੀ ਰਿਸਪੌਂਸਿਬਿਲਟੀ ਹੈਗਾ ਮੁਲਾਜ਼ਮ ਨੂੰ ਚਲਾਉਣਾ ਜੀ ਹੁਣ। ਤੇ ਇਹਦੇ ਸੰਬੰਧ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਵੀ ਇਹ ਅਸੀਂ ਕੋਈ ਮੰਗਣ ਨਹੀਂ ਆਏਗੇ, ਇਹ ਹੱਕ ਨੇ ਸਾਡੇ। ਤੇ ਪਰ ਸਾਨੂੰ ਮਿਲ ਕੀ ਰਿਹਾ ਉਹਦੇ ਬਦਲੇ ਜੀ? ਸਾਡੇ ਮੁਲਾਜ਼ਮਾਂ ਨੂੰ ਕੀ ਮਿਲ ਰਿਹਾ? ਸਾਡੇ ਮੁਲਾਜ਼ਮ ਕੱਢੇ ਜਾ ਰਹੇ ਆ। ਸਾਡੇ ਪਟਿਆਲਿਓਂ ਮੈਂ ਪੰਜਾਬ ਮੰਡੀ ਬੋਰਡ ਦੀ ਗੱਲ ਕਰਾਂ ਤਾਂ ਉੱਥੇ ਸਾਡੇ ਮੁਲਾਜ਼ਮ ਕੱਢੇ ਗਏ ਤੇ ਕੋਰਟ ਦੇ ਰਾਹੀਂ ਉਹਨਾਂ ਨੇ ਰਿਟ ਪਾ ਕੇ ਦੁਬਾਰਾ ਆਏ ਆ ਜੀ ਮਹਿਕਮੇ ਦੇ ਵਿੱਚ। ਇਹੋ ਜਿਹੀਆਂ ਨੀਤੀਆਂ ਆ ਰਹੀਆਂ ਜੀ। ਕਾਫੀ ਹੋਰ ਡਿਪਾਰਟਮੈਂਟ, ਟਰਾਂਸਪੋਰਟ ਡਿਪਾਰਟਮੈਂਟ 'ਚ ਬਹੁਤ ਬੰਦੇ ਕੱਢੇ ਗਏ ਆ ਸਾਡੇ। ਤੇ ਆਹ ਹੁਣ ਜਦੋਂ ਚੀਜ਼ਾਂ ਸਾਹਮਣੇ ਆਈਆਂ ਤਾਂ ਨਿਰਾਸ਼ਾ ਬਹੁਤ ਵੱਡੀ ਸਾਡੇ ਮਤਲਬ ਆਈ ਹੈ। ਮੁਲਾਜ਼ਮਾਂ ਦਾ ਇਹਨਾਂ ਨੇ ਸਾਥ ਦੇਣਾ ਸੀ ਤੇ ਕਿੱਥੇ ਪਟਿਆਲੇ ਦੇ ਵਿੱਚ ਇਹਨਾਂ ਨੇ ਮੁਲਾਜ਼ਮ ਕੱਢੇ ਨੇ ਜੀ ਆਊਟਸੋਰਸ ਤੇ, ਜਿਹੜੇ 5-5 6-6 ਸਾਲਾਂ ਤੋਂ ਕੰਮ ਕਰ ਰਹੇ ਸੀ। ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ, ਜਾਂ ਸਰਕਾਰ ਹੈ ਜਿਹੜੀ, ਸਰਕਾਰ ਨੂੰ ਕਿਸ ਤਰ੍ਹਾਂ ਦੀ ਤੁਸੀਂ ਗੱਲ ਆ ਉਹਨਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਹੋ? ਦੇਖੋ ਅਸੀਂ ਜਦੋਂ ਵੀ ਸਮਾਂ ਮੰਗਿਆ ਤੇ ਅਸੀਂ ਮਿਲਣਾ ਚਾਹੇ ਤੇ ਕੋਈ ਕਹਿੰਦਾ ਜੀ ਗੁਜਰਾਤ ਬੈਠੇ ਨੇ। ਅਸੀਂ ਜਿੰਨਾ ਤੱਕ ਵੀ ਪਹੁੰਚ ਕੀਤੀ ਹੈ ਮੰਤਰੀਆਂ ਤੱਕ, ਹਜੇ ਤੱਕ ਸਾਰੇ ਗੁਜਰਾਤ ਬੈਠੇ ਨੇ, ਆਪਦੀਆਂ ਡਿਊਟੀਆਂ ਉੱਧਰ ਨਿਭਾ ਰਹੇ ਨੇ। ਅਸੀਂ ਉੱਥੇ ਗੁਜਰਾਤ ਦੇ ਲਈ ਹਜੇ ਤੱਕ ਉਹਨਾਂ ਕੋਲ ਸਾਨੂੰ ਸਮਾਂ ਨਹੀਂ ਮਿਲਿਆ। ਪਰ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਰਹੇ ਹਾਂ ਜੀ, ਸਾਡਾ ਹਫਤੇ ਦੇ ਵਿੱਚ ਕੋਈ ਨਾ ਕੋਈ ਸਾਡਾ ਇੱਕ ਨੀਤੀ ਬਣਾਈ ਜਾਵੇ। ਨਹੀਂ ਤਾਂ ਆਉਣ ਵਾਲੇ ਪਹਿਲੇ ਹਫਤੇ ਦੇ ਵਿੱਚ ਅਸੀਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਧੂਰੀ ਤੋਂ ਜਿੱਤੇ ਸੀਗੇ ਜੀ, ਅਸੀਂ ਆਪਦਾ ਇੱਕ ਮੋਰਚਾ ਉੱਥੇ ਵੱਡਾ ਲੈ ਕੇ ਉਹਨਾਂ ਦੇ ਦਫ਼ਤਰ ਮੂਹਰੇ ਅਸੀਂ ਖੜੇ ਹੋਵਾਂਗੇ, ਰੋਸ ਪ੍ਰਦਰਸ਼ਨ ਕਰਾਂਗੇ ਜੀ ਪਹਿਲੇ ਹਫਤੇ। ਅਸੀਂ ਤਾਂ ਜੀ ਆਪਣੇ ਹੱਕ ਲੈ ਕੇ ਹਟਣਾ ਜੀ। ਸਾਡਾ ਜੀਵਨ ਆ ਜਿਹੜਾ, ਸਾਡੇ ਤੇ ਭਰੋਸਾ ਕੀਤਾ ਸਾਡੇ ਸਾਥੀਆਂ ਨੇ, ਤੇ ਅਸੀਂ ਉਹ ਭਰੋਸੇ ਦੇ ਬਾਬਤ ਅਸੀਂ ਇਹਨਾਂ ਨੇ ਭਗਵੰਤ ਮਾਨ ਜੀ ਨੇ ਆਪਣਾ ਕੇਸਰੀ ਰੰਗ ਸਿਰਜਿਆ ਹੋਇਆ ਜੀ ਸਿਰ ਤੇ, ਭਗਤ ਸਿੰਘ ਜੀ ਨੂੰ ਯਾਦ ਕਰਦੇ ਨੇ ਹਮੇਸ਼ਾ। ਤੇ ਪਰ ਉਹ ਜੀਵਨ ਜਿਉਣਾ ਬਹੁਤ ਔਖਾ ਹੁੰਦਾ ਜੀ। ਸਾਡੇ ਸਿਰ ਵੀ ਉਹੀ ਜ਼ਿੰਮੇਵਾਰੀ ਆ, ਸਾਡੇ ਤੇ ਸਾਡੇ ਸਾਥੀਆਂ ਨੂੰ ਭਰੋਸਾ। ਅਸੀਂ ਆਪਦੇ ਸਾਥੀਆਂ ਦੇ ਬਾਬਤ ਅਸੀਂ ਆਪਦੇ ਸੰਘਰਸ਼ ਆ ਜਿਹੜੇ ਉਹ ਇਸ ਲੈਵਲ ਤੇ ਅਸੀਂ ਲੜਨੇ ਨੇ ਕਿ ਇਹ ਸਰਕਾਰ ਜੋ ਸੋਚ ਰਹੀ ਆ ਵੀ 1-2 ਦਿਨ ਦੇ ਮੁਜ਼ਾਹਰੇ, ਠੀਕ ਹੈ, ਉਦੋਂ ਬਾਅਦ ਲਾਲਾ ਹੋ ਗਈ ਹੈ ਘਰੋਂ ਘਰੀ, ਇਹ ਕੰਮ ਨਹੀਂ ਹੋਏਗਾ। ਜਦੋਂ ਸਾਡਾ ਸੰਘਰਸ਼ ਸ਼ੁਰੂ ਹੋਊਗਾ ਨਾ, ਉਹ ਪ੍ਰਾਪਤੀ ਤੋਂ ਬਾਅਦ ਹੀ ਸੰਪੂਰਨ ਕਰਿਆ ਜਾਏਗਾ। ਇਸੇ ਕਰਕੇ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ, ਸਾਡੀ ਜਿਹੜੀ ਆਰਗੇਨਾਈਜ਼ ਕਰ ਰਹੇ ਆ ਇਸ ਸਿਸਟਮ ਨੂੰ, ਇਸ ਤਰੀਕੇ ਨਾਲ ਕਰ ਰਹੇ ਆ ਵੀ ਇਹ ਜਿਹੜਾ ਕਦਮ ਅੱਗੇ ਵਧ ਗਿਆ ਇਹ ਪਿੱਛੇ ਨਹੀਂ ਮੁੜਿਆ ਜਾਏਗਾ। ਸੋ ਇਹ ਸਨ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਆਗੂ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਸਰਕਾਰ ਹਜੇ ਵੀ ਇਹਨਾਂ ਦੇ ਪ੍ਰਤੀ ਸੁਹਿਰਦ ਨਾ ਹੋਈ, ਕੋਈ ਵਧੀਆ ਨੀਤੀ ਇਹਨਾਂ ਦੀ ਸੈਟਲਮੈਂਟ ਵਾਸਤੇ ਨਾ ਲੈ ਕੇ ਆਈ, ਤਾਂ ਇਹਨਾਂ ਵੱਲੋਂ ਸੰਘਰਸ਼ ਦਾ ਰਾਹ ਫੜਿਆ ਜਾਵੇਗਾ।
ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਜਿਹੜੀਆਂ ਗੱਲਾਂ ਇਲੈਕਸ਼ਨ ਤੋਂ ਪਹਿਲਾਂ ਕਈਆਂ ਗਈਆਂ ਸਨ, ਉਹਨਾਂ ਗੱਲਾਂ ਦੇ ਉੱਪਰ ਅਗਰ ਪੂਰ ਨਾ ਚੜਾਇਆ ਗਿਆ ਤਾਂ ਸੰਘਰਸ਼ ਹੈ ਉਹ ਸ਼ੁਰੂ ਕੀਤਾ ਜਾਊਗਾ। ਧੰਨਵਾਦ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ। ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ, ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਬਾਲ ਸਿੰਘ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਉਂਦੀ ਆ, ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ, ਪਰ ਉਹ ਵਾਅਦੇ ਕਿੰਨੇ ਕੁ ਵਫਾ ਹੋਏ ਇਹ ਤੁਸੀਂ ਵੀ ਜਾਣਦੇ ਹੋ ਤੇ ਪੰਜਾਬ ਦਾ ਨੌਜਵਾਨ ਵੀ ਜਾਣਦਾ। ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਬਾਹਰ ਜਾ ਰਿਹਾ ਤੇ ਬਾਹਰ ਜਾਣ ਦਾ ਕਾਰਨ ਹੈ ਬੇਰੁਜ਼ਗਾਰੀ। ਪੰਜਾਬ ਦਾ ਨੌਜਵਾਨ ਇੱਕ ਵਾਰ ਫੇਰ ਪਰਤੂਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਫੇਰ ਵਾਸ ਕਰੂਗਾ। ਵਿਦੇਸ਼ਾਂ ਤੋਂ ਲੋਕ ਨੌਕਰੀ ਕਰਨ ਇੱਥੇ ਆਇਆ ਕਰਨਗੇ। ਇਸ ਤਰ੍ਹਾਂ ਦੇ ਕਿੱਸੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਭਗਵੰਤ ਮਾਨ ਹੋਰਾਂ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਹੀਆਂ ਗਈਆਂ। ਪਰ ਦੂਜੇ ਪਾਸੇ ਦੂਜਾ ਪੱਖ ਕੀ ਕਹਿੰਦਾ? ਦੂਜਾ ਪੱਖ ਹੈ ਕਿ ਪੰਜਾਬ ਦੇ ਵਿੱਚ ਆਊਟਸੋਰਸ ਮੁਲਾਜ਼ਮ ਤੇ ਕੰਟਰੈਕਟ ਮੁਲਾਜ਼ਮ ਦੀ ਜਿਹੜੀ ਲੁੱਟ ਹੋ ਰਹੀ ਆ, ਉਸ ਨੂੰ ਲੁੱਟ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਸਰਗਰਮ। ਪੰਜਾਬ ਦਾ ਨੌਜਵਾਨ ਇਸ ਬਾਰੇ ਕੀ ਕਹਿੰਦਾ? ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਜਿਹੜੇ ਕਿ ਆਊਟਸੋਰਸ ਯੂਨੀਅਨ ਦੀ ਅਗਵਾਈ ਕਰਦੇ ਆ, ਵਿਸ਼ਾਲ ਮੌਂਗਾ ਅਤੇ ਜਤਿੰਦਰ ਸਿੰਘ। ਇਹਨਾਂ ਦਾ ਸਵਾਗਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਧੰਨਵਾਦ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਗੁਰਕਪਾਲ ਜੀ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ। ਅਸੀਂ ਆਪਾਂ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਹਨਾ, ਸਰਕਾਰ ਹੋਂਦ ਵਿੱਚ ਆਉਂਦੀ ਹੈ। ਸਰਕਾਰਾਂ ਪਹਿਲਾਂ ਵੀ ਆਈਆਂ, ਕਾਂਗਰਸ ਰਹੀ ਆ, ਅਕਾਲੀ ਰਹੇ ਆ, ਵਾਅਦੇ ਉਹਨਾਂ ਨੇ ਵੀ ਕੀਤੇ ਸੀ, ਵਾਅਦੇ ਉਦੋਂ ਵੀ ਨਹੀਂ ਵਫਾ ਹੋਏ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਅੱਜ ਦੀ ਜੇ ਗੱਲ ਕਰੀਏ ਸਮੇਂ ਦੀ, ਅੱਜ ਦੇ ਸਮੇਂ ਦੇ ਵਿੱਚ ਸਰਕਾਰ ਦੀ ਜੋ ਪ੍ਰੈਜ਼ੈਂਟ ਸਥਿਤੀ ਆ ਉਹਨੂੰ ਮੁੱਖ ਰੱਖ ਕੇ ਹੀ ਆਪਾਂ ਸਟੇਟਮੈਂਟ ਦਿੰਨੇ ਆ। ਫਿਲਹਾਲ ਸਰਕਾਰ ਨੇ ਜੋ ਲੋਕਾਂ ਨੇ ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਕਿਉਂਕਿ ਬਿਲਕੁਲ ਹੀ ਨਿਰਾਸ਼ਾ ਪੱਲੇ ਪਾਈ ਹੈ ਜੀ, ਖਾਸ ਤੌਰ ਤੇ ਕੱਚੇ ਕਰਮਚਾਰੀਆਂ ਦੇ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ, ਪਰ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਨਿਰਾਸ਼ਾ ਉਹਨਾਂ ਦੇ ਪੱਲੇ ਲਾਈ ਆ ਤੇ ਬਹੁਤ ਮਾਯੂਸੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ। ਕਰਮਚਾਰੀ ਆ ਜਿਹੜੇ ਖਾਸ ਤੌਰ ਤੇ ਸਾਡੇ ਆਊਟਸੋਰਸ ਕਰਮਚਾਰੀ ਆ, ਉਹਨਾਂ ਨੂੰ ਤਾਂ ਇਹਨਾਂ ਨੇ ਜਮਾਂ ਹੀ ਕਹਿ ਲਓ ਵੀ ਇੱਕ ਸਟੇਟਮੈਂਟ ਹੀ ਦਿੱਤੀ ਆ ਵੀ ਤੁਹਾਡੇ ਸੰਬੰਧ 'ਚ ਕੋਈ ਪਾਲਿਸੀ ਨਾ ਬਣ ਸਕਦੀ ਆ ਤੇ ਨਾ ਅਸੀਂ ਬਣਾਉਣ ਦੇ ਇੱਛਕ ਆ ਜੀ। ਨਹੀਂ, ਇੱਕ ਹੋਰ ਵੀ ਜਿਹੜਾ ਸਟੇਟਮੈਂਟ ਤਾਂ ਇੱਕ ਹੋਰ ਵੀ ਆਈ ਆ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਠੇਕੇਦਾਰ ਆ, ਠੇਕੇਦਾਰਾਂ ਨੂੰ ਕੱਢ ਕੇ ਸਿੱਧੇ ਤੌਰ ਤੇ ਉਹਨਾਂ ਦੇ ਕੰਟਰੈਕਟ ਦਿੱਤੇ ਜਾਣਗੇ ਜਾਂ ਡਿਪਾਰਟਮੈਂਟਸ ਨੂੰ ਜਿਹੜੇ ਕੰਟਰੈਕਟ ਦਿੱਤੇ ਜਾਣਗੇ, ਠੇਕੇਦਾਰਾਂ ਨੂੰ ਪਾਸੇ ਕੀਤਾ ਜਾਊਗਾ। ਕੀ ਉੱਦਾਂ ਦੀ ਕੋਈ ਪਾਲਿਸੀ ਆ ਰਹੀ ਹੈ? ਹਾਲੇ ਤੱਕ ਤਾਂ ਮੈਂ ਸੁਣੀ ਨਹੀਂ ਜੀ ਇਹੋ ਜੀ ਕੋਈ ਪਾਲਿਸੀ ਆ ਰਹੀ ਹੈ ਜੀ। ਇਹ ਸਰਕਾਰਾਂ ਹਜੇ ਬਿਲਕੁਲ ਕੰਮੀਆਂ ਹੀ ਨੇ ਜੀ। ਅਸੀਂ ਜਿਵੇਂ ਜਤਿੰਦਰ ਜੀ ਨੇ ਕਿਹਾ ਵੀ -2 ਦੇਵਾਂਗੇ, ਉਹੀ ਗੱਲ ਹੈ ਜੀ। ਹਜੇ ਤੱਕ ਕੋਈ ਪਾਲਿਸੀ ਨਹੀਂ ਹੈ ਨਾ, ਆਊਟਸੋਰਸ ਬਾਰੇ ਕੋਈ ਨੀਤੀ ਇਹਨਾਂ ਨੇ ਸੋਚੀ ਨਹੀਂ ਹਜੇ ਤੱਕ ਸਰਕਾਰ ਨੇ ਜੀ। ਗੱਲ ਤਾਂ ਇਹ ਹੈ ਨਾ ਕਿ ਜਦੋਂ ਮਾਨ ਸਾਹਿਬ ਹੋਰੀ ਇਹ ਬਿਆਨ ਦਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਲਗਾਤਾਰ ਜਾ ਰਿਹਾ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਸਤੇ, ਪੜ੍ਹਾਈ ਵਾਸਤੇ ਨੌਜਵਾਨ, ਪੰਜਾਬ ਦੀ ਕਰੀਮ ਬਾਹਰ ਜਾ ਰਹੀ ਆ, ਉਹਨਾਂ ਨੂੰ ਰੋਕਿਆ ਜਾਊਗਾ। ਜੇਕਰ ਇਸੇ ਤਰ੍ਹਾਂ ਦੀਆਂ ਨੀਤੀਆਂ ਰਹੀਆਂ, ਜਿਹੜੇ ਨੌਜਵਾਨ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲੂਗਾ, ਉਹਨਾਂ ਨੂੰ ਪੂਰੇ ਤਨਖਾਹ ਨਹੀਂ ਮਿਲਣਗੇ, ਮਾਣ ਭੱਤੇ ਨਹੀਂ ਮਿਲਣਗੇ, ਤਾਂ ਫਿਰ ਨੌਜਵਾਨ ਖੜੂਗਾ ਕਿਵੇਂ? ਸਭ ਤੋਂ ਵੱਡੀ ਆਪਾਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇੱਕ ਬੱਚੇ ਦਾ ਸੰਘਰਸ਼ ਜਦੋਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਲਾਉਣੇ ਆ ਉਦੋਂ ਸ਼ੁਰੂ ਹੋ ਜਾਂਦਾ। ਉਹ ਬੰਦਾ ਸੰਘਰਸ਼ ਇਸ ਉਮੀਦ ਨਾਲ ਕਰਦਾ ਵੀ ਇੱਕ ਦਿਨ ਉਹਦੀ ਜਿਹੜੀ ਵਿਦਿਅਕ ਯੋਗਤਾ ਉਹਨੂੰ ਕੁਝ ਦੇਊਗੀ। ਆਪਾਂ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਜਿਹਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ
ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। ਇਹ ਗੌਰਮੈਂਟ ਆ ਜਿਹੜੀ ਇਹ ਇੱਥੋਂ ਦੀ ਫੈਡਰਲ ਸਿਸਟਮ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਾਂ ਸਟੇਟ ਦਾ ਇਹ ਮਾੜਾ। ਤਾਂ ਹੁਣ ਪੰਜਾਬ ਦੇ ਲੋਕ ਅੱਜ ਵੀ ਕੁਆਲੀਫਾਈਡ ਨੇ, ਸਾਡੇ ਜਿੰਨੇ ਮੁਲਾਜ਼ਮ ਨੇ ਜੀ ਯੋਗਤਾ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਹਿ ਲਓ ਵੀ ਇੰਨੇ ਕੁ ਨਿਪੁੰਨ ਤੇ ਇੰਨੇ ਕੁ ਆਪਦੇ ਅਧਾਰਿਆਂ ਨੂੰ ਲੈ ਕੇ ਚਿੰਤਤ ਨੇ ਵੀ ਉਹ ਆਪਦੇ ਅਧਾਰੇ ਬਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਨੇ ਜੀ। ਜੋ ਇੱਕ ਦਫ਼ਤਰ ਦੀ ਟਾਈਮਿੰਗ ਹੁੰਦੀ 9 ਤੋਂ 5 ਵਿਸ਼ਾਲ ਜੀ ਹੁੰਦੀ ਹੈ, ਤੇ ਉਸ ਤੋਂ ਬਾਅਦ ਵੀ ਉੱਥੇ ਹੀ ਪੈ ਜਾਂਦੇ ਨੇ, ਉੱਥੇ ਹੀ ਕੰਮ ਕਰਦੇ ਨੇ। ਪਰ ਉਹਨਾਂ ਨੂੰ ਕਹਿ ਲਓ ਵੀ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦਾ ਇੱਕ ਚੰਗੀ ਸੋਚ ਦਾ ਸਟੇਟ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਜਿਹਦੀ ਸੋਚ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਜਾਣਾ, ਇੱਕ ਬੰਦੇ ਦੀ ਉਹਨੂੰ ਕਿਹਾ ਜਾਂਦਾ ਵੀ ਤੂੰ ਬੱਚਿਆਂ ਨੂੰ ਛੱਡ, ਤੇਰੀ ਰੋਟੀ ਅਸੀਂ ਖੋ ਕੇ ਤੇ ਤੈਨੂੰ ਮਾਰ ਦੇਣਾ, ਕਿਉਂਕਿ ਤੇਰੀ ਸੋਚ ਨਾਲ ਪੰਜਾਬ ਨੇ ਜਾਗ ਜਾਣਾ। ਤੇ ਜੇ ਪੰਜਾਬ ਜਾਗ ਗਿਆ ਤਾਂ ਕਹਿ ਲਓ ਵੀ ਫਿਰ ਸਾਡੀਆਂ ਰੋਟੀਆਂ ਨਹੀਂ ਸੇਕੀਆਂ ਜਾਣੀਆਂ, ਕਿਉਂਕਿ ਡਾਇਲੌਗਬਾਜ਼ੀ ਆ ਜੀ ਬਹੁਤ ਵੱਡੀ ਪੰਜਾਬ ਦੇ ਵਿੱਚ। ਡਾਇਲੌਗਬਾਜ਼ੀ ਦਾ ਦੌਰ ਆ ਜੀ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ ਜੀ ਦਿਮਾਗ ਨੂੰ ਵਿਸ਼ਾਲ ਜੀ। ਬਿਲਕੁਲ ਆ ਜਾਂਦਾ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ। ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਬਿਲਕੁਲ ਇੱਕ ਸੀਐਮ ਲੈਵਲ ਦਾ ਬੰਦਾ ਜੀ ਇਹ ਸਟੇਟਮੈਂਟ ਦੇ ਰਿਹਾ ਤੇ ਆਪਾਂ ਉਸ ਨੂੰ ਚੁਣਿਆ ਹੋਇਆ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਇਹ ਡਾਇਲੌਗ ਸੁਣ ਕੇ ਮੈਨੂੰ ਦੱਸੋ ਕਿਹੜਾ ਬੰਦਾ ਜਿਹਦੇ ਮੂੰਹ ਤੇ ਹਾਸਾ ਨਹੀਂ ਆਇਆ? ਅਨਪੜ੍ਹ ਬੰਦਾ ਜਿਹੜਾ ਕਦੇ ਸਕੂਲ ਦੇ ਵਿੱਚ ਵੀ ਨਹੀਂ ਗਿਆ ਉਹ ਵੀ ਹੱਸਿਆ ਹੈਗਾ ਇਸ ਡਾਇਲੌਗ ਦੇ ਉੱਤੇ। 4 ਗੁਣਾ ਜਦੋਂ ਦੀ ਸਰਕਾਰ ਆਈ ਹੈ ਨੇ ਜੀ, 4 ਗੁਣਾ ਬੱਚੇ ਬਾਹਰ ਜਾ ਰਹੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ। ਮੈਂ ਗੱਲ ਕਰਦਾ ਕਿ ਪੰਜਾਬ ਨੂੰ ਕਹਿੰਦੇ ਗੋਰੇ ਇੱਥੇ ਆਣਗੇ, ਬੱਚੇ ਸਗੋਂ 4 ਗੁਣਾ ਪੰਜਾਬ ਦਾ ਜਿਹੜਾ ਯੂਥ ਹੈ ਸਾਰਾ 4 ਗੁਣਾ ਬਾਹਰ ਹੈ ਤੇਜ਼ੀ ਨਾਲ ਜਦੋਂ ਦੀ ਸਰਕਾਰ ਆਈ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਇੱਕ ਮਿੰਟ ਬਾਅਦ ਉੱਥੇ ਪੰਜਾਬ ਦੀ ਐਡ ਆਉਂਦੀ ਹੈ ਕਿ ਮੁਲਾਜ਼ਮ ਅਸੀਂ ਪੱਕਾ ਕਰਤਾ, ਉੱਥੇ 36,000 ਮੁਲਾਜ਼ਮ ਇਹ ਕਰਤਾ। ਮੈਨੂੰ ਪੰਜਾਬ 'ਚ ਇੱਕ ਬੰਦਾ ਵੀ ਦਿਖਾ ਦਿਓ ਜਿਹੜਾ ਖੜਾ ਹੋ ਕੇ ਕਹਿ ਦੇ ਵੀ ਅਸੀਂ ਪੱਕੇ ਹੋ ਚੁੱਕੇ ਹਾਂ। ਗੁਜਰਾਤ 'ਚ ਇਹਨਾਂ ਨੇ ਝੂਠ ਦਾ ਇੱਕ ਫਰੇਮ ਬਣਾ ਕੇ ਉੱਥੇ ਪੇਸ਼ ਕਰ ਰਹੇ ਨੇ। ਮੈਂ ਤਾਂ ਤੇ ਤੁਹਾਡੇ ਚੈਨਲ ਦੇ ਰਾਹੀਂ ਕਹੂੰ ਗੁਜਰਾਤ ਵੱਲ ਭਾਈਓ, ਇਹਨਾਂ ਦੇ ਕਿਤੇ ਆ ਨਾ ਜਾਣਾ ਤੁਸੀਂ। ਅਸੀਂ ਪੰਜਾਬ ਵਾਲੇ ਇਹਨਾਂ ਨੂੰ ਪਛਤਾ ਰਹੇ ਹਾਂ ਲਿਆ ਕੇ ਅੱਜ ਦੀ ਡੇਟ ਦੇ ਵਿੱਚ ਜੀ। ਤੇ ਤੁਸੀਂ ਵੀ ਧਿਆਨ ਰੱਖੋ, ਇਹ ਬਹੁਤ ਝੂਠ ਦਾ ਫਰੇਮ ਬਣਾ ਕੇ ਇਹ ਝੂਠ ਵੇਚੀ ਜਾਂਦੇ ਨੇ ਜੀ। ਜੇ ਨੌਜਵਾਨਾਂ ਦੇ ਆਪਾਂ ਜਦੋਂ ਭਵਿੱਖ ਦੀ ਗੱਲ ਕਰਦੇ ਆ ਨਾ ਜੀ, ਸਾਰਿਆਂ ਨਾਲੋਂ ਵੱਡਾ ਤੁਸੀਂ ਅੱਜ ਮੈਂ ਕੱਲ ਟੀਵੀ ਤੇ ਇੱਕ ਵੇਖ ਰਿਹਾ ਸੀ ਨਿਊਜ਼, ਹਥਿਆਰਾਂ ਦੇ ਪਾਬੰਦੀ ਦੇ ਸੰਬੰਧ ਦੇ ਵਿੱਚ ਸੀ, ਤੇ ਇੱਕ ਛੋਟੇ ਬੱਚੇ ਦੇ ਉੱਤੇ ਉਹਦੀ ਕੋਈ ਸੋਸ਼ਲ ਮੀਡੀਆ ਤੇ ਹੋਣੀ ਹੈ ਜੀ ਪਾਈ ਹੋਈ ਆਪਣੀ ਪੋਸਟ, ਉਹਦੇ ਤੇ FIR ਦਰਜ ਕਰੀ ਗਈ ਹੈ। ਜਦੋਂ ਮੀਡੀਆ ਦੀ ਹੁਣ ਆਪਾਂ ਸੋਸ਼ਲ ਮੀਡੀਆ ਦੀ ਤਾਕਤ ਆ ਜਿਹੜੀ ਬਹੁਤ ਵੱਡੀ ਹੈ, ਜਦੋਂ ਇਹਦੇ ਕਿਉਂਕਿ ਬਾਕੀ ਮੀਡੀਆ ਵਿਕਾਊ ਹੋ ਚੁੱਕਿਆ ਜੀ, ਸੋਸ਼ਲ ਮੀਡੀਆ ਤੇ ਜਿਹੜੇ ਚੈਨਲ ਆ ਇਹ ਹਜੇ ਜਾਗਰਤ ਨੇ ਜੀ, ਗੱਲਾਂ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀਆਂ ਜਿਵੇਂ। ਤੇ ਉਹ ਜਦੋਂ ਸੋਸ਼ਲ ਮੀਡੀਆ ਨੇ ਚੀਜ਼ ਹਾਈਲਾਈਟ ਕੀਤੀ ਤਾਂ ਡਿਪਟੀ ਨੇ ਮਾਫੀ ਮੰਗੀ, ਪਰ ਉਹ ਹੁਣ ਬੱਚੇ ਦੇ ਮਾਪਿਓ ਆਪਦੇ ਬੱਚੇ ਨੂੰ ਪੰਜਾਬ ਦੇ ਵਿੱਚ ਨਹੀਂ ਜੀ ਰੱਖਣਗੇ, ਕਿਉਂਕਿ ਉਹ ਝਟਕਾ ਉਹਨਾਂ ਨੂੰ ਲਾ ਦਿੱਤਾ ਗਿਆ ਜੀ ਪਹਿਲਾਂ ਹੀ। ਇਹ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਚਾਹੁੰਦੀਆਂ ਇੱਥੇ ਲੋਕ ਆ ਜਿਹੜੇ ਬਸ ਇਕੱਲੇ ਹੱਥਾਂ ਪੈਰਾਂ ਵਾਲੇ ਰਹਿ ਜਾਣ, ਦਿਮਾਗ ਵਾਲਾ ਤਾਂ ਕੋਈ ਰਵੇ ਨਾ, ਤੇ ਜਿਨ੍ਹਾਂ ਨੂੰ ਅਸੀਂ ਆਪਦੇ ਮੁਤਾਬਕ ਵਰਤ ਸਕੀਏ। ਠੀਕ ਹੈ, ਪੰਜਾਬ ਦੀ ਗੱਲ ਕਰੀਏ ਹੱਸਦੇ ਖੇਡਦੇ ਪੰਜਾਬ ਦੀ, ਤਾਂ ਇੱਥੇ ਮੇਰੀ ਗੱਲ ਸੁਣੋ, ਆਪਣੇ ਕਾਮੇਡੀ ਫਿਲਮਾਂ 'ਚ ਹੀ ਹਾਸਾ ਰਿਹਾ ਹੈਗਾ, ਹੋਰ ਤਾਂ ਕਿਸੇ ਪਾਸੇ ਕੋਈ ਖੁਸ਼ੀ ਦੀ ਕੋਈ ਲਹਿਰ ਭਗਵੰਤ ਮਾਨ ਹੋਰੀ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਨੂੰ ਫੇਰ ਉਹੀ ਰੰਗਲਾ ਪੰਜਾਬ ਬਣਾਉਣਾ। ਉਹ ਕਹਿੰਦੇ ਵੀ ਮੇਰੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਤੇ ਮੈਂ ਪੂਰੇ ਜ਼ੋਰ ਨਾਲ ਦਮ ਨਾਲ ਲੱਗਿਆ ਹੋਇਆ ਕਿ ਜਲਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਕੀ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਦੇ ਉੱਪਰ ਵਿਸ਼ਵਾਸ ਨਹੀਂ ਹੈ? ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਿਸ਼ਵਾਸ ਸੀਗਾ ਜੀ, ਤਾਂ ਹੀ ਆਪਾਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ। ਅਸੀਂ ਕੈਂਪੇਨ ਸ਼ੁਰੂ ਕਰਕੇ ਖੁਦ ਸਪੋਰਟ ਕੀਤੀ ਆ ਮੁਲਾਜ਼ਮਾਂ ਨੇ। ਭਗਵੰਤ ਮਾਨ ਨੂੰ ਸੀਐਮ ਬਣਨ ਲਈ ਕੇਜਰੀਵਾਲ ਤੱਕ ਅਪਰੋਚ ਕਰੀ ਆ ਵੀ ਸਾਨੂੰ ਸੀਐਮ ਦਾ ਚਿਹਰਾ ਭਗਵੰਤ ਮਾਨ ਚਾਹੀਦਾ, ਪਰ ਉਹ ਜਦੋਂ ਯੂਨੀਫਾਰਮ ਦੇ ਵਿੱਚ ਆਏ, ਜਦੋਂ ਇੱਕ ਪਾਰਟੀ ਦੀ ਉਹਦੇ 'ਚ ਆਏ, ਤਾਂ ਉਦੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਾਨੂੰ ਤਾਂ ਬੈਟਰਮੈਂਟ ਪੰਜਾਬ ਦੀ ਤਾਂ ਨਜ਼ਰ ਨਹੀਂ ਆਈ। ਉਹਨਾਂ ਦੀ ਮੇਰੇ ਹਿਸਾਬ ਨਾਲ ਖੁਦ ਦੀ ਜ਼ਰੂਰ ਹੋਈ ਹੈ, ਆਪਦੇ ਬਾਲ ਬੱਚਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਸ਼ੁਰੂ ਹੋਇਆ ਜੀ, ਵਿਆਹ ਕਰਾ ਲਿਆ। ਚਲੋ ਚੰਗੀ ਗੱਲ ਆ, ਚਲੋ ਕਿਸੇ ਵਿਅਕਤੀ ਦਾ ਆਪਾਂ ਨਹੀਂ ਚਾਹੁੰਦੇ, ਪਰਸਨਲ ਚੀਜ਼ਾਂ ਨੇ ਇਹ, ਪਰ ਇਹ ਪੰਜਾਬ ਦੇ ਲੋਕਾਂ ਦੇ ਬਾਰੇ ਵੀ ਸੋਚਣਾ ਉਹਨਾਂ ਲਈ ਪਹਿਲੀ ਲੋੜ ਸੀਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਵਾਅਦੇ ਕੀਤੇ ਸੀਗੇ। ਦੇਖੋ ਜਦੋਂ ਪੋਲੀਟੀਕਲ ਕੈਰੀਅਰ ਕਿਸੇ ਵੀ ਬੰਦੇ ਦਾ ਵਿਸ਼ਾਲ ਜੀ ਸ਼ੁਰੂ ਹੁੰਦਾ ਤਾਂ ਉਹ ਨਹੀਂ ਸੋਚਦਾ ਹੁੰਦਾ ਵੀ ਉਹ ਸੀਐਮ ਲੈਵਲ ਤੱਕ ਵੀ ਜਾਏਗਾ। ਐਡੀ ਵੱਡੀ ਸਗਾਤ ਜੇ ਕਿਸੇ ਇਨਸਾਨ ਦੀ ਝੋਲੀ ਪਈ ਆ, ਤੇ ਉਹ ਇਕੱਲੀ ਸਰ ਉਹ ਨਹੀਂ ਹੈਗੀ, ਪਾਵਰ ਨਹੀਂ ਹੈਗੀ, ਪਾਵਰ ਦੇ ਨਾਲ ਰਿਸਪੌਂਸਿਬਿਲਟੀ ਵੀ ਆਉਂਦੀ ਹੈ। ਉਹ ਰਿਸਪੌਂਸਿਬਿਲਟੀ ਨੂੰ ਹਜੇ ਪਾਸੇ ਰੱਖਿਆ ਹੋਇਆ। 5 ਸਾਲ ਰਿਸਪੌਂਸਿਬਿਲਟੀ ਕਿੱਦਾਂ ਦੀ ਰਿਸਪੌਂਸਿਬਿਲਟੀ ਚਾਹੁੰਦੇ ਹੋ ਤੁਸੀਂ? ਪੰਜਾਬ ਦੇ ਵਿੱਚ ਇੱਕ ਸਿਸਟਮ ਕੰਮ ਕਰ ਰਿਹਾ, ਪੰਜਾਬ ਦੇ ਵਿੱਚ ਐਡਮਿਨਿਸਟ੍ਰੇਟਿਵ ਇੱਕ ਢਾਂਚਾ ਬਣਿਆ ਹੋਇਆ, ਉਹ ਢਾਂਚਾ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ। ਕਿੱਦਾਂ ਦੀ ਤੁਸੀਂ ਰਿਸਪੌਂਸਿਬਿਲਟੀ ਦੀ ਗੱਲ ਕਰਦੇ? ਦੇਖੋ, ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕਰਪਸ਼ਨ ਜ਼ੀਰੋ ਕਰਾਂਗੇ, ਤੇ ਜਦੋਂ ਹੁਣ ਅਸੀਂ ਕਿਤੇ ਵੀ ਪ੍ਰੋਟੈਸਟ ਕਰਨਾ ਜਾਂ ਮੁਹਾਰਾ ਕਰਨਾ ਵਾ, ਤਾਂ
ਸਰਕਾਰ ਦਾ ਕੰਮ ਆ ਸਾਨੂੰ ਸੁਣਵਾਈ ਕਰਨ, ਸਾਨੂੰ ਸਾਡੀਆਂ ਗੱਲਾਂ ਨੂੰ ਸੁਣਨ, ਸਾਡੀਆਂ ਮੁਸੀਬਤਾਂ ਨੂੰ ਸੁਣਨ, ਉਹਦਾ ਸਾਨੂੰ ਸੋਲੂਸ਼ਨ ਦੇਣ। ਕਰਪਸ਼ਨ ਦੇ ਬਹੁਤ ਸਾਰੇ ਪਰਚੇ ਦਰਜ ਹੋਏ ਆ। ਕਰਪਸ਼ਨ ਦੇ ਵਿੱਚ ਜੇ ਆਪਾਂ ਵਿਜੀਲੈਂਸ ਦੀ ਕਾਰਵਾਈਆਂ ਦੀ ਗੱਲ ਕਰੀਏ ਤਾਂ ਮੰਤਰੀਆਂ ਦੇ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੋਈਆਂ। ਮੰਤਰੀ ਅੰਦਰ ਵੀ ਜੇਲ੍ਹਾਂ ਦੇ ਵਿੱਚ ਵੀ ਸੁੱਟੇ ਗਏ ਆ। ਜੀ ਨਹੀਂ, ਉਹ ਦੇਖੋ ਜੀ, ਇੱਕ ਸੁਰਖੀਆਂ ਲੈਣ ਲਈ ਖਬਰਾਂ ਦੀਆਂ ਇਹ ਗੱਲਾਂ ਵੱਡੀਆਂ ਲੱਗਦੀਆਂ ਵੀ ਆਹ ਮੰਤਰੀ ਦਾ ਪਰਚਾ ਹੋ ਗਿਆ, ਜਦੋਂ ਕੋਰਟ ਦੇ ਵਿੱਚ ਉਹ ਚੀਜ਼ ਸਾਬਤ ਨਹੀਂ ਹੋ ਰਹੀ। ਠੀਕ ਹੈ, ਇੱਕ ਵਾਰੀ ਲੋਕਾਂ ਦੀ ਵਾਹਵਾ ਲੈਣ ਲਈ ਇਹ ਸਟੰਟ ਕਰੇ ਜਾਂਦੇ ਨੇ ਜੀ। ਸਿੰਗਲਾ ਜੀ ਦੀ ਜਿਹੜੇ ਇਹਨਾਂ ਦੇ ਸੀਗੇ, ਕੋਰਟ 'ਚ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਪੇਸ਼ ਕੀਤਾ ਗਿਆ ਜੀ ਇਹਨਾਂ ਤੋਂ। ਠੀਕ ਹੈ ਜੀ, ਇਹੋ ਜਿਹੇ ਜਿਹੜੇ ਸਟੰਟ ਇੱਕ ਪੜ੍ਹਿਆ ਲਿਖਿਆ ਵਰਗ ਉਹ ਤੋਂ ਜਾਣੂ ਹੁੰਦਾ। ਠੀਕ ਹੈ, ਦੂਜੇ ਬੰਦੇ ਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਅਸਰ ਪੈਂਦਾ ਵੀ ਆਹ ਕਰਤਾ ਜੀ, ਕਿਉਂਕਿ ਐਂਟੀ ਜਿਹੜੇ ਬੰਦੇ ਹੁੰਦੇ ਹਮੇਸ਼ਾ ਟਾਰਗੇਟ ਕਰਦੀਆਂ ਨੇ ਸਰਕਾਰਾਂ ਜਦੋਂ ਬਦਲ ਫੇਰ ਹੁੰਦਾ ਜੀ। ਠੀਕ ਹੈ, ਹੁਣ ਆਪਾਂ ਜੇ ਗੱਲ ਕਰੀਏ ਭਗਵੰਤ ਮਾਨ ਹੋਣਾ ਦੀ, ਤਾਂ ਇਹਨਾਂ ਨੇ ਜਦੋਂ ਦੇ ਇਹ ਪਾਵਰ ਦੇ ਵਿੱਚ ਆਏ ਆ, ਇਹਨਾਂ ਦਾ ਜੋਸ਼ ਮੈਨੂੰ ਤਾਂ ਲੱਗਦਾ ਵੀ ਉਹ ਜਿਹੜਾ ਆਪਾਂ ਦੇਖਦੇ ਸੀ ਰਿਹਾ ਹੀ ਕੋਈ ਨਹੀਂ। ਹੁਣ ਤਾਂ ਜੇ ਆਪਾਂ ਗੱਲ ਕਰੀਏ ਸੀਐਮ ਦੀ, ਸੀਐਮ ਦਾ ਉਹਦਾ ਜਿਹੜਾ ਹੁੰਦਾ ਜੀ, ਉਹਦੇ ਕੋਲੇ ਬਹੁਤ ਇੱਕ ਕਹਿ ਲਓ ਵੀ ਪਾਵਰਸ ਹੁੰਦੀਆਂ ਨੇ, ਉਹ ਕੰਟਰੋਲ ਕਰ ਸਕਦਾ ਜੀ ਆਪਣੇ ਸਾਰੇ, ਇੱਕ ਤਰ੍ਹਾਂ ਦਾ ਸਟੇਟ ਦਾ ਉਹ ਰਾਜਾ ਹੋ ਜਾਂਦਾ ਜੀ। ਤੇ ਪਰ ਭਗਵੰਤ ਮਾਨ ਹੋਣੇ ਹੀ ਪਹਿਲਾਂ ਤਾਂ ਬੜੇ ਲਾਈਵ ਵੀ ਹੁੰਦੇ ਰਹੇ ਸੋਸ਼ਲ ਮੀਡੀਆ ਤੇ, ਇਹਨਾਂ ਦਾ ਆਪਦਾ ਚੈਨਲ ਵੀ ਆ, ਉੱਤੇ ਪੋਸਟਾਂ ਸ਼ੇਅਰ ਕਰਦੇ ਨੇ। ਪਰ ਜਦੋਂ ਦੇ ਹੁਣ ਆਹ ਕਹਿ ਲਓ ਵੀ ਇਲੈਕਸ਼ਨਾਂ ਦਾ ਦੌਰ ਚੱਲਿਆ ਹੋਇਆ ਗੁਜਰਾਤ ਤੇ ਹਿਮਾਚਲ ਤੇ, ਪੰਜਾਬ 'ਚ ਦਿਸੇ ਨਹੀਂ ਉਹ। ਸਾਨੂੰ ਤਾਂ ਦੱਸੋ ਸਾਡਾ ਸੀਐਮ ਕਿੱਥੇ ਆ? ਸਾਨੂੰ ਤਾਂ ਸਾਡਾ ਸੀਐਮ ਨਹੀਂ ਲੱਭ ਰਿਹਾ ਜੀ। ਸਾਨੂੰ ਰੋਕਿਆ ਜਾਂਦਾ ਜਦੋਂ ਅਸੀਂ ਧਰਨਾ ਕਿਤੇ ਮੁਜ਼ਾਹਰਾ ਕਰਨਾ ਹੋਵੇ, ਸਾਨੂੰ ਇਹਨਾਂ ਦੇ ਸੀਐਮ ਹਾਊਸ 'ਚੋਂ ਫੋਨ ਆਉਂਦੇ ਨੇ ਵੀ ਤੁਸੀਂ ਸਰਕਾਰ ਤੇ ਭਰੋਸਾ ਰੱਖੋ। ਠੀਕ ਹੈ, ਸਰਕਾਰ ਤੁਹਾਡੇ ਬਾਬਤ ਸੋਚ ਰਹੀ ਹੈ। ਤੇ ਪਰ ਜੇ ਸਾਡੇ ਬਾਬਤ ਸਰਕਾਰ ਸੋਚ ਰਹੀ ਹੈ ਤੇ ਸਾਨੂੰ ਪਤਾ ਤਾਂ ਹੋਵੇ ਨਾ ਸਾਡੇ ਬਾਰੇ ਸੋਚ ਰਹੀ ਹੈ। ਇਹੀ ਤਾਂ ਕਿਸਾਨਾਂ ਨੇ ਮੁੱਦਾ ਚੱਕਿਆ ਸੀ ਉਦੋਂ ਸੈਂਟਰ ਗਵਰਨਮੈਂਟ ਵੇਲੇ ਵੀ ਤੁਸੀਂ ਸਾਡੇ ਬਾਬਤ ਜੇ ਕੋਈ ਪਾਲਿਸੀ ਲੈ ਕੇ ਆਏ, ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ। ਤੁਸੀਂ ਪਾਲਿਸੀ ਆਪ ਹੀ ਬਣਾ ਤੇ ਪਾਲਿਸੀ ਸਾਡੇ ਬਾਬਤ ਸਾਨੂੰ ਤਾਂ ਪਤਾ ਹੋਵੇ ਨਾ, ਸਾਡੇ ਬਾਬਤ ਜੇ ਕੋਈ ਸਰਕਾਰ ਸੋਚ ਰਹੀ ਹੈ ਸਾਨੂੰ ਪਤਾ ਹੀ ਨਹੀਂ ਹੈ ਜੀ ਉਹਦੇ ਸੰਬੰਧ ਦੇ ਵਿੱਚ। ਜੀ ਤੁਸੀਂ ਚਾਹੁੰਦੇ ਕੀ ਹੋ? ਹੁਣ ਤੁਹਾਡਾ ਅਸਲ ਮੁੱਦਾ ਕੀ ਆ ਜਿਸ ਵਿਸ਼ੇ ਤੇ ਤੁਸੀਂ ਸਰਕਾਰ ਤੱਕ ਗੱਲ ਰੱਖਣਾ ਚਾਹੁੰਦੇ ਹੋ? ਕਿ ਇਹਨੂੰ ਅੰਡਰ ਲੈ ਲੈਣਾ, ਡਿਪਾਰਟਮੈਂਟ ਦੇ ਅੰਡਰ ਜੌਬ ਕਰ ਦੇਣੀ, ਇਹੀ ਵਿਸ਼ਾ? ਦੇਖੋ ਵਿਸ਼ਾਲ ਜੀ, ਤੇ ਅਸੀਂ ਇਹੀ ਸਾਡਾ ਏਮ ਆ ਜੀ। ਅਸੀਂ ਆਪਦੇ ਸਾਥੀਆਂ ਜਿਨ੍ਹਾਂ ਨੇ ਉਹਦਾ ਜੀਵਨ ਦਿੱਤਾ ਨਾ ਜੀ ਮਹਿਕਮੇ ਨੂੰ, ਉਹ ਡਿਜ਼ਰਵ ਕਰਦੇ ਆ। ਉਹਨਾਂ ਦੀ ਰੋਟੀ ਰੋਜੀ ਜਿਹੜੀ ਆ ਸਿਕਿਉਰ ਹੋਣੀ ਚਾਹੀਦੀ ਹੈ। ਮੁਲਾਜ਼ਮ ਪੱਕਾ ਹੋਣਾ ਡਿਜ਼ਰਵ ਕਰਦਾ ਹੈ ਜੀ। ਜੇ ਇਹ ਨਹੀਂ ਆਪਾਂ ਕੋਈ ਧੱਕਾ ਨਹੀਂ ਕਰ ਰਹੇ, ਉਹ ਮੁਲਾਜ਼ਮ ਦਾ ਹੱਕ ਬਣ ਜਾਂਦਾ। ਹੁਣ ਉਹ ਮੰਗਾਂ ਨਹੀਂ ਰਹਿ ਗਈਆਂ ਗੀਆਂ। ਜੇ ਆਪਾਂ ਗੱਲ ਕਰੀਏ ਵੀ ਮੁਲਾਜ਼ਮ ਦੀ ਮੰਗ ਆ, ਇਹ ਮੰਗ ਨਹੀਂ, ਉਹਦਾ ਹੱਕ ਬਣ ਚੁੱਕਿਆ ਜੀ। 8 ਸਾਲ ਤੋਂ ਉਹ ਨਿਮਾਣੇ ਵੇਤਨ ਤੇ ਇੱਕ ਮੁਲਾਜ਼ਮ ਕੰਮ ਕਰਕੇ ਉਹ ਅਦਾਰੇ ਨੂੰ ਚਲਾ ਰਿਹਾ, ਤੇ ਉਹ ਹੁਣ ਉਸ ਅਦਾਰੇ ਦੀ ਰਿਸਪੌਂਸਿਬਿਲਟੀ ਆ ਕਿ ਮੁਲਾਜ਼ਮ ਨੂੰ ਚਲਾਉਣਾ ਜੀ ਹੁਣ। ਤੇ ਇਹਦੇ ਸੰਬੰਧ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਵੀ ਇਹ ਅਸੀਂ ਕੋਈ ਮੰਗਣ ਨਹੀਂ ਆਏਗੇ, ਇਹ ਹੱਕ ਨੇ ਸਾਡੇ। ਤੇ ਪਰ ਸਾਨੂੰ ਮਿਲ ਕੀ ਰਿਹਾ ਉਹਦੇ ਬਦਲੇ ਜੀ? ਸਾਡੇ ਮੁਲਾਜ਼ਮਾਂ ਨੂੰ ਕੀ ਮਿਲ ਰਿਹਾ? ਸਾਡੇ ਮੁਲਾਜ਼ਮ ਕੱਢੇ ਜਾ ਰਹੇ ਆ। ਸਾਡੇ ਪਟਿਆਲਿਓਂ ਮੈਂ ਪੰਜਾਬ ਮੰਡੀ ਬੋਰਡ ਦੀ ਗੱਲ ਕਰਾਂ ਤਾਂ ਉੱਥੇ ਸਾਡੇ ਮੁਲਾਜ਼ਮ ਕੱਢੇ ਗਏ ਤੇ ਕੋਰਟ ਦੇ ਰਾਹੀਂ ਉਹਨਾਂ ਨੇ ਰਿਟ ਪਾ ਕੇ ਦੁਬਾਰਾ ਆਏ ਆ ਜੀ ਮਹਿਕਮੇ ਦੇ ਵਿੱਚ। ਇਹੋ ਜਿਹੀਆਂ ਨੀਤੀਆਂ ਆ ਰਹੀਆਂ ਜੀ। ਕਾਫੀ ਹੋਰ ਡਿਪਾਰਟਮੈਂਟ, ਟਰਾਂਸਪੋਰਟ ਡਿਪਾਰਟਮੈਂਟ 'ਚ ਬਹੁਤ ਬੰਦੇ ਕੱਢੇ ਗਏ ਆ ਸਾਡੇ। ਤੇ ਆਹ ਹੁਣ ਜਦੋਂ ਚੀਜ਼ਾਂ ਸਾਹਮਣੇ ਆਈਆਂ ਤਾਂ ਨਿਰਾਸ਼ਾ ਬਹੁਤ ਵੱਡੀ ਸਾਡੇ ਮਤਲਬ ਆਈ ਹੈ। ਮੁਲਾਜ਼ਮਾਂ ਦਾ ਇਹਨਾਂ ਨੇ ਸਾਥ ਦੇਣਾ ਸੀ ਤੇ ਕਿੱਥੇ ਪਟਿਆਲੇ ਦੇ ਵਿੱਚ ਇਹਨਾਂ ਨੇ ਮੁਲਾਜ਼ਮ ਕੱਢੇ ਨੇ ਜੀ ਆਊਟਸੋਰਸ ਤੇ, ਜਿਹੜੇ 5-5 6-6 ਸਾਲਾਂ ਤੋਂ ਕੰਮ ਕਰ ਰਹੇ ਸੀ। ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ, ਜਾਂ ਸਰਕਾਰ ਹੈ ਜਿਹੜੀ, ਸਰਕਾਰ ਨੂੰ ਕਿਸ ਤਰ੍ਹਾਂ ਦੀ ਤੁਸੀਂ ਗੱਲ ਆ ਉਹਨਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਹੋ? ਦੇਖੋ ਅਸੀਂ ਜਦੋਂ ਵੀ ਸਮਾਂ ਮੰਗਿਆ ਤੇ ਅਸੀਂ ਮਿਲਣਾ ਚਾਹੇ ਤੇ ਕੋਈ ਕਹਿੰਦਾ ਜੀ ਗੁਜਰਾਤ ਬੈਠੇ ਨੇ। ਅਸੀਂ ਜਿੰਨਾ ਤੱਕ ਵੀ ਪਹੁੰਚ ਕੀਤੀ ਹੈ ਮੰਤਰੀਆਂ ਤੱਕ, ਹਜੇ ਤੱਕ ਸਾਰੇ ਗੁਜਰਾਤ ਬੈਠੇ ਨੇ, ਆਪਦੀਆਂ ਡਿਊਟੀਆਂ ਉੱਧਰ ਨਿਭਾ ਰਹੇ ਨੇ। ਅਸੀਂ ਉੱਥੇ ਗੁਜਰਾਤ ਚੱਲੀਏ, ਹਜੇ ਤੱਕ ਉਹਨਾਂ ਕੋਲ ਸਾਨੂੰ ਸਮਾਂ ਨਹੀਂ ਮਿਲਿਆ। ਪਰ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਰਹੇ ਹਾਂ ਜੀ, ਸਾਡਾ ਹਫਤੇ ਦੇ ਵਿੱਚ ਕੋਈ ਨਾ ਕੋਈ ਸਾਡਾ ਇੱਕ ਨੀਤੀ ਬਣਾਈ ਜਾਵੇ। ਨਹੀਂ ਤਾਂ ਆਉਣ ਵਾਲੇ ਪਹਿਲੇ ਹਫਤੇ ਦੇ ਵਿੱਚ ਅਸੀਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਧੂਰੀ ਤੋਂ ਜਿੱਤੇ ਸੀਗੇ ਜੀ, ਅਸੀਂ ਆਪ ਦਾ ਇੱਕ ਮੋਰਚਾ ਉੱਥੇ ਵੱਡਾ ਲੈ ਕੇ ਉਹਨਾਂ ਦੇ ਦਫ਼ਤਰ ਮੂਹਰੇ ਅਸੀਂ ਖੜੇ ਹੋਵਾਂਗੇ, ਰੋਸ ਪ੍ਰਦਰਸ਼ਨ ਕਰਾਂਗੇ ਜੀ ਪਹਿਲੇ ਹਫਤੇ। ਅਸੀਂ ਤਾਂ ਜੀ ਆਪਣੇ ਹੱਕ ਲੈ ਕੇ ਹਟਣਾ ਜੀ। ਸਾਡਾ ਜੀਵਨ ਆ ਜਿਹੜਾ, ਸਾਡੇ ਤੇ ਭਰੋਸਾ ਕੀਤਾ ਸਾਡੇ ਸਾਥੀਆਂ ਨੇ, ਤੇ ਅਸੀਂ ਉਹ ਭਰੋਸੇ ਦੇ ਬਾਬਤ ਅਸੀਂ ਇਹਨਾਂ ਨੇ ਭਗਵੰਤ ਮਾਨ ਜੀ ਨੇ ਆਪਣਾ ਕੇਸਰੀ ਰੰਗ ਸਿਰਜਿਆ ਹੋਇਆ ਜੀ ਸਿਰ ਤੇ, ਭਗਤ ਸਿੰਘ ਜੀ ਨੂੰ ਯਾਦ ਕਰਦੇ ਨੇ ਹਮੇਸ਼ਾ। ਤੇ ਪਰ ਉਹ ਜੀਵਨ ਜਿਉਣਾ ਬਹੁਤ ਔਖਾ ਹੁੰਦਾ ਜੀ। ਸਾਡੇ ਸਿਰ ਵੀ ਉਹੀ ਜ਼ਿੰਮੇਵਾਰੀ ਆ, ਸਾਡੇ ਤੇ ਸਾਡੇ ਸਾਥੀਆਂ ਨੂੰ ਭਰੋਸਾ। ਅਸੀਂ ਆਪਦੇ ਸਾਥੀਆਂ ਦੇ ਬਾਬਤ ਅਸੀਂ ਆਪਦੇ ਸੰਘਰਸ਼ ਆ ਜਿਹੜੇ ਉਹ ਇਸ ਲੈਵਲ ਤੇ ਅਸੀਂ ਲੜਨੇ ਨੇ ਕਿ ਇਹ ਸਰਕਾਰ ਜੋ ਸੋਚ ਰਹੀ ਆ ਵੀ 1-2 ਦਿਨ ਦੇ ਮੁਜ਼ਾਹਰੇ, ਠੀਕ ਹੈ, ਉਦੋਂ ਬਾਅਦ ਲਾਲਾ ਹੋ ਗਈ ਹੈ ਘਰੋਂ ਘਰੀ, ਇਹ ਕੰਮ ਨਹੀਂ ਹੋਏਗਾ। ਜਦੋਂ ਸਾਡਾ ਸੰਘਰਸ਼ ਸ਼ੁਰੂ ਹੋਊਗਾ ਨਾ, ਉਹ ਪ੍ਰਾਪਤੀ ਤੋਂ ਬਾਅਦ ਹੀ ਸੰਪੂਰਨ ਕਰਿਆ ਜਾਏਗਾ। ਇਸੇ ਕਰਕੇ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ, ਸਾਡੀ ਜਿਹੜੀ ਆਰਗੇਨਾਈਜ਼ ਕਰ ਰਹੇ ਆ ਇਸ ਸਿਸਟਮ ਨੂੰ, ਇਸ ਤਰੀਕੇ ਨਾਲ ਕਰ ਰਹੇ ਆ ਵੀ ਇਹ ਜਿਹੜਾ ਕਦਮ ਅੱਗੇ ਵਧ ਗਿਆ ਇਹ ਪਿੱਛੇ ਨਹੀਂ ਮੁੜਿਆ ਜਾਏਗਾ। ਸੋ ਇਹ ਸਨ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਆਗੂ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਸਰਕਾਰ ਹਜੇ ਵੀ ਇਹਨਾਂ ਦੇ ਪ੍ਰਤੀ ਸੁਹਿਰਦ ਨਾ ਹੋਈ, ਕੋਈ ਵਧੀਆ ਨੀਤੀ ਇਹਨਾਂ ਦੀ ਸੈਟਲਮੈਂਟ ਵਾਸਤੇ ਨਾ ਲੈ ਕੇ ਆਈ, ਤਾਂ ਇਹਨਾਂ ਵੱਲੋਂ ਸੰਘਰਸ਼ ਦਾ ਰਾਹ ਫੜਿਆ ਜਾਵੇਗਾ।
ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਜਿਹੜੀਆਂ ਗੱਲਾਂ ਇਲੈਕਸ਼ਨ ਤੋਂ ਪਹਿਲਾਂ ਕਈਆਂ ਗਈਆਂ ਸਨ, ਉਹਨਾਂ ਗੱਲਾਂ ਦੇ ਉੱਪਰ ਅਗਰ ਪੂਰ ਨਾ ਚੜਾਇਆ ਗਿਆ ਤਾਂ ਸੰਘਰਸ਼ ਹੈ ਉਹ ਸ਼ੁਰੂ ਕੀਤਾ ਜਾਊਗਾ। ਧੰਨਵਾਦ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ। ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸੀ, ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ, ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ, ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਬਾਲ ਸਿੰਘ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਉਂਦੀ ਆ, ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ, ਪਰ ਉਹ ਵਾਅਦੇ ਕਿੰਨੇ ਕੁ ਵਫਾ ਹੋਏ ਇਹ ਤੁਸੀਂ ਵੀ ਜਾਣਦੇ ਹੋ ਤੇ ਪੰਜਾਬ ਦਾ ਨੌਜਵਾਨ ਵੀ ਜਾਣਦਾ। ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਬਾਹਰ ਜਾ ਰਿਹਾ ਤੇ ਬਾਹਰ ਜਾਣ ਦਾ ਕਾਰਨ ਹੈ ਬੇਰੁਜ਼ਗਾਰੀ। ਪੰਜਾਬ ਦਾ ਨੌਜਵਾਨ ਇੱਕ ਵਾਰ ਫੇਰ ਪਰਤੂਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਫੇਰ ਵਾਸ ਕਰੂਗਾ। ਵਿਦੇਸ਼ਾਂ ਤੋਂ ਲੋਕ ਨੌਕਰੀ ਕਰਨ ਇੱਥੇ ਆਇਆ ਕਰਨਗੇ। ਇਸ ਤਰ੍ਹਾਂ ਦੇ ਕਿੱਸੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਭਗਵੰਤ ਮਾਨ ਹੋਰਾਂ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਹੀਆਂ ਗਈਆਂ। ਪਰ ਦੂਜੇ ਪਾਸੇ ਦੂਜਾ ਪੱਖ ਕੀ ਕਹਿੰਦਾ? ਦੂਜਾ ਪੱਖ ਹੈ ਕਿ ਪੰਜਾਬ ਦੇ ਵਿੱਚ ਆਊਟਸੋਰਸ ਮੁਲਾਜ਼ਮ ਤੇ ਕੰਟਰੈਕਟ ਮੁਲਾਜ਼ਮ ਦੀ ਜਿਹੜੀ ਲੁੱਟ ਹੋ ਰਹੀ ਆ, ਉਸ ਨੂੰ ਲੁੱਟ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਸਰਗਰਮ ਆ। ਪੰਜਾਬ ਦਾ ਨੌਜਵਾਨ ਇਸ ਬਾਰੇ ਕੀ ਕਹਿੰਦਾ? ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਜਿਹੜੇ ਕਿ ਆਊਟਸੋਰਸ ਯੂਨੀਅਨ ਦੀ ਅਗਵਾਈ ਕਰਦੇ ਆ, ਵਿਸ਼ਾਲ ਮੌਂਗਾ ਅਤੇ ਜਤਿੰਦਰ ਸਿੰਘ। ਇਹਨਾਂ ਦਾ ਸਵਾਗਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਧੰਨਵਾਦ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਗੁਰਕਪਾਲ ਜੀ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਧੰਨਵਾਦ ਕਰਦੇ ਆ ਜੀ ਸਾਰਿਆਂ ਦਾ। ਅਸੀਂ ਆਪਾਂ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਹਨਾ, ਸਰਕਾਰ ਹੋਂਦ ਵਿੱਚ ਆਉਂਦੀ ਆ, ਸਰਕਾਰਾਂ ਪਹਿਲਾਂ ਵੀ ਆਈਆਂ, ਕਾਂਗਰਸ ਰਹੀ ਆ, ਅਕਾਲੀ ਰਹੇ ਆ, ਵਾਅਦੇ ਉਹਨਾਂ ਨੇ ਵੀ ਕੀਤੇ ਸੀ, ਵਾਅਦੇ ਉਦੋਂ ਵੀ ਨਹੀਂ ਵਫਾ ਹੋਏ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਅੱਜ ਦੀ ਜੇ ਗੱਲ ਕਰੀਏ ਸਮੇਂ ਦੀ, ਅੱਜ ਦੇ ਸਮੇਂ ਦੇ ਵਿੱਚ ਸਰਕਾਰ ਦੀ ਜੋ ਪ੍ਰੈਜ਼ੈਂਟ ਸਥਿਤੀ ਆ ਉਹਨੂੰ ਮੁੱਖ ਰੱਖ ਕੇ ਹੀ ਆਪਾਂ ਸਟੇਟਮੈਂਟ ਦਿੰਨੇ ਆ। ਫਿਲਹਾਲ ਸਰਕਾਰ ਨੇ ਜੋ ਲੋਕਾਂ ਨੇ ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਕਿਉਂਕਿ ਬਿਲਕੁਲ ਹੀ ਨਿਰਾਸ਼ਾ ਪੱਲੇ ਪਾਈ ਹੈ ਜੀ, ਖਾਸ ਤੌਰ ਤੇ ਕੱਚੇ ਕਰਮਚਾਰੀਆਂ ਦੇ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ, ਪਰ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਨਿਰਾਸ਼ਾ ਉਹਨਾਂ ਦੇ ਪੱਲੇ ਲਾਈ ਆ ਤੇ ਬਹੁਤ ਮਾਯੂਸੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ। ਕਰਮਚਾਰੀ ਆ ਜਿਹੜੇ ਖਾਸ ਤੌਰ ਤੇ ਸਾਡੇ ਆਊਟਸੋਰਸ ਕਰਮਚਾਰੀ ਆ, ਉਹਨਾਂ ਨੂੰ ਤਾਂ ਇਹਨਾਂ ਨੇ ਜਮਾਂ ਹੀ ਕਹਿ ਲਓ ਵੀ ਇੱਕ ਸਟੇਟਮੈਂਟ ਹੀ ਦਿੱਤੀ ਆ ਵੀ ਤੁਹਾਡੇ ਸੰਬੰਧ 'ਚ ਕੋਈ ਪਾਲਿਸੀ ਨਾ ਬਣ ਸਕਦੀ ਆ ਤੇ ਨਾ ਅਸੀਂ ਬਣਾਉਣ ਦੇ ਇੱਛਕ ਆ ਜੀ। ਨਹੀਂ, ਇੱਕ ਹੋਰ ਵੀ ਜਿਹੜਾ ਸਟੇਟਮੈਂਟ ਤਾਂ ਇੱਕ ਹੋਰ ਵੀ ਆਈ ਆ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਠੇਕੇਦਾਰ ਆ, ਠੇਕੇਦਾਰਾਂ ਨੂੰ ਕੱਢ ਕੇ ਸਿੱਧੇ ਤੌਰ ਤੇ ਉਹਨਾਂ ਦੇ ਕੰਟਰੈਕਟ ਦਿੱਤੇ ਜਾਣਗੇ ਜਾਂ ਡਿਪਾਰਟਮੈਂਟਸ ਨੂੰ ਜਿਹੜੇ ਕੰਟਰੈਕਟ ਦਿੱਤੇ ਜਾਣਗੇ, ਠੇਕੇਦਾਰਾਂ ਨੂੰ ਪਾਸੇ ਕੀਤਾ ਜਾਊਗਾ। ਕੀ ਉੱਦਾਂ ਦੀ ਕੋਈ ਪਾਲਿਸੀ ਆ ਰਹੀ ਹੈ? ਹਜੇ ਤੱਕ ਤਾਂ ਮੈਂ ਸੁਣੀ ਨਹੀਂ ਜੀ ਇਹੋ ਜੀ ਕੋਈ ਪਾਲਿਸੀ ਆ ਰਹੀ ਹੈ ਜੀ। ਇਹ ਸਰਕਾਰਾਂ ਹਜੇ ਬਿਲਕੁਲ ਕਮੀਆਂ ਹੀ ਨੇ ਜੀ। ਅਸੀਂ ਜਿਵੇਂ ਜਤਿੰਦਰ ਜੀ ਨੇ ਕਿਹਾ ਵੀ -2 ਦੇਵਾਂਗੇ, ਉਹੀ ਗੱਲ ਹੈ ਜੀ। ਹਜੇ ਤੱਕ ਕੋਈ ਪਾਲਿਸੀ ਨਹੀਂ ਹੈ ਨਾ, ਆਊਟਸੋਰਸ ਬਾਰੇ ਕੋਈ ਨੀਤੀ ਇਹਨਾਂ ਨੇ ਸੋਚੀ ਨਹੀਂ ਹਜੇ ਤੱਕ ਜੀ ਸਰਕਾਰ ਨੇ ਜੀ। ਗੱਲ ਤਾਂ ਇਹ ਹੈ ਨਾ ਕਿ ਜਦੋਂ ਮਾਨ ਸਾਹਿਬ ਹੋਰੀ ਇਹ ਬਿਆਨ ਦਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਲਗਾਤਾਰ ਜਾ ਰਿਹਾ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਸਤੇ, ਪੜ੍ਹਾਈ ਵਾਸਤੇ ਨੌਜਵਾਨ, ਪੰਜਾਬ ਦੀ ਕਰੀਮ ਬਾਹਰ ਜਾ ਰਹੀ ਆ, ਉਹਨਾਂ ਨੂੰ ਰੋਕਿਆ ਜਾਊਗਾ। ਜੇਕਰ ਇਸੇ ਤਰ੍ਹਾਂ ਦੀਆਂ ਨੀਤੀਆਂ ਰਹੀਆਂ, ਜਿਹੜੇ ਨੌਜਵਾਨ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲੂਗਾ, ਉਹਨਾਂ ਨੂੰ ਪੂਰੇ ਤਨਖਾਹ ਨਹੀਂ ਮਿਲਣਗੇ, ਮਾਣ ਭੱਤੇ ਨਹੀਂ ਮਿਲਣਗੇ, ਤਾਂ ਫਿਰ ਨੌਜਵਾਨ ਖੜੂਗਾ ਕਿਵੇਂ? ਸਭ ਤੋਂ ਵੱਡੀ ਆਪਾਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇੱਕ ਬੱਚੇ ਦਾ ਸੰਘਰਸ਼ ਜਦੋਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਲਾਉਣੇ ਆ ਉਦੋਂ ਸ਼ੁਰੂ ਹੋ ਜਾਂਦਾ। ਉਹ ਬੰਦਾ ਸੰਘਰਸ਼ ਇਸ ਉਮੀਦ ਨਾਲ ਕਰਦਾ ਵੀ ਇੱਕ ਦਿਨ ਉਹਦੀ ਜਿਹੜੀ ਵਿਦਿਅਕ ਯੋਗਤਾ ਉਹਨੂੰ ਕੁਝ ਦੇਊਗੀ। ਆਪਾਂ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਜਿਹਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ
ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। ਇਹ ਗਵਰਨਮੈਂਟ ਆ ਜਿਹੜੀ ਇਹ ਇੱਥੋਂ ਦੀ ਫੈਡਰਲ ਸਿਸਟਮ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਾਂ ਸਟੇਟ ਦਾ ਇਹ ਮਾੜਾ। ਤਾਂ ਹੁਣ ਪੰਜਾਬ ਦੇ ਲੋਕ ਅੱਜ ਵੀ ਕੁਆਲੀਫਾਈਡ ਨੇ, ਸਾਡੇ ਜਿੰਨੇ ਮੁਲਾਜ਼ਮ ਨੇ ਜੀ ਯੋਗਤਾ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਹਿ ਲਓ ਵੀ ਇੰਨੇ ਕੁ ਨਿਪੁੰਨ ਤੇ ਇੰਨੇ ਕੁ ਆਪਦੇ ਅਧਾਰਿਆਂ ਨੂੰ ਲੈ ਕੇ ਚਿੰਤਤ ਨੇ ਵੀ ਉਹ ਆਪਦੇ ਅਧਾਰੇ ਬਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਨੇ ਜੀ। ਜੋ ਇੱਕ ਦਫ਼ਤਰ ਦੀ ਟਾਈਮਿੰਗ ਹੁੰਦੀ 9 ਤੋਂ 5 ਵਿਸ਼ਾਲ ਜੀ ਹੁੰਦੀ ਹੈ ਤੇ ਉਸ ਤੋਂ ਬਾਅਦ ਵੀ ਉੱਥੇ ਹੀ ਪੈ ਜਾਂਦੇ ਨੇ, ਉੱਥੇ ਹੀ ਕੰਮ ਕਰਦੇ ਨੇ। ਪਰ ਉਹਨਾਂ ਨੂੰ ਕਹਿ ਲਓ ਵੀ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦਾ ਇੱਕ ਚੰਗੀ ਸੋਚ ਦਾ ਸਟੇਟ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਜਿਹਦੀ ਸੋਚ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਜਾਣਾ, ਇੱਕ ਬੰਦੇ ਦੀ ਉਹਨੂੰ ਕਿਹਾ ਜਾਂਦਾ ਵੀ ਤੂੰ ਬੱਚਿਆਂ ਨੂੰ ਛੱਡ, ਤੇਰੀ ਰੋਟੀ ਅਸੀਂ ਖੋ ਕੇ ਤੇ ਤੈਨੂੰ ਮਾਰ ਦੇਣਾ, ਕਿਉਂਕਿ ਤੇਰੀ ਸੋਚ ਨਾਲ ਪੰਜਾਬ ਨੇ ਜਾਗ ਜਾਣਾ। ਤੇ ਜੇ ਪੰਜਾਬ ਜਾਗ ਗਿਆ ਤਾਂ ਕਹਿ ਲਓ ਵੀ ਫਿਰ ਸਾਡੀਆਂ ਰੋਟੀਆਂ ਨਹੀਂ ਸਿੱਕੀਆਂ ਜਾਣੀਆਂ, ਕਿਉਂਕਿ ਡਾਇਲੌਗਬਾਜ਼ੀ ਆ ਜੀ ਬਹੁਤ ਵੱਡੀ ਪੰਜਾਬ ਦੇ ਵਿੱਚ। ਡਾਇਲੌਗਬਾਜ਼ੀ ਦਾ ਦੌਰ ਆ ਜੀ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ ਜੀ ਦਿਮਾਗ ਨੂੰ ਵਿਸ਼ਾਲ ਜੀ। ਬਿਲਕੁਲ ਆ ਜਾਂਦਾ 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ। ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਬਿਲਕੁਲ ਇੱਕ ਸੀਐਮ ਲੈਵਲ ਦਾ ਬੰਦਾ ਜੀ ਇਹ ਸਟੇਟਮੈਂਟ ਦੇ ਰਿਹਾ ਤੇ ਆਪਾਂ ਉਸ ਨੂੰ ਚੁਣਿਆ ਹੋਇਆ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਇਹ ਡਾਇਲੌਗ ਸੁਣ ਕੇ ਮੈਨੂੰ ਦੱਸੋ ਕਿਹੜਾ ਬੰਦਾ ਜਿਹਦੇ ਮੂੰਹ ਤੇ ਹਾਸਾ ਨਹੀਂ ਆਇਆ? ਅਨਪੜ੍ਹ ਬੰਦਾ ਜਿਹੜਾ ਕਦੇ ਸਕੂਲ ਦੇ ਵਿੱਚ ਵੀ ਨਹੀਂ ਗਿਆ ਉਹ ਵੀ ਹੱਸਿਆ ਹੈਗਾ ਇਸ ਡਾਇਲੌਗ ਦੇ ਉੱਤੇ। 4 ਗੁਣਾ ਜਦੋਂ ਦੀ ਸਰਕਾਰ ਆਈ ਹੈ ਨੇ ਜੀ 4 ਗੁਣਾ ਬੱਚੇ ਬਾਹਰ ਜਾ ਰਹੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ। ਮੈਂ ਗੱਲ ਕਰਨਾ ਕਿ ਪੰਜਾਬ ਨੂੰ ਕਿਤੇ ਗੋਰੇ ਇੱਥੇ ਆਣਗੇ, ਬੱਚੇ ਸਗੋਂ 4 ਗੁਣਾ ਪੰਜਾਬ ਦਾ ਜਿਹੜਾ ਯੂਥ ਹੈ ਸਾਰਾ 4 ਗੁਣਾ ਬਾਹਰ ਹੈ ਤੇਜ਼ੀ ਨਾਲ ਜਦੋਂ ਦੀ ਸਰਕਾਰ ਆਈ ਹੈ। ਸਰ ਸਰਕਾਰ ਜਦੋਂ ਆਣੀ ਸੀ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਇੱਕ ਮਿੰਟ ਬਾਅਦ ਉੱਥੇ ਪੰਜਾਬ ਦੀ ਐਡ ਆਉਂਦੀ ਹੈ ਕਿ ਮੁਲਾਜ਼ਮ ਅਸੀਂ ਪੱਕਾ ਕਰਤਾ, ਉੱਥੇ 36,000 ਮੁਲਾਜ਼ਮ ਇਹ ਕਰਤਾ। ਮੈਨੂੰ ਪੰਜਾਬ 'ਚ ਇੱਕ ਬੰਦਾ ਵੀ ਦਿਖਾ ਦਿਓ ਜਿਹੜਾ ਖੜਾ ਹੋ ਕੇ ਕਹਿ ਦੇ ਵੀ ਅਸੀਂ ਪੱਕੇ ਹੋ ਚੁੱਕੇ ਹਾਂ। ਗੁਜਰਾਤ 'ਚ ਇਹਨਾਂ ਨੇ ਝੂਠ ਦਾ ਇੱਕ ਫਰੇਮ ਬਣਾ ਕੇ ਉੱਥੇ ਪੇਸ਼ ਕਰ ਰਹੇ ਨੇ। ਮੈਂ ਤਾਂ ਤੇ ਤੁਹਾਡੇ ਚੈਨਲ ਦੇ ਰਾਹੀਂ ਕਹਾਂ ਗੁਜਰਾਤ ਵੱਲ ਭਾਈਓ, ਇਹਨਾਂ ਦੇ ਕਿਤੇ ਆ ਨਾ ਜਾਣਾ ਤੁਸੀਂ। ਅਸੀਂ ਪੰਜਾਬ ਵਾਲੇ ਇਹਨਾਂ ਨੂੰ ਪਛਤਾ ਰਹੇ ਹਾਂ ਲਿਆ ਕੇ ਅੱਜ ਦੀ ਡੇਟ ਦੇ ਵਿੱਚ ਜੀ। ਤੇ ਤੁਸੀਂ ਵੀ ਧਿਆਨ ਰੱਖੋ, ਇਹ ਬਹੁਤ ਝੂਠ ਦਾ ਫਰੇਮ ਬਣਾ ਕੇ ਇਹ ਝੂਠ ਵੇਚੀ ਜਾਂਦੇ ਨੇ ਜੀ। ਜੇ ਨੌਜਵਾਨਾਂ ਦੇ ਆਪਾਂ ਜਦੋਂ ਭਵਿੱਖ ਦੀ ਗੱਲ ਕਰਦੇ ਆ ਨਾ ਜੀ, ਸਾਰਿਆਂ ਨਾਲੋਂ ਵੱਡਾ ਤੁਸੀਂ ਅੱਜ ਮੈਂ ਕੱਲ ਟੀਵੀ ਤੇ ਇੱਕ ਵੇਖ ਰਿਹਾ ਸੀ ਨਿਊਜ਼, ਹਥਿਆਰਾਂ ਦੇ ਪਾਬੰਦੀ ਦੇ ਸੰਬੰਧ ਦੇ ਵਿੱਚ ਸੀ, ਤੇ ਇੱਕ ਛੋਟੇ ਬੱਚੇ ਦੇ ਉੱਤੇ ਉਹਦੀ ਕੋਈ ਸੋਸ਼ਲ ਮੀਡੀਆ ਤੇ ਹੋਣੀ ਹੈ ਜੀ ਪਾਈ ਹੋਈ ਆਪਣੀ ਪੋਸਟ, ਉਹਦੇ ਤੇ FIR ਦਰਜ ਕਰੀ ਗਈ ਹੈ। ਜਦੋਂ ਮੀਡੀਆ ਦੀ ਹੁਣ ਆਪਾਂ ਸੋਸ਼ਲ ਮੀਡੀਆ ਦੀ ਤਾਕਤ ਆ ਜਿਹੜੀ ਬਹੁਤ ਵੱਡੀ ਆ, ਜਦੋਂ ਇਹਦੇ ਕਿਉਂਕਿ ਬਾਕੀ ਮੀਡੀਆ ਵਿਕਾਊ ਹੋ ਚੁੱਕਿਆ ਜੀ, ਸੋਸ਼ਲ ਮੀਡੀਆ ਤੇ ਜਿਹੜੇ ਚੈਨਲ ਆ ਇਹ ਹਜੇ ਜਾਗਰੂਕ ਨੇ ਜੀ, ਗੱਲਾਂ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀਆਂ ਜਿਵੇਂ। ਤੇ ਉਹ ਜਦੋਂ ਸੋਸ਼ਲ ਮੀਡੀਆ ਨੇ ਚੀਜ਼ ਹਾਈਲਾਈਟ ਕੀਤੀ ਤਾਂ ਡਿਪਟੀ ਨੇ ਮਾਫੀ ਮੰਗੀ, ਪਰ ਉਹ ਹੁਣ ਬੱਚੇ ਦੇ ਮਾਪਿਓ ਆਪਦੇ ਬੱਚੇ ਨੂੰ ਪੰਜਾਬ ਦੇ ਵਿੱਚ ਨਹੀਂ ਜੀ ਰੱਖਣਗੇ, ਕਿਉਂਕਿ ਉਹ ਝਟਕਾ ਉਹਨਾਂ ਨੂੰ ਲਾ ਦਿੱਤਾ ਗਿਆ ਜੀ ਪਹਿਲਾਂ ਹੀ। ਇਹ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਚਾਹੁੰਦੀਆਂ ਇੱਥੇ ਲੋਕ ਜਿਹੜੇ ਬਸ ਇਕੱਲੇ ਹੱਥਾਂ ਪੈਰਾਂ ਵਾਲੇ ਰਹਿ ਜਾਣ, ਦਿਮਾਗ ਵਾਲਾ ਤਾਂ ਕੋਈ ਰਵੇ ਨਾ, ਤੇ ਜਿਨ੍ਹਾਂ ਨੂੰ ਅਸੀਂ ਆਪਦੇ ਮੁਤਾਬਕ ਵਰਤ ਸਕੀਏ। ਠੀਕ ਹੈ, ਪੰਜਾਬ ਦੀ ਗੱਲ ਕਰੀਏ ਹੱਸਦੇ ਖੇਡਦੇ ਪੰਜਾਬ ਦੀ, ਤਾਂ ਇੱਥੇ ਮੇਰੀ ਗੱਲ ਸੁਣੋ, ਆਪਣੇ ਕਾਮੇਡੀ ਫਿਲਮਾਂ 'ਚ ਹੀ ਹਾਸਾ ਰਿਹਾ ਹੈਗਾ, ਹੋਰ ਤਾਂ ਕਿਸੇ ਪਾਸੇ ਕੋਈ ਖੁਸ਼ੀ ਦੀ ਕੋਈ ਲਹਿਰ ਭਗਵੰਤ ਮਾਨ ਹੋਰੀ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਨੂੰ ਫੇਰ ਉਹੀ ਰੰਗਲਾ ਪੰਜਾਬ ਬਣਾਉਣਾ। ਉਹ ਕਹਿੰਦੇ ਵੀ ਮੇਰੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਤੇ ਮੈਂ ਪੂਰੇ ਜ਼ੋਰ ਨਾਲ ਦਮ ਨਾਲ ਲੱਗਿਆ ਹੋਇਆ ਕਿ ਜਲਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਕੀ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਦੇ ਉੱਪਰ ਵਿਸ਼ਵਾਸ ਨਹੀਂ ਹੈ? ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਿਸ਼ਵਾਸ ਸੀਗਾ ਜੀ, ਤਾਂ ਹੀ ਆਪਾਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ। ਅਸੀਂ ਕੈਂਪੇਨ ਸ਼ੁਰੂ ਕਰਕੇ ਖੁਦ ਸਪੋਰਟ ਕੀਤੀ ਆ ਮੁਲਾਜ਼ਮਾਂ ਨੇ। ਭਗਵੰਤ ਮਾਨ ਨੂੰ ਸੀਐਮ ਬਣਨ ਲਈ ਕੇਜਰੀਵਾਲ ਤੱਕ ਅਪਰੋਚ ਕਰੀ ਆ ਵੀ ਸਾਨੂੰ ਸੀਐਮ ਦਾ ਚਿਹਰਾ ਭਗਵੰਤ ਮਾਨ ਚਾਹੀਦਾ, ਪਰ ਉਹ ਜਦੋਂ ਯੂਨੀਫਾਰਮ ਦੇ ਵਿੱਚ ਆਏ, ਜਦੋਂ ਇੱਕ ਪਾਰਟੀ ਦੀ ਉਹਦੇ 'ਚ ਆਏ, ਤਾਂ ਉਦੋਂ ਬਾਅਦ ਉਹ ਕਿਸੇ ਵੀ ਤਰ੍ਹਾਂ ਦੀ ਸਾਨੂੰ ਤਾਂ ਬੈਟਰਮੈਂਟ ਪੰਜਾਬ ਦੀ ਤਾਂ ਨਜ਼ਰ ਨਹੀਂ ਆਈ। ਉਹਨਾਂ ਦੀ ਮੇਰੇ ਹਿਸਾਬ ਨਾਲ ਖੁਦ ਦੀ ਜ਼ਰੂਰ ਹੋਈ ਹੈ, ਆਪਦੇ ਬਾਲ ਬੱਚਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਸ਼ੁਰੂ ਹੋਇਆ ਜੀ, ਵਿਆਹ ਕਰਾ ਲਿਆ। ਚਲੋ ਚੰਗੀ ਗੱਲ ਆ, ਚਲੋ ਕਿਸੇ ਵਿਅਕਤੀ ਦਾ ਆਪਾਂ ਨਹੀਂ ਚਾਹੁੰਦੇ, ਪਰਸਨਲ ਚੀਜ਼ਾਂ ਨੇ ਇਹ, ਪਰ ਇਹ ਪੰਜਾਬ ਦੇ ਲੋਕਾਂ ਦੇ ਬਾਰੇ ਵੀ ਸੋਚਣਾ ਉਹਨਾਂ ਲਈ ਪਹਿਲੀ ਲੋੜ ਸੀਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਵਾਅਦੇ ਕੀਤੇ ਸੀਗੇ। ਦੇਖੋ ਜਦੋਂ ਪੋਲੀਟੀਕਲ ਕੈਰੀਅਰ ਕਿਸੇ ਵੀ ਬੰਦੇ ਦਾ ਵਿਸ਼ਾਲ ਜੀ ਸ਼ੁਰੂ ਹੁੰਦਾ ਤਾਂ ਉਹ ਨਹੀਂ ਸੋਚਦਾ ਹੁੰਦਾ ਵੀ ਉਹ ਸੀਐਮ ਲੈਵਲ ਤੱਕ ਵੀ ਜਾਏਗਾ। ਐਡੀ ਵੱਡੀ ਸਗਾਤ ਜੇ ਕਿਸੇ ਇਨਸਾਨ ਦੀ ਝੋਲੀ ਪਈ ਆ, ਤੇ ਉਹ ਇਕੱਲੀ ਸਰ ਉਹ ਨਹੀਂ ਹੈਗੀ, ਪਾਵਰ ਨਹੀਂ ਹੈਗੀ, ਪਾਵਰ ਦੇ ਨਾਲ ਰਿਸਪੌਂਸਿਬਿਲਟੀ ਵੀ ਆਉਂਦੀ ਹੈ। ਉਹ ਰਿਸਪੌਂਸਿਬਿਲਟੀ ਨੂੰ ਹਜੇ ਪਾਸੇ ਰੱਖਿਆ ਹੋਇਆ 5 ਸਾਲ। ਰਿਸਪੌਂਸਿਬਿਲਟੀ ਕਿੱਦਾਂ ਦੀ ਰਿਸਪੌਂਸਿਬਿਲਟੀ ਚਾਹੁੰਦੇ ਹੋ ਤੁਸੀਂ? ਪੰਜਾਬ ਦੇ ਵਿੱਚ ਇੱਕ ਸਿਸਟਮ ਕੰਮ ਕਰ ਰਿਹਾ, ਪੰਜਾਬ ਦੇ ਵਿੱਚ ਐਡਮਿਨਿਸਟ੍ਰੇਟਿਵ ਇੱਕ ਢਾਂਚਾ ਬਣਿਆ ਹੋਇਆ, ਉਹ ਢਾਂਚਾ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ, ਕਿੱਦਾਂ ਦੀ ਤੁਸੀਂ ਰਿਸਪੌਂਸਿਬਿਲਟੀ ਦੀ ਗੱਲ ਕਰ ਰਹੇ ਹੋ? ਦੇਖੋ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕਰਪਸ਼ਨ ਜ਼ੀਰੋ ਕਰਾਂਗੇ, ਤੇ ਜਦੋਂ ਹੁਣ ਅਸੀਂ ਕਿਤੇ ਵੀ ਪ੍ਰੋਟੈਸਟ ਕਰਨਾ ਜਾਂ ਮੁਹਾਰਾ ਕਰਨਾ ਵਾ, ਤਾਂ
ਸਰਕਾਰ ਦਾ ਕੰਮ ਆ ਸਾਨੂੰ ਸੁਣਵਾਈ ਕਰਨ, ਸਾਨੂੰ ਸਾਡੀਆਂ ਗੱਲਾਂ ਨੂੰ ਸੁਣਨ, ਸਾਡੀਆਂ ਮੁਸੀਬਤਾਂ ਨੂੰ ਸੁਣਨ, ਉਹਦਾ ਸਾਨੂੰ ਸੋਲੂਸ਼ਨ ਦੇਣ। ਕਰਪਸ਼ਨ ਦੇ ਬਹੁਤ ਸਾਰੇ ਪਰਚੇ ਦਰਜ ਹੋਏ ਆ। ਕਰਪਸ਼ਨ ਦੇ ਵਿੱਚ ਜੇ ਆਪਾਂ ਵਿਜੀਲੈਂਸ ਦੀ ਕਾਰਵਾਈਆਂ ਦੀ ਗੱਲ ਕਰੀਏ ਤਾਂ ਮੰਤਰੀਆਂ ਦੇ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੋਈਆਂ। ਮੰਤਰੀ ਅੰਦਰ ਵੀ ਜੇਲ੍ਹਾਂ ਦੇ ਵਿੱਚ ਵੀ ਸੁੱਟੇ ਗਏ ਆ। ਜੀ ਨਹੀਂ, ਉਹ ਦੇਖੋ ਜੀ, ਇੱਕ ਸੁਰਖੀਆਂ ਲੈਣ ਲਈ ਖਬਰਾਂ ਦੀਆਂ ਇਹ ਗੱਲਾਂ ਵੱਡੀਆਂ ਲੱਗਦੀਆਂ ਵੀ ਆਹ ਮੰਤਰੀ ਦਾ ਪਰਚਾ ਹੋ ਗਿਆ, ਜਦੋਂ ਕੋਰਟ ਦੇ ਵਿੱਚ ਉਹ ਚੀਜ਼ ਸਾਬਤ ਨਹੀਂ ਹੋ ਰਹੀ। ਠੀਕ ਹੈ, ਇੱਕ ਵਾਰੀ ਲੋਕਾਂ ਦੀ ਵਾਹਵਾ ਲੈਣ ਲਈ ਇਹ ਸਟੰਟ ਕਰੇ ਜਾਂਦੇ ਨੇ ਜੀ। ਸਿੰਗਲਾ ਜੀ ਦੀ ਜਿਹੜੇ ਇਹਨਾਂ ਦੇ ਸੀਗੇ, ਕੋਰਟ 'ਚ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਪੇਸ਼ ਕੀਤਾ ਗਿਆ ਜੀ ਇਹਨਾਂ ਤੋਂ। ਠੀਕ ਹੈ ਜੀ, ਇਹੋ ਜਿਹੇ ਜਿਹੜੇ ਸਟੰਟ ਇੱਕ ਪੜ੍ਹਿਆ ਲਿਖਿਆ ਵਰਗ ਉਹ ਤੋਂ ਜਾਣੂ ਹੁੰਦਾ। ਠੀਕ ਹੈ, ਦੂਜੇ ਬੰਦੇ ਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਅਸਰ ਪੈਂਦਾ ਵੀ ਆਹ ਕਰਤਾ ਜੀ, ਕਿਉਂਕਿ ਐਂਟੀ ਜਿਹੜੇ ਬੰਦੇ ਹੁੰਦੇ ਹਮੇਸ਼ਾ ਟਾਰਗੇਟ ਕਰਦੀਆਂ ਨੇ ਸਰਕਾਰਾਂ ਜਦੋਂ ਬਦਲ ਫੇਰ ਹੁੰਦਾ ਜੀ। ਠੀਕ ਹੈ, ਹੁਣ ਆਪਾਂ ਜੇ ਗੱਲ ਕਰੀਏ ਭਗਵੰਤ ਮਾਨ ਹੋਣਾ ਦੀ, ਤਾਂ ਇਹਨਾਂ ਨੇ ਜਦੋਂ ਦੇ ਇਹ ਪਾਵਰ ਦੇ ਵਿੱਚ ਆਏ ਆ, ਇਹਨਾਂ ਦਾ ਜੋਸ਼ ਮੈਨੂੰ ਤਾਂ ਲੱਗਦਾ ਵੀ ਉਹ ਜਿਹੜਾ ਆਪਾਂ ਦੇਖਦੇ ਸੀ ਰਿਹਾ ਹੀ ਕੋਈ ਨਹੀਂ। ਹੁਣ ਤਾਂ ਜੇ ਆਪਾਂ ਗੱਲ ਕਰੀਏ ਸੀਐਮ ਦੀ, ਸੀਐਮ ਦਾ ਉਹਦਾ ਜਿਹੜਾ ਹੁੰਦਾ ਜੀ, ਉਹਦੇ ਕੋਲੇ ਬਹੁਤ ਇੱਕ ਕਹਿ ਲਓ ਵੀ ਪਾਵਰਸ ਹੁੰਦੀਆਂ ਨੇ, ਉਹ ਕੰਟਰੋਲ ਕਰ ਸਕਦਾ ਜੀ ਆਪਣੇ ਸਾਰੇ, ਇੱਕ ਤਰ੍ਹਾਂ ਦਾ ਸਟੇਟ ਦਾ ਉਹ ਰਾਜਾ ਹੋ ਜਾਂਦਾ ਜੀ। ਤੇ ਪਰ ਭਗਵੰਤ ਮਾਨ ਹੋਣੇ ਹੀ ਪਹਿਲਾਂ ਤਾਂ ਬੜੇ ਲਾਈਵ ਵੀ ਹੁੰਦੇ ਰਹੇ ਸੋਸ਼ਲ ਮੀਡੀਆ ਤੇ, ਇਹਨਾਂ ਦਾ ਆਪਦਾ ਚੈਨਲ ਵੀ ਆ, ਉੱਤੇ ਪੋਸਟਾਂ ਸ਼ੇਅਰ ਕਰਦੇ ਨੇ। ਪਰ ਜਦੋਂ ਦੇ ਹੁਣ ਆਹ ਕਹਿ ਲਓ ਵੀ ਇਲੈਕਸ਼ਨਾਂ ਦਾ ਦੌਰ ਚੱਲਿਆ ਹੋਇਆ ਗੁਜਰਾਤ ਤੇ ਹਿਮਾਚਲ 'ਚ, ਪੰਜਾਬ 'ਚ ਦਿਸੇ ਨਹੀਂ ਉਹ। ਸਾਨੂੰ ਤਾਂ ਦੱਸੋ ਸਾਡਾ ਸੀਐਮ ਕਿੱਥੇ ਆ? ਸਾਨੂੰ ਤਾਂ ਸਾਡਾ ਸੀਐਮ ਨਹੀਂ ਲੱਭ ਰਿਹਾ ਜੀ। ਸਾਨੂੰ ਰੋਕਿਆ ਜਾਂਦਾ ਜਦੋਂ ਅਸੀਂ ਧਰਨਾ ਕਿਤੇ ਮੁਜ਼ਾਹਰਾ ਕਰਨਾ ਹੋਵੇ, ਸਾਨੂੰ ਇਹਨਾਂ ਦੇ ਸੀਐਮ ਹਾਊਸ 'ਚੋਂ ਫੋਨ ਆਉਂਦੇ ਨੇ ਵੀ ਤੁਸੀਂ ਸਰਕਾਰ ਤੇ ਭਰੋਸਾ ਰੱਖੋ। ਠੀਕ ਹੈ, ਸਰਕਾਰ ਤੁਹਾਡੇ ਬਾਬਤ ਸੋਚ ਰਹੀ ਹੈ। ਤੇ ਪਰ ਜੇ ਸਾਡੇ ਬਾਬਤ ਸਰਕਾਰ ਸੋਚ ਰਹੀ ਹੈ ਤੇ ਸਾਨੂੰ ਪਤਾ ਤਾਂ ਹੋਵੇ ਨਾ ਸਾਡੇ ਬਾਰੇ ਸੋਚ ਰਹੀ ਹੈ। ਇਹੀ ਤਾਂ ਕਿਸਾਨਾਂ ਨੇ ਮੁੱਦਾ ਚੱਕਿਆ ਸੀ ਉਦੋਂ ਸੈਂਟਰ ਗਵਰਨਮੈਂਟ ਵੇਲੇ ਵੀ ਤੁਸੀਂ ਸਾਡੇ ਬਾਬਤ ਜੇ ਕੋਈ ਪਾਲਿਸੀ ਲੈ ਕੇ ਆਏ, ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ। ਤੁਸੀਂ ਪਾਲਿਸੀ ਆਪ ਹੀ ਤੇ ਪਾਲਿਸੀ ਸਾਡੇ ਬਾਬਤ ਸਾਨੂੰ ਤਾਂ ਪਤਾ ਹੋਵੇ ਨਾ, ਸਾਡੇ ਬਾਬਤ ਜੇ ਕੋਈ ਸਰਕਾਰ ਸੋਚ ਰਹੀ ਹੈ ਸਾਨੂੰ ਪਤਾ ਹੀ ਨਹੀਂ ਹੈ ਜੀ ਉਹਦੇ ਸੰਬੰਧ ਦੇ ਵਿੱਚ। ਨਹੀਂ, ਤੁਸੀਂ ਚਾਹੁੰਦੇ ਕੀ ਹੋ? ਹੁਣ ਤੁਹਾਡਾ ਅਸਲ ਮੁੱਦਾ ਕੀ ਆ ਜਿਸ ਵਿਸ਼ੇ ਤੇ ਤੁਸੀਂ ਸਰਕਾਰ ਤੱਕ ਗੱਲ ਰੱਖਣਾ ਚਾਹੁੰਦੇ ਹੋ? ਕਿ ਇਹਨੂੰ ਅੰਡਰ ਲੈ ਲੈਣਾ, ਡਿਪਾਰਟਮੈਂਟ ਦੇ ਅੰਡਰ ਜੌਬ ਕਰ ਦੇਣੀ, ਇਹੀ ਵਿਸ਼ਾ? ਦੇਖੋ ਵਿਸ਼ਾਲ ਜੀ, ਤੇ ਅਸੀਂ ਇਹੀ ਸਾਡਾ ਏਮ ਆ ਜੀ। ਅਸੀਂ ਆਪਦੇ ਸਾਥੀਆਂ ਜਿਨ੍ਹਾਂ ਨੇ ਉਹਦਾ ਜੀਵਨ ਦੇਤਾ ਨਾ ਜੀ ਮਹਿਕਮੇ ਨੂੰ, ਉਹ ਡਿਜ਼ਰਵ ਕਰਦੇ ਆ, ਉਹਨਾਂ ਦੀ ਰੋਟੀ ਰੋਜੀ ਜਿਹੜੀ ਆ ਸਿਕਿਉਰ ਹੋਣੀ ਚਾਹੀਦੀ ਆ। ਮੁਲਾਜ਼ਮ ਪੱਕਾ ਹੋਣਾ ਡਿਜ਼ਰਵ ਕਰਦਾ ਹੈ ਜੀ। ਜੇ ਇਹ ਨਹੀਂ ਆਪਾਂ ਕੋਈ ਧੱਕਾ ਨਹੀਂ ਕਰ ਰਹੇ, ਉਹ ਮੁਲਾਜ਼ਮ ਦਾ ਹੱਕ ਬਣ ਜਾਂਦਾ। ਹੁਣ ਉਹ ਮੰਗਾਂ ਨਹੀਂ ਰਹਿ ਗਈਆਂ ਗੀਆਂ। ਜੇ ਆਪਾਂ ਗੱਲ ਕਰੀਏ ਵੀ ਮੁਲਾਜ਼ਮ ਦੀ ਮੰਗ ਆ, ਇਹ ਮੰਗ ਨਹੀਂ, ਉਹਦਾ ਹੱਕ ਬਣ ਚੁੱਕਿਆ ਜੀ। 8 ਸਾਲ ਤੋਂ ਉਹ ਨਿਮਾਣੇ ਵੇਤਨ ਤੇ ਇੱਕ ਮੁਲਾਜ਼ਮ ਕੰਮ ਕਰਕੇ ਉਹ ਅਦਾਰੇ ਨੂੰ ਚਲਾ ਰਿਹਾ, ਤੇ ਉਹ ਹੁਣ ਉਸ ਅਦਾਰੇ ਦੀ ਰਿਸਪੌਂਸਿਬਿਲਟੀ ਆ ਕਿ ਮੁਲਾਜ਼ਮ ਨੂੰ ਚਲਾਉਣਾ ਜੀ ਹੁਣ। ਤੇ ਇਹਦੇ ਸੰਬੰਧ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਵੀ ਇਹ ਅਸੀਂ ਕੋਈ ਮੰਗਣ ਨਹੀਂ ਆਏਗੇ, ਇਹ ਹੱਕ ਨੇ ਸਾਡੇ। ਤੇ ਪਰ ਸਾਨੂੰ ਮਿਲ ਕੀ ਰਿਹਾ ਉਹਦੇ ਬਦਲੇ ਜੀ? ਸਾਡੇ ਮੁਲਾਜ਼ਮਾਂ ਨੂੰ ਕੀ ਮਿਲ ਰਿਹਾ? ਸਾਡੇ ਮੁਲਾਜ਼ਮ ਕੱਢੇ ਜਾ ਰਹੇ ਆ। ਸਾਡੇ ਪਟਿਆਲਿਓਂ, ਮੈਂ ਪੰਜਾਬ ਮੰਡੀ ਬੋਰਡ ਦੀ ਗੱਲ ਕਰਾਂ ਤਾਂ ਉੱਥੇ ਸਾਡੇ ਮੁਲਾਜ਼ਮ ਕੱਢੇ ਗਏ ਤੇ ਕੋਰਟ ਦੇ ਰਾਹੀਂ ਉਹਨਾਂ ਨੇ ਰਿਟ ਪਾ ਕੇ ਦੁਬਾਰਾ ਆਏ ਆ ਜੀ ਮਹਿਕਮੇ ਦੇ ਵਿੱਚ। ਇਹੋ ਜਿਹੀਆਂ ਨੀਤੀਆਂ ਆ ਰਹੀਆਂ ਜੀ। ਕਾਫੀ ਹੋਰ ਡਿਪਾਰਟਮੈਂਟ, ਟਰਾਂਸਪੋਰਟ ਡਿਪਾਰਟਮੈਂਟ 'ਚ ਬਹੁਤ ਬੰਦੇ ਕੱਢੇ ਗਏ ਆ ਸਾਡੇ। ਤੇ ਆਹ ਹੁਣ ਜਦੋਂ ਚੀਜ਼ਾਂ ਸਾਹਮਣੇ ਆਈਆਂ ਤਾਂ ਨਿਰਾਸ਼ਾ ਬਹੁਤ ਵੱਡੀ ਸਾਡੇ ਹੱਥ ਮਤਲਬ ਆਈ ਹੈ। ਮੁਲਾਜ਼ਮਾਂ ਦਾ ਇਹਨਾਂ ਨੇ ਸਾਥ ਦੇਣਾ ਸੀ ਤੇ ਕਿੱਥੇ ਪਟਿਆਲੇ ਦੇ ਵਿੱਚ ਇਹਨਾਂ ਨੇ ਮੁਲਾਜ਼ਮ ਕੱਢੇ ਨੇ ਜੀ ਆਊਟਸੋਰਸ ਤੇ, ਜਿਹੜੇ 5-5 6-6 ਸਾਲਾਂ ਤੋਂ ਕੰਮ ਕਰ ਰਹੇ ਸੀ। ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ, ਜਾਂ ਸਰਕਾਰ ਹੈ ਜਿਹੜੀ, ਸਰਕਾਰ ਨੂੰ ਕਿਸ ਤਰ੍ਹਾਂ ਦੀ ਤੁਸੀਂ ਗੱਲ ਆ ਉਹਨਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਹੋ? ਦੇਖੋ ਅਸੀਂ ਜਦੋਂ ਵੀ ਸਮਾਂ ਮੰਗਿਆ ਤੇ ਅਸੀਂ ਮਿਲਣਾ ਚਾਹੇ ਤੇ ਕੋਈ ਕਹਿੰਦਾ ਜੀ ਗੁਜਰਾਤ ਬੈਠੇ ਨੇ। ਅਸੀਂ ਜਿੰਨਾ ਤੱਕ ਵੀ ਪਹੁੰਚ ਕੀਤੀ ਹੈ ਮੰਤਰੀਆਂ ਤੱਕ, ਹਜੇ ਤੱਕ ਸਾਰੇ ਗੁਜਰਾਤ ਬੈਠੇ ਨੇ, ਆਪਦੀਆਂ ਡਿਊਟੀਆਂ ਉੱਧਰ ਨਿਭਾ ਰਹੇ ਨੇ। ਅਸੀਂ ਉੱਥੇ ਗੁਜਰਾਤ ਚੱਲੀਏ, ਹਜੇ ਤੱਕ ਉਹਨਾਂ ਕੋਲ ਸਾਨੂੰ ਸਮਾਂ ਨਹੀਂ ਮਿਲਿਆ। ਪਰ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਰਹੇ ਹਾਂ ਜੀ, ਸਾਡਾ ਹਫਤੇ ਦੇ ਵਿੱਚ ਕੋਈ ਨਾ ਕੋਈ ਸਾਡਾ ਇੱਕ ਨੀਤੀ ਬਣਾਈ ਜਾਵੇ। ਨਹੀਂ ਤਾਂ ਆਉਣ ਵਾਲੇ ਪਹਿਲੇ ਹਫਤੇ ਦੇ ਵਿੱਚ ਅਸੀਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਧੂਰੀ ਤੋਂ ਜਿੱਤੇ ਸੀਗੇ ਜੀ, ਅਸੀਂ ਆਪ ਦਾ ਇੱਕ ਮੋਰਚਾ ਉੱਥੇ ਵੱਡਾ ਲੈ ਕੇ ਉਹਨਾਂ ਦੇ ਦਫ਼ਤਰ ਮੂਹਰੇ ਅਸੀਂ ਖੜੇ ਹੋਵਾਂਗੇ, ਰੋਸ ਪ੍ਰਦਰਸ਼ਨ ਕਰਾਂਗੇ ਜੀ ਪਹਿਲੇ ਹਫਤੇ। ਅਸੀਂ ਤਾਂ ਜੀ ਆਪਣੇ ਹੱਕ ਲੈ ਕੇ ਹਟਣਾ ਜੀ। ਸਾਡਾ ਜੀਵਨ ਆ ਜਿਹੜਾ, ਸਾਡੇ ਤੇ ਭਰੋਸਾ ਕੀਤਾ ਸਾਡੇ ਸਾਥੀਆਂ ਨੇ, ਤੇ ਅਸੀਂ ਉਹ ਭਰੋਸੇ ਦੇ ਬਾਬਤ ਅਸੀਂ ਇਹਨਾਂ ਨੇ ਭਗਵੰਤ ਮਾਨ ਜੀ ਨੇ ਆਪਣਾ ਕੇਸਰੀ ਰੰਗ ਸਿਰਜਿਆ ਹੋਇਆ ਜੀ ਸਿਰ ਤੇ, ਭਗਤ ਸਿੰਘ ਜੀ ਨੂੰ ਯਾਦ ਕਰਦੇ ਨੇ ਹਮੇਸ਼ਾ। ਤੇ ਪਰ ਉਹ ਜੀਵਨ ਜਿਉਣਾ ਬਹੁਤ ਔਖਾ ਹੁੰਦਾ ਜੀ। ਸਾਡੇ ਸਿਰ ਵੀ ਉਹੀ ਜ਼ਿੰਮੇਵਾਰੀ ਆ, ਸਾਡੇ ਤੇ ਸਾਡੇ ਸਾਥੀਆਂ ਨੂੰ ਭਰੋਸਾ। ਅਸੀਂ ਆਪਦੇ ਸਾਥੀਆਂ ਦੇ ਬਾਬਤ ਅਸੀਂ ਆਪਦੇ ਸੰਘਰਸ਼ ਆ ਜਿਹੜੇ ਉਹ ਇਸ ਲੈਵਲ ਤੇ ਅਸੀਂ ਲੜਨੇ ਨੇ ਕਿ ਇਹ ਸਰਕਾਰ ਜੋ ਸੋਚ ਰਹੀ ਆ ਵੀ 1-2 ਦਿਨ ਦੇ ਮੁਜ਼ਾਹਰੇ, ਠੀਕ ਹੈ, ਉਦੋਂ ਬਾਅਦ ਲਾਲਾ ਹੋ ਗਈ, ਇਹ ਘਰੋਂ ਘਰੀ, ਇਹ ਕੰਮ ਨਹੀਂ ਹੋਏਗਾ। ਜਦੋਂ ਸਾਡਾ ਸੰਘਰਸ਼ ਸ਼ੁਰੂ ਹੋਊਗਾ ਨਾ, ਉਹ ਪ੍ਰਾਪਤੀ ਤੋਂ ਬਾਅਦ ਹੀ ਸੰਪੂਰਨ ਕਰਿਆ ਜਾਏਗਾ। ਇਸੇ ਕਰਕੇ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ, ਸਾਡੀ ਜਿਹੜੀ ਆਰਗੇਨਾਈਜ਼ ਕਰ ਰਹੇ ਆ ਇਸ ਸਿਸਟਮ ਨੂੰ, ਇਸ ਤਰੀਕੇ ਨਾਲ ਕਰ ਰਹੇ ਆ ਵੀ ਇਹ ਜਿਹੜਾ ਕਦਮ ਅੱਗੇ ਵਧ ਗਿਆ ਇਹ ਪਿੱਛੇ ਨਹੀਂ ਮੁੜਿਆ ਜਾਏਗਾ। ਸੋ ਇਹ ਸਨ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਆਗੂ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਸਰਕਾਰ ਹਜੇ ਵੀ ਇਹਨਾਂ ਦੇ ਪ੍ਰਤੀ ਸੁਹਿਰਦ ਨਾ ਹੋਈ, ਕੋਈ ਵਧੀਆ ਨੀਤੀ ਇਹਨਾਂ ਦੀ ਸੈਟਲਮੈਂਟ ਵਾਸਤੇ ਨਾ ਲੈ ਕੇ ਆਈ, ਤਾਂ ਇਹਨਾਂ ਵੱਲੋਂ ਸੰਘਰਸ਼ ਦਾ ਰਾਹ ਫੜਿਆ ਜਾਵੇਗਾ।
ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਜਿਹੜੀਆਂ ਗੱਲਾਂ ਇਲੈਕਸ਼ਨ ਤੋਂ ਪਹਿਲਾਂ ਕਈਆਂ ਗਈਆਂ ਸਨ, ਉਹਨਾਂ ਗੱਲਾਂ ਦੇ ਉੱਪਰ ਅਗਰ ਪੂਰ ਨਾ ਚੜਾਇਆ ਗਿਆ ਤਾਂ ਸੰਘਰਸ਼ ਹੈ ਉਹ ਸ਼ੁਰੂ ਕੀਤਾ ਜਾਊਗਾ। ਧੰਨਵਾਦ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ। ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ, ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੁਰਕਬਾਲ ਸਿੰਘ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਉਂਦੀ ਆ, ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ, ਪਰ ਉਹ ਵਾਅਦੇ ਕਿੰਨੇ ਕੁ ਵਫਾ ਹੋਏ ਇਹ ਤੁਸੀਂ ਵੀ ਜਾਣਦੇ ਹੋ ਤੇ ਪੰਜਾਬ ਦਾ ਨੌਜਵਾਨ ਵੀ ਜਾਣਦਾ। ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਬਾਹਰ ਜਾ ਰਿਹਾ ਤੇ ਬਾਹਰ ਜਾਣ ਦਾ ਕਾਰਨ ਹੈ ਬੇਰੁਜ਼ਗਾਰੀ। ਪੰਜਾਬ ਦਾ ਨੌਜਵਾਨ ਇੱਕ ਵਾਰ ਫੇਰ ਪਰਤੂਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਫੇਰ ਵਾਸ ਕਰੂਗਾ। ਵਿਦੇਸ਼ਾਂ ਤੋਂ ਲੋਕ ਨੌਕਰੀ ਕਰਨ ਇੱਥੇ ਆਇਆ ਕਰਨਗੇ। ਇਸ ਤਰ੍ਹਾਂ ਦੇ ਕਿੱਸੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਭਗਵੰਤ ਮਾਨ ਹੋਰਾਂ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਈਆਂ ਗਈਆਂ। ਪਰ ਦੂਜੇ ਪਾਸੇ ਦੂਜਾ ਪੱਖ ਕੀ ਕਹਿੰਦਾ? ਦੂਜਾ ਪੱਖ ਹੈ ਕਿ ਪੰਜਾਬ ਦੇ ਵਿੱਚ ਆਊਟਸੋਰਸ ਮੁਲਾਜ਼ਮ ਤੇ ਕੰਟਰੈਕਟ ਮੁਲਾਜ਼ਮ ਦੀ ਜਿਹੜੀ ਲੁੱਟ ਹੋ ਰਹੀ ਆ, ਉਸ ਨੂੰ ਲੁੱਟ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਸਰਗਰਮ। ਪੰਜਾਬ ਦਾ ਨੌਜਵਾਨ ਇਸ ਬਾਰੇ ਕੀ ਕਹਿੰਦਾ? ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਜਿਹੜੇ ਕਿ ਆਊਟਸੋਰਸ ਯੂਨੀਅਨ ਦੀ ਅਗਵਾਈ ਕਰਦੇ ਆ, ਵਿਸ਼ਾਲ ਮੌਂਗਾ ਅਤੇ ਜਤਿੰਦਰ ਸਿੰਘ। ਇਹਨਾਂ ਦਾ ਸਵਾਗਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਧੰਨਵਾਦ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਗੁਰਕਪਾਲ ਜੀ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ। ਅਸੀਂ ਆਪਾਂ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਹੈ ਨਾ, ਸਰਕਾਰ ਹੋਂਦ ਵਿੱਚ ਆਉਂਦੀ ਆ। ਸਰਕਾਰਾਂ ਪਹਿਲਾਂ ਵੀ ਆਈਆਂ, ਕਾਂਗਰਸ ਰਹੀ ਆ, ਅਕਾਲੀ ਰਹੇ ਆ, ਵਾਅਦੇ ਉਹਨਾਂ ਨੇ ਵੀ ਕੀਤੇ ਸੀ, ਵਾਅਦੇ ਉਦੋਂ ਵੀ ਨਹੀਂ ਵਫਾ ਹੋਏ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਅੱਜ ਦੀ ਜੇ ਗੱਲ ਕਰੀਏ ਸਮੇਂ ਦੀ, ਅੱਜ ਦੇ ਸਮੇਂ ਦੇ ਵਿੱਚ ਸਰਕਾਰ ਦੀ ਜੋ ਪ੍ਰੈਜ਼ੈਂਟ ਸਥਿਤੀ ਆ ਉਹਨੂੰ ਮੁੱਖ ਰੱਖ ਕੇ ਹੀ ਆਪਾਂ ਸਟੇਟਮੈਂਟ ਦਿੰਨੇ ਆ। ਫਿਲਹਾਲ ਸਰਕਾਰ ਨੇ ਜੋ ਲੋਕਾਂ ਨੇ ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਹੀਨਿਆਂ ਦੇ ਵਿੱਚ ਦੇਵਾਂਗਾ ਜੀ। ਕਿਉਂਕਿ ਬਿਲਕੁਲ ਹੀ ਨਿਰਾਸ਼ਾ ਪੱਲੇ ਪਾਈ ਹੈ ਜੀ, ਖਾਸ ਤੌਰ ਤੇ ਕੱਚੇ ਕਰਮਚਾਰੀਆਂ ਦੇ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਹੇ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ, ਪਰ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਨਿਰਾਸ਼ਾ ਉਹਨਾਂ ਦੇ ਪੱਲੇ ਲਾਈ ਆ ਤੇ ਬਹੁਤ ਮਾਯੂਸੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ। ਕਰਮਚਾਰੀ ਆ ਜਿਹੜੇ ਖਾਸ ਤੌਰ ਤੇ ਸਾਡੇ ਆਊਟਸੋਰਸ ਕਰਮਚਾਰੀ ਆ, ਉਹਨਾਂ ਨੂੰ ਤਾਂ ਇਹਨਾਂ ਨੇ ਜਮਾਂ ਹੀ ਕਹਿ ਲਓ ਵੀ ਇੱਕ ਸਟੇਟਮੈਂਟ ਹੀ ਦਿੱਤੀ ਆ ਵੀ ਤੁਹਾਡੇ ਸੰਬੰਧ 'ਚ ਕੋਈ ਪਾਲਿਸੀ ਨਾ ਬਣ ਸਕਦੀ ਆ ਤੇ ਨਾ ਅਸੀਂ ਬਣਾਉਣ ਦੇ ਇੱਛਕ ਆ ਜੀ। ਨਹੀਂ, ਇੱਕ ਹੋਰ ਵੀ ਜਿਹੜਾ ਸਟੇਟਮੈਂਟ ਤਾਂ ਇੱਕ ਹੋਰ ਵੀ ਆਈ ਆ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਠੇਕੇਦਾਰ ਆ, ਠੇਕੇਦਾਰਾਂ ਨੂੰ ਕੱਢ ਕੇ ਸਿੱਧੇ ਤੌਰ ਤੇ ਉਹਨਾਂ ਦੇ ਕੰਟਰੈਕਟ ਦਿੱਤੇ ਜਾਣਗੇ ਜਾਂ ਡਿਪਾਰਟਮੈਂਟਸ ਨੂੰ ਜਿਹੜੇ ਕੰਟਰੈਕਟ ਦਿੱਤੇ ਜਾਣਗੇ, ਠੇਕੇਦਾਰਾਂ ਨੂੰ ਪਾਸੇ ਕੀਤਾ ਜਾਊਗਾ। ਕੀ ਉੱਦਾਂ ਦੀ ਕੋਈ ਪਾਲਿਸੀ ਆ ਰਹੀ ਹੈ? ਹਾਲੇ ਤੱਕ ਤਾਂ ਮੈਂ ਸੁਣੀ ਨਹੀਂ ਜੀ ਇਹੋ ਜੀ ਕੋਈ ਪਾਲਿਸੀ ਆ ਰਹੀ ਹੈ ਜੀ। ਇਹ ਸਰਕਾਰਾਂ ਹਜੇ ਬਿਲਕੁਲ ਕੰਮੀਆਂ ਹੀ ਨੇ ਜੀ। ਅਸੀਂ ਜਿਵੇਂ ਜਤਿੰਦਰ ਜੀ ਨੇ ਕਿਹਾ ਵੀ -2 ਦੇਵਾਂਗੇ, ਉਹੀ ਗੱਲ ਹੈ ਜੀ। ਹਜੇ ਤੱਕ ਕੋਈ ਪਾਲਿਸੀ ਨਹੀਂ ਹੈ ਨਾ, ਆਊਟਸੋਰਸ ਬਾਰੇ ਕੋਈ ਨੀਤੀ ਇਹਨਾਂ ਨੇ ਸੋਚੀ ਨਹੀਂ ਹਜੇ ਤੱਕ ਸਰਕਾਰ ਨੇ ਜੀ। ਗੱਲ ਤਾਂ ਇਹ ਹੈ ਨਾ ਕਿ ਜਦੋਂ ਮਾਨ ਸਾਹਿਬ ਹੋਰੀ ਇਹ ਬਿਆਨ ਦਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਲਗਾਤਾਰ ਜਾ ਰਿਹਾ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਸਤੇ, ਪੜ੍ਹਾਈ ਵਾਸਤੇ ਨੌਜਵਾਨ, ਪੰਜਾਬ ਦੀ ਕਰੀਮ ਬਾਹਰ ਜਾ ਰਹੀ ਆ, ਉਹਨਾਂ ਨੂੰ ਰੋਕਿਆ ਜਾਊਗਾ। ਜੇਕਰ ਇਸੇ ਤਰ੍ਹਾਂ ਦੀਆਂ ਨੀਤੀਆਂ ਰਹੀਆਂ, ਜਿਹੜੇ ਨੌਜਵਾਨ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲੂਗਾ, ਉਹਨਾਂ ਨੂੰ ਪੂਰੇ ਤਨਖਾਹ ਨਹੀਂ ਮਿਲਣਗੇ, ਮਾਣ ਭੱਤੇ ਨਹੀਂ ਮਿਲਣਗੇ, ਤਾਂ ਫਿਰ ਨੌਜਵਾਨ ਖੜੂਗਾ ਕਿਵੇਂ? ਸਭ ਤੋਂ ਵੱਡੀ ਆਪਾਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇੱਕ ਬੱਚੇ ਦਾ ਸੰਘਰਸ਼ ਜਦੋਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਲਾਉਣੇ ਆ ਉਦੋਂ ਸ਼ੁਰੂ ਹੋ ਜਾਂਦਾ। ਉਹ ਬੰਦਾ ਸੰਘਰਸ਼ ਇਸ ਉਮੀਦ ਨਾਲ ਕਰਦਾ ਵੀ ਇੱਕ ਦਿਨ ਉਹਦੀ ਜਿਹੜੀ ਵਿੱਦਿਅਕ ਯੋਗਤਾ ਉਹਨੂੰ ਕੁਝ ਦੇਊਗੀ। ਆਪਾਂ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਜਿਹਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ
ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। ਇਹ ਗਵਰਨਮੈਂਟ ਆ ਜਿਹੜੀ ਇਹ ਇੱਥੋਂ ਦੀ ਫੈਡਰਲ ਸਿਸਟਮ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਾਂ ਸਟੇਟ ਦਾ ਇਹ ਮਾੜਾ। ਤਾਂ ਹੁਣ ਪੰਜਾਬ ਦੇ ਲੋਕ ਅੱਜ ਵੀ ਕੁਆਲੀਫਾਈਡ ਨੇ, ਸਾਡੇ ਜਿੰਨੇ ਮੁਲਾਜ਼ਮ ਨੇ ਜੀ ਯੋਗਤਾ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਹਿ ਲਓ ਵੀ ਇੰਨੇ ਕੁ ਨਿਪੁੰਨ ਤੇ ਇੰਨੇ ਕੁ ਆਪਦੇ ਅਧਾਰਿਆਂ ਨੂੰ ਲੈ ਕੇ ਚਿੰਤਤ ਨੇ ਵੀ ਉਹ ਆਪਦੇ ਅਧਾਰੇ ਬਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਨੇ ਜੀ। ਜੋ ਇੱਕ ਦਫ਼ਤਰ ਦੀ ਟਾਈਮਿੰਗ ਹੁੰਦੀ 9 ਤੋਂ 5 ਵਿਸ਼ਾਲ ਜੀ ਹੁੰਦੀ ਆ, ਤਾਂ ਉਸ ਤੋਂ ਬਾਅਦ ਵੀ ਉੱਥੇ ਹੀ ਪੈ ਜਾਂਦੇ ਨੇ, ਉੱਥੇ ਹੀ ਕੰਮ ਕਰਦੇ ਨੇ। ਪਰ ਉਹਨਾਂ ਨੂੰ ਕਹਿ ਲਓ ਵੀ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦਾ ਇੱਕ ਚੰਗੀ ਸੋਚ ਦਾ ਸਟੇਟ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਜਿਹਦੀ ਸੋਚ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਜਾਣਾ, ਇੱਕ ਬੰਦੇ ਦੀ ਉਹਨੂੰ ਕਿਹਾ ਜਾਂਦਾ ਵੀ ਤੂੰ ਬੱਚਿਆਂ ਨੂੰ ਛੱਡ, ਤੇਰੀ ਰੋਟੀ ਅਸੀਂ ਖੋ ਕੇ ਤੇ ਤੈਨੂੰ ਮਾਰ ਦੇਣਾ, ਕਿਉਂਕਿ ਤੇਰੀ ਸੋਚ ਨਾਲ ਪੰਜਾਬ ਨੇ ਜਾਗ ਜਾਣਾ। ਤੇ ਜੇ ਪੰਜਾਬ ਜਾਗ ਗਿਆ ਤਾਂ ਕਹਿ ਲਓ ਵੀ ਫਿਰ ਸਾਡੀਆਂ ਰੋਟੀਆਂ ਨਹੀਂ ਸੇਕੀਆਂ ਜਾਣੀਆਂ, ਕਿਉਂਕਿ ਡਾਇਲੌਗਬਾਜ਼ੀ ਆ ਜੀ ਬਹੁਤ ਵੱਡੀ ਪੰਜਾਬ ਦੇ ਵਿੱਚ। ਡਾਇਲੌਗਬਾਜ਼ੀ ਦਾ ਦੌਰ ਆ ਜੀ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ ਜੀ ਦਿਮਾਗ ਨੂੰ ਵਿਸ਼ਾਲ ਜੀ। ਬਿਲਕੁਲ ਆ ਜਾਂਦਾ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ। ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸੁਟੇਬਲ ਨਹੀਂ ਹੈ। ਬਿਲਕੁਲ ਇੱਕ ਸੀਐਮ ਲੈਵਲ ਦਾ ਬੰਦਾ ਜੀ ਇਹ ਸਟੇਟਮੈਂਟ ਦੇ ਰਿਹਾ ਤੇ ਆਪਾਂ ਉਸ ਨੂੰ ਚੁਣਿਆ ਹੋਇਆ ਤੇ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਇਹ ਡਾਇਲੌਗ ਸੁਣ ਕੇ ਮੈਨੂੰ ਦੱਸੋ ਕਿਹੜਾ ਬੰਦਾ ਜਿਹਦੇ ਮੂੰਹ ਤੇ ਹਾਸਾ ਨਹੀਂ ਆਇਆ? ਅਨਪੜ੍ਹ ਬੰਦਾ ਜਿਹੜਾ ਕਦੇ ਸਕੂਲ ਦੇ ਵਿੱਚ ਵੀ ਨਹੀਂ ਗਿਆ ਉਹ ਵੀ ਹੱਸਿਆ ਹੈਗਾ ਇਸ ਡਾਇਲੌਗ ਦੇ ਉੱਤੇ। 4 ਗੁਣਾ ਜਦੋਂ ਦੀ ਸਰਕਾਰ ਆਈ ਹੈ ਨੇ ਜੀ, 4 ਗੁਣਾ ਬੱਚੇ ਬਾਹਰ ਜਾ ਰਹੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ। ਮੈਂ ਗੱਲ ਕਰਦਾ ਕਿ ਪੰਜਾਬ ਨੂੰ ਕਿਤੇ ਗੋਰੇ ਇੱਥੇ ਆਣਗੇ, ਬੱਚੇ ਸਗੋਂ 4 ਗੁਣਾ ਪੰਜਾਬ ਦਾ ਜਿਹੜਾ ਯੂਥ ਹੈ ਸਾਰਾ 4 ਗੁਣਾ ਬਾਹਰ ਹੈ ਤੇਜ਼ੀ ਨਾਲ ਜਦੋਂ ਦੀ ਸਰਕਾਰ ਆਈ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਇੱਕ ਮਿੰਟ ਬਾਅਦ ਉੱਥੇ ਪੰਜਾਬ ਦੀ ਐਡ ਆਉਂਦੀ ਹੈ ਕਿ ਮੁਲਾਜ਼ਮ ਅਸੀਂ ਪੱਕਾ ਕਰਤਾ, ਉੱਥੇ 36000 ਮੁਲਾਜ਼ਮ ਇਹ ਕਰਤਾ। ਮੈਨੂੰ ਪੰਜਾਬ 'ਚ ਇੱਕ ਬੰਦਾ ਵੀ ਦਿਖਾ ਦਿਓ ਜਿਹੜਾ ਖੜਾ ਹੋ ਕੇ ਕਹਿ ਦੇ ਵੀ ਅਸੀਂ ਪੱਕੇ ਹੋ ਚੁੱਕੇ ਹਾਂ। ਗੁਜਰਾਤ 'ਚ ਇਹਨਾਂ ਨੇ ਝੂਠ ਦਾ ਇੱਕ ਫਰੇਮ ਬਣਾ ਕੇ ਉੱਥੇ ਪੇਸ਼ ਕਰ ਰਹੇ ਨੇ। ਮੈਂ ਤਾਂ ਤੇ ਤੁਹਾਡੇ ਚੈਨਲ ਦੇ ਰਾਹੀਂ ਕਹੂੰ ਗੁਜਰਾਤ ਵੱਲ ਭਾਈਓ, ਇਹਨਾਂ ਦੇ ਕਿਤੇ ਆ ਨਾ ਜਾਣਾ ਤੁਸੀਂ। ਅਸੀਂ ਪੰਜਾਬ ਵਾਲੇ ਇਹਨਾਂ ਨੂੰ ਪਛਤਾ ਰਹੇ ਹਾਂ ਲਿਆ ਕੇ ਅੱਜ ਦੀ ਡੇਟ ਦੇ ਵਿੱਚ ਜੀ। ਤੇ ਤੁਸੀਂ ਵੀ ਧਿਆਨ ਰੱਖੋ, ਇਹ ਬਹੁਤ ਝੂਠ ਦਾ ਫਰੇਮ ਬਣਾ ਕੇ ਇਹ ਝੂਠ ਵੇਚੀ ਜਾਂਦੇ ਨੇ ਜੀ। ਜੇ ਨੌਜਵਾਨਾਂ ਦੇ ਆਪਾਂ ਜਦੋਂ ਭਵਿੱਖ ਦੀ ਗੱਲ ਕਰਦੇ ਆ ਨਾ ਜੀ, ਸਾਰਿਆਂ ਨਾਲੋਂ ਵੱਡਾ ਤੁਸੀਂ ਅੱਜ ਮੈਂ ਕੱਲ ਟੀਵੀ ਤੇ ਇੱਕ ਵੇਖ ਰਿਹਾ ਸੀ ਨਿਊਜ਼, ਹਥਿਆਰਾਂ ਦੇ ਪਾਬੰਦੀ ਦੇ ਸੰਬੰਧ ਦੇ ਵਿੱਚ ਸੀ, ਤੇ ਇੱਕ ਛੋਟੇ ਬੱਚੇ ਦੇ ਉੱਤੇ ਉਹਦੀ ਕੋਈ ਸੋਸ਼ਲ ਮੀਡੀਆ ਤੇ ਹੋਣੀ ਹੈ ਜੀ ਪਾਈ ਹੋਈ ਆਪਣੀ ਪੋਸਟ, ਉਹਦੇ ਤੇ FIR ਦਰਜ ਕਰੀ ਗਈ ਹੈ। ਜਦੋਂ ਮੀਡੀਆ ਦੀ ਹੁਣ ਆਪਾਂ ਸੋਸ਼ਲ ਮੀਡੀਆ ਦੀ ਤਾਕਤ ਆ ਜਿਹੜੀ ਬਹੁਤ ਵੱਡੀ ਆ, ਜਦੋਂ ਇਹਦੇ ਕਿਉਂਕਿ ਬਾਕੀ ਮੀਡੀਆ ਵਿਕਾਊ ਹੋ ਚੁੱਕਿਆ ਜੀ, ਸੋਸ਼ਲ ਮੀਡੀਆ ਤੇ ਜਿਹੜੇ ਚੈਨਲ ਆ ਇਹ ਹਜੇ ਜਾਗਰੂਕ ਨੇ ਜੀ, ਗੱਲਾਂ ਕਰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀਆਂ ਜਿਵੇਂ। ਤੇ ਉਹ ਜਦੋਂ ਸੋਸ਼ਲ ਮੀਡੀਆ ਨੇ ਚੀਜ਼ ਹਾਈਲਾਈਟ ਕੀਤੀ ਤਾਂ ਡਿਪਟੀ ਨੇ ਮਾਫੀ ਮੰਗੀ, ਪਰ ਉਹ ਹੁਣ ਬੱਚੇ ਦੇ ਮਾਪਿਓ ਆਪਦੇ ਬੱਚੇ ਨੂੰ ਪੰਜਾਬ ਦੇ ਵਿੱਚ ਨਹੀਂ ਜੀ ਰੱਖਣਗੇ, ਕਿਉਂਕਿ ਉਹ ਝਟਕਾ ਉਹਨਾਂ ਨੂੰ ਲਾ ਦਿੱਤਾ ਗਿਆ ਜੀ ਪਹਿਲਾਂ ਹੀ। ਇਹ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਚਾਹੁੰਦੀਆਂ ਇੱਥੇ ਲੋਕ ਆ ਜਿਹੜੇ ਬਸ ਇਕੱਲੇ ਹੱਥਾਂ ਪੈਰਾਂ ਵਾਲੇ ਰਹਿ ਜਾਣ, ਦਿਮਾਗ ਵਾਲਾ ਤਾਂ ਕੋਈ ਰਵੇ ਨਾ, ਤੇ ਜਿਨ੍ਹਾਂ ਨੂੰ ਅਸੀਂ ਆਪਦੇ ਮੁਤਾਬਕ ਵਰਤ ਸਕੀਏ। ਠੀਕ ਹੈ, ਪੰਜਾਬ ਦੀ ਗੱਲ ਕਰੀਏ ਹੱਸਦੇ ਖੇਡਦੇ ਪੰਜਾਬ ਦੀ, ਤਾਂ ਇੱਥੇ ਮੇਰੀ ਗੱਲ ਸੁਣੋ, ਆਪਣੇ ਕਾਮੇਡੀ ਫਿਲਮਾਂ 'ਚ ਹੀ ਹਾਸਾ ਰਿਹਾ ਹੈਗਾ, ਹੋਰ ਤਾਂ ਕਿਸੇ ਪਾਸੇ ਕੋਈ ਖੁਸ਼ੀ ਦੀ ਕੋਈ ਲਹਿਰ ਭਗਵੰਤ ਮਾਨ ਹੋਰੀ ਤਾਂ ਇਹ ਵੀ ਕਹਿੰਦੇ ਨੇ ਕਿ ਪੰਜਾਬ ਨੂੰ ਫੇਰ ਉਹੀ ਰੰਗਲਾ ਪੰਜਾਬ ਬਣਾਉਣਾ। ਉਹ ਕਹਿੰਦੇ ਵੀ ਮੇਰੇ ਵੱਲੋਂ ਕੋਸ਼ਿਸ਼ਾਂ ਜਾਰੀ ਨੇ ਤੇ ਮੈਂ ਪੂਰੇ ਜ਼ੋਰ ਨਾਲ ਦਮ ਨਾਲ ਲੱਗਿਆ ਹੋਇਆ ਕਿ ਜਲਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਕੀ ਤੁਹਾਨੂੰ ਤੁਹਾਡੇ ਮੁੱਖ ਮੰਤਰੀ ਦੇ ਉੱਪਰ ਵਿਸ਼ਵਾਸ ਨਹੀਂ ਹੈ? ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵਿਸ਼ਵਾਸ ਸੀਗਾ ਜੀ, ਤਾਂ ਹੀ ਆਪਾਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ। ਅਸੀਂ ਕੈਂਪੇਨ ਸ਼ੁਰੂ ਕਰਕੇ ਖੁਦ ਸਪੋਰਟ ਕੀਤੀ ਆ ਮੁਲਾਜ਼ਮਾਂ ਨੇ। ਭਗਵੰਤ ਮਾਨ ਨੂੰ ਸੀਐਮ ਬਣਨ ਲਈ ਕੇਜਰੀਵਾਲ ਤੱਕ ਅਪਰੋਚ ਕਰੀ ਆ ਵੀ ਸਾਨੂੰ ਸੀਐਮ ਦਾ ਚਿਹਰਾ ਭਗਵੰਤ ਮਾਨ ਚਾਹੀਦਾ, ਪਰ ਉਹ ਜਦੋਂ ਯੂਨੀਫਾਰਮ ਦੇ ਵਿੱਚ ਆਏ, ਜਦੋਂ ਇੱਕ ਪਾਰਟੀ ਦੀ ਉਹਦੇ 'ਚ ਆਏ, ਤਾਂ ਉਦੋਂ ਬਾਅਦ ਉਹ ਕਿਸੇ ਵੀ ਤਰ੍ਹਾਂ ਦੀ ਸਾਨੂੰ ਤਾਂ ਬੈਟਰਮੈਂਟ ਪੰਜਾਬ ਦੀ ਤਾਂ ਨਜ਼ਰ ਨਹੀਂ ਆਈ। ਉਹਨਾਂ ਦੀ ਮੇਰੇ ਹਿਸਾਬ ਨਾਲ ਖੁਦ ਦੀ ਜ਼ਰੂਰ ਹੋਈ ਹੈ, ਆਪਦੇ ਬਾਲ ਬੱਚਿਆਂ ਨਾਲ ਉਹਨਾਂ ਦਾ ਮੇਲ ਮਿਲਾਪ ਸ਼ੁਰੂ ਹੋਇਆ ਜੀ, ਵਿਆਹ ਕਰਾ ਲਿਆ। ਚਲੋ ਚੰਗੀ ਗੱਲ ਆ, ਚਲੋ ਕਿਸੇ ਵਿਅਕਤੀ ਦਾ ਆਪਾਂ ਨਹੀਂ ਚਾਹੁੰਦੇ, ਪਰਸਨਲ ਚੀਜ਼ਾਂ ਨੇ ਇਹ, ਪਰ ਇਹ ਪੰਜਾਬ ਦੇ ਲੋਕਾਂ ਦੇ ਬਾਰੇ ਵੀ ਸੋਚਣਾ ਉਹਨਾਂ ਲਈ ਪਹਿਲੀ ਲੋੜ ਸੀਗੀ ਉਹਨਾਂ ਦੀ, ਕਿਉਂਕਿ ਉਹਨਾਂ ਨੇ ਵਾਅਦੇ ਕੀਤੇ ਸੀਗੇ। ਦੇਖੋ ਜਦੋਂ ਪੋਲੀਟੀਕਲ ਕੈਰੀਅਰ ਕਿਸੇ ਵੀ ਬੰਦੇ ਦਾ ਵਿਸ਼ਾਲ ਜੀ ਸ਼ੁਰੂ ਹੁੰਦਾ ਤਾਂ ਉਹ ਨਹੀਂ ਸੋਚਦਾ ਹੁੰਦਾ ਵੀ ਉਹ ਸੀਐਮ ਲੈਵਲ ਤੱਕ ਵੀ ਜਾਏਗਾ। ਐਡੀ ਵੱਡੀ ਸਗਾਤ ਜੇ ਕਿਸੇ ਇਨਸਾਨ ਦੀ ਝੋਲੀ ਪਈ ਆ ਤੇ ਉਹ ਇਕੱਲੀ ਸਰ ਉਹ ਨਹੀਂ ਹੈਗੀ, ਪਾਵਰ ਨਹੀਂ ਹੈਗੀ, ਪਾਵਰ ਦੇ ਨਾਲ ਰਿਸਪੌਂਸਿਬਿਲਟੀ ਵੀ ਆਉਂਦੀ ਹੈ। ਉਹ ਰਿਸਪੌਂਸਿਬਿਲਟੀ ਨੂੰ ਹਜੇ ਪਾਸੇ ਰੱਖਿਆ ਹੋਇਆ 5 ਸਾਲ। ਰਿਸਪੌਂਸਿਬਿਲਟੀ ਕਿੱਦਾਂ ਦੀ ਰਿਸਪੌਂਸਿਬਿਲਟੀ ਚਾਹੁੰਦੇ ਹੋ ਤੁਸੀਂ? ਪੰਜਾਬ ਦੇ ਵਿੱਚ ਇੱਕ ਸਿਸਟਮ ਕੰਮ ਕਰ ਰਿਹਾ, ਪੰਜਾਬ ਦੇ ਵਿੱਚ ਐਡਮਿਨਿਸਟ੍ਰੇਟਿਵ ਇੱਕ ਢਾਂਚਾ ਬਣਿਆ ਹੋਇਆ, ਉਹ ਢਾਂਚਾ ਪੂਰੀ ਤਰ੍ਹਾਂ ਨਾਲ ਕੰਮ ਕਰ ਰਿਹਾ। ਕਿੱਦਾਂ ਦੀ ਤੁਸੀਂ ਰਿਸਪੌਂਸਿਬਿਲਟੀ ਦੀ ਗੱਲ ਕਰਦੇ? ਦੇਖੋ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕਰਪਸ਼ਨ ਜ਼ੀਰੋ ਕਰਾਂਗੇ, ਤੇ ਜਦੋਂ ਹੁਣ ਅਸੀਂ ਕਿਤੇ ਵੀ ਪ੍ਰੋਟੈਸਟ ਕਰਨਾ ਜਾਂ ਮੁਜ਼ਾਹਰਾ ਕਰਨਾ ਵਾ ਤਾਂ
ਸਰਕਾਰ ਦਾ ਕੰਮ ਆ ਸਾਨੂੰ ਸੁਣਵਾਈ ਕਰਨ, ਸਾਡੀਆਂ ਗੱਲਾਂ ਨੂੰ ਸੁਣਨ, ਸਾਡੀਆਂ ਮੁਸੀਬਤਾਂ ਨੂੰ ਸੁਣਨ, ਉਹਦਾ ਸਾਨੂੰ ਸੋਲੂਸ਼ਨ ਦੇਣ। ਕਰਪਸ਼ਨ ਦੇ ਬਹੁਤ ਸਾਰੇ ਪਰਚੇ ਦਰਜ ਹੋਏ ਆ। ਕਰਪਸ਼ਨ ਦੇ ਵਿੱਚ ਜੇ ਆਪਾਂ ਵਿਜੀਲੈਂਸ ਦੀ ਕਾਰਵਾਈਆਂ ਦੀ ਗੱਲ ਕਰੀਏ ਤਾਂ ਮੰਤਰੀਆਂ ਦੇ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਹੋਈਆਂ। ਮੰਤਰੀ ਅੰਦਰ ਵੀ ਜੇਲ੍ਹਾਂ ਦੇ ਵਿੱਚ ਵੀ ਸੁੱਟੇ ਗਏ ਆ। ਜੀ ਨਹੀਂ, ਉਹ ਦੇਖੋ ਜੀ, ਇੱਕ ਸੁਰਖੀਆਂ ਲੈਣ ਲਈ ਖਬਰਾਂ ਦੀਆਂ ਇਹ ਗੱਲਾਂ ਵੱਡੀਆਂ ਲੱਗਦੀਆਂ ਵੀ ਆਹ ਮੰਤਰੀ ਦਾ ਪਰਚਾ ਹੋ ਗਿਆ, ਜਦੋਂ ਕੋਰਟ ਦੇ ਵਿੱਚ ਉਹ ਚੀਜ਼ ਸਾਬਤ ਨਹੀਂ ਹੋ ਰਹੀ। ਠੀਕ ਹੈ, ਇੱਕ ਵਾਰੀ ਲੋਕਾਂ ਦੀ ਵਾਹਵਾ ਲੈਣ ਲਈ ਇਹ ਸਟੰਟ ਕਰੇ ਜਾਂਦੇ ਨੇ ਜੀ। ਸਿੰਗਲਾ ਜੀ ਦੀ ਜਿਹੜੇ ਇਹਨਾਂ ਦੇ ਸੀਗੇ, ਕੋਰਟ 'ਚ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਪੇਸ਼ ਕੀਤਾ ਗਿਆ ਜੀ ਇਹਨਾਂ ਤੋਂ। ਠੀਕ ਹੈ ਜੀ, ਇਹੋ ਜਿਹੇ ਜਿਹੜੇ ਸਟੰਟ ਇੱਕ ਪੜ੍ਹਿਆ ਲਿਖਿਆ ਵਰਗ ਉਹ ਤੋਂ ਜਾਣੂ ਹੁੰਦਾ। ਠੀਕ ਹੈ, ਦੂਜੇ ਬੰਦੇ ਤੇ ਇਹ ਚੀਜ਼ਾਂ ਦਾ ਬਹੁਤ ਵੱਡਾ ਅਸਰ ਪੈਂਦਾ ਵੀ ਆਹ ਕਰਤਾ ਜੀ, ਕਿਉਂਕਿ ਐਂਟੀ ਜਿਹੜੇ ਬੰਦੇ ਹੁੰਦੇ ਹਮੇਸ਼ਾ ਟਾਰਗੇਟ ਕਰਦੀਆਂ ਨੇ ਸਰਕਾਰਾਂ ਜਦੋਂ ਬਦਲ ਫੇਰ ਹੁੰਦਾ ਜੀ। ਠੀਕ ਹੈ, ਹੁਣ ਆਪਾਂ ਜੇ ਗੱਲ ਕਰੀਏ ਭਗਵੰਤ ਮਾਨ ਹੋਣਾ ਦੀ, ਤਾਂ ਇਹਨਾਂ ਨੇ ਜਦੋਂ ਦੇ ਇਹ ਪਾਵਰ ਦੇ ਵਿੱਚ ਆਏ ਆ, ਇਹਨਾਂ ਦਾ ਜੋਸ਼ ਮੈਨੂੰ ਤਾਂ ਲੱਗਦਾ ਵੀ ਉਹ ਜਿਹੜਾ ਆਪਾਂ ਦੇਖਦੇ ਸੀ ਰਿਹਾ ਹੀ ਕੋਈ ਨਹੀਂ। ਹੁਣ ਤਾਂ ਜੇ ਆਪਾਂ ਗੱਲ ਕਰੀਏ ਸੀਐਮ ਦੀ, ਸੀਐਮ ਦਾ ਉਹਦਾ ਜਿਹੜਾ ਹੁੰਦਾ ਜੀ, ਉਹਦੇ ਕੋਲੇ ਬਹੁਤ ਇੱਕ ਕਹਿ ਲਓ ਵੀ ਪਾਵਰਸ ਹੁੰਦੀਆਂ ਨੇ, ਉਹ ਕੰਟਰੋਲ ਕਰ ਸਕਦਾ ਜੀ ਆਪਣੇ ਸਾਰੇ, ਇੱਕ ਤਰ੍ਹਾਂ ਦਾ ਸਟੇਟ ਦਾ ਉਹ ਰਾਜਾ ਹੋ ਜਾਂਦਾ ਜੀ। ਤੇ ਪਰ ਭਗਵੰਤ ਮਾਨ ਹੋਣੇ ਹੀ ਪਹਿਲਾਂ ਤਾਂ ਬੜੇ ਲਾਈਵ ਵੀ ਹੁੰਦੇ ਰਹੇ ਸੋਸ਼ਲ ਮੀਡੀਆ ਤੇ, ਇਹਨਾਂ ਦਾ ਆਪਦਾ ਚੈਨਲ ਵੀ ਆ, ਉੱਤੇ ਪੋਸਟਾਂ ਸ਼ੇਅਰ ਕਰਦੇ ਨੇ। ਪਰ ਜਦੋਂ ਦੇ ਹੁਣ ਆਹ ਕਹਿ ਲਓ ਵੀ ਇਲੈਕਸ਼ਨਾਂ ਦਾ ਦੌਰ ਚੱਲਿਆ ਹੋਇਆ, ਗੁਜਰਾਤ ਤੇ ਹਿਮਾਚਲ 'ਚ, ਪੰਜਾਬ 'ਚ ਦਿਸੇ ਨਹੀਂ ਉਹ। ਸਾਨੂੰ ਤਾਂ ਦੱਸੋ ਸਾਡਾ ਸੀਐਮ ਕਿੱਥੇ ਆ? ਸਾਨੂੰ ਤਾਂ ਸਾਡਾ ਸੀਐਮ ਨਹੀਂ ਲੱਭ ਰਿਹਾ ਜੀ। ਸਾਨੂੰ ਰੋਕਿਆ ਜਾਂਦਾ ਜਦੋਂ ਅਸੀਂ ਧਰਨਾ ਕਿਤੇ ਮੁਜ਼ਾਹਰਾ ਕਰਨਾ ਹੋਵੇ, ਸਾਨੂੰ ਇਹਨਾਂ ਦੇ ਸੀਐਮ ਹਾਊਸ 'ਚੋਂ ਫੋਨ ਆਉਂਦੇ ਨੇ ਵੀ ਤੁਸੀਂ ਸਰਕਾਰ ਤੇ ਭਰੋਸਾ ਰੱਖੋ। ਠੀਕ ਹੈ, ਸਰਕਾਰ ਤੁਹਾਡੇ ਬਾਬਤ ਸੋਚ ਰਹੀ ਹੈ। ਤੇ ਪਰ ਜੇ ਸਾਡੇ ਬਾਬਤ ਸਰਕਾਰ ਸੋਚ ਰਹੀ ਹੈ ਤੇ ਸਾਨੂੰ ਪਤਾ ਤਾਂ ਹੋਵੇ ਨਾ ਸਾਡੇ ਬਾਰੇ ਸੋਚ ਰਹੀ ਹੈ। ਇਹੀ ਤਾਂ ਕਿਸਾਨਾਂ ਨੇ ਮੁੱਦਾ ਚੱਕਿਆ ਸੀ ਉਦੋਂ ਸੈਂਟਰ ਗਵਰਨਮੈਂਟ ਵੇਲੇ ਵੀ ਤੁਸੀਂ ਸਾਡੇ ਬਾਬਤ ਜੇ ਕੋਈ ਪਾਲਿਸੀ ਲੈ ਕੇ ਆਏ, ਸਾਡੇ ਨਾਲ ਤਾਂ ਗੱਲ ਹੀ ਨਹੀਂ ਹੋਈ। ਤੁਸੀਂ ਪਾਲਿਸੀ ਆਪ ਹੀ ਤੇ ਪਾਲਿਸੀ ਸਾਡੇ ਬਾਬਤ ਸਾਨੂੰ ਤਾਂ ਪਤਾ ਹੋਵੇ ਨਾ, ਸਾਡੇ ਬਾਬਤ ਜੇ ਕੋਈ ਸਰਕਾਰ ਸੋਚ ਰਹੀ ਹੈ ਸਾਨੂੰ ਪਤਾ ਹੀ ਨਹੀਂ ਹੈ ਜੀ ਉਹਦੇ ਸੰਬੰਧ ਦੇ ਵਿੱਚ। ਨਹੀਂ, ਤੁਸੀਂ ਚਾਹੁੰਦੇ ਕੀ ਹੋ? ਹੁਣ ਤੁਹਾਡਾ ਅਸਲ ਮੁੱਦਾ ਕੀ ਆ ਜਿਸ ਵਿਸ਼ੇ ਤੇ ਤੁਸੀਂ ਸਰਕਾਰ ਤੱਕ ਗੱਲ ਰੱਖਣਾ ਚਾਹੁੰਦੇ ਹੋ? ਕਿ ਇਹਨੂੰ ਅੰਡਰ ਲੈ ਲੈਣਾ, ਡਿਪਾਰਟਮੈਂਟ ਦੇ ਅੰਡਰ ਜੌਬ ਕਰ ਦੇਣੀ, ਇਹੀ ਵਿਸ਼ਾ? ਦੇਖੋ ਵਿਸ਼ਾਲ ਜੀ, ਤੇ ਅਸੀਂ ਇਹੀ ਸਾਡਾ ਏਮ ਆ ਜੀ। ਅਸੀਂ ਆਪਦੇ ਸਾਥੀਆਂ ਜਿਨ੍ਹਾਂ ਨੇ ਉਹਦਾ ਜੀਵਨ ਦੇਤਾ ਨਾ ਜੀ ਮਹਿਕਮੇ ਨੂੰ, ਉਹ ਡਿਜ਼ਰਵ ਕਰਦੇ ਆ। ਉਹਨਾਂ ਦੀ ਰੋਟੀ ਰੋਜੀ ਜਿਹੜੀ ਆ ਸਿਕਿਉਰ ਹੋਣੀ ਚਾਹੀਦੀ ਆ। ਮੁਲਾਜ਼ਮ ਪੱਕਾ ਹੋਣਾ ਡਿਜ਼ਰਵ ਕਰਦਾ ਹੈ ਜੀ। ਜੇ ਇਹ ਨਹੀਂ ਆਪਾਂ ਕੋਈ ਧੱਕਾ ਨਹੀਂ ਕਰ ਰਹੇ, ਉਹ ਮੁਲਾਜ਼ਮ ਦਾ ਹੱਕ ਬਣ ਜਾਂਦਾ। ਹੁਣ ਉਹ ਮੰਗਾਂ ਨਹੀਂ ਰਹਿ ਗਈਆਂ ਗੀਆਂ। ਜੇ ਆਪਾਂ ਗੱਲ ਕਰੀਏ ਵੀ ਮੁਲਾਜ਼ਮ ਦੀ ਮੰਗ ਆ, ਇਹ ਮੰਗ ਨਹੀਂ, ਉਹਦਾ ਹੱਕ ਬਣ ਚੁੱਕਿਆ ਜੀ। 8 ਸਾਲ ਤੋਂ ਉਹ ਨਿਮਾਣੇ ਵੇਤਨ ਤੇ ਇੱਕ ਮੁਲਾਜ਼ਮ ਕੰਮ ਕਰਕੇ ਉਹ ਅਦਾਰੇ ਨੂੰ ਚਲਾ ਰਿਹਾ, ਤੇ ਉਹ ਹੁਣ ਉਸ ਅਦਾਰੇ ਦੀ ਰਿਸਪੌਂਸਿਬਿਲਟੀ ਹੈਗਾ ਮੁਲਾਜ਼ਮ ਨੂੰ ਚਲਾਉਣਾ ਜੀ ਹੁਣ। ਤੇ ਇਹਦੇ ਸੰਬੰਧ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਕਹਿ ਰਹੇ ਹਾਂ ਵੀ ਇਹ ਅਸੀਂ ਕੋਈ ਮੰਗਣ ਨਹੀਂ ਆਏਗੇ, ਇਹ ਹੱਕ ਨੇ ਸਾਡੇ। ਤੇ ਪਰ ਸਾਨੂੰ ਮਿਲ ਕੀ ਰਿਹਾ ਉਹਦੇ ਬਦਲੇ ਜੀ? ਸਾਡੇ ਮੁਲਾਜ਼ਮਾਂ ਨੂੰ ਕੀ ਮਿਲ ਰਿਹਾ? ਸਾਡੇ ਮੁਲਾਜ਼ਮ ਕੱਢੇ ਜਾ ਰਹੇ ਆ। ਸਾਡੇ ਪਟਿਆਲਿਓਂ, ਮੈਂ ਪੰਜਾਬ ਮੰਡੀ ਬੋਰਡ ਦੀ ਗੱਲ ਕਰਾਂ ਤਾਂ ਉੱਥੇ ਸਾਡੇ ਮੁਲਾਜ਼ਮ ਕੱਢੇ ਗਏ ਤੇ ਕੋਰਟ ਦੇ ਰਾਹੀਂ ਉਹਨਾਂ ਨੇ ਰਿਟ ਪਾ ਕੇ ਦੁਬਾਰਾ ਆਏ ਆ ਜੀ ਮਹਿਕਮੇ ਦੇ ਵਿੱਚ। ਇਹੋ ਜਿਹੀਆਂ ਨੀਤੀਆਂ ਆ ਰਹੀਆਂ ਜੀ। ਕਾਫੀ ਹੋਰ ਡਿਪਾਰਟਮੈਂਟ ਆ, ਟਰਾਂਸਪੋਰਟ ਡਿਪਾਰਟਮੈਂਟ 'ਚ ਬਹੁਤ ਬੰਦੇ ਕੱਢੇ ਗਏ ਆ ਸਾਡੇ। ਤੇ ਆਹ ਹੁਣ ਜਦੋਂ ਚੀਜ਼ਾਂ ਸਾਹਮਣੇ ਆਈਆਂ ਤਾਂ ਨਿਰਾਸ਼ਾ ਬਹੁਤ ਵੱਡੀ ਸਾਡੇ ਮਤਲਬ ਆਈ ਹੈ। ਮੁਲਾਜ਼ਮਾਂ ਦਾ ਇਹਨਾਂ ਨੇ ਸਾਥ ਦੇਣਾ ਸੀ ਤੇ ਕਿੱਥੇ ਪਟਿਆਲੇ ਦੇ ਵਿੱਚ ਇਹਨਾਂ ਨੇ ਮੁਲਾਜ਼ਮ ਕੱਢੇ ਨੇ ਜੀ ਆਊਟਸੋਰਸ ਤੇ, ਜਿਹੜੇ 5-5 6-6 ਸਾਲਾਂ ਤੋਂ ਕੰਮ ਕਰ ਰਹੇ ਸੀ। ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ, ਜਾਂ ਸਰਕਾਰ ਹੈ ਜਿਹੜੀ, ਸਰਕਾਰ ਨੂੰ ਕਿਸ ਤਰ੍ਹਾਂ ਦੀ ਤੁਸੀਂ ਗੱਲ ਆ ਉਹਨਾਂ ਦੇ ਸਾਹਮਣੇ ਰੱਖਣੀ ਚਾਹੁੰਦੇ ਹੋ? ਦੇਖੋ ਅਸੀਂ ਜਦੋਂ ਵੀ ਸਮਾਂ ਮੰਗਿਆ ਤੇ ਅਸੀਂ ਮਿਲਣਾ ਚਾਹੇ ਤੇ ਕੋਈ ਕਹਿੰਦਾ ਜੀ ਗੁਜਰਾਤ ਬੈਠੇ ਨੇ। ਅਸੀਂ ਜਿੰਨਾ ਤੱਕ ਵੀ ਪਹੁੰਚ ਕੀਤੀ ਹੈ ਮੰਤਰੀਆਂ ਤੱਕ, ਹਜੇ ਤੱਕ ਸਾਰੇ ਗੁਜਰਾਤ ਬੈਠੇ ਨੇ, ਆਪਦੀਆਂ ਡਿਊਟੀਆਂ ਉੱਧਰ ਨਿਭਾ ਰਹੇ ਨੇ। ਅਸੀਂ ਉੱਥੇ ਗੁਜਰਾਤ ਦੇ ਲਈ ਹਜੇ ਤੱਕ ਉਹਨਾਂ ਕੋਲ ਸਾਨੂੰ ਸਮਾਂ ਨਹੀਂ ਮਿਲਿਆ। ਪਰ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਰਹੇ ਹਾਂ ਜੀ, ਸਾਡਾ ਹਫਤੇ ਦੇ ਵਿੱਚ ਕੋਈ ਨਾ ਕੋਈ ਸਾਡਾ ਇੱਕ ਨੀਤੀ ਬਣਾਈ ਜਾਵੇ। ਨਹੀਂ ਤਾਂ ਆਉਣ ਵਾਲੇ ਪਹਿਲੇ ਹਫਤੇ ਦੇ ਵਿੱਚ ਅਸੀਂ ਭਗਵੰਤ ਮਾਨ ਸਾਹਿਬ ਦਾ ਜਿਹੜਾ ਧੂਰੀ ਤੋਂ ਜਿੱਤੇ ਸੀਗੇ ਜੀ, ਅਸੀਂ ਆਪ ਦਾ ਇੱਕ ਮੋਰਚਾ ਉੱਥੇ ਵੱਡਾ ਲੈ ਕੇ ਉਹਨਾਂ ਦੇ ਦਫ਼ਤਰ ਮੂਹਰੇ ਅਸੀਂ ਖੜੇ ਹੋਵਾਂਗੇ, ਰੋਸ ਪ੍ਰਦਰਸ਼ਨ ਕਰਾਂਗੇ ਜੀ ਪਹਿਲੇ ਹਫਤੇ। ਤੁਹਾਡਾ ਹੀ ਕਹਿਣਾ? ਅਸੀਂ ਤਾਂ ਜੀ ਆਪਣੇ ਹੱਕ ਲੈ ਕੇ ਹਟਣਾ ਜੀ। ਸਾਡਾ ਜੀਵਨ ਆ ਜਿਹੜਾ, ਸਾਡੇ ਤੇ ਭਰੋਸਾ ਕੀਤਾ ਸਾਡੇ ਸਾਥੀਆਂ ਨੇ, ਤੇ ਅਸੀਂ ਉਹ ਭਰੋਸੇ ਦੇ ਬਾਬਤ ਅਸੀਂ ਇਹਨਾਂ ਨੇ ਭਗਵੰਤ ਮਾਨ ਜੀ ਨੇ ਆਪਣਾ ਕੇਸਰੀ ਰੰਗ ਸਿਰਜਿਆ ਹੋਇਆ ਜੀ ਸਿਰ ਤੇ, ਭਗਤ ਸਿੰਘ ਜੀ ਨੂੰ ਯਾਦ ਕਰਦੇ ਨੇ ਹਮੇਸ਼ਾ। ਤੇ ਪਰ ਉਹ ਜੀਵਨ ਜਿਉਣਾ ਬਹੁਤ ਔਖਾ ਹੁੰਦਾ ਜੀ। ਸਾਡੇ ਸਿਰ ਵੀ ਉਹੀ ਜ਼ਿੰਮੇਵਾਰੀ ਆ, ਸਾਡੇ ਤੇ ਸਾਡੇ ਸਾਥੀਆਂ ਨੂੰ ਭਰੋਸਾ। ਅਸੀਂ ਆਪਦੇ ਸਾਥੀਆਂ ਦੇ ਬਾਬਤ ਅਸੀਂ ਆਪਦੇ ਸੰਘਰਸ਼ ਆ ਜਿਹੜੇ ਉਹ ਇਸ ਲੈਵਲ ਤੇ ਅਸੀਂ ਲੜਨੇ ਨੇ ਕਿ ਇਹ ਸਰਕਾਰ ਜੋ ਸੋਚ ਰਹੀ ਆ ਵੀ 1-2 ਦਿਨ ਦੇ ਮੁਜ਼ਾਹਰੇ, ਠੀਕ ਆ, ਉਦੋਂ ਬਾਅਦ ਲਾਲਾ ਹੋ ਗਈ ਹੈ ਘਰੋਂ ਘਰੀ, ਇਹ ਕੰਮ ਨਹੀਂ ਹੋਏਗਾ। ਜਦੋਂ ਸਾਡਾ ਸੰਘਰਸ਼ ਸ਼ੁਰੂ ਹੋਊਗਾ ਨਾ, ਉਹ ਪ੍ਰਾਪਤੀ ਤੋਂ ਬਾਅਦ ਹੀ ਸੰਪੂਰਨ ਕਰਿਆ ਜਾਏਗਾ। ਇਸੇ ਕਰਕੇ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ, ਸਾਡੀ ਜਿਹੜੀ ਆਰਗੇਨਾਈਜ਼ ਕਰ ਰਹੇ ਆ ਇਸ ਸਿਸਟਮ ਨੂੰ, ਇਸ ਤਰੀਕੇ ਨਾਲ ਕਰ ਰਹੇ ਆ ਵੀ ਇਹ ਜਿਹੜਾ ਕਦਮ ਅੱਗੇ ਵਧ ਗਿਆ ਇਹ ਪਿੱਛੇ ਨਹੀਂ ਮੁੜਿਆ ਜਾਏਗਾ। ਸੋ ਇਹ ਸਨ ਪੰਜਾਬ ਦੇ ਆਊਟਸੋਰਸ ਮੁਲਾਜ਼ਮ ਤੇ ਉਹਨਾਂ ਦੀ ਅਗਵਾਈ ਕਰਨ ਵਾਲੇ ਆਗੂ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਸਰਕਾਰ ਹਜੇ ਵੀ ਇਹਨਾਂ ਦੇ ਪ੍ਰਤੀ ਸੁਹਿਰਦ ਨਾ ਹੋਈ, ਕੋਈ ਵਧੀਆ ਨੀਤੀ ਇਹਨਾਂ ਦੀ ਸੈਟਲਮੈਂਟ ਵਾਸਤੇ ਨਾ ਲੈ ਕੇ ਆਈ, ਤਾਂ ਇਹਨਾਂ ਵੱਲੋਂ ਸੰਘਰਸ਼ ਦਾ ਰਾਹ ਫੜਿਆ ਜਾਵੇਗਾ।
ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ, ਜਿਹੜੀਆਂ ਗੱਲਾਂ ਇਲੈਕਸ਼ਨ ਤੋਂ ਪਹਿਲਾਂ ਕਈਆਂ ਗਈਆਂ ਸਨ, ਉਹਨਾਂ ਗੱਲਾਂ ਦੇ ਉੱਪਰ ਅਗਰ ਪੂਰ ਨਾ ਚੜਾਇਆ ਗਿਆ ਤਾਂ ਸੰਘਰਸ਼ ਹੈ ਉਹ ਸ਼ੁਰੂ ਕੀਤਾ ਜਾਊਗਾ। ਧੰਨਵਾਦ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਿਹਨਤ ਦੇ ਵਿੱਚ ਦੇਵਾਂਗਾ ਜੀ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਏ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ। ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ, ਪੰਜਾਬ ਦੇ ਲੋਕ ਜੁਝਾਰੂ ਆ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ, ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ ਇਹ ਚੀਜ਼ਾਂ ਸਮਝ ਚੁੱਕੇ ਆ, ਉਹਨਾਂ ਨੇ ਵੀ ਪੂਰੀ ਡਾਇਲੌਗਬਾਜ਼ੀ ਆ ਜਿਹੜੀ ਸ਼ੁਰੂ ਕਰਤੀ ਆ ਉਹਦੇ ਭਾਸ਼ਣਬਾਜ਼ੀ ਦੇ ਵਿੱਚ। ਆ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਸਰ ਗੱਲ ਕਰੀ ਹੈ ਵੀ ਗੋਰੇ ਇੱਥੇ ਆਉਣਗੇ ਨੌਕਰੀ ਕਰਨ, ਇਹ ਕਿਸੇ ਤਰੀਕੇ ਨਾਲ ਵੀ ਸਟੇਬਲ ਨਹੀਂ ਹੈ। ਸਰ ਸਰਕਾਰ ਜਦੋਂ ਆਣੀ ਸੀ, ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀ, ਪਹਿਲੀ ਕਲਮ ਅਸੀਂ ਮੁਲਾਜ਼ਮਾਂ ਦੇ ਹੱਕ 'ਚ ਚੱਕਾਂਗੇ, ਪਰ ਹਜੇ ਤੱਕ ਉਹ ਕਲਮ ਮੈਨੂੰ ਲੱਗਦਾ ਇਹਨਾਂ ਨੂੰ ਲੱਭੀ ਨਹੀਂ ਕਿ ਕਿੱਥੇ ਹੈ। ਗੁਜਰਾਤ 'ਚ ਜਾ ਕੇ ਬਿਜ਼ੀ ਹੋਏ ਫਿਰਦੇ ਨੇ, ਦੂਜੇ ਦਿਨ ਗੁਜਰਾਤ 'ਚ ਹੁੰਦੇ ਨੇ। ਇਹ ਪੰਜਾਬ ਦਾ ਸਾਰਾ ਪੈਸਾ ਇਹ ਗੁਜਰਾਤ 'ਚ ਫੂਕੀ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਹਾਂ ਗੋਰਖਪਾਲ ਸਿੰਘ। ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਉਂਦੀ ਆ, ਵੱਡੇ ਵੱਡੇ ਵਾਅਦੇ ਪੰਜਾਬ ਦੇ ਲੋਕਾਂ ਨਾਲ, ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨਾਲ ਕੀਤੇ ਗਏ, ਪਰ ਉਹ ਵਾਅਦੇ ਕਿੰਨੇ ਕੁ ਵਫਾ ਹੋਏ ਇਹ ਤੁਸੀਂ ਵੀ ਜਾਣਦੇ ਹੋ ਤੇ ਪੰਜਾਬ ਦਾ ਨੌਜਵਾਨ ਵੀ ਜਾਣਦਾ। ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਬਾਹਰ ਜਾ ਰਿਹਾ ਤੇ ਬਾਹਰ ਜਾਣ ਦਾ ਕਾਰਨ ਹੈ ਬੇਰੁਜ਼ਗਾਰੀ। ਪੰਜਾਬ ਦਾ ਨੌਜਵਾਨ ਇੱਕ ਵਾਰ ਫੇਰ ਪਰਤੂਗਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਫੇਰ ਵਾਸ ਕਰੂਗਾ। ਵਿਦੇਸ਼ਾਂ ਤੋਂ ਲੋਕ ਨੌਕਰੀ ਕਰਨ ਇੱਥੇ ਆਇਆ ਕਰਨਗੇ। ਇਸ ਤਰ੍ਹਾਂ ਦੇ ਕਿੱਸੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਭਗਵੰਤ ਮਾਨ ਹੋਰਾਂ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਹੀਆਂ ਗਈਆਂ। ਪਰ ਦੂਜੇ ਪਾਸੇ ਦੂਜਾ ਪੱਖ ਕੀ ਕਹਿੰਦਾ? ਦੂਜਾ ਪੱਖ ਹੈ ਕਿ ਪੰਜਾਬ ਦੇ ਵਿੱਚ ਆਊਟਸੋਰਸ ਮੁਲਾਜ਼ਮ ਤੇ ਕੰਟਰੈਕਟ ਮੁਲਾਜ਼ਮ ਦੀ ਜਿਹੜੀ ਲੁੱਟ ਹੋ ਰਹੀ ਆ, ਉਸ ਨੂੰ ਲੁੱਟ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਸਰਗਰਮ ਆ। ਪੰਜਾਬ ਦਾ ਨੌਜਵਾਨ ਇਸ ਬਾਰੇ ਕੀ ਕਹਿੰਦਾ? ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਜਿਹੜੇ ਕਿ ਆਊਟਸੋਰਸ ਯੂਨੀਅਨ ਦੀ ਅਗਵਾਈ ਕਰਦੇ ਆ, ਵਿਸ਼ਾਲ ਮੌਂਗਾ ਅਤੇ ਜਤਿੰਦਰ ਸਿੰਘ। ਇਹਨਾਂ ਦਾ ਸਵਾਗਤ ਕਰਦੇ ਆ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਧੰਨਵਾਦ ਜੀ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤੇ ਗੁਰਕਪਾਲ ਜੀ ਦਾ, ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਹੈ ਜੀ। ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ। ਅਸੀਂ ਆਪਾਂ ਜੇ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਹਨਾ, ਸਰਕਾਰ ਹੋਂਦ ਵਿੱਚ ਆਉਂਦੀ ਹੈ। ਸਰਕਾਰਾਂ ਪਹਿਲਾਂ ਵੀ ਆਈਆਂ, ਕਾਂਗਰਸ ਰਹੀ ਆ, ਅਕਾਲੀ ਰਹੇ ਆ, ਵਾਅਦੇ ਉਹਨਾਂ ਨੇ ਵੀ ਕੀਤੇ ਸੀ, ਵਾਅਦੇ ਉਦੋਂ ਵੀ ਨਹੀਂ ਵਫਾ ਹੋਏ। ਮਾਨ ਸਾਹਿਬ ਦੀ ਸਰਕਾਰ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਵਾਅਦੇ ਵਫਾ ਹੋਏ ਹੈ ਜਾਂ ਹੋਣ ਦੀ ਉਮੀਦ ਹੈ? ਅੱਜ ਦੀ ਜੇ ਗੱਲ ਕਰੀਏ ਸਮੇਂ ਦੀ, ਅੱਜ ਦੇ ਸਮੇਂ ਦੇ ਵਿੱਚ ਸਰਕਾਰ ਦੀ ਜੋ ਪ੍ਰੈਜ਼ੈਂਟ ਸਥਿਤੀ ਆ ਉਹਨੂੰ ਮੁੱਖ ਰੱਖ ਕੇ ਹੀ ਆਪਾਂ ਸਟੇਟਮੈਂਟ ਦਿੰਨੇ ਆ। ਫਿਲਹਾਲ ਸਰਕਾਰ ਨੇ ਜੋ ਲੋਕਾਂ ਨੇ ਐਕਸਪੈਕਟ ਕੀਤਾ ਸੀ ਸਰਕਾਰ ਤੋਂ, ਉਹਦੇ ਬਾਬਤ ਜੇ ਆਪਾਂ ਨੰਬਰ ਦੇਣੇ ਹੋਣ ਤਾਂ ਮੈਂ ਸਰਕਾਰ ਨੂੰ 1 ਜਾਂ 2 ਮਿਹਨਤ ਦੇ ਵਿੱਚ ਦੇਵਾਂਗਾ ਜੀ। ਕਿਉਂਕਿ ਬਿਲਕੁਲ ਹੀ ਨਿਰਾਸ਼ਾ ਪੱਲੇ ਪਾਈ ਹੈ ਜੀ, ਖਾਸ ਤੌਰ ਤੇ ਕੱਚੇ ਕਰਮਚਾਰੀਆਂ ਦੇ। ਜਦੋਂ ਟੈਂਕੀਆਂ ਤੇ ਚੜੇ ਹੋਏ ਸੀ ਤਾਂ ਇਹਨਾਂ ਨੇ ਵਾਅਦੇ ਕਰ ਥੱਲੇ ਲਾਏ ਸੀ ਨੌਜਵਾਨ ਵੀ ਭਾਈ ਅਸੀਂ ਪਹਿਲਾ ਕੰਮ ਤੁਹਾਡਾ ਕਰਾਂਗੇ, ਪਰ ਇਹਨਾਂ ਨੇ ਸਾਰਿਆਂ ਨਾਲੋਂ ਵੱਡੀ ਨਿਰਾਸ਼ਾ ਉਹਨਾਂ ਦੇ ਪੱਲੇ ਲਾਈ ਆ ਤੇ ਬਹੁਤ ਮਾਯੂਸੀ ਦਾ ਮਾਹੌਲ ਆ ਜੀ ਪੂਰੇ ਪੰਜਾਬ ਦੇ ਵਿੱਚ। ਕਰਮਚਾਰੀ ਆ ਜਿਹੜੇ ਖਾਸ ਤੌਰ ਤੇ ਸਾਡੇ ਆਊਟਸੋਰਸ ਕਰਮਚਾਰੀ ਆ, ਉਹਨਾਂ ਨੂੰ ਤਾਂ ਇਹਨਾਂ ਨੇ ਜਮਾਂ ਹੀ ਕਹਿ ਲਓ ਵੀ ਇੱਕ ਸਟੇਟਮੈਂਟ ਹੀ ਦਿੱਤੀ ਆ ਵੀ ਤੁਹਾਡੇ ਸੰਬੰਧ 'ਚ ਕੋਈ ਪਾਲਿਸੀ ਨਾ ਬਣ ਸਕਦੀ ਆ ਤੇ ਨਾ ਅਸੀਂ ਬਣਾਉਣ ਦੇ ਇੱਛਕ ਆ ਜੀ। ਨਹੀਂ, ਇੱਕ ਹੋਰ ਵੀ ਜਿਹੜਾ ਸਟੇਟਮੈਂਟ ਤਾਂ ਇੱਕ ਹੋਰ ਵੀ ਆਈ ਆ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਠੇਕੇਦਾਰ ਆ, ਠੇਕੇਦਾਰਾਂ ਨੂੰ ਕੱਢ ਕੇ ਸਿੱਧੇ ਤੌਰ ਤੇ ਉਹਨਾਂ ਦੇ ਕੰਟਰੈਕਟ ਦਿੱਤੇ ਜਾਣਗੇ ਜਾਂ ਡਿਪਾਰਟਮੈਂਟਸ ਨੂੰ ਜਿਹੜੇ ਕੰਟਰੈਕਟ ਦਿੱਤੇ ਜਾਣਗੇ, ਠੇਕੇਦਾਰਾਂ ਨੂੰ ਪਾਸੇ ਕੀਤਾ ਜਾਊਗਾ। ਕੀ ਉੱਦਾਂ ਦੀ ਕੋਈ ਪਾਲਿਸੀ ਆ ਰਹੀ ਹੈ? ਹਜੇ ਤੱਕ ਤਾਂ ਮੈਂ ਸੁਣੀ ਨਹੀਂ ਜੀ ਇਹੋ ਜੀ ਕੋਈ ਪਾਲਿਸੀ ਆ ਰਹੀ ਹੈ ਜੀ। ਇਹ ਸਰਕਾਰਾਂ ਹਜੇ ਬਿਲਕੁਲ ਕੰਮੀਆਂ ਹੀ ਨੇ ਜੀ। ਅਸੀਂ ਜਿਵੇਂ ਜਤਿੰਦਰ ਜੀ ਨੇ ਕਿਹਾ ਵੀ -2 ਦੇਵਾਂਗੇ, ਉਹੀ ਗੱਲ ਹੈ ਜੀ। ਹਜੇ ਤੱਕ ਕੋਈ ਪਾਲਿਸੀ ਨਹੀਂ ਹੈ ਨਾ, ਆਊਟਸੋਰਸ ਬਾਰੇ ਕੋਈ ਨੀਤੀ ਇਹਨਾਂ ਨੇ ਸੋਚੀ ਨਹੀਂ ਹਜੇ ਤੱਕ ਜੀ ਸਰਕਾਰ ਨੇ ਜੀ। ਗੱਲ ਤਾਂ ਇਹ ਹੈ ਨਾ ਕਿ ਜਦੋਂ ਮਾਨ ਸਾਹਿਬ ਹੋਰੀ ਇਹ ਬਿਆਨ ਦਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਲਗਾਤਾਰ ਜਾ ਰਿਹਾ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਸਤੇ, ਪੜ੍ਹਾਈ ਵਾਸਤੇ ਨੌਜਵਾਨ, ਪੰਜਾਬ ਦੀ ਕਰੀਮ ਬਾਹਰ ਜਾ ਰਹੀ ਆ, ਉਹਨਾਂ ਨੂੰ ਰੋਕਿਆ ਜਾਊਗਾ। ਜੇਕਰ ਇਸੇ ਤਰ੍ਹਾਂ ਦੀਆਂ ਨੀਤੀਆਂ ਰਹੀਆਂ, ਜਿਹੜੇ ਨੌਜਵਾਨ ਇੱਥੇ ਰੁਕੇ ਹੋਏ ਆ ਉਹਨਾਂ ਨੂੰ ਕੰਮ ਨਹੀਂ ਮਿਲੂਗਾ, ਉਹਨਾਂ ਨੂੰ ਪੂਰੇ ਤਨਖਾਹ ਨਹੀਂ ਮਿਲਣਗੇ, ਮਾਣ ਭੱਤੇ ਨਹੀਂ ਮਿਲਣਗੇ, ਤਾਂ ਫਿਰ ਨੌਜਵਾਨ ਖੜੂਗਾ ਕਿਵੇਂ? ਸਭ ਤੋਂ ਵੱਡੀ ਆਪਾਂ ਜ਼ਿੰਦਗੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਇੱਕ ਬੱਚੇ ਦਾ ਸੰਘਰਸ਼ ਜਦੋਂ ਸਕੂਲ ਦੇ ਵਿੱਚ ਆਪਾਂ ਪੜ੍ਹਨ ਲਾਉਣੇ ਆ ਉਦੋਂ ਸ਼ੁਰੂ ਹੋ ਜਾਂਦਾ। ਉਹ ਬੰਦਾ ਸੰਘਰਸ਼ ਇਸ ਉਮੀਦ ਨਾਲ ਕਰਦਾ ਵੀ ਇੱਕ ਦਿਨ ਉਹਦੀ ਜਿਹੜੀ ਵਿਦਿਅਕ ਯੋਗਤਾ ਉਹਨੂੰ ਕੁਝ ਦੇਊਗੀ। ਆਪਾਂ ਜੇ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ, ਜਿਹਨੂੰ ਪੂਰੇ ਭਾਰਤ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਵੀ ਇਹ ਇੱਕ ਨਸ਼ੇ ਦੀ ਸਟੇਟ, ਨਸ਼ੇ ਦਾ ਕੇਂਦਰ ਆ, ਪਰ ਜਦੋਂ ਕਿਸਾਨੀ ਸੰਘਰਸ਼ ਹੋਇਆ ਤਾਂ ਸਾਰੀ
ਉਹ ਅਕਸ਼ਾ ਜਿਹੜਾ ਬਣਾਇਆ ਹੋਇਆ ਸਰਕਾਰਾਂ ਦਾ ਹੀ ਬਣਾਇਆ ਹੋਇਆ ਅਕਸ਼ਾ, ਪੂਰੀ ਦੁਨੀਆ ਨੇ ਦੇਖਿਆ ਵੀ ਨਹੀਂ ਪੰਜਾਬ ਦੇ ਲੋਕ ਜੁਝਾਰੂ ਆ। ਇਹ ਗਵਰਨਮੈਂਟ ਆ ਜਿਹੜੀ, ਇਹ ਇੱਥੋਂ ਦੀ ਫੈਡਰਲ ਸਿਸਟਮ ਆ ਜਿਹੜਾ ਇੱਥੋਂ ਦਾ ਇੰਡੀਆ ਦਾ ਜਾਂ ਸਟੇਟ ਦਾ, ਇਹ ਮਾੜਾ। ਤਾਂ ਹੁਣ ਪੰਜਾਬ ਦੇ ਲੋਕ ਅੱਜ ਵੀ ਕੁਆਲੀਫਾਈਡ ਨੇ, ਸਾਡੇ ਜਿੰਨੇ ਮੁਲਾਜ਼ਮ ਨੇ ਜੀ, ਯੋਗਤਾ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਹਿ ਲਓ ਵੀ ਇੰਨੇ ਕੁ ਨਿਪੁੰਨ ਤੇ ਇੰਨੇ ਕੁ ਆਪਦੇ ਅਧਾਰਿਆਂ ਨੂੰ ਲੈ ਕੇ ਚਿੰਤਤ ਨੇ ਵੀ ਉਹ ਆਪਦੇ ਅਧਾਰੇ ਬਚਾਉਣ ਲਈ ਦਿਨ ਰਾਤ ਮਿਹਨਤ ਕਰਦੇ ਨੇ ਜੀ। ਜੋ ਇੱਕ ਦਫ਼ਤਰ ਦੀ ਟਾਈਮਿੰਗ ਹੁੰਦੀ 9 ਤੋਂ 5 ਵਿਸ਼ਾਲ ਜੀ ਹੁੰਦੀ ਹੈ, ਤੇ ਉਸ ਤੋਂ ਬਾਅਦ ਵੀ ਉੱਥੇ ਹੀ ਪੈ ਜਾਂਦੇ ਨੇ, ਉੱਥੇ ਹੀ ਕੰਮ ਕਰਦੇ ਨੇ। ਪਰ ਉਹਨਾਂ ਨੂੰ ਕਹਿ ਲਓ ਵੀ ਸ਼ੋਸ਼ਣ ਕੀਤਾ ਜਾਂਦਾ, ਉਹਨਾਂ ਦਾ ਇੱਕ ਚੰਗੀ ਸੋਚ ਦਾ ਸਟੇਟ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ। ਜਿਹਦੀ ਸੋਚ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਕੁਝ ਦੇ ਕੇ ਜਾਣਾ, ਇੱਕ ਬੰਦੇ ਦੀ, ਉਹਨੂੰ ਕਿਹਾ ਜਾਂਦਾ ਵੀ ਤੂੰ ਬੱਚਿਆਂ ਨੂੰ ਛੱਡ, ਤੇਰੀ ਰੋਟੀ ਅਸੀਂ ਖੋ ਕੇ ਤੇ ਤੈਨੂੰ ਮਾਰ ਦੇਣਾ, ਕਿਉਂਕਿ ਤੇਰੀ ਸੋਚ ਨਾਲ ਪੰਜਾਬ ਨੇ ਜਾਗ ਜਾਣਾ। ਤੇ ਜੇ ਪੰਜਾਬ ਜਾਗ ਗਿਆ ਤਾਂ ਕਹਿ ਲਓ ਵੀ ਫਿਰ ਸਾਡੀਆਂ ਰੋਟੀਆਂ ਨਹੀਂ ਸੇਕੀਆਂ ਜਾਣੀਆਂ, ਕਿਉਂਕਿ ਡਾਇਲੌਗਬਾਜ਼ੀ ਆ ਜੀ ਬਹੁਤ ਵੱਡੀ ਪੰਜਾਬ ਦੇ ਵਿੱਚ, ਡਾਇਲੌਗਬਾਜ਼ੀ ਦਾ ਦੌਰ ਆ ਜੀ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ ਜੀ ਦਿਮਾਗ ਨੂੰ ਵਿਸ਼ਾਲ ਜੀ, ਬਿਲਕੁਲ ਆ ਜਾਂਦਾ। 5 ਮਿੰਟ ਦਾ ਗੀਤ ਸੁਣ ਕੇ ਲੋਕਾਂ ਨੂੰ ਝੂਟਾ ਆ ਜਾਂਦਾ। ਤੇ ਜਦੋਂ ਪੋਲੀਟੀਕਲ ਲੋਕ ਆ ਜਿਹੜੇ